ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। US ਦੀ ਇਮੀਗ੍ਰੇਸ਼ਨ ਦਾ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ US ਦੀ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ। ਕਦੀ ਖਬਰਾਂ ਹੁੰਦੀਆਂ, ਕਦੀ ਕੋਈ ਡਿਫਰੈਂਟ ਇਸ਼ੂਜ਼, ਕਦੀ ਕੋਈ ਕੋਰਟ ਕੇਸਿਸ ਦੇ ਫੈਸਲੇ ਜਿਹੜੇ ਆਏ ਹੁੰਦੇ ਆ, ਉਹ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਮੇਰੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503 ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਅਟਾਰਨੀ ਟਿਰਕਿਆਣਾ ਜੀ, ਅੱਜ ਆਪਾਂ ਕਿਹੜੇ ਇਸ਼ੂਜ਼ ਦੇ ਉੱਤੇ ਡਿਸਕਸ ਕਰਾਂਗੇ? ਅੱਜ ਆਪਾਂ ਜੀ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਦੇਵਾਂਗੇ, ਜਿਹੜੇ ਅਸਾਈਲਮ ਦੇ ਕੋਰਟ ਦੇ ਵਿੱਚ ਕੀ ਵਾਪਰਦਾ ਤੇ ਕੀ ਪ੍ਰੋਬਲਮਸ ਆਉਂਦੀਆਂ, ਉਹਦੇ ਬਾਰੇ ਆਪਾਂ ਜਿਹੜੀ ਡਿਸਕਸ਼ਨ ਹੋ ਕਰਾਂਗੇ। ਓਕੇ, ਠੀਕ ਹੈ ਜੀ। ਸੋ ਅਸਾਈਲਮ ਦੇ ਨੂੰ ਲੈ ਕੇ ਜੇ ਆਪਾਂ ਗੱਲਬਾਤ ਇਹ ਸ਼ੁਰੂ ਕਰ ਜਾਈਏ ਵੀ ਅੱਜ ਦੇ ਦੌਰ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ, ਜਦੋਂ ਆਪਾਂ ਇਹ ਹੁਣ ਗੱਲਬਾਤ ਕਰ ਰਹੇ ਹਾਂ ਪੰਜਾਬੀ ਦੇ ਜਿਹੜੇ ਅਸਾਈਲਮ ਕੇਸਿਸ ਦਾ, ਅਦਾਲਤਾਂ ਦੇ ਵਿੱਚ ਕੀ ਰੁਖ ਚੱਲ ਰਿਹਾ ਆ? ਪੋਜ਼ੀਟਿਵ ਆਊਟਕਮ ਆ, ਔਖਾ ਆ, ਜਾਂ ਕੀ ਚੱਲ ਰਿਹਾ ਇਸ ਨੂੰ ਲੈ ਕੇ? ਸੋ ਇੱਕ ਕਾਫੀ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਕਾਫੀ ਜਿਹੜੇ ਜੱਜ ਆ ਜਿਹਨਾਂ ਦੀ ਵਧੀਆ ਰੇਟਿੰਗ ਵੀ ਹੈ, ਜਿਹੜੇ ਲਿਬਰਲ ਜੱਜ ਵੀ, ਜਿਹੜੇ ਤੁਸੀਂ ਕਹਿ ਲਓ ਸੀਗੇ, ਜਾਂ ਰੀਜ਼ਨੇਬਲ ਜੱਜ ਵੀ ਸੀਗੇ, ਜਿਹੜੇ ਕੇਸ ਪਹਿਲਾਂ ਪਾਸ ਕਰ ਦਿੰਦੇ ਹੁੰਦੇ ਸੀਗੇ, ਤੇ ਉਹਨਾਂ ਨਾਲ ਵੀ ਹੁਣ ਜਿੱਦਾਂ ਨਾ ਗੱਲ ਕਰਕੇ ਕਈ ਵਾਰੀ ਲੱਗਦਾ ਕਿ ਕਿਉਂਕਿ ਕੇਸ ਬਹੁਤ ਆ ਗਏ ਆ, ਜਿਹੜੇ ਸਿਮਿਲੈਰਿਟੀ ਆਫ ਫੈਕਟ ਪੈਟਰਨ ਜਿਹਦੀ ਆਪਾਂ ਗੱਲ ਕਰਦੇ ਸੀਗੇ, ਕਿ ਜਿਹੜੇ ਕੇਸਾਂ ਦੇ ਆਧਾਰ ਆ, ਬੇਸ ਆ, ਉਹ ਤਕਰੀਬਨ ਸਾਰਿਆਂ ਦੇ ਸੇਮ ਆ, ਤੇ ਹਰੇਕ ਦਾ ਉਹੀ ਕਿ 2 ਹਮਲੇ ਪੋਸਟਰ ਲਾਉਂਦਾ ਸੀ ਜਾਂ ਕੈਂਪ ਤੋਂ ਆਉਂਦਾ ਸੀਗਾ। ਹਰੇਕ ਬੰਦੇ ਦਾ ਤਕਰੀਬਨ ਜਿਹੜਾ ਸੇਮ ਉਹੀ ਕਿ ਹਰੇਕ 100% ਤੱਕ ਸੇਮ, ਜਿਹੜਾ ਕਿ ਫਿਰ ਮੈਂ ਰਿਸ਼ਤੇਦਾਰ ਦੇ ਲੋਕ ਗਿਆ, ਫਿਰ ਮੈਂ ਬਾਹਰ ਆ ਗਿਆ, ਤੇ ਉਹਦੇ ਵਿੱਚ ਹੁਣ ਕਿ ਇੱਥੇ ਆ ਕੇ ਮੈਂ ਗਤੀਵਿਧੀਆਂ ਕਰ ਲਈਆਂ। ਸੋ ਉਹ ਵੀ ਜਿਹੜੇ ਜੱਜ ਸੀਗੇ, ਹੁਣ ਵੀ ਇੱਦਾਂ ਹੁਣ ਦੇਖਣ ਨੂੰ ਲੱਗਦਾ ਕਿ ਥੋੜ੍ਹੇ ਜਿਹੇ ਪਰੇਸ਼ਾਨੀ ਉਹਨਾਂ ਨੂੰ ਆ ਰਹੀ ਆ, ਤੇ ਹੱਥ ਉਹਨਾਂ ਦੇ ਕਈ ਵਾਰੀ ਬੰਨੇ ਹੋਏ ਹੁੰਦੇ ਆ, ਪਰ ਉਹ ਜ਼ਿਆਦਾ ਖੁਸ਼ ਨਹੀਂ ਹੈਗੇ ਕਈ ਵਾਰੀ ਇਹ ਜਿਹੜੇ ਕੇਸਿਸ ਆ ਇਹਨਾਂ ਨੂੰ ਲੈ ਕੇ। ਓਕੇ, ਸਪੈਸ਼ਲੀ ਜਿਹੜੇ ਕੀ ਹੈਗਾ ਕਿ ਕਈ ਲੋਕੀ, ਬੜੇ ਸਾਰੇ ਲੋਕੀ ਜਿਹੜੇ ਉਹ ਪ੍ਰੀਪੇਅਰਡ ਵੀ ਨਹੀਂ ਹੈਗੇ ਕਿ ਕੀ ਮਸਲੇ ਆ, ਕਿੱਦਾਂ। ਤੇ ਹੁਣ ਜਿਹੜੀ ਇਹਦੇ ਬਾਰੇ ਗੱਲ ਕਰਾਂਗੇ ਕਿ ਕੱਲੇ ਤੁਹਾਨੂੰ ਜਿਹੜੀ ਤੁਹਾਡੀ ਇੱਕ ਸਮਾਜਿਕ ਲੈਵਲ ਤੇ ਕੀ ਰਿਸਪੌਂਸਿਬਿਲਿਟੀ ਬਣਦੀ ਆ ਜਦੋਂ ਤੁਸੀਂ ਕੋਈ ਚੀਜ਼ ਕਲੇਮ ਕਰਦੇ ਆ, ਹੱਕਾਂ ਦੀ ਮੰਗ ਕਰਦੇ ਆ, ਕਿ ਇੱਕ ਪੂਰੀ ਸੁਸਾਇਟੀ ਵੱਲ ਤੁਹਾਡੀ ਐਜ਼ ਅ ਇੰਡੀਵਿਜੂਅਲ ਪਰਸਨ ਤੁਹਾਡੀ ਕੀ ਰਿਸਪੌਂਸਿਬਿਲਿਟੀ ਬਣਦੀ ਆ ਕੋਰਟ ਦੇ ਵਿੱਚ, ਕੀ ਤੁਹਾਡੀ ਪ੍ਰੀਪੇਅਰਡਨੈਸ ਉਹਦੀ ਹੋਣੀ ਚਾਹੀਦੀ ਆ, ਤੁਹਾਡੇ ਜਿਹੜੇ ਕੇਸ ਆ ਉਹ ਬਾਕੀਆਂ ਨੂੰ ਕਿੱਦਾਂ ਅਫੈਕਟ ਕਰਦੇ ਆ, ਜਾਂ ਤੁਹਾਡਾ ਜਿਹੜਾ ਰਵੱਈਆ ਵਾ ਕੇਸਾਂ ਵੱਲ ਜਾਂ ਜੱਜਾਂ ਮੂਹਰੇ ਆ, ਉਹ ਤੁਹਾਡੇ ਕੇਸ ਨੂੰ ਕਿੱਦਾਂ ਅਫੈਕਟ ਕਰਦਾ। ਹੁਣ ਜੇ ਇੱਕ ਦਿਨ 'ਚ 2 ਕੇਸ ਲੱਗੇ ਆ, ਤੇ ਮੰਨ ਲਓ ਜਿਹੜਾ ਜਦੋਂ ਉਹ ਇੰਟਰਪ੍ਰੇਟਰ ਟਰਾਂਸਲੇਟਰ ਬੁਲਾਉਂਦੇ ਆਪਣੇ, ਤਾਂ ਉਹ ਇੱਦਾਂ ਨਹੀਂ ਕਿ ਅਗਲਾ ਉਹਨਾਂ ਨੇ ਨਾਲ ਹੀ ਸਪੈਨਿਸ਼ 'ਚ ਸ਼ਿਫਟ ਕਰ ਲੈਣਾ, ਉਹ ਪੂਰੇ ਦਿਹਾੜੀ ਵਾਸਤੇ ਉਹਨਾਂ ਨੂੰ ਬੁਲਾਉਂਦੇ ਆ, ਤੇ ਉਹ ਫਿਰ ਸਰਕਾਰੀ ਵਕੀਲ ਵੀ ਜਿਹੜਾ ਸੇਮ ਸਰਕਾਰੀ ਵਕੀਲ ਹੁੰਦਾ ਤਕਰੀਬਨ, ਉਹਨੇ ਤੇ ਸੇਮ ਇੰਟਰਪ੍ਰੇਟਰ ਟਰਾਂਸਲੇਟਰ ਹੁੰਦਾ, ਤੇ ਸੇਮ ਜੱਜ ਮੂਹਰੇ ਫਿਰ ਪੂਰਾ ਦਿਨ ਜਿੱਦਾਂ ਕਹਿ ਲਓ ਤੁਸੀਂ ਕੇਸ ਜਿਹੜਾ ਚੱਲਦਾ, ਤੇ ਉਹ ਜਦੋਂ ਉਹੀ ਚੀਜ਼ ਵਾਰ-ਵਾਰ ਸੁਣਦੇ ਆ, ਰਾਈਟ। ਹੁਣ ਕਈ ਵਾਰੀ ਉਹ ਇੰਟਰਪ੍ਰੇਟਰ ਟਰਾਂਸਲੇਟਰ ਜਿੱਦਾਂ ਨਿਊਯਾਰਕ ਤੋਂ ਬੁਲਾਉਂਦੇ ਆ ਜਾਂ ਕੋਆਰਡੀਨੇਟ ਕਰਦੇ ਆ, ਤੇ ਉਹ 2-2 4-4 ਕੇਸ ਜਿਹੜੇ ਇਕੱਠੇ ਆਪਣੇ ਨਿਪਟਾਉਂਦੇ ਆ ਕਿ ਚੱਲ ਇਹ ਸੇਮ ਕੇਸ ਆ, ਥੋੜਾ ਸੌਖਾ ਹੋ ਜਾਊਗਾ ਕੋਰਟ ਨੂੰ, ਹਨਾ। ਤੇ ਉਹਦੇ ਵਿੱਚ ਹੁਣ ਜਿਹੜਾ ਪਹਿਲਾਂ ਬੰਦਾ ਜਿਹੜਾ ਕਰਕੇ ਗਿਆ, ਹੁਣ ਇਹਦੀ ਉਹਨਾਂ ਨੇ ਨਾ ਸਟੱਡੀ ਇੱਕ ਵਾਰੀ ਕੀਤੀ ਸੀਗੀ, ਆਰਟੀਕਲ ਤਾਂ ਮੈਨੂੰ ਪਤਾ ਨਹੀਂ ਹੁਣ ਕਿੱਥੇ ਆ ਉਹ, ਕਿ ਜਿਹੜਾ ਇੱਕ ਜੱਜ ਆ ਕੋਈ, ਉਹਦਾ ਜਿਹੜਾ ਜਦੋਂ ਉਹ ਉੱਠਦਾ ਵਾ ਸਵੇਰੇ, ਜੇ ਕੋਈ ਮੰਨ ਲਓ 50-50 ਵਾਲਾ ਕੇਸ ਆ ਕਿ ਉਹਦੇ ਪਰਸਨਲ ਲਾਈਫ ਕਿੱਦਾਂ, ਉਹਦੀ ਉੱਦਣ ਆਪਣੇ ਪਾਰਟਨਰ ਨਾਲ ਕਿੱਦਾਂ ਇੰਟਰੈਕਸ਼ਨ ਹੋਈ, ਉਹ ਲਿਫਟ ਤੋਂ ਲੈ ਕੇ ਕੋਰਟ ਰੂਮ ਤੱਕ ਕਿੱਦਾਂ ਪਹੁੰਚਿਆ, ਉਹਨੂੰ ਕਿੱਦਾਂ ਦੇ ਲੋਕੀ ਮਿਲੇ, ਉਹਦਾ ਸਵੇਰੇ ਕੋਰਟ ਰੂਮ ਦੇ ਪਹਿਲੇ ਹਾਫ ਦੇ ਵਿੱਚ ਕਿੱਦਾਂ ਦਾ ਮਾਹੌਲ ਸੀਗਾ, ਠੀਕ ਹੈ, ਉਹਨੂੰ ਉਹਦੇ ਵਿੱਚ ਕਿੱਦਾਂ ਦੇ ਕਲਾਇੰਟ ਨਾਲ ਡੀਲ ਕਰਨਾ ਪਿਆ, ਉਹ ਜਿਹੜਾ ਕਲਾਇੰਟ ਸੀਗਾ ਉਹ ਅਥੈਂਟਿਕ ਸੀਗਾ, ਨਹੀਂ ਅਥੈਂਟਿਕ ਸੀਗਾ, ਲਾਪਰਵਾਹ ਸੀਗਾ, ਇੱਕ ਵਧੀਆ ਕਲਾਇੰਟ ਸੀਗਾ, ਉਹਦਾ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਸਾਈਕੋਲੋਜੀਕਲ ਪ੍ਰਭਾਵ ਜਿਹੜਾ ਹੈਗਾ, ਇਹ ਹਮੇਸ਼ਾ ਜਦੋਂ ਤੁਹਾਡੇ ਕੇਸ ਤੁਸੀਂ ਉਹਦੇ ਮੂਹਰੇ ਜਾਂਦੇ ਆ, ਇਹਦੇ ਮੂਹਰੇ
ਉਹ ਜਿਹੜਾ ਸਾਰਾ ਪ੍ਰਭਾਵ ਉਹਦਾ ਜਾਂਦਾ ਹੈ ਨਾ ਸੇਮ, ਕਿ ਉਹਨੇ ਕੀ ਜਵਾਬ ਦਿੱਤੇ, ਉਹਦੇ ਕੇਸ ਦੇ ਪਹਿਲੂ ਕੀ ਸੀਗੇ। ਸੋ ਠੀਕ ਹੈ। ਇਹ ਜਿਹੜੀ ਆਪਾਂ ਗੱਲ ਕਰ ਰਹੇ ਕਿ ਸਿਮਿਲੈਰਿਟੀ ਆਫ ਫੈਕਟ ਪੈਟਰਨਸ, ਇਹ ਕਿਤੇ ਨਾ ਕਿਤੇ ਬੜੀ ਹੱਦ ਤੱਕ ਇਹ ਹੁਣ ਜਿਹੜੀ ਹੈਗੀ ਆ ਜ਼ਿਆਦਾ ਇਹ ਮੈਟਰ ਕਰ ਰਹੀ ਹੈ ਇਸ ਵੇਲੇ। ਹੂੰ। ਤੇ ਇਹਦੇ ਬੇਸ ਤੇ ਆਪਾਂ ਕਈ ਵਾਰੀ ਦੇਖ ਰਹੇ ਹਾਂ ਕਿ ਜਿਹੜੇ ਜੱਜ ਆ ਉਹ ਕਈ ਵਾਰੀ ਜਿਹੜਾ ਕੇਸ ਆ ਉਹਨੂੰ ਡਿਨਾਈ ਕਰਦੇ ਆ, ਇਹ ਕਹਿ ਕੇ ਕਿ ਇਹ ਬੰਦਾ ਨਾ ਇੰਟਰਸਟਿਡ ਨਹੀਂ ਲੱਗਦਾ ਆਪਣੇ ਕੇਸ ਦੇ ਵਿੱਚ, ਖੁਦ ਇਹ ਵਰਡਿੰਗ ਯੂਜ਼ ਕਰਦੇ ਆ, ਤੇ ਇਹ ਬੰਦਾ ਇਹਨੂੰ ਜਿਹੜਾ ਹੈਗਾ ਪਤਾ ਨਹੀਂ ਸੀਗਾ। ਤੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਕੋਰਟ ਦੇ ਵਿੱਚ ਜਿਹੜਾ ਕਲਾਇੰਟ ਦਾ ਰਵੱਈਆ ਕੀ ਹੋਣਾ ਚਾਹੀਦਾ, ਜਿਹੜਾ ਕਿ ਹੁਣ ਜਵਾਕ ਆਏ ਵੀ ਬਹੁਤ ਜ਼ਿਆਦਾ ਹੈ ਨਾ, ਕਈ ਸਿੱਧੇ ਲੰਘੇ ਆਏ, ਗਏ ਤਾਂ ਚਲੋ ਪਹਿਲਾਂ ਬਾਰਡਰ ਤੇ ਸਖਤੀ ਹੁੰਦੀ ਸੀਗੀ, ਉੱਥੋਂ ਵੈਟ ਹੋ ਕੇ ਆਉਂਦੇ ਸੀ, ਹੁਣ ਸਿੱਧੇ ਵੀ ਬੜੇ ਜ਼ਿਆਦਾ ਲੋਕੀ ਲੰਘ ਕੇ ਆਏ ਆ, ਹਾਂਜੀ। ਯੰਗ ਵਾਲੇ ਵੀ ਬਹੁਤ ਜ਼ਿਆਦਾ ਲੋਕੀ ਆਏ ਆ। ਤੇ ਇਹ ਸਾਰਿਆਂ ਦਾ ਕਿੱਦਾਂ ਪ੍ਰਭਾਵ ਜਿਹੜਾ ਕੈਰੀ ਹੁੰਦਾ ਵਾ ਕੋਰਟ ਰੂਮ ਦੇ ਵਿੱਚ, ਤੇ ਜਿਹੜਾ ਫੋਰਮਾਂ ਨੂੰ ਜਾਂ ਡੈਕਲੇਰੇਸ਼ਨ ਉਹਨਾਂ ਤੋਂ ਬਾਹਰ ਜਾ ਕੇ ਅੱਜ ਗੱਲ ਕਰਾਂਗੇ ਕਿ ਜਿਹੜੇ ਹੁਣ ਸਾਡੇ ਨਾਲ ਜੁੜੇ ਆ, ਜਿਹੜੇ ਤਾਂ ਨਹੀਂ ਜੁੜੇ ਉਹਨਾਂ ਤੱਕ ਤਾਂ ਮੈਂ ਨਹੀਂ ਹੁਣ ਪਹੁੰਚ ਸਕਦਾ, ਪਰ ਜਿਹੜੇ ਜੁੜੇ ਆ ਉਹਨਾਂ ਨੂੰ ਇਹ ਹੈ ਕਿ ਤੁਹਾਡੀ ਯਾਰ ਇੱਕ ਸਮੂਹਿਕ ਲੈਵਲ ਤੇ ਕੀ ਰਿਸਪੌਂਸਿਬਿਲਿਟੀ ਬਣਦੀ ਆ, ਇਹ ਸਾਰੇ ਸਿਸਟਮ ਵੱਲ, ਸਾਰੀ ਤੁਹਾਡੀ ਜਿਹੜੀ ਸਟਰਗਲ ਆ ਉਹਦੇ ਵੱਲ, ਤੇ ਉਹਦੇ ਬਾਰੇ ਆਪਾਂ ਜਿਹੜੀ ਅੱਜ ਗੱਲ ਕਰਾਂਗੇ। ਬਿਲਕੁਲ, ਬਿਲਕੁਲ। ਤੇ ਸਰੋਤਿਓ, ਆਪਾਂ ਇਹ ਗੱਲਬਾਤ ਕਰਨੀ ਆ, ਫਿਰ ਆਪਾਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ ਉਹ ਲੈਣੀਆਂ ਸ਼ੁਰੂ ਕਰਾਂਗੇ। ਤੇ ਉੱਦਾਂ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200। ਅਟਾਰਨੀ ਟੇਲਕੈਂਡਾ ਜੀ, ਹੁਣ ਜਿੱਦਾਂ ਤੁਸੀਂ ਇਹ ਗੱਲ ਕੀਤੀ ਵੀ ਜੱਜ ਜਿਹੜੇ ਉਹ ਖੁਸ਼ ਨਹੀਂ ਆ, ਈਵਨ ਜਿਹੜੇ ਲਿਬਰਲ ਜੱਜ ਵੀ ਆਪਾਂ ਜਿਹੜਾ ਉਹ ਮੰਨਦੇ ਆ, ਇਹ ਨੰਬਰ ਆਫ ਕੇਸਿਸ ਦੇ ਵਿੱਚ ਵਾਧਾ, ਸਿਮਿਲੈਰਿਟੀਜ਼ ਜਿਹੜੀਆਂ ਉਹ ਦਿਖਣੀਆਂ, ਉਹ ਸਾਰਾ ਕੁਝ ਜਿਹੜਾ ਉਹ ਆਉਣਾ। ਅ, ਅਹ, ਤੇ ਫਿਰ ਜਿੱਦਾਂ ਹੁਣ ਤੁਸੀਂ ਕਿਹਾ ਵੀ ਜਿਹੜੇ ਇਸ਼ੂਜ਼ ਆ, ਇਹਦੇ ਵਿੱਚ ਜਿਹੜੇ ਸਿਮਿਲੈਰਿਟੀ ਆਫ ਫੈਕਟ ਪੈਟਰਨਸ ਦੇ ਜਿਹੜੇ ਇਸ਼ੂ ਕਿਹੜੇ ਆ, ਕਿੰਨਾ ਚੀਜ਼ਾਂ ਕਰਕੇ ਜੱਜ ਨੂੰ ਇਹ ਜਿਹੜਾ ਲੱਗ ਰਿਹਾ ਆ ਇਹ ਸਾਰੇ ਜਣੇ ਇੱਕ ਹੀ ਚੀਜ਼ ਜਿਹੜੀ ਉਹ ਆਖੀ ਜਾ ਰਹੀ ਹੈ, ਇੱਕ ਹੀ ਚੀਜ਼ ਹੈ ਰਹੀ ਆ, ਕਿਸੇ ਦਾ ਕੋਈ ਆਪਣਾ ਡਿਫਰੈਂਟ ਨਹੀਂ ਹੈਗੀ ਚੀਜ਼। ਸੋ ਇਹ ਜਿਹੜੀ ਚੀਜ਼ ਹੈ ਇਹਨੂੰ ਸੇਵ ਕਰ ਲਿਓ, ਦੁਬਾਰਾ ਜਾ ਕੇ ਸੁਣਿਓ, ਜਿਹੜੀ ਚੀਜ਼ ਹੁਣ ਕਹਿਣ ਜਾ ਰਹੇ ਆ, ਡਿਸਕਸ਼ਨ ਕਰਨ ਜਾ ਰਹੇ ਆ, ਤੁਹਾਨੂੰ ਦੱਸਣੀ ਨਹੀਂ ਇਹ ਕਿਸੇ ਨੇ, ਹੈ ਨਾ। ਤੇ ਜਿਹੜੀ ਹੁਣ ਤੁਹਾਨੂੰ ਇਨਫੋਰਮੇਸ਼ਨ ਦੱਸਦੇ ਹਾਂ ਔਰ ਇਹਨੂੰ ਸੁਣਿਓ, ਜਰਾ ਕੰਪੇਅਰ ਕਰਿਓ। ਕਈਆਂ ਨੂੰ ਸ਼ਿਕਾਇਤਾਂ ਵੀ ਬਹੁਤ ਰਹਿੰਦੀਆਂ ਕਿ ਆਹ ਨਹੀਂ ਕਿਹਾ, ਉਹ ਨਹੀਂ ਕਿਹਾ, ਸਾਡਾ ਕਾਲ ਨਹੀਂ ਚੱਕੀ, ਸਾਨੂੰ ਆਹ ਨਹੀਂ ਕੀਤਾ। ਸੋ ਇਹਨੂੰ ਜਿਹੜੀ ਇਨਫੋਰਮੇਸ਼ਨ ਇਹਨੂੰ ਧਿਆਨ ਨਾਲ ਸੁਣਿਓ, ਜਿਹੜਾ ਤੁਹਾਡਾ ਕੋਈ ਸੱਜਣ ਮਿੱਤਰ ਉਹਨਾਂ ਨਾਲ ਸ਼ੇਅਰ ਵੀ ਕਰਿਓ। ਤੇ ਕਈ ਵਾਰੀ ਕੇਸਾਂ 'ਚ ਆਪਾਂ ਦੇਖਦੇ ਹਾਂ ਕਿ ਬੰਦਾ ਲਾਪਰਵਾਹੀ ਕਰ ਦਿੰਦਾ, ਜੀ। ਘੱਟ ਬੋਲ ਦਿੰਦਾ, ਜ਼ਿਆਦਾ ਬੋਲ ਦਿੰਦਾ, ਹੈ ਨਾ। ਸੋ ਉਹ ਚੀਜ਼ ਬਾਰੇ ਜਿਹੜੀ ਹੈਗੀ ਆ ਕਿ ਜਿੱਦਾਂ ਕਹਿੰਦੇ ਬੰਦਾ ਸ਼ੈਫ ਜਿਹੜਾ ਹੈਗਾ ਉਹ ਆਪਣੀ ਰੈਸਪੀ ਨਹੀਂ ਦੱਸਦਾ ਕਿਸੇ ਨੂੰ ਕਿ ਭਾਈ ਕਿੱਦਾਂ ਇਹ ਬਣਨਾ ਵਾ, ਉਹਨੇ ਕਹਿਣਾ ਖਾ ਲਓ ਬਸ, ਹੈ ਨਾ। ਜਿਹੜਾ ਵਕੀਲਾਂ ਦਾ, ਕੋਰਟ ਦਾ ਸਾਰਾ ਸਿਸਟਮ ਆ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਨੇ ਦੱਸਿਆ ਹੋਣਾ ਵਾ, ਜਿਹੜੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਜਾਂ ਜਿਹੜੀਆਂ ਦੱਸਾਂਗੇ ਵੀ ਅੱਗੇ। ਸੋ ਉੱਥੇ ਤੱਕ ਆਪਣਾ ਤੁਹਾਡੇ ਨਾਲ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਤੁਹਾਡੇ ਨਾਲ ਇੰਟਰੈਕਸ਼ਨ ਆ, ਉਹ ਉਸ ਲੈਵਲ ਤੇ ਹੈ ਸਿਰਫ। ਉਸ ਲੈਵਲ ਤੱਕ ਆਪਾਂ ਤੁਹਾਡੀ ਉਹ ਜਿਹੜੀ ਹੈਲਪ ਕਰ ਸਕਦੇ ਹਾਂ, ਇਨਫੋਰਮੇਸ਼ਨ ਦੇ ਸਕਦੇ ਹਾਂ, ਨੌਲੇਜ ਦੇ ਸਕਦੇ ਹਾਂ। ਸੋ ਜਿਹੜੀ ਇਨਫੋਰਮੇਸ਼ਨ ਹੈ ਕਿ ਹੁਣ ਕੀ ਮਸਲਾ ਕੀ ਹੈਗਾ ਕੋਰਟ ਰੂਮਸ ਦੇ ਵਿੱਚ, ਹੈ ਨਾ। ਸੋ ਕੋਰਟ ਰੂਮਸ ਦੇ ਵਿੱਚ ਮਸਲਾ ਇਹ ਹੈਗਾ ਕਿ ਪਹਿਲੀ ਗੱਲ ਤਾਂ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਉਹਨਾਂ ਨੇ ਥੋੜ੍ਹਾ ਜਿਹਾ ਰਿਲੈਕਸ ਕੀਤਾ ਹੋਇਆ। ਐਵੀਡੈਂਸ ਦੇ ਜਿਹੜੇ ਰੂਲ ਆ ਉਹ 'ਤੇ ਅਪਲਾਈ ਨਹੀਂ ਹੁੰਦੇ ਪੂਰੇ। ਜਦੋਂ ਤੁਸੀਂ ਹੁਣ ਜਿੱਦਾਂ ਸਿਵਲ ਕ੍ਰਿਮੀਨਲ ਕੇਸ ਆ, ਉਹਦੇ ਵਿੱਚ ਬਹੁਤ ਜ਼ਿਆਦਾ ਰੂਲਸ ਲਾਗੂ ਹੁੰਦੇ ਆ, ਜਿੱਦਾਂ ਹੀਅਰਸੇ ਫॉर ਐਗਜ਼ਾਮਪਲ, ਕਿ ਇਹ ਚੀਜ਼ ਬੰਦਾ ਜਿਹੜੀ ਗਵਾਹੀ ਦੇ ਰਿਹਾ, ਇਹਨੇ ਆਪ ਨਹੀਂ ਇਹ ਵੇਖੀ, ਇਹ ਕਿਸੇ ਤੋਂ ਇਹਨੇ ਸੁਣੀ ਸੀਗੀ, ਇਹਨੂੰ ਤੁਸੀਂ ਸੁਣ ਨਹੀਂ ਸਕਦੇ। ਸੋ ਇੱਦਾਂ ਦੇ ਕਈ ਸਾਰੇ ਜਿਹੜੇ ਰੂਲ ਰੈਗੂਲੇਸ਼ਨ ਆ ਉਹ ਰਿਲੈਕਸ ਹੋ ਗਏ। ਹੁਣ ਜਿੱਦਾਂ ਕ੍ਰਿਮੀਨਲ ਸਿਵਲ ਕੇਸ 'ਚ ਤੁਸੀਂ ਉਹ ਬੰਦੇ ਦੀ ਗਵਾਹੀ ਨਹੀਂ ਪਵਾ ਸਕਦੇ ਜਿਹਨਾਂ ਨੂੰ ਤੁਸੀਂ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦੇ। ਹੁਣ ਇਮੀਗ੍ਰੇਸ਼ਨ 'ਚ ਉਹ ਵੀ ਉਹਨਾਂ ਨੇ ਰਿਲੈਕਸ ਕਰਤਾ ਕਿ ਐਫੀਡੇਵਿਟ ਲਿਖਤੇ ਉਹਨਾਂ ਦੇ ਬੇਸ ਤੇ ਜਿਹੜਾ ਸਰਕਾਰੀ ਵਕੀਲ ਆ ਉਹਦੇ ਕੋਲ ਇੰਨਾ ਜ਼ਿਆਦਾ ਸਾਧਨ ਨਹੀਂ ਹੈਗੇ ਕਿ ਉਹ ਜਿਹਨਾਂ ਨੇ ਐਫੀਡੇਵਿਟ ਲਿਖਿਆ ਉਹਨਾਂ ਨੂੰ ਉਹ ਐਗਜ਼ਾਮਿਨ ਕਰ ਸਕਦਾ ਹੋਵੇ, ਉਹਨਾਂ ਦੀ ਗੱਲ ਸੁਣ ਸਕਦਾ ਹੋਵੇ। ਸੋ ਜਿਹੜਾ ਇਮੀਗ੍ਰੇਸ਼ਨ ਜੱਜ ਆ ਜਾਂ ਜਿਹੜਾ ਸਰਕਾਰੀ ਵਕੀਲ ਆ, ਉਹਦੇ ਕੋਲ ਇੱਕ ਲਿਮਿਟੇਸ਼ਨ ਆ। ਉਹਨੇ ਜਦੋਂ ਤੁਸੀਂ ਆਪਣਾ ਦੱਸਤਾ, ਆਪਣੇ ਡਾਕੂਮੈਂਟ ਦੇਤੇ, ਉਹਦੇ ਵਿੱਚੋਂ ਹੀ ਤੁਹਾਨੂੰ ਪੁੱਛਦਾ, ਹੈ ਨਾ। ਸੋ ਪਹਿਲੀ ਗੱਲ ਤਾਂ ਇੱਕ ਹੈਗਾ ਕਿ ਇੱਕ ਦਾਇਰਾ ਜਿਹੜਾ ਹੈਗਾ ਉਹ ਤੈਅ ਹੋ ਗਿਆ ਕਿ ਜਿਹੜੇ ਇਹ ਕੇਸ ਆ ਇਹਦਾ ਸਕੋਪ ਕੀ ਹੋਣਾ। ਸੋ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਰਿਪੀਟ ਜਿਹੜੇ ਕਾਮਨ ਇਸ਼ੂਜ਼ ਇੱਕ ਆਉਂਦੇ ਆ। ਇੱਕ ਬਾਈ ਦਾ ਜਿਹੜਾ ਕੇਸ ਡਿਨਾਈ ਹੋਇਆ ਸੀਗਾ, ਉਹਦੇ ਮੈਡੀਕਲ ਜਿਹੜੇ ਸੀਗੇ, ਉਹਦੇ ਜਿਹੜੇ ਮੈਡੀਕਲ ਉਹ ਕਹਿੰਦਾ ਕਿ ਜੱਜ ਸਾਹਿਬ ਨੇ ਦੱਸਿਆ ਸੀਗਾ ਕਿ ਇਹਦੇ ਮੈਡੀਕਲ 'ਤੇ ਮੈਨੂੰ ਸ਼ੱਕ ਹੈਗਾ ਕਿਉਂਕਿ ਜਿਹੜੀ ਲੈਂਗੁਏਜ ਸੀਗੀ ਉਹ ਇੱਕ ਮੈਡੀਕਲ ਲੈਟਰ ਤੇ ਦੂਜੀ ਮੈਡੀਕਲ ਲੈਟਰ ਦੀ ਸੇਮ ਸੀਗੀ। ਤੇ ਜੱਜ ਸਾਹਿਬ ਕਹਿੰਦੇ ਕਿ ਇਹ ਕਿੱਦਾਂ ਹੋ ਸਕਦਾ ਕਿ ਇਹ 2 ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ 2-3 ਸਾਲਾਂ ਦਾ ਜਿਹੜਾ ਹਮਲਿਆਂ ਦੇ ਵਿੱਚ ਫ਼ਰਕ ਸੀਗਾ, ਇਹ ਕਿੱਦਾਂ ਹੋ ਸਕਦਾ ਕਿ ਜਿਹੜੀ ਇੱਕ ਤੇਰੀ ਲੈਂਗੁਏਜ ਆ,
ਇੱਕ ਡਾਕਟਰ ਦੀ ਲਿਖਾਈ ਹੈ, ਇੱਕ ਡਾਕਟਰ ਦੀ ਦੂਜੇ ਡਾਕਟਰ ਦੀ ਫ਼ਰਕ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚ ਸੇਮ ਟਾਈਪੋ ਆ ਤੇ ਸੇਮ ਮਿਸਟੇਕਸ ਆ ਤੇ ਉਹ ਅਲੱਗ-ਅਲੱਗ ਸਟੇਟਾਂ ਦੇ ਵਿੱਚ ਬਣੇ ਆ। ਇੱਕ ਇਹ ਸਟੇਟ 'ਚ ਬਣਿਆ, ਦੂਜੀ ਸਟੇਟ 'ਚ ਬਣਿਆ, ਉਹਦਾ ਫਾਰਮੈਟ ਜਿਹੜਾ ਕਿ ਕਦੋਂ ਉਹ ਕਿੱਦਾਂ ਹੋਇਆ, ਉਸ ਤੋਂ ਬਾਅਦ ਉਹ ਲੈਂਗੁਏਜ ਕਿੱਦਾਂ ਕਿ ਇਹਨੂੰ ਮੈਂ ਦਵਾਈਆਂ ਦਿੱਤੀਆਂ ਫਿਰ ਇਹ ਰਿਕਵਰ ਕਰ ਗਿਆ ਹੈ ਨਾ, ਕਿ ਇਹ ਕਿੱਦਾਂ ਹੋ ਸਕਦਾ ਕਿ ਇਹ ਜਿਹੜੀਆਂ ਲੈਟਰਾਂ ਦੀ ਲੈਂਗੁਏਜ ਆ ਇਹ ਸੇਮ ਹੈਗੀ ਆ। ਤੇ ਇਹਨੂੰ ਮੈਨੂੰ ਲੱਗਦਾ ਕਿ ਇਹਦੇ ਫੈਬਰੀਕੇਟਿਡ ਡਾਕੂਮੈਂਟ ਆ, ਇਹਦਾ ਨਕਲੀ ਫ੍ਰਿਵਲਸ ਅਸਾਈਲਮ ਐਪਲੀਕੇਸ਼ਨ ਆ, ਸਿਰਫ ਮੈਡੀਕਲ ਦੀ ਲੈਟਰ ਦੀ ਲੈਂਗੁਏਜ ਤੋਂ। ਵਾਓ। ਫਿਰ ਜੀ ਮੈਡੀਕਲ ਦੇ ਵਿੱਚ ਆਪਣਾ ਉਹੀ ਕਿ ਬੰਦੇ ਨੂੰ ਪੁੱਛਦੇ ਆ ਕਿ ਇਹ ਮੈਡੀਕਲ ਰੈਕੋਰਡ ਬਣੇ ਕਿੱਦਾਂ ਨਾ, ਕਿ ਕਿੱਦਾਂ ਮਤਲਬ ਕਿ ਡਾਕਟਰ ਦੇ ਕੋਲ ਰੈਕੋਰਡ ਸੀਗਾ ਕਿ ਕਿਹੜੇ ਹਿਸਾਬ ਨਾਲ ਇਹ ਮੈਡੀਕਲ ਲੈਟਰ ਤਿਆਰ ਹੋਈਆਂ। ਉਹਦੇ ਵਿੱਚ ਹੁਣ ਬੰਦੇ ਆ ਵੀ ਕਈ ਵਾਰੀ ਕਹਿੰਦੇ ਕਿ ਮੇਰੇ ਘਰਦਿਆਂ ਨੇ ਜਾ ਕੇ ਉਹਨਾਂ ਨੂੰ ਦੱਸਿਆ, ਫਿਰ ਉਹਨਾਂ ਨੂੰ ਯਾਦ ਕਰਾਇਆ ਤੇ ਫਿਰ ਉਹਨਾਂ ਨੇ ਲਿਖਿਆ। ਤੇ ਜੱਜ ਕਹਿੰਦਾ ਇਹ ਤਾਂ ਫਿਰ ਯੂਐਸ ਦੇ ਕਾਨੂੰਨ ਦੇ ਹਿਸਾਬ ਨਾਲ ਇਹ ਤਾਂ ਨਕਲੀ ਲੈਟਰ ਹੋ ਗਈ, ਇਹ ਤਾਂ ਝੂਠ ਲੈਟਰ ਹੋ ਗਈ, ਇਹ ਤਾਂ ਫ੍ਰਿਵਲਸ ਹੋ ਗਈ ਲੈਟਰ। ਕਿ ਫਿਰ ਤੇਰੇ ਘਰਦਿਆਂ ਨੇ ਇਹਨੂੰ ਦੱਸਿਆ ਕਿ ਕਿੱਦਾਂ ਸੀਗਾ, ਮਤਲਬ ਡਾਕਟਰ ਨੂੰ ਆਪ ਨਹੀਂ ਯਾਦ ਸੀਗਾ, ਹੈ ਨਾ। ਜਾਂ ਫਿਰ ਆਪਾਂ ਦੇਖਦੇ ਹਾਂ ਕਿ ਉਹ ਡਾਕਟਰ ਨੂੰ ਕਹਿੰਦਾ ਕਿ ਕਿੱਥੇ ਹੈ ਡਾਕਟਰ ਵਾਲਾ ਉਹ ਰੈਕੋਰਡ, ਕਿੱਥੇ ਹੈਗਾ। ਉਹਦੇ ਵਿੱਚ ਕਈ ਵਾਰੀ ਤਾਂ ਜਿਹੜਾ ਬੰਦਾ ਹੈਗਾ ਉਹ ਕਹਿ ਦਿੰਦਾ ਕਿ ਮੈਂ ਲੈ ਕੇ ਆ ਸਕਦਾ, ਜੱਜ ਕਹਿੰਦਾ ਚੱਲ ਨਵੀਂ ਤਰੀਕ ਤੇ ਜਮ੍ਹਾਂ ਕਰਾ। ਤੇ ਕਈ ਵਾਰੀ ਬੰਦਾ ਕਹਿ ਦਿੰਦਾ ਕਿ ਨਹੀਂ ਉਹ ਜੀ ਰੈਕੋਰਡ ਗਵਾਚ ਗਿਆ ਸੀਗਾ, ਉਹ ਮੇਰੇ ਘਰਦਿਆਂ ਕੋਲ ਰੈਕੋਰਡ ਮੈਨੂੰ ਭੇਜਿਆ ਨਹੀਂ, ਮੇਰੇ ਫਾਦਰ ਦੇ ਕੋਲ ਆ ਰੈਕੋਰਡ, ਮੇਰੀ ਮਦਰ ਦੇ ਕੋਲ ਆ ਰੈਕੋਰਡ। ਸੋ ਇਹ ਜਿਹੜੇ ਸਾਰੇ ਮੁੱਦੇ ਜਿਹੜੇ ਹੈਗੇ ਆ ਮੈਡੀਕਲ ਲੈਟਰਾਂ ਨੂੰ ਕਿ ਕਿੱਦਾਂ ਇਹ ਹੁਣ ਹੈਗਾ ਕਿ ਜਿਹੜਾ ਮੈਡੀਕਲ ਰੈਕੋਰਡ ਹੈਗਾ ਉਹਦਾ ਉਹ 'ਚ ਤੁਹਾਡਾ ਵਕੀਲ ਨਹੀਂ ਕੋਈ ਪਾਰਟੀਸਪੇਸ਼ਨ ਕਰ ਸਕਦਾ, ਉਹ 'ਚ ਤੁਹਾਡਾ ਟਰਾਂਸਲੇਟਰ ਇੰਟਰਪ੍ਰੇਟਰ ਨਹੀਂ ਪਾਰਟੀਸਪੇਸ਼ਨ ਕਰ ਸਕਦਾ। ਉਹ ਤੁਹਾਨੂੰ ਇੱਕ ਡਾਕਟਰ ਨੇ ਦੇਣਾ ਕਿ ਡਾਕਟਰ ਦਾ ਜਿੱਦਾਂ ਉਹਨਾਂ ਦਾ ਸਿਸਟਮ ਉੱਥੇ ਚੱਲਦੇ ਆ ਹਸਪਤਾਲਾਂ ਦੇ, ਕਿ ਉਹਨਾਂ ਦਾ ਕੀ ਹੈ। ਤੁਹਾਨੂੰ ਉਹ ਕਹਿੰਦੇ ਆ ਕਿ ਕੰਟੈਂਪਰੇਨੀਅਸ ਰੈਕੋਰਡਸ, ਮਤਲਬ ਕਿ ਕੰਟੈਂਪਰੇਨੀਅਸ ਰੈਕੋਰਡ ਹੁੰਦੇ ਆ ਜਿਹੜੇ ਜਦੋਂ ਮੌਕੇ ਦੀ ਵਾਰਦਾਤ ਹੋਈ ਸੀਗੀ। ਇਹ ਕੰਟੈਂਪਰੇਨੀਅਸ ਐਵੀਡੈਂਸ ਰੂਲ ਹੁੰਦਾ ਵਾ, ਜਦੋਂ ਮੌਕੇ ਤੇ ਵਾਰਦਾਤ ਹੋਈ ਸੀਗੀ ਉਦੋਂ ਕੀ ਰੈਕੋਰਡ ਜਿਹੜੇ ਉੱਥੋਂ ਦੀ ਤਿਆਰ ਹੋਏ ਆ, ਜਾਂ ਉਦੋਂ ਕੀ ਖਾਤੇ ਦੇ ਉੱਤੇ ਚਾੜਿਆ ਗਿਆ, ਜਿਹੜਾ ਰਜਿਸਟਰ ਉਹਨਾਂ ਦਾ ਹੁੰਦਾ ਕਿ ਕੀ ਡਿਟੇਲਾਂ ਲਿਖੀਆਂ ਗਈਆਂ, ਹੈ ਨਾ। ਹੁਣ ਜਦੋਂ 10-10 ਸਾਲ ਬਾਅਦ 5-5 ਸਾਲ ਬਾਅਦ ਲੈਟਰਾਂ ਆਉਂਦੀਆਂ ਵਾ ਡਾਕਟਰ ਦੀਆਂ, ਤਾਂ ਜੱਜ ਦਾ ਸਵਾਲ ਇਹ ਹੁੰਦਾ ਸਿੰਪਲ ਜਿਹਾ, ਉਹ ਕਹਿੰਦਾ ਮੈਂ ਪੁੱਛਣਾ ਚਾਹੁੰਦਾ ਕਿ ਇਹ ਕਿਹੜੇ ਹਿਸਾਬ ਨਾਲ ਲੈਟਰ ਤਿਆਰ ਹੋਈ ਹੈ, ਕਿੱਦਾਂ ਲੈਟਰ ਇਹ ਤਿਆਰ ਕੀਤੀ ਗਈ ਸੀ, ਕਿ ਡਾਕਟਰ ਨੂੰ ਕਿੱਦਾਂ ਯਾਦ ਆ ਕਿ ਤੇਰੇ ਡਾਂਗਾ ਪਈਆਂ। ਡਾਕਟਰ ਤਾਂ ਉੱਥੇ ਸੀਗਾ ਨਹੀਂ, ਕਿ ਤੂੰ ਜਾ ਕੇ ਡਾਕਟਰ ਨੂੰ ਦੱਸਿਆ ਸੀਗਾ ਕਿ ਡਾਕਟਰ ਨੂੰ। ਹੁਣ ਕਈ ਵਾਰੀ ਬੰਦਾ ਆਹੀ ਨਹੀਂ ਜਵਾਬ ਦੇ ਪਾਉਂਦਾ ਕਿ ਡਾਕਟਰ ਨੂੰ ਕਿੱਦਾਂ ਪਤਾ ਡਾਂਗ ਪਈ ਸੀਗੀ। ਹੁਣ ਜੇ ਯਾਰ ਜੇ ਕੁੱਟ ਤੁਹਾਨੂੰ ਪਈ ਆ ਤਾਂ ਤੁਹਾਡੇ ਥਰੂ ਪਤਾ ਲੱਗਣਾ, ਡਾਕਟਰ ਨੂੰ, ਹੋਰ ਤਾਂ ਕੋਈ ਸੀਗਾ ਨਹੀਂ ਉੱਥੇ, ਜਾਂ ਤੁਹਾਨੂੰ ਜਿਹੜੇ ਲੈ ਕੇ ਗਏ ਆ ਬੰਦੇ। ਸੋ ਹੁਣ ਡਾਕਟਰ ਦੀ ਲੈਟਰਾਂ ਦੇ ਵਿੱਚ ਜਿਹੜੇ ਇਹਨੂੰ ਅੱਗੇ ਕਈ ਵਾਰੀ ਇੱਥੋਂ ਹੀ ਬੰਦੇ ਨੂੰ ਖਿੱਚ ਲੈਂਦੇ ਉਹ, ਹੈ ਨਾ, ਕਿ ਡਾਕਟਰ ਦੀ ਲੈਟਰਾਂ ਦੇ ਵਿੱਚ ਕਿ ਤੇਰਾ ਇਲਾਜ ਕੀ ਹੋਇਆ ਸੀਗਾ, ਡਾਕਟਰ ਨੇ ਕੀ ਟ੍ਰੀਟਮੈਂਟ ਲਿਖੀ ਹੈ ਲੈਟਰ ਦੇ ਵਿੱਚ, ਬੰਦਾ ਕੀ ਕਹਿ ਰਿਹਾ, ਬਿਆਨਾਂ 'ਚ ਕੀ ਲਿਖਿਆ, ਬਾਰਡਰ ਤੇ ਕੀ ਕਿਹਾ। ਕਈ ਵਾਰੀ ਇਹ 'ਚ ਫਰਕ ਹੁੰਦਾ, ਕਈ ਵਾਰੀ ਬੰਦੇ ਦੀ ਸਿੰਪਲ ਗੱਲ ਉੱਤੇ ਆ ਜਾਂਦੀ ਕਿ ਤੇਰੇ ਇੰਜੈਕਸ਼ਨ ਵੀ ਲੱਗੇ ਸੀਗੇ, ਉੱਤੇ ਜਾ ਕੇ ਕਈ ਵਾਰੀ ਬੰਦਾ ਉਲਝ ਜਾਂਦਾ ਛੋਟੀ-ਛੋਟੀ ਗੱਲ ਤੇ, ਹੈ ਨਾ। ਹੁਣ ਜੇ ਕਿਸੇ ਦਾ ਅਸਾਈਲਮ ਦਾ ਕਲੇਮ ਆ, ਮਾਰਕੁੱਟ ਉਹਨਾਂ ਹੋਈ ਆ, ਮੈਡੀਕਲ ਉਹਦਾ ਇਲਾਜ ਹੋਇਆ, ਪਹਿਲੀ ਗੱਲ ਤਾਂ ਬੰਦੇ ਨੂੰ ਸਾਰਾ ਪਤਾ ਹੋਣਾ ਚਾਹੀਦਾ ਜੇ ਉਹਨਾਂ ਹੱਡ ਬੀਤੀ ਹੈ। ਜੇ ਕਿਸੇ ਬੰਦੇ ਨਾਲ ਵਾਕਈ ਇਹ ਹੱਡ ਬੀਤੀ ਆ, ਉਹਨੂੰ ਮੈਡੀਕਲ ਦੀ ਸਾਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ ਕਿ ਕਿੱਥੇ ਡਾਕਟਰ ਸੀਗਾ, ਕਿਹੜਾ ਹਸਪਤਾਲ ਸੀਗਾ, ਕਿੱਦਾਂ ਇਹ ਲੈਟਰ ਬਣਿਆ, ਡਾਕਟਰ ਨੂੰ ਕਿੱਦਾਂ ਪਤਾ ਕੀ ਸੱਟਾਂ ਲੱਗੀਆਂ, ਇੰਨੇ ਸਾਲ ਬਾਅਦ ਕਿੱਦਾਂ ਯਾਦ ਹੈਗਾ ਡਾਕਟਰ ਨੂੰ। ਸੋ ਉਹ ਚੀਜ਼ ਦਾ ਮੈਡੀਕਲ ਦਾ ਉਹਨਾਂ ਦੇ ਕੋਲ ਇਸ਼ੂ ਇੱਕ ਬੜਾ ਮੇਨ ਜਿਹੜਾ ਹੁੰਦਾ ਵਾ। ਤੇ ਜ਼ਿਆਦਾਤਰ ਇਹਦੇ ਵਿੱਚ ਆਪਾਂ ਹੁਣ ਜੇ ਮੈਂ ਹੁਣ ਗੈਸ ਕਰਾਂ, ਮੈਨੂੰ ਹੁਣ ਪੱਕਾ ਤਾਂ ਨਹੀਂ ਪਤਾ ਕਿ ਮੈਡੀਕਲ ਦੇ ਵਿੱਚ ਜੇ ਮੇਰਾ ਗੈਸ ਕੀਤਾ ਜਾਵੇ ਕਿ ਜਿੱਦਾਂ ਉਹ ਕਹਿੰਦਾ ਕਿ ਡਾਕਟਰ ਦੀਆਂ ਲੈਟਰਾਂ ਕਿੱਦਾਂ ਰਲਦੀਆਂ ਹੈਗੀਆਂ, ਤਾਂ ਉਹ ਡਾਕਟਰ ਦੀਆਂ ਲੈਟਰਾਂ ਤਾਂ ਹੀ ਰਲੂਗੀਆਂ ਨਾ ਕਿ ਜੇ ਤਾਂ ਲੈਟਰਾਂ ਨਕਲੀ ਆ ਜਾਂ ਕਿਸੇ ਇੰਟਰਪ੍ਰੇਟਰ ਟਰਾਂਸਲੇਟਰ ਨੇ ਜਿਹੜੀ ਤੁਹਾਡੀ ਲੈਂਗੁਏਜ ਲਿਖ ਕੇ ਤੁਹਾਨੂੰ ਦੇ ਦਿੱਤੀ, ਤੁਸੀਂ ਡਾਕਟਰ ਕੋਲ ਸਾਈਨ ਕਰਾ ਲਈ। ਸੋ ਨਕਲੀ ਲੈਟਰਾਂ ਇਦਾਂ ਦਾ ਕੰਮ ਨਹੀਂ ਕਰਨਾ। ਜਿਹੜਾ ਕਲੀਨਿਕ ਵਾਲਾ ਬੰਦਾ ਹੈਗਾ ਸਿੱਧੇ ਡਾਇਰੈਕਟਲੀ ਉਹਦੇ ਕੋਲ ਉਹਦੇ ਹੱਥੀਂ ਲਿਖਿਆ ਉਹਦੀ ਲੈਂਗੁਏਜ 'ਚ ਲਿਖਣਾ, ਜੋ ਵੀ ਉਹ ਲਿਖ ਕੇ ਦੇਵੇ ਉਹੀ ਉਹਨਾਂ ਕੁ ਰੱਖਣਾ, ਉਸ ਤੋਂ ਜ਼ਿਆਦਾ ਅੱਗੇ ਨਹੀਂ ਜਾਣਾ। ਕਿਉਂਕਿ ਜਿਹੜਾ ਜੱਜ ਦੀ ਵੇਖਣ ਵਾਲੀ ਅੱਖ ਆ, ਪਰਖਣ ਵਾਲੀ ਅੱਖ ਆ, ਜਿਹੜਾ ਸਰਕਾਰੀ ਵਕੀਲ ਆ, ਜਿਹੜੀਆਂ ਚੀਜ਼ਾਂ ਨੂੰ ਉਹ ਐਕਸਪਲੋਇਟ ਕਰਨਾ ਚਾਹੁੰਦਾ, ਉਹ ਤੁਹਾਨੂੰ ਤਾਂ ਪਤਾ ਨਹੀਂ, ਤੁਹਾਨੂੰ ਲੱਗਦਾ ਕਿ ਇੰਟਰਪ੍ਰੇਟਰ ਟਰਾਂਸਲੇਟਰ ਦਾ ਸਹਾਰਾ ਲੈ ਲਿਆ ਤੇ ਅੱਗੇ ਉਹ ਕਹਿੰਦੇ ਯਾਰ ਇਹਨਾਂ ਦੇ ਕਲੇਮ ਸਿਮਿਲਰ ਆ, ਫਿਰ ਇਹਨਾਂ ਦੀਆਂ ਲੈਟਰਾਂ ਦੀ ਲੈਂਗੁਏਜ ਸੇਮ। ਤੇ ਉਹ ਹੁਣ ਇੰਟਰਪ੍ਰੇਟਰ ਟਰਾਂਸਲੇਟਰ ਕਿੰਨੀਆਂ ਦੀਆਂ ਹੈਲਪ ਕਰਦਾ ਹੋਊ ਟਰਾਂਸਲੇਸ਼ਨ ਇੰਟਰਪ੍ਰੇਟਰ 'ਚ। ਸੋ ਸੇਮ ਮਿਸਟੇਕਸ ਜਿਹੜੀਆਂ ਕੈਰੀ ਫਾਰਵਰਡ ਹੁੰਦੀਆਂ। ਸੋ ਇਹ ਹੈ ਕਿ ਜਿਹੜੇ ਕੋਰਟ ਨੂੰ ਕੋਈ ਸਵਾਲ ਨਹੀਂ ਹੋਣੇ ਚਾਹੀਦੇ ਕਿ ਜਿਹੜੇ ਲੈਟਰ ਆ ਇਹਨਾਂ ਦੇ ਵਿੱਚ ਕੋਈ ਲੈਂਗੁਏਜ ਦੀ ਪ੍ਰੋਬਲਮ ਆ, ਕੋਈ ਇਹਦੇ ਵਿੱਚ ਦਵਾਈਆਂ ਦੀ, ਟੀਕਿਆਂ ਦੀ ਪ੍ਰੋਬਲਮ ਆ, ਜਾਂ ਪੂਰਾ ਉਹਦਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਵਗੈਰਾ ਸਾਰਾ ਹਰੇਕ ਚੀਜ਼ ਜਿਹੜੀ ਸਹੀ ਹੋਣੀ ਚਾਹੀਦੀ ਹੈ, ਹੈ ਨਾ।
ਠੀਕ ਹੈ। ਸੋ ਇਹਦੇ ਵਿੱਚ ਅਟਾਰਨੀ ਟੇਟਕੀਆ ਨਾ ਜੀ, ਤੁਸੀਂ ਉੱਦਾਂ ਵੈਸੇ ਕਈ ਵਾਰੀ ਇਹ ਦੱਸਿਆ ਆ ਵੀ ਭਾਈ ਉਹ ਕਾਪੀ ਪੇਸਟ ਵਾਲਾ ਕੰਮ ਨਹੀਂ ਹੋਣਾ ਚਾਹੀਦਾ, ਐਫੀਡੈਵਿਟ ਵਾਲਾ ਕੰਮ ਕਰਨ ਦੀ ਜਿਹੜੀ ਉਹ ਲੋੜ ਨਹੀਂ ਆ। ਅਜਿਹੀ ਚੀਜ਼ ਦੇ ਵਿੱਚ ਫਿਰ ਬੈਸਟ ਕੀ ਆ ਵੀ ਸਿੱਧਾ ਉਹਨਾਂ ਤੋਂ ਉੱਦਾਂ ਹੀ ਲਿਖਵਾ ਲਓ, ਅਸ਼ਟਾਮ ਤੇ ਕਰਨ ਦੀ ਲੋੜ ਨਹੀਂ। ਕੀ ਪੰਜਾਬੀ ਦੇ ਵਿੱਚ ਉਹਨਾਂ ਦੇ, ਜਿੱਦਾਂ ਮੰਨ ਲਓ ਘਰ ਦੇ ਆ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਪੰਜਾਬੀ 'ਚ ਲਿਖ ਕੇ ਬਾਅਦ 'ਚ ਕੀ ਉਹਦੀ ਟਰਾਂਸਲੇਸ਼ਨ ਜਿੱਦਾਂ ਉਹ ਲਿਖ ਰਹੇ ਉਹਦੀ ਟਰਾਂਸਲੇਸ਼ਨ ਦਿੱਤੀ ਜਾ ਸਕਦੀ ਆ ਉਹਦੇ ਨਾਲ, ਜਾਂ ਕਿੱਦਾਂ, ਵਾਟਸ ਦਾ ਬੈਸਟ ਵੇ ਟੂ ਵੀ ਇਹਨੂੰ ਪਹੁੰਚਾਉਣਾ ਕਿੱਦਾਂ ਆ, ਦੱਸਣਾ ਕਿੱਦਾਂ ਆ ਫਿਰ ਇਹ? ਦੇਖੋ ਹੁਣ ਤੁਹਾਨੂੰ ਜਿਹੜਾ ਵਿੱਚ ਕੀ ਹੈ ਕਿ ਇੱਕ ਰੀਜ਼ਨ ਸੀਗਾ ਕਿ ਸਾਡੀ ਜ਼ਿਆਦਾ ਸਕਸੈਸ ਰੇਟ ਕਿਉਂ ਸੀ ਹੈਗਾ, ਕਿ ਆਪਣਾ ਜਿਹੜੇ ਸੀਗੇ ਇਹ ਸਟਾਮ ਸਟੂਮ ਵਾਲੇ ਚੱਕਰਾਂ ਦੇ ਵਿੱਚ ਤਾਂ ਆਪਾਂ ਪਏ ਨਹੀਂ ਕਦੀ, ਹਨਾ। ਠੀਕ ਕਿਉਂਕਿ ਹੈ। ਕੀ ਹੈ ਕਿ ਜਿਹੜਾ ਮਾਪੇ ਹੈਗੇ ਆ ਉਹਨਾਂ ਦੇ ਹੱਥੀਂ ਲਿਖਾਓ, ਭਾਵੇਂ ਇੱਕ ਪੈਰਾਗ੍ਰਾਫ ਲਿਖਣ ਉਹ ਭਾਵੇਂ 2 ਲਿਖਣ, ਜਿੰਨਾ ਉਹਨਾਂ ਨੂੰ ਯਾਦ ਆ ਉਹਨਾਂ ਲਿਖਣ, ਭਾਵੇਂ ਲਾਈਨਾਂ ਲਿਖ ਦੇਣ ਉੱਤੇ ਕਿ ਮੈਨੂੰ ਇੰਨਾ ਕੀ ਯਾਦ ਆ, ਕਿ ਮੇਰੀ ਇੰਨੀ ਉਮਰ ਆ ਮੈਨੂੰ ਇੰਨਾ ਕੀ ਯਾਦ ਆ, ਹਨਾ। ਤੇ ਜਿੰਨਾ ਕੁ ਉਹਨਾਂ ਨੂੰ ਯਾਦ ਹੋਣਾ ਚਾਹੀਦਾ, ਉਹਨਾਂ ਨੂੰ ਉਹੀ ਯਾਦ ਹੋਣਾ ਚਾਹੀਦਾ ਜੋ ਉਹਨਾਂ ਨੇ ਸਾਹਮਣੇ ਆਪਣੇ ਦੇਖਿਆ। ਉਹਨਾਂ ਨੂੰ ਤੁਹਾਡੀ ਸਾਰੀ ਜਿਹੜੀ ਰਾਮ ਕਹਾਣੀ ਕੀ ਹੋਇਆ, ਤੁਹਾਡੇ ਨਾਲ ਕਿੱਦਾਂ ਹੋਇਆ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੋਣਾ, ਕਿਉਂਕਿ ਉਹ ਸੀਗੇ ਨਹੀਂ ਉੱਥੇ। ਉਹਨਾਂ ਨੇ ਸਿਰਫ਼ ਉਹ ਗਵਾਹੀ ਦੇਣੀ ਆ ਜਿਹਦੇ ਵਿੱਚ ਉਹ ਪਾਰਟਿਸਿਪੇਟ ਸੀਗੇ। ਜਿੱਥੇ ਸੀਗੇ। ਹਾਂਜੀ, ਹੁਣ ਆਪਾਂ ਏਦਾਂ ਵੀ ਦੇਖਦੇ ਹਾਂ ਕਿ ਉਹ ਐਫੀਡੇਵਿਟ ਸਟੈਂਪ ਪੇਪਰਾਂ ਤੇ ਬਣਾਏ ਆ ਉਹੀ, ਕਿ ਮੁੰਡੇ ਨਾਲ ਮੇਰੇ ਆਹ ਹੋ ਗਿਆ, ਉਹ ਹੋ ਗਿਆ, ਹਸਪਤਾਲ ਚਲੇ ਗਿਆ। ਜਿਹੜਾ ਮੇਨ ਹੁਣ ਚੀਜ਼ ਆ ਕਿ ਜਿਹੜਾ ਜੱਜ ਜਿਹੜਾ ਉਹਨਾਂ ਨੇ ਐਕਚੁਅਲ 'ਚ ਦੇਖਿਆ, ਤਾਂ ਹੁਣ ਉਹਨਾਂ ਨੇ ਇਹ ਦੇਖਿਆ ਕਿ ਯਾਰ ਮੁੰਡੇ ਨੂੰ ਜਦੋਂ ਸੱਟਾਂ ਲੱਗੀਆਂ ਸੀ ਜਾਂ ਹਸਪਤਾਲ 'ਚ ਮਿਲੇ ਸੀ, ਉਹ ਵਾਲਾ ਵਾਰਤਾਲਾਪ ਹੋ ਗਈ। ਜਾਂ ਫਿਰ ਜੋ ਕਈ ਵਾਰੀ ਕਿਸੇ ਨੂੰ ਜੇ ਕੋਈ ਲੱਭਦਾ ਪਿੱਛੇ ਮਗਰ ਆਇਆ ਜਾਂ ਉਹਨਾਂ ਨਾਲ ਕੋਈ ਧੱਕਾ ਹੋਇਆ, ਸੋ ਕਈ ਵਾਰੀ ਹੁਣ ਜੱਜ ਸਵਾਲ ਪੁੱਛਦਾ ਕਿ ਤੇਰੇ ਘਰਦਿਆਂ ਨੇ ਆਹ ਕਿਉਂ ਨਹੀਂ ਲਿਖਿਆ, ਕਿ ਤੇਰੀ ਮਾਤਾ ਨੇ ਆਹ ਕਿਉਂ ਨਹੀਂ ਲਿਖਿਆ ਕਿ ਉਹਨੂੰ ਆ ਕੇ ਇੱਥੇ ਧੱਕਾ ਮਾਰਿਆ ਸੀਗਾ। ਐਡੀ ਇੰਪੋਰਟੈਂਟ ਚੀਜ਼ ਕੱਲ੍ਹ ਹੀ ਨਹੀਂ ਲਿਖੀ ਉਹਨੇ, ਬਾਕੀ ਸਾਰਾ ਕੁਛ ਲਿਖਿਆ ਤੇਰਾ, ਜਿਹੜਾ ਉਹਨੇ ਨਹੀਂ ਦੇਖਿਆ। ਪਰ ਜਿਹੜਾ ਉਹਨੇ ਦੇਖਿਆ ਜੋ ਤੂੰ ਕਹਿ ਰਿਹਾ ਉਹਨੇ ਲਿਖਿਆ ਨਹੀਂ, ਹਨਾ। ਸੋ ਜੇ ਹੁਣ ਤੁਹਾਨੂੰ ਕਾਲਾ ਕਾਨੂੰਨ ਸਮਝਾਈਏ ਤਾਂ ਕਾਲਾ ਕਾਨੂੰਨ ਇਹ ਆ ਕਿ ਯਾਰ ਜਿਹੜਾ ਬੰਦਾ ਜਿਹੜੀ ਚੀਜ਼ ਦੇਖਦਾ ਉਹ ਉਹੀ ਲਿਖ ਸਕਦਾ ਵਾ। ਜਿਹੜੀਆਂ ਦੂਜੀਆਂ ਉਹ ਲਿਖਦਾ ਵਾ ਉਹ ਫਜ਼ੂਲ ਆ। ਉਹ ਤਾਂ ਤੁਸੀਂ ਵੀ ਕੋਰਟ ਦੇ ਵਿੱਚ ਕਹਿ ਦੇਣਾ ਕਿ ਮੇਰੇ ਨਾਲ ਏਦਾਂ ਹੋਇਆ, ਓਦਾਂ ਹੋਇਆ। ਉਹਦਾ ਲਿਖਣ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਪਹਿਲੀ ਗੱਲ ਜਿਹੜੇ ਬੰਦੇ ਆ ਨਾ ਉਹਦੇ ਕੋਲ ਉਨੀ ਚੀਜ਼ ਲਿਖਾਓ ਜਿੰਨੀ ਉਹਨੇ ਦੇਖੀ ਆ। ਉਹ ਛੋਟੀਆਂ ਜਿੰਨੀਆਂ ਕੁ ਲੈਟਰਾਂ ਵਾ, ਜਿੰਨਾ ਸਿੰਪਲ ਆ ਉਹ ਬੈਸਟ ਹੈਗਾ। ਉਹਨੂੰ ਫਿਰ ਨੋਟਰੀ ਕਰਾਉਣਾ ਕਰਾ ਲਓ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਆਈਡੀ ਊਡੀ ਲੈ ਕੇ ਨੋਟਰੀ ਕਰਾ ਲਓ, ਪਰ ਉਹਨਾਂ ਕੋਲ ਹੱਥੀਂ ਲਿਖਾ ਕੇ ਟਰਾਂਸਲੇਟ ਕਰਾਓ ਉਹਨਾਂ ਕੋਲ। ਠੀਕ ਹੈ। ਇਹ ਮਸਲਿਆਂ ਦੇ ਵਿੱਚ ਹੁਣ ਜਿੱਦਾਂ ਕਈ ਵਾਰੀ ਕਿਹਾ ਕਿ ਟਰਾਂਸਲੇਟਰ, ਇੰਟਰਪ੍ਰੇਟਰ ਉਹ ਬੰਦੇ ਨੂੰ ਕਈ ਵਾਰੀ ਹਰਟ ਕਰ ਦਿੰਦੇ ਆ ਹੈਲਪ ਕਰਨ ਦੀ ਬਜਾਏ। ਤੁਹਾਡਾ ਹੁਣ ਆਪਣਾ ਕੇਸ ਆ, ਹੁਣ ਲੋਕੀ ਜੇ ਕੋਈ ਕਹਿੰਦਾ ਮੈਂ 10ਵੀਂ ਪਾਸ ਕਰਨੀ, ਮੈਂ 12ਵੀਂ ਪਾਸ ਕਰਨੀ, ਮੈਂ ਬੀਏ ਕਰਨੀ, ਉਹਨੂੰ ਭਰਾਵੋ ਮਿਹਨਤ ਤਾਂ ਕਰਨੀ ਪੈਣੀ ਨਾ, ਬੰਦੇ ਨੂੰ ਪੜ੍ਹਨਾ ਤਾਂ ਪੈਣਾ ਜ਼ਿੰਦਗੀ ਦੇ ਵਿੱਚ ਕੁਛ ਹਾਸਲ ਕਰਨ ਲਈ, ਕੁਛ ਨਾ ਕੁਛ ਐਫਰਟ ਪਾਉਣਾ ਪੈਣਾ ਨਾ। ਤੇ ਇਹਨਾਂ ਨੂੰ ਆਪਣੇ ਜਿਹੜਾ ਹੈਗਾ ਟਾਈਮ ਸਿਰ ਇਹ ਨਹੀਂ ਕਿ ਬਿਲਕੁਲ ਖੜੇ ਪੈਰ, ਕਈ ਵਾਰੀ ਵਕੀਲ ਵੀ ਭਾਜੀ ਵੇਟ ਕਰਦਾ ਰਹਿ ਜਾਂਦਾ ਕਿ ਕਰਦੇ ਹੁਣ ਕਰਦੇ, ਬੰਦਾ ਕਈ ਵਾਰੀ ਟਰੱਕ ਤੇ ਚੜਿਆ, ਕਈ ਵਾਰੀ ਆਇਆ ਹੀ ਨਹੀਂ। ਪੈਰਾਲੀਗਲਾਂ ਨੂੰ ਵੀ ਰਾਤ ਤੱਕ, ਕਈ ਵਾਰੀ 10-10 ਵਜੇ ਤੱਕ, ਅਗਲੇ ਦਿਨ ਦੀ ਡੈਡਲਾਈਨ ਆ। ਬਿਲਕੁਲ ਇੰਡੀਆ 'ਚ ਮਤਲਬ ਰਾਤ ਨੂੰ ਡਾਕੂਮੈਂਟ ਕਈ ਵਾਰੀ ਪਹੁੰਚ ਰਹੇ, ਏਦਾਂ ਦਾ ਹਿਸਾਬ ਕਿਤਾਬ ਆ ਕਈ ਜਣਿਆਂ ਦਾ। ਸੋ ਇਹ ਹੈ ਕਿ ਇਹਨੂੰ ਆਰਗੇਨਾਈਜ਼ ਤਰੀਕੇ ਨਾਲ ਕਰੋ। ਮੈਡੀਕਲ ਵਗੈਰਾ ਜਿਹੜੇ ਆਪਣੇ ਪਹਿਲਾਂ ਟਾਈਮ ਸਿਰ ਲੈ ਕੇ ਆਓ। ਸਾਰਾ ਉਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਤੁਹਾਨੂੰ ਸਵਾਲ ਪੁੱਛਿਆ ਜਾਵੇ ਕਿ ਡਾਕਟਰ ਨੂੰ ਕਿੱਦਾਂ ਪਤਾ, ਤੁਹਾਡੇ ਕੋਲ ਜਵਾਬ ਹੋਣਾ ਚਾਹੀਦਾ ਕਿ ਡਾਕਟਰ ਨੂੰ ਕਿੱਦਾਂ ਪਤਾ ਕਿ ਭਾਈ ਤੇਰੇ ਡਾਂਗ ਵੱਜੀ ਸੀਗੀ। ਜਾਂ ਤੇਰੇ ਜਿਹੜੇ ਹੁਣ ਐਫੀਡੈਵਿਟ ਆ ਤੁਹਾਡੇ ਆ, ਉਹ ਐਫੀਡੈਵਿਟ ਉਹਨਾਂ ਕੋਲ ਪਹਿਲਾਂ ਜਿਹੜੇ ਵਿਟਨੈਸ ਉਹਨਾਂ ਕੋਲ ਹੱਥੀਂ ਲਿਖਾਓ ਉਹਨਾਂ ਦੀਆਂ ਲੈਟਰਾਂ ਤੇ, ਭਾਵੇਂ ਪੈਨ ਪੇਪਰ ਨਾਲ ਲਿਖਾ ਲਓ ਸਿੰਪਲ। ਫਿਰ ਉਸ ਤੋਂ ਬਾਅਦ ਉਹਨੂੰ ਟਰਾਂਸਲੇਟ ਕਰਾਓ, ਨੋਟਰੀ ਕਰਾਓ। ਉਹ ਤੁਹਾਡੇ ਲਈ ਸਭ ਤੋਂ ਬੈਸਟ ਜਿਹੜੀ ਚੀਜ਼ ਆ ਉਸ ਵੇਲੇ, ਕਿ ਉਹ ਤੋਂ ਉੱਤੇ ਕੋਈ ਚੀਜ਼ ਨਹੀਂ ਹੋ ਸਕਦੀ। ਉਹਦੇ ਵਿੱਚ ਕੋਈ ਤੁਹਾਡੀ ਇੱਕ ਤਾਂ ਇਹ ਹੈ ਕਿ ਜਿਹੜਾ ਬੰਦਾ ਉਹਦਾ ਆਪਣਾ ਲਿਖਣ ਵਾਲਾ ਸਟਾਈਲ ਆ, ਠੀਕ ਆ। ਜੀ। ਹਰੇਕ ਕਿਸੇ ਦਾ ਆਪਣਾ ਇੰਡੀਵਿਜੂਅਲ ਸਟਾਈਲ ਆ, ਤੁਹਾਡੀ ਉਹ 'ਚ ਹੀ ਨਹੀਂ ਪਹਿਲੀ ਗੱਲ ਗਲਤੀ ਹੋਣੀ। ਜੇ ਤੁਸੀਂ ਹੁਣ ਉਹ ਸਾਰੇ ਗਵਾਹ ਤੁਹਾਡੇ ਕਾਮਨ ਬੰਦੇ ਕੋਲ ਜਾਂਦੇ ਆ, ਟਰਾਂਸਲੇਟਰ ਲਿਖਦਾ ਵਾ, ਉਹ ਪਤੰਦਰ ਤਾਂ ਵੈਸੇ ਨਹੀਂ ਉਹਨੂੰ ਇੰਗਲਿਸ਼ ਆਉਂਦੀ, ਉਹਦੇ ਤਾਂ ਪਹਿਲੀ ਲਾਈਨ 'ਚ ਹੀ ਗਲਤੀ ਜੱਜ ਨੇ ਦੇਖ ਕੇ ਹੀ ਫੜ ਲੈਂਦਾ ਉਹਨੂੰ ਕਿ ਇਹ ਤਾਂ ਸੇਮ ਬੰਦੇ ਨੇ ਲਿਖਿਆ ਵਾ। ਸੋ ਜਿਹੜਾ ਹਰੇਕ ਬੰਦਾ ਆਪਣੀ ਲਿਖੇ ਲੈਂਗੁਏਜ ਫਿਰ ਟਰਾਂਸਲੇਟਰ ਕੋਲ ਟਰਾਂਸਲੇਟ ਕਰਾਵੇ। ਇਹ ਨਹੀਂ ਕਿ ਮੈਂ ਦੱਸਿਆ ਇੰਟਰਪ੍ਰੇਟਰ ਨੂੰ ਤੇ ਫਿਰ ਉਹਨੇ ਲਿਖਿਆ। ਉਹਦੇ ਵਿੱਚ ਗਲਤੀਆਂ ਜਿਹੜੇ ਇੰਟਰਪ੍ਰੇਟਰ ਉਹਨਾਂ ਦਾ ਲਿਖਣ ਦਾ ਲਹਿਜਾ ਜਿਹੜਾ ਹੈਗਾ, ਇੰਨਾ ਕੋਈ ਉੱਥੇ ਲੈਵਲ ਉੱਪਰ ਨਹੀਂ ਹੈਗੇ ਇਹਨਾਂ ਦੇ। ਤੁਹਾਡੇ ਮੂਹਰੇ ਕੋਟ-ਕੂਟ ਪਾ ਕੇ ਜ਼ਰੂਰ ਬਣ ਜਾਂਦੇ ਕਿ ਬੰਦਾ ਬਹੁਤ ਫਾਨੇ-ਖਾ ਵਾ, ਉਹਦੇ ਵਿੱਚ ਹਜ਼ਾਰਾਂ ਗਲਤੀਆਂ ਜਿਹੜੀਆਂ ਵਿੱਚ ਉਹਦੇ ਨਿਕਲਦੀਆਂ ਹਨਾ। ਉਹ ਏਦਾਂ ਆ ਕਿ ਉਹ ਸਿਰ ਮੱਥਾ ਮਾਰ-ਮਾਰ ਕੇ ਮੈਂ ਥੱਕ ਵੀ ਚੁੱਕਾ ਉਹਨਾਂ ਨਾਲ ਕਿ ਯਾਰ ਇਹ ਕੀ ਫੜਾ ਹਨਾ। ਦੂਜੀ ਚੀਜ਼ ਹੁਣ ਜਿਹੜੀ ਹੈਗੀ ਆ, ਲੈਟਰ ਆ ਗਈ, ਪਾਰਟੀ ਦੀ ਲੈਟਰ ਆ। ਉਹਦੇ ਵਿੱਚ ਕਈ ਵਾਰੀ ਕੀ ਹੈਗਾ ਕਿ ਉਹਨਾਂ ਨੇ ਵੀ ਸੈਂਪਲ ਜੇ 50-60 ਪੇਜ ਚੱਕੇ ਹੋਏ ਆ। ਉਹ ਹੁਣ ਜੱਜ ਆ ਨਾ, ਕਈ ਵਾਰੀ ਉਹ ਕਹਿ ਹੀ ਦਿੰਦੇ ਕਿ ਲੈਟਰ ਦੇ ਵਿੱਚ ਨਾ ਪੁਰਾਣੀਆਂ ਪਤਾ ਨਹੀਂ ਕਿਹੜੇ ਅਮਿਤਾਭ ਬੱਚਨ ਦੇ ਜ਼ਮਾਨੇ ਦੀਆਂ ਖਬਰਾਂ ਲਾਈਆਂ ਹੋਈਆਂ ਲਿਟਰਲੀ। ਆਹੀ ਜਿੱਦਾਂ 60-65 ਪੇਜ ਦਾ ਪਰਫਾਰਮਾ ਜਿਹਾ ਬਣਾਇਆ, ਉਹ ਕਿਸੇ ਨੇ ਨਹੀਂ ਪੜ੍ਹਨਾ ਜੱਜ ਨੇ। ਕਿਸੇ ਨੇ 65-64 ਪੇਜ ਦੀ ਲੈਟਰ ਤੁਹਾਡੀ ਨਹੀਂ ਪੜ੍ਹਨੀ।
ਸਿੰਪਲ ਯਾਰ ਇੱਕ ਲੈਟਰ ਲਓ ਆਪਣੀ ਪਾਰਟੀ ਤੋਂ, ਕੌਣ ਜਿਹੜੀ ਕੰਮ ਦੀ ਇਨਫੋਰਮੇਸ਼ਨ ਉਹ 'ਚ ਲਿਖੀ ਨਹੀਂ, ਕੰਮ ਦੀ ਇਨਫੋਰਮੇਸ਼ਨ ਇਹੀ ਹੈ ਕਿ ਜੁਆਇਨ ਕਦੋਂ ਕੀਤੀ ਸੀਗੀ ਪਾਰਟੀ, ਠੀਕ ਹੈ। ਉਹਦਾ ਅਹੁਦਾ ਕੀ ਸੀਗਾ, ਹੂੰ, ਤੇ ਇਹਨੇ ਗਤੀਵਿਧੀਆਂ ਕੀ ਕੀਤੀਆਂ ਪਾਰਟੀ ਲਈ, 3 ਚੀਜ਼, ਜੁਆਇਨ ਕਦੋਂ ਕੀਤੀ, ਅਹੁਦਾ ਕੀ ਸੀਗਾ, ਗਤੀਵਿਧੀਆਂ ਕੀ ਕੀਤੀਆਂ। ਇਹ ਤੋਂ ਇਲਾਵਾ ਹੁਣ ਕਈ ਵਾਰੀ ਉਹ 'ਚ ਲਿਖਿਆ ਜੀ ਲੈਟਰਾਂ ਦੇ ਵਿੱਚ ਕੀ, ਉਹ 'ਚ ਹਮਲੇ ਲਿਖੇ ਪਏ ਬੰਦੇ ਦੇ, ਉਹ ਕੁਛ ਪਤਾ ਨਹੀਂ ਹੋਰ ਕਿਸੇ ਦਾ, ਉਹ ਜਿਹੜੀਆਂ ਲੈਟਰ-ਲੂਟਰ ਬਣਾਉਣ ਵਾਲੇ ਵੀ ਉੱਦਾਂ ਦੇ ਆ, ਜਿਹੜੇ ਪੜ੍ਹਨ ਵਾਲੇ ਆ ਉਹ ਵੀ ਨਹੀਂ ਪੜ੍ਹਦੇ, ਅੱਗੋਂ ਸਾਨੂੰ ਵੀ ਬੰਦਾ ਫੜਾ ਦਿੰਦਾ, ਹਨਾ। ਲੈਟਰਾਂ ਦੇ ਵਿੱਚ ਲਿਖੀ ਫਾਲਤੂ ਲੈਂਗੁਏਜ ਬੜੀ, ਕਿ ਜੇ ਇਹਨੇ ਦਾੜੀ ਮੁੱਛ ਕੱਟੀ ਆ ਤਾਂ ਇਹ ਬੰਦਾ ਸਾਡੇ ਪਾਰਟੀ ਦਾ ਮੈਂਬਰ ਨਹੀਂ ਹੈ, ਹਨਾ। ਏਦਾਂ ਦੀ ਪਤਾ ਨਹੀਂ ਕਿੰਨੀ ਕੁ ਡਿਟੇਲ, ਜਿਹੜੀ ਅਣਗਿਣਤ ਜਿਹੜੀ ਡਿਟੇਲ ਉਹਨਾਂ ਨੇ ਲਿਖੀ ਹੈ, ਲੋੜ ਨਹੀਂ ਹੈਗੀ ਕਿਸੇ ਦੀ, 1 ਪੇਜ ਦੀ ਲੈਟਰ ਚਾਹੀਦੀ ਹੈ ਤੁਹਾਡੀ, ਅਨਨੈਸੈਸਰੀ ਡਿਟੇਲ ਆ। ਅਨਨੈਸੈਸਰੀ ਇਨਫੋਰਮੇਸ਼ਨ ਆ। ਹੂੰ, ਤੇ ਉਹ ਜਿਹੜੀ ਇਨਫੋਰਮੇਸ਼ਨ ਹੈਗੀ ਆ, ਕਿ ਤੁਹਾਡਾ ਅਹੁਦਾ ਕੀ ਆ, ਜੁਆਇਨ ਕਦੋਂ ਕੀਤੀ, ਗਤੀਵਿਧੀਆਂ ਕੀ ਕੀਤੀਆਂ, ਉਹ ਸਿਰਫ ਜਿਹੜਾ ਇੱਕ ਚਾਹੀਦਾ। ਤੇ ਜਿਹੜਾ ਹੁਣ ਆਈਡੀ ਕਾ ਮੇਨ ਮਸਲਾ ਹੁੰਦਾ ਕਿ ਅ, ਤੁਹਾਡਾ ਅਹੁਦਾ ਕੀ ਸੀਗਾ, ਵਰਕਰ ਦਾ ਸੀਗਾ ਕਿ ਮੈਂਬਰ ਦਾ ਸੀਗਾ। ਹੂੰ, ਉਹ ਹੂੰ, ਹੂੰ। ਬੰਦੇ ਨੇ ਆਪਣਾ ਲੈਟਰ ਹੀ ਨਹੀਂ ਪੜ੍ਹੀ, ਆਈਡੀ ਕਾਰਡ ਹੀ ਨਹੀਂ ਪੜ੍ਹਿਆ, ਉਹ ਕਹਿੰਦਾ ਨਹੀਂ ਜੀ ਮੈਂ ਵਰਕਰ ਸੀਗਾ, ਉਹ ਕਹਿੰਦਾ ਮੈਂਬਰ ਤੇ ਵਰਕਰ 'ਚ ਕੀ ਫ਼ਰਕ ਹੁੰਦਾ, ਫਿਰ ਉਹ ਜੀ ਫ਼ਰਕ ਦੱਸਣ ਲੱਗ ਪਿਆ ਕਿ ਏਦਾਂ ਜੀ ਮੈਂਬਰ ਵੱਡਾ ਹੁੰਦਾ, ਵਰਕਰ ਛੋਟਾ ਹੁੰਦਾ। ਉਹ ਜਦੋਂ ਜੱਜ ਨੇ ਸਾਰਾ ਸੁਣਾ ਲੱਗਿਆ, ਉਹ ਕਹਿੰਦਾ ਪਰ ਤੇਰੀ ਤਾਂ ਲੈਟਰ ਦੇ ਉੱਤੇ ਮੈਂਬਰ ਲਿਖਿਆ ਵਾ। ਜਾਂ ਤਾਂ ਉਹਦਾ ਇਹ ਹੈ ਕਿ ਜੇ ਤਾਂ ਯਾਰ ਤੁਹਾਨੂੰ ਪਤਾ ਨਹੀਂ ਕੀ ਫ਼ਰਕ ਆ, ਕਿੱਦਾਂ ਵਾ, ਉੱਥੇ ਜਿਹੜਾ ਜੱਜ ਨੇ ਵੀ ਪਹਿਲਾਂ ਜਵਾਬ ਦਿੱਤਾ ਕਿ ਜਿੱਥੇ ਨਹੀਂ ਪਤਾ ਉੱਥੇ ਇਹੀ ਕਹਿਣਾ ਕਿ ਮੈਨੂੰ ਨਹੀਂ ਪਤਾ, ਉਹ ਸੌਖੇ ਰਹੋਗੇ। ਔਖੇ ਰਹੋਗੇ। ਹੁਣ ਜੱਜ ਵੀ ਦੇਖਦੇ ਉਹੀ ਕਿ ਯਾਰ ਅੱਜ ਸਵੇਰੇ ਬੰਦਾ ਆ ਰਿਹਾ ਉਹ ਕਹਿ ਰਿਹਾ ਸੇਮ ਆ ਸਾਰੇ ਵਰਕਰ ਤੇ ਮੈਂਬਰ, ਦੁਪਹਿਰ ਨੂੰ ਬੰਦਾ ਆ ਰਿਹਾ ਉਹ ਕਹਿੰਦਾ ਵਰਕਰ ਤੇ ਮੈਂਬਰ 'ਚ ਆਹ ਫ਼ਰਕ ਹੁੰਦਾ ਆਪਣੇ ਵੱਲੋਂ ਹੀ, ਹਨਾ। ਹੁਣ ਜਿਹੜਾ ਤੁਹਾਨੂੰ ਕਿਹਾ ਕਿ ਜਿਹੜਾ ਯਾਰ ਕਮਿਊਨਿਟੀ ਲੈਵਲ ਤੇ ਇੱਕ ਉਹ ਆ, ਏਦਾਂ ਮੈਨੂੰ ਦੱਸੋ ਕਿੱਦਾਂ ਹੋ ਸਕਦਾ ਕਿ ਤੁਸੀਂ ਉੱਥੇ ਹਜ਼ਾਰਾਂ ਲੋਕਾਂ ਨੇ ਜਾਣਾ, ਹਜ਼ਾਰਾਂ ਪੰਜਾਬੀਆਂ ਦੇ ਕੇਸ ਲੱਗੇ ਆ, ਕਿ ਆਪਣੇ ਵੱਲੋਂ ਤੁਸੀਂ ਕਹੋਗੇ ਤੇ ਜੱਜ ਨੇ ਵੀ ਤੁਹਾਡੇ ਤੋਂ ਪਹਿਲਾਂ ਵੀ ਸੁਣਿਆ, ਤੁਹਾਡੇ ਤੋਂ ਬਾਅਦ 'ਚ ਵੀ ਸੁਣਿਆ, ਉਹਨੇ ਪਹਿਲਾਂ ਵੀ ਕਿਸੇ ਬੰਦੇ ਨੂੰ ਇਹ ਸਵਾਲ ਪੁੱਛਿਆ ਵਾ ਕਿ ਵਰਕਰ ਤੇ ਮੈਂਬਰ 'ਚ ਕੀ ਫ਼ਰਕ ਆ? ਹੂੰ, ਹੂੰ। ਉਹ ਬੰਦੇ ਨੇ ਵੀ ਜਵਾਬ ਦਿੱਤਾ। ਹੁਣ ਜੱਜ ਮੈਂ ਕਿਹਾ ਹੁਣ ਤੁਸੀਂ ਜੇ ਜੱਜ ਉੱਥੇ ਬੈਠੇ ਤੁਸੀਂ ਕਹੋ ਯਾਰ ਅੱਛਾ ਆਹ ਬੰਦਾ ਆ ਗਿਆ ਆਹ ਕਹਿ ਰਿਹਾ, ਆਹ ਬੰਦਾ ਆ ਗਿਆ ਉਹ ਕਹਿ ਰਿਹਾ, ਹਨਾ। ਤੇ ਇਹ ਜਿਹੜੀਆਂ ਤੁਹਾਡੀਆਂ ਡਿਸਟਿੰਕਸ਼ਨ ਆ, ਤੁਹਾਡੇ ਟਾਈਟਲ ਕੀ ਆ, ਗਤੀਵਿਧੀਆਂ ਕੀ ਆ, ਇਹ ਕਲੀਅਰ ਹੋਣੀਆਂ ਚਾਹੀਦੀਆਂ। ਜੀ, ਜੀ, ਜੀ। ਸੋ ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਵੀ ਜੱਜ ਦਾ ਜਿਹੜੇ ਵਕੀਲ ਤਾਂ ਪਹਿਲਾਂ ਹੀ ਆਬਵੀਅਸਲੀ ਉਹ ਚੀਜ਼ਾਂ ਲੱਭਦੇ ਆ, ਛੋਟੀਆਂ-ਛੋਟੀਆਂ ਗਲਤੀਆਂ, ਮਿਸਟੇਕਸ ਜਿਹੜੀਆਂ ਉਹਨਾਂ ਨੇ ਵੀ ਉਹ ਲੱਭਣੀਆਂ ਆ। ਜੇ ਤੁਸੀਂ ਆਪ ਖੁਦ ਆਪਣੇ ਕੇਸ ਨੂੰ ਸਹੀ ਢੰਗ ਦੇ ਨਾਲ ਨਹੀਂ ਪੇਸ਼ ਕਰੋਗੇ, ਤਾਂ ਆਬਵੀਅਸਲੀ ਉਹਨਾਂ ਨੂੰ ਮੌਕਾ ਜਿਹੜਾ ਇਸ ਚੀਜ਼ 'ਚ ਮਿਲਣਾ ਆ। ਕੀ ਉੱਦਾਂ ਜਿੱਦਾਂ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ, ਕੀ ਇਹ ਟ੍ਰਾਂਜ਼ੀਸ਼ਨ ਆਪਾਂ ਦੇਖ ਰਹੇ ਹਾਂ? ਜਿਹੜੇ ਲਿਬਰਲ ਜੱਜ ਵੀ ਆ ਜਾਂ ਜਿਹੜੇ ਜ਼ਿਆਦਾ ਪਾਸ ਕਰਨ ਵਾਲੇ ਆ, ਹਾਈ ਰੇਟਿੰਗ ਵਾਲੇ ਵੀ ਆ, ਵੀ ਜੇ ਉਹ ਚੇਂਜ ਹੋ ਰਹੇ ਦੈਨ ਰੇਟਿੰਗਸ ਦਾ ਤੇ ਫਿਰ ਕੋਈ ਮਤਲਬ ਨਹੀਂ ਰਹਿ ਜਾਣਾ। ਹਾਂਜੀ, ਰੇਟਿੰਗ ਦਾ ਕੋਈ ਮਤਲਬ ਨਹੀਂ ਰਹਿਣਾ। ਤੇ ਮਤਲਬ ਹਾਂਜੀ, ਅਗਲੇ ਜੱਜ ਅਗਲਿਆਂ ਨੇ ਜੋ ਉਹਨਾਂ ਨੂੰ ਸਹੀ ਲੱਗਦਾ ਉਹਨਾਂ ਨੇ ਉਹੀ ਕਰਨਾ, ਹੈ ਨਾ। ਹੂੰ, ਅ, ਹੂੰ, ਲਾਅ ਦੇ ਹਿਸਾਬ ਨਾਲ ਉਹਨਾਂ ਨੇ ਚੱਲਣਾ। ਸੋ ਅਗਲੇ ਇਹ ਦੇਖਦੇ ਆ ਕਿ ਹੁਣ ਕ੍ਰੈਡੀਬਿਲਿਟੀ, ਮਤਲਬ ਕਿ ਬੰਦੇ ਦੀ ਕ੍ਰੈਡੀਬਿਲਿਟੀ ਇਹਦੇ ਵਿੱਚ ਇਸ਼ੂ ਆ ਗਈ। ਉਹ ਕਹਿੰਦੇ ਕਿ ਜਿਹੜਾ ਤੁਹਾਡਾ ਲੀਗਲ ਮੁੱਦਾ ਵਾ ਉਹ 9th ਸਰਕਟ ਨੇ ਕਹਿ ਦਿੱਤਾ ਕਿ ਇਹ ਜਿਹੜੇ ਪਾਰਟੀ ਦੇ ਵਰਕਰ ਆ ਇਹ ਇੱਕ ਡਿਸਇਨਫਰੈਂਚਾਈਜ਼ਡ ਕਲਾਸ ਹੈਗੇ ਆ, ਮਤਲਬ ਕਿ ਇਹ ਪ੍ਰੋਟੈਕਟਿਡ ਕਲਾਸ ਹੈਗੇ ਆ। ਜਿਹੜੀ 9th ਸਰਕਟ ਦੇ ਜਿਹੜੇ ਫੈਸਲੇ ਆ ਉਹਨਾਂ ਨੇ ਇਹ ਪਾਰਟੀ ਦੇ ਵਰਕਰਾਂ ਨੂੰ ਆਲਰੇਡੀ ਕਹਿ ਦਿੱਤਾ ਕਿ ਇਹ ਪ੍ਰੋਟੈਕਟਿਡ ਕਲਾਸ ਆ। ਸੋ ਉਹਨੂੰ ਜੱਜ ਮੁੱਦਾ ਨਹੀਂ ਕਰ ਸਕਦਾ। ਪਰ ਠੀਕ ਹੈ, ਜੱਜਾਂ ਨੂੰ ਜਦੋਂ ਸੋ ਕ੍ਰੈਡੀਬਿਲਿਟੀ ਜਿਹੜੀ ਹੈਗੀ ਆ ਕਿ ਬੰਦਾ ਸੱਚ ਬੋਲ ਰਿਹਾ, ਝੂਠ ਬੋਲ ਰਿਹਾ, ਇਹ ਹਮੇਸ਼ਾ ਜਿਹੜਾ ਮੁੱਦਾ ਰਹਿੰਦਾ ਹੈ ਨਾ। ਹੂੰ, ਤੇ ਹੁਣ ਏਦਾਂ ਕਿ ਇਹਨੂੰ ਹੁਣ ਪ੍ਰੈਕਟੀਕਲੀ ਚ ਟਰਾਂਸਲੇਟ ਕਰੀਏ, ਜਿਹੜੀ ਹੁਣ ਆਪਣੀ 5 ਕੁ 6 ਮਿੰਟਾਂ ਚ ਗੱਲ ਹੋਈ ਹੈ ਨਾ। ਜੀ। ਤੁਹਾਡੇ ਹਿਸਾਬ ਨਾਲ ਮੈਂ ਗਲਤ ਕਿਹਾ ਕੁਛ? ਕੀ ਮਤਲਬ ਇਹਦੇ ਵਿੱਚ ਲੋਕਾਂ ਨੂੰ ਕੋਈ ਇਨਫੋਰਮੇਸ਼ਨ ਸਹੀ ਦਿੱਤੀ ਹੈ, ਗਲਤ ਦਿੱਤੀ ਹੈ? ਕੀ ਹੈ ਇਹਦੇ ਵਿੱਚ ਮਤਲਬ ਮੇਰਾ ਹੁਣ ਕੀ ਫਾਇਦਾ ਹੋਣਾ ਇਹ ਸਾਰਾ? ਹੁਣ ਜੇ 10 ਮਿੰਟਾਂ ਤੋਂ ਮੈਂ ਲੱਗਿਆ ਵਾਂ ਕਿ ਮੈਡੀਕਲ ਏਦਾਂ ਹੋਣੇ ਚਾਹੀਦੇ, ਐਫੀਡੇਵਿਟ ਹੋਣੇ ਚਾਹੀਦੇ। ਸੋ ਏਦਾਂ ਕਿ ਮੇਰੀ ਨਾਲ ਸੋਸ਼ਲ ਮੀਡੀਆ ਦੀ ਸਟ੍ਰੀਮ ਜਿਹੜੀ ਚੱਲਦੀ ਆ, ਇਹ ਹੁਣ ਜਿੱਦਾਂ ਕੀ ਆ ਕਿ ਇਨਫੋਰਮੇਸ਼ਨ ਲੈ ਵੀ ਲੈਣੀ, ਇਹਨੂੰ ਸੁਣ ਕੇ ਵੀ ਲੋਕਾਂ ਨੇ ਮੱਚ ਜਾਣਾ ਕਿ ਯਾਰ ਅੱਛਾ ਏਦਾਂ ਕਰਤਾ, ਅੱਛਾ ਏਦਾਂ ਕਰਤਾ। ਮੈਂ ਤੁਹਾਨੂੰ ਫੈਕਟ ਦੱਸ ਰਿਹਾ ਵਾਂ ਕਿ ਹੁਣ ਸਾਹਮਣੇ ਵੀ ਉਹ ਆ ਕਿ ਇਹਨੂੰ ਸੁਣ ਕੇ ਵੀ ਬੰਦੇ ਨੇ ਮੱਚ ਜਾਣਾ ਕਿ ਯਾਰ ਉਹ ਪਾਗਲੋ, ਤੁਹਾਡੇ ਫਾਇਦੇ ਦੀ ਗੱਲ ਦੱਸ ਰਿਹਾ ਵਾਂ, ਮੇਰਾ ਇਹਦੇ ਵਿੱਚ ਕੀ ਲੱਭਣਾ ਵਾ? ਮੇਰੇ ਵੱਲੋਂ ਤਾਂ ਜੋ ਮਰਜ਼ੀ ਕਰ ਲਓ ਜਾ ਕੇ, ਟਰਾਂਸਲੇਟਰ ਵਾਲਾ ਕਰਨਾ ਟਰਾਂਸਲੇਟਰ ਵਾਲਾ ਕਰ ਦਿਓ, ਆਪ ਨਕਲੀ ਡਾਕੂਮੈਂਟ ਸਬਮਿਟ ਕਰਨੇ ਉਹ ਕਰ ਦਿਓ, ਮੈਨੂੰ ਕੀ ਲੈਣਾ ਦੇਣਾ। ਪਰ ਇਹ ਹੈ ਕਿ ਯਾਰ ਜਿਹੜਾ ਬੰਦਾ ਸੁਣ ਰਿਹਾ ਵਾ, ਕਿ ਜਿਹਨੂੰ ਕੋਈ ਸਿਖਾਈ ਇੱਥੇ ਦੇ ਰਿਹਾ, ਉਹ ਆਪਣਾ ਹੀ ਹਰੇਕ ਡਰਾਮਾ ਕੁਈਨ ਕੋਈ ਉੱਠ ਕੇ ਸੈਟਰਡੇ ਨੂੰ ਕੋਈ ਆਪਣਾ ਲੱਗਿਆ, ਹਰੇਕ ਬੰਦਾ ਸਲਾਹਕਾਰ, ਵਕੀਲ, ਡਾਕਟਰ ਬਣਿਆ ਪਿਆ ਅੱਜ ਕੱਲ੍ਹ, ਹੈ ਨਾ। ਹੂੰ, ਸੋ ਹੂੰ, ਏਦਾਂ ਕਿ ਯਾਰ ਇਹਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਦਾ ਆਉਣ ਦਾ ਮਕਸਦ ਇੱਥੇ ਇਹ ਆ ਕਿ ਇਹਨੂੰ ਸੁਣ ਲਓ ਯਾਰ, ਜਿਹਨੂੰ ਫਾਇਦਾ ਵਾ, ਜਿਹਨੂੰ ਫਾਇਦਾ ਹੈਗਾ ਉਹ ਫਾਇਦਾ ਲੈ ਵੀ ਲੈਂਦੇ ਹੋ। ਕਈ ਵਾਰੀ ਜਿਹੜੇ ਕਲਾਇੰਟ ਆ ਨਾ, ਜਿੱਦਾਂ ਕਾਲ ਕਰਦੇ ਆ ਕਿਸੇ ਹੋਰ ਵਕੀਲ ਦੇ, ਉਹਨਾਂ ਨੂੰ ਏਦਾਂ ਕਿ ਜਿਹੜੇ ਸਮਝਦਾਰ ਬੰਦਾ ਵਾ
ਉਹ ਸੁਣ ਕੇ ਉਹਨੂੰ ਪਤਾ ਕਿ ਇਹ ਨੌਲੇਜ ਵੰਡੀ ਜਾ ਰਹੀ ਆ, ਇੱਥੇ ਨੌਲੇਜ ਵੰਡੀ ਜਾ ਰਹੀ ਆ। ਤੇ ਹੁਣ ਏਦਾਂ ਕਿ ਇਹਨੂੰ ਬਾਰ-ਬਾਰ ਕਮੈਂਟ ਕਰਨ ਦਾ ਮਕਸਦ ਕੀ ਹੈ ਕਿ ਇੱਕ ਤਾਂ ਮੇਰੇ ਕੋਲ ਆਪਸ਼ਨ ਹੈਗੀ ਕਿ ਮੈਂ ਇਗਨੋਰ ਕਰ ਦੇਵਾਂ, ਬੰਦਿਆਂ ਨੂੰ ਬਲੌਕ ਕਰ ਦੇਵਾਂ। ਪਰ ਏਦਾਂ ਕਿ ਉਹ ਵੀ ਨਹੀਂ, ਹੁਣ ਜਿੱਦਾਂ ਆਪਣਾ ਨਾਲ ਨਾ ਟਿਕਟੋਕ ਦੀ ਫੀਡ ਚੱਲੀ ਪਈ ਹੈ ਇਸ ਵੇਲੇ। ਉਹਦੇ ਵਿੱਚ ਕੀ ਹੈ ਕਿ ਇੱਕ ਦੋ ਉਹਨੇ ਨਾ ਹੁਣ ਵੀ ਆਹ ਸਾਰਾ ਗਿਆਨ ਵੰਡ ਹੋ ਰਿਹਾ, ਉਹਨੇ $250 ਲੈਂਦਾ ਜੀ, $250 ਲੈਂਦਾ, ਗੱਲ ਨਹੀਂ ਕਰਦਾ ਜੀ ਫ਼ੋਨ ਤੇ। ਉਹ ਗੱਲ ਭਰਾਵਾ ਤੈਨੂੰ ਕਿਹੜੀ ਕਰਨੀ ਆ, ਸਾਰਾ ਤਾਂ ਤੈਨੂੰ ਦੱਸੀ ਜਾਂਦੇ ਆ, ਹੋਰ ਗੱਲ ਕਿਹੜਾ ਤੇਰੇ ਹਾਰ ਪਾਉਣਾ ਮੈਂ ਗਲੇ ਆ ਕੇ, ਦੱਸ ਮੈਨੂੰ। ਚਲੋ ਕੋਈ ਨਹੀਂ, ਤੁਸੀਂ ਦਫਾ ਕਰੋ ਇਹੋ ਜਿਹਾ ਨੂੰ, ਇਹਨਾਂ ਨੇ ਤਾਂ ਬੋਲੀ ਜਾਣਾ ਹੁੰਦਾ। ਨਹੀਂ, ਉਹਦਾ ਏਦਾਂ ਕਿ ਹੁਣ ਬੇਸਿਕਲੀ ਕੀ ਹੈ ਕਿ ਓਪੀਨੀਅਨ ਆਪਾਂ ਸਾਇਲੈਂਸ ਨਹੀਂ ਕਰਨਾ ਚਾਹੁੰਦੇ, ਪਰ ਏਦਾਂ ਕਿ ਨਾਲ ਬੰਦਾ ਜਿਹੜਾ ਉਹਨੂੰ ਏਦਾਂ ਕਿ ਨਾਲ ਫਿਰ ਉਹਦੇ ਵੀ ਹਾਸਾ ਖਿੱਚਣ, ਲੱਤ ਖਿੱਚਣ ਵਾਲੇ ਬੜੇ ਬੰਦੇ ਹੋ ਜਾਂਦੇ ਆ। ਸੋ ਏਦਾਂ ਯਾਰ ਤੁਸੀਂ ਕੁਛ ਨਹੀਂ ਹੈਗੇ, ਜਿਹੜੇ ਸੁਣਦੇ ਆ ਉਹਨਾਂ ਨੂੰ ਨਾ ਤੁਸੀਂ ਉਹ ਕਰੋ, ਆਪਣਾ ਜੋ ਕਰਨਾ ਇੱਥੇ ਬਣਾਓ। ਸੀਰੀਅਸ ਕਨਵਰਸੇਸ਼ਨ ਆ ਇਹ, ਲਾਈਫ ਮੌਤ ਦੇ ਮੁੱਦੇ ਆ, ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਨਾ ਇੱਕ ਲੈਟਰ ਨਾਲ। ਜਦੋਂ ਬੰਦਾ ਬਹਿੰਦਾ ਨਾ ਉੱਥੇ ਕਿ ਡਾਕਟਰ ਦਾ ਕੀ ਕਹਿਣਾ, ਉਦੋਂ ਫਿਰ ਗੱਲ ਯਾਦ ਆਣੀ ਕਿ ਯਾਰ ਅੱਛਾ ਸੁਣ ਲਿਆ ਹੁੰਦਾ ਕੀ ਕਿਹਾ ਹੈਗਾ ਬੰਦੇ ਨੇ। ਤੇ ਉਹ ਚੀਜ਼ ਆ ਇੱਥੇ। ਤੇ ਇਹਨੂੰ ਜਿਹੜਾ ਹੁਣ ਇਹ ਜਿਹੜੀ ਸਲਾਹ ਜਿਹੜੀ ਕਰ ਰਹੀ ਹੈ ਨਾ, ਹੁਣ ਸਲਾਹ ਤਾਂ ਤੁਹਾਨੂੰ ਇੱਥੇ ਵੀ ਮਿਲ ਰਹੀ ਹੈ ਕਿ ਹੁਣ 2 ਘੰਟੇ ਦੀ ਸਲਾਹ ਮਿਲਣੀ ਹੈ, ਕਿਸੇ ਨੇ ਕੋਈ ਪੈਸਾ ਨਹੀਂ ਖਰਚਣਾ, ਲੈ ਲਓ ਸਲਾਹ ਕਿਹੜਾ ਹੈਨਾ। ਇੱਥੇ ਉਹ ਸਾਰੇ 250 ਵੱਜ ਜਾਣੇ ਆ ਤੋਂ ਵੱਧ ਜਾਣੇ ਹੈਨਾ। ਮੈਂ ਤਾਂ ਕਹਿਣਾ ਹੀ ਨਹੀਂ ਮੇਰੇ ਕੋਲ ਆਓ, ਜਿਹੜਾ ਏਦਾਂ ਦਾ ਤਾਂ ਕਲਾਇੰਟ ਮੈਨੂੰ ਚਾਹੀਦਾ ਹੀ ਨਹੀਂ ਹੈਗਾ। ਹੁਣ ਬੰਦਾ ਕਹਿੰਦਾ, ਇੱਕ ਕਹਿੰਦਾ ਯਾਰ ਬੂੰਦ ਬੂੰਦ ਨੇ ਕਹਿੰਦਾ ਤਲਾਬ ਬੰਦਾ ਹੁੰਦਾ। ਮੈਂ ਕੋਈ ਨਹੀਂ ਬੂੰਦਾਂ, ਮੈਂ ਕਿਹਾ ਬਹੁਤ ਡਿੱਗਦੀਆਂ ਪਈਆਂ, ਤੇਰੀ ਵਰਗੀ ਬੂੰਦ ਨਹੀਂ ਚਾਹੀਦੀ ਮੈਨੂੰ। ਚਲੋ ਕੋਈ ਨਹੀਂ। ਤੇ ਹੁਣ ਗੱਲ ਅੱਗੇ ਵਧੀਆ ਕਿ ਐਫੀਡੇਵਿਟ ਮੈਡੀਕਲ ਦੀ ਗੱਲ ਹੋ ਗਈ, ਐਫੀਡੇਵਿਟ ਵਾਲੀ ਗੱਲ ਹੋ ਗਈ, ਤੇ ਹੈਗੀ ਕ੍ਰੈਡੀਬਲ ਫੇਅਰ ਇੰਟਰਵਿਊ ਕਿ ਬਾਰਡਰ ਤੇ ਬਿਆਨ ਕੀ ਹੋਏ ਸੀਗੇ। ਉਹਨੂੰ CFI ਕਹਿੰਦੇ ਆ, ਬਾਰਡਰ ਦੇ ਬਿਆਨ ਕਹਿੰਦੇ ਆ। ਹੁਣ ਜਿਹੜੇ ਜੱਜ ਆ ਉਹਨਾਂ ਨੇ ਦੇਖ ਲਿਆ ਕਿ ਹੁਣ ਦੇਖੋ ਜਿਹੜਾ ਸਰਕਾਰੀ ਵਕੀਲ ਆ ਜਿਹੜਾ ਡੀਲ ਕਰ ਰਿਹਾ ਕਮਿਊਨਿਟੀ ਦੇ ਨਾਲ, ਉਹਨੂੰ ਪਤਾ ਲੱਗ ਗਿਆ ਕਿ ਯਾਰ ਆਹ ਜਿਹੜੀਆਂ ਚੀਜ਼ਾਂ ਵਾ ਮੈਡੀਕਲ ਤੇ ਲੱਤ ਖਿੱਚੀ ਜਾ ਸਕਦੀ ਆ, ਐਫੀਡੇਵਿਟ ਤੇ ਲੱਤ ਖਿੱਚੀ ਜਾ ਸਕਦੀ ਆ। ਤੇ ਹੁਣ ਗੱਲ ਤੁਹਾਡੇ ਵੱਲ ਆ ਗਈ ਕਿ ਤੁਸੀਂ ਉਹ ਲੱਤ ਖਿਚਾਣੀ ਆ ਕਿ ਨਹੀਂ ਖਿਚਾਣੀ ਆ। ਸਹੀ। ਹੁਣ ਵਕੀਲ ਜਿਹੜਾ ਇੱਥੇ ਉਹ ਤੁਹਾਡੇ ਐਫੀਡੇਵਿਟ ਨਹੀਂ ਬਣਾ ਸਕਦਾ, ਕਿਉਂਕਿ ਵਕੀਲ ਦੇ ਸਾਹਮਣੇ ਉਹ ਵਿਟਨੈਸ ਹੀ ਨਹੀਂ ਹੈਗਾ। ਜਿਹੜੇ ਐਫੀਡੇਵਿਟ ਆ, ਉਹ ਐਫੀਡੇਵਿਟ ਜਿਹੜੇ ਐਫੀਐਂਟ ਆ ਉਹਨਾਂ ਨੇ ਬਣਾਉਣੇ ਆ। ਤੀਜੀ ਗੱਲ ਜਿਹੜੀ ਉਹਨਾਂ ਨੇ ਲੱਤ ਖਿੱਚਣੀ ਆ ਉਹ ਹੈਗੀ ਆ ਕਿ ਬਾਰਡਰ ਦੇ ਉੱਤੇ ਤੁਹਾਡੀ ਇੰਟਰਵਿਊ ਦੇ ਵਿੱਚ ਕੀ ਕਿਹਾ ਸੀਗਾ। ਬਾਰਡਰ ਦੀ ਜਿਹੜੀ ਆਪਣੀ ਇੰਟਰਵਿਊ ਆ ਨਾ, ਸਾਰੇ ਜਾਣੇ ਆਪਣੀ ਜਿਹੜੀ ਡੈਕਲਰੇਸ਼ਨ ਲਿਖਣ ਤੋਂ ਪਹਿਲਾਂ ਜਿਹਨਾਂ ਦੇ ਬਾਰਡਰ ਤੇ ਬਿਆਨ ਹੋਏ ਆ, ਇਹ ਚੀਜ਼ ਨਹੀਂ ਤੁਹਾਨੂੰ ਕਿਸੇ ਨੇ ਦੱਸੀ ਹੋਣੀ। ਸਿੰਪਲ ਤੁਹਾਨੂੰ ਤੋੜ ਦੱਸਦੇ ਆ ਕਿ ਬਾਰਡਰ ਦੀ ਇੰਟਰਵਿਊ ਆਪਣੀ ਸਭ ਤੋਂ ਪਹਿਲਾਂ ਟਰਾਂਸਲੇਟ ਕਰਾਓ ਵਰਡ ਫॉर ਵਰਡ, ਸਵਾਲ ਤੇ ਜਵਾਬ ਕੀ ਹੋਏ, ਕਿਉਂਕਿ ਤੁਸੀਂ ਉੱਥੇ ਸੀਗੇ, ਤੁਹਾਨੂੰ ਉਹ ਯਾਦ ਵੀ ਆ ਤੁਸੀਂ ਕੀ ਕਿਹਾ ਵਾ। ਬਾਰਡਰ ਦੀ ਆਪਣੀ ਇੰਟਰਵਿਊ ਪਹਿਲਾਂ ਪੰਜਾਬੀ 'ਚ ਟਰਾਂਸਲੇਟ ਕਰਾਓ, ਵਕੀਲ ਨਾਲ ਗੱਲ ਕਰਨ ਤੋਂ ਪਹਿਲਾਂ ਵੀ। ਉਹ ਜਿਹੜੀ ਬਾਰਡਰ ਦੀ ਜਿਹੜੀ ਇੰਟਰਵਿਊ ਆ, ਕਿਉਂਕਿ ਉਹਦੇ ਵਿੱਚ ਸਵਾਲ ਆਉਂਦੇ, ਉਹਨੇ ਹੁਣ ਜਿੱਦਾਂ ਸਵਾਲ ਪੁੱਛਿਆ ਕਿ ਅੱਛਾ ਦੱਸ ਮੂੰਹ ਢਕੇ ਸੀਗੇ ਕਿ ਨਹੀਂ ਢਕੇ ਸੀਗੇ। ਬੰਦਾ ਆਪਣੇ ਬਿਆਨ ਪੜ੍ਹ ਕੇ ਜਾਂ ਹੁਣ 10 ਸਾਲ ਬਾਅਦ ਕੀ ਆ, ਉਹ ਕਹਿੰਦਾ ਤੂੰ ਬਾਰਡਰ ਤੇ ਤਾਂ ਤੂੰ ਕਿਹਾ ਸੀ ਉਹਦੇ ਮੂੰਹ ਢਕੇ ਸੀਗੇ, ਨਕਾਬਪੋਸ਼ ਸੀਗੇ ਹਨਾ। ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਬੰਦਾ ਹੁਣ ਇਹ ਸੋਚਦਾ ਯਾਰ ਮੈਨੂੰ ਕਿਸੇ ਨੇ ਆਹ ਤਾਂ ਦੱਸਿਆ ਹੀ ਨਹੀਂ। ਹੁਣ ਇਹਦੇ ਵਿੱਚ ਇੱਕ ਹੋਰ ਪਾ ਲਓ ਕਿ ਸਾਡੇ ਕੋਲ ਆਉਣ ਤੋਂ ਪਹਿਲਾਂ ਹੁਣ ਤੁਸੀਂ ਸਾਡੇ ਜੇ ਟਿਕਟੋਕ ਦੇਖੋ, 3-3 4-4 ਵਕੀਲ ਬਦਲ ਕੇ ਬੰਦਾ ਸਾਡੇ ਕੋਲ ਆ ਰਿਹਾ। ਬਾਰਡਰ ਤੇ ਕੁਛ ਕਹਿ ਦਿੱਤਾ, ਉਹਦੇ ਵਕੀਲ ਨੇ ਕੁਛ ਪਾਤਾ, ਦੂਜੇ ਨੇ ਕੁਛ ਪਾਤਾ, ਤੀਜੇ ਨੇ ਕੁਛ ਪਾਤਾ। ਜਦੋਂ ਚੌਥੇ ਤੇ ਸਾਡੇ ਕੋਲ ਆਇਆ ਬੰਦਾ, ਉਦੋਂ ਉਹਨੂੰ ਪਤਾ ਲੱਗ ਗਿਆ ਕਿ ਹੱਥ ਖੜੇ ਕਰਤੇ, ਕਹਿੰਦਾ ਯਾਰ ਹੁਣ ਮੈਨੂੰ ਸਮਝ ਲੱਗ ਗਈ ਕਿ ਕੀ ਜਿਹੜਾ ਚੱਕਰ ਪਿਆ। ਕਈ ਵਾਰੀ ਲੋਕੀ ਏਦਾਂ ਦੇ ਵੀ ਆਉਂਦੇ ਆ, ਉਹਨਾਂ ਦੀ ਇੱਕ ਜਿਹੜੀ ਪਹਿਲੀ ਤਰੀਕ ਹੋ ਜਾਂਦੀ ਆ, ਵਕੀਲ ਖਲਾਰੇ ਪਾ ਦਿੰਦਾ ਉਹਨਾਂ ਦੇ ਹਨਾ। ਫਿਰ ਉਹਨੂੰ ਲੱਗਾ ਯਾਰ ਹੁਣ ਤਾਂ ਕੰਮ ਬਹੁਤ ਜ਼ਿਆਦਾ ਵਿਗੜ ਗਿਆ, ਹੁਣ ਤਾਂ ਦੂਜੀ ਜਿਹੜੀ ਤਰੀਕ ਆਣੀ ਹੈ ਕਿ ਮੇਰੇ ਕੋਲ ਹੁਣ ਤਾਂ ਉਹਦੇ ਉੱਤੋਂ ਉਹਦੀ ਸਫਾਈ ਦਿੰਦੇ ਮੇਰੇ ਕੋਲ ਬਿਆਨ ਕੋਰਟ ਦੇ ਵਿੱਚ ਵੀ ਆਹ ਕਹਿ ਹੋ ਗਏ ਹਨਾ। ਉਹ ਵਾਲੇ ਕੇਸ ਵੀ ਕਈ ਵਾਰੀ ਸੁਲਝ ਜਾਂਦੇ ਆ। ਉਹ ਜਿਹੜੇ ਕੇਸ ਵੀ ਆ ਕਈ ਵਾਰੀ ਸੁਲਝ ਜਾਂਦੇ ਆ, ਜੇ ਜੱਜ ਨੂੰ ਤੁਸੀਂ ਕਹੋ ਕਿ ਯਾਰ ਜੱਜ ਕਵੇ ਕਿ ਇਹ ਬੰਦਾ ਸਹੀ ਕਰੈਕਟਰ ਦਾ ਵਾ, ਇਹ ਤੇ ਮੈਨੂੰ ਯਕੀਨ ਹੈ ਕ੍ਰੈਡੀਬਲ ਬੰਦਾ ਹੈ। ਸੋ ਕ੍ਰੈਡੀਬਿਲਿਟੀ ਜਿਹੜੀ ਤੁਹਾਡੀ ਆ ਉਹ ਕੁਐਸਚਨ ਦੇ ਵਿੱਚ ਹੈਗੀ ਆ। ਜਿਹੜੀ ਕ੍ਰੈਡੀਬਿਲਿਟੀ ਹੁੰਦੀ ਆ, ਕ੍ਰੈਡੀਬਿਲਿਟੀ, ਇੰਟੈਗ੍ਰਿਟੀ, ਬੰਦੇ ਦੀ ਬੋਲਬਾਣੀ, ਬੰਦੇ ਦਾ ਜਿਹੜਾ ਜ਼ਮੀਰ ਆ, ਉਹ ਰਾਤੋਂ ਰਾਤ ਨਹੀਂ ਕਿਸੇ ਦੇ ਵਿੱਚ ਪੈਦਾ ਹੋ ਜਾਣਾ। ਉਹ ਤਾਂ ਇਦਾਂ ਕਿ ਜਾਂ ਤਾਂ ਬੰਦਾ ਡਿਲੀਜੈਂਟ, ਓਨੈਸਟ ਹੈਗਾ, ਉਦਾਂ ਦਾ ਉਹ ਪ੍ਰੋਜੈਕਸ਼ਨ ਦੇ ਸਕਦਾ, ਜਾਂ ਉਹ ਨਹੀਂ ਦੇ ਸਕਦਾ, ਜਾਂ ਉਹ ਕਹਿੰਦਾ ਕਿ ਝੂਠਾ, ਕੰਮਚੋਰ, ਇੰਟਰਪ੍ਰੇਟਰ ਦੀ ਮਿਸਟੇਕ ਕੱਢਣ ਵਾਲਾ, ਵਕੀਲ ਦੀ ਮਿਸਟੇਕ ਕੱਢਣ ਵਾਲਾ। ਸੋ ਇਹ ਪਹਿਲਾਂ ਆਪਣੇ ਬਿਆਨ ਜਿਹੜੇ ਉਹਨੂੰ ਟਰਾਂਸਲੇਟ ਕਰਾਓ। ਉਹ ਬਿਆਨਾਂ ਦੇ ਵਿੱਚ ਦੇਖੋ ਪਹਿਲਾਂ ਤੁਸੀਂ ਕੀ ਦੱਸਿਆ ਸੀਗਾ 5 ਸਾਲ ਪਹਿਲਾਂ ਹਨਾ। ਫਿਰ ਆਪਣੀ ਜਿਹੜੀ ਹੈਗੀ ਆ ਪਹਿਲਾਂ ਆਪ ਲਿਖੋ ਹਨਾ। ਹੁਣ ਜਿਹੜੀ ਇੱਕ ਰੀਜ਼ਨ ਇਹ ਸੀਗਾ ਕਿ ਸਕਸੈਸ ਦਾ ਆਪਾਂ ਕਈ ਵਾਰੀ ਕਿਹਾ ਕਿ ਉਰੇ ਆ ਕੇ ਕਿ ਇੱਕ ਵਕੀਲ ਦਾ ਰੋਲ ਆ, ਪਰ ਆਪਾਂ ਕਦੀ 100% ਕ੍ਰੈਡਿਟ ਲੈਂਦੇ ਨਹੀਂ। ਆਪਾਂ ਕਿਹੜੇ 80-90% ਆ ਉਹ ਕਲਾਇੰਟ ਦਾ ਹੀ ਰੋਲ ਆ, ਵਕੀਲ ਦਾ 10% ਰੋਲ ਆ। ਵਕੀਲ ਦਾ ਤਾਂ ਤੁਹਾਡੀ ਲੀਗਲ ਜਿਹੜੀ ਪੇਸ਼ਕਸ਼ ਕਰ ਦੇਣੀ ਆ। ਸੋ ਇੱਕ ਚੀਜ਼ ਸੀਗੀ ਕਿ ਰੇਡੀਓ ਰਾਹੀਂ, ਟਿਕਟੋਕ ਰਾਹੀਂ ਇਹ ਬੜਾ ਫਾਇਦਾ ਹੈ ਕਿ ਜਿਹੜੇ ਲੋਕ ਸੁਣਦੇ ਆ, ਵਾਕਈ ਜਿਹੜੇ ਸੁਣਦੇ ਆ, ਜਦੋਂ ਉਹ ਆ ਕੇ ਦਫ਼ਤਰ 'ਚ ਬਹਿੰਦੇ ਆ, ਸਾਹਮਣੇ ਬਹਿੰਦੇ ਆ,
ਉਹ ਕਹਿੰਦੇ ਯਾਰ ਸਾਡੀ ਅੱਧੀ ਤੋਂ ਜ਼ਿਆਦਾ ਤਿਆਰੀ ਤਾਂ ਉਦਾਂ ਹੀ ਹੈਗੀ ਆ। ਉਹਨਾਂ ਨਾਲ ਹੁਣ ਜਿੱਦਾਂ ਉਹਨਾਂ ਨੂੰ ਸਿੱਧੇ ਰਾਈਟ ਵੇ ਸਵਾਲ ਜਵਾਬ ਪੁੱਛਦੇ ਆ ਕਿ ਆਹ ਕਿੱਦਾਂ ਰੀਲੋਕੇਸ਼ਨ ਕਿੱਦਾਂ। ਬੰਦੇ ਨੂੰ ਸਾਰਾ ਪਤਾ। ਅਗਲੇ ਹੁਣ 3-3 4-4 ਸਾਲ ਉਹਨਾਂ ਨੇ ਜੇ ਸੁਣਦੇ ਆ ਪ੍ਰੋਗਰਾਮ, ਜੁੜੇ ਆ, ਗਤੀਵਿਧੀਆਂ ਉਹਨਾਂ ਨੇ ਕੀਤੀਆਂ, ਡਾਕੂਮੈਂਟ ਉਹਨਾਂ ਕੋਲ ਭਰਪੂਰ ਆ। ਜਿਹੜੇ ਇੰਡੀਆ ਤੋਂ ਕਈ ਪ੍ਰੋਗਰਾਮ ਸੁਣ ਕੇ ਆਏ ਆ ਅੰਦੋਲਨਾਂ ਦੇ ਵਿੱਚ 4-4 5-5 ਮਹੀਨੇ ਫੋਟੋਆਂ ਸਾਰਾ ਕਰਕੇ ਆਏ ਆ। ਕਹਿੰਦੇ ਉਦੋਂ ਸੁਣਦੇ ਸੀਗੇ, ਪ੍ਰੋਗਰਾਮ ਸੁਣਦੇ ਸੀਗੇ, ਨੌਲੇਜ ਮਿਲ ਗਈ। ਕਈ ਏਦਾਂ ਦੇ ਵੀ ਸੀਗੇ ਕਿ ਮੈਂ ਗਿਆ ਤਾਂ ਹੈਗਾ, ਮੇਰੇ ਕੋਲ ਸਬੂਤ ਨਹੀਂ ਹੈਗੇ, ਹਨਾ। ਤੇ ਇਹ ਜਿਹੜਾ ਹੁਣ ਕੀ ਆ ਕਿ ਹੁਣ ਤੁਹਾਡੀ ਪਹਿਲੀ ਗੱਲ ਆ ਗਈ ਕਿ ਤੁਹਾਡੀ ਪਰਸਨਲ ਲੈਵਲ ਤੇ ਨੌਲੇਜ ਕਿੰਨੀ ਆ। ਉਹ ਜਿਹੜੀ ਹੁਣ ਨੌਲੇਜ ਆ ਉਹ ਇੱਥੋਂ ਇਕੱਠੀ ਹੋਣੀ ਆ। ਉਹ ਏਦਾਂ ਨਹੀਂ ਕਿ ਵਕੀਲ ਨਾਲ ਸਲਾਹ ਕਰ ਲਈ 15 ਮਿੰਟ ਉਹ 'ਚ ਇਕੱਠੀ ਹੋਣੀ ਆ। ਉਹ ਦਿਨ ਰਾਤ, ਸਾਲ ਬਾਏ ਸਾਲ, ਮਹੀਨੇ ਬਾਏ ਮਹੀਨੇ ਇਕੱਠੀ ਤੁਹਾਡੀ ਜਿਹੜੀ ਹੋਣੀ ਆ। ਗਤੀਵਿਧੀਆਂ ਵੀ ਤੁਹਾਡੀਆਂ ਦਿਨ ਬਾਏ ਦਿਨ, ਮਹੀਨੇ ਬਾਏ ਮਹੀਨੇ, ਸਾਲ ਬਾਏ ਸਾਲ ਤੁਹਾਡੀਆਂ ਜਿਹੜੀਆਂ ਜੁੜੀਆਂ, ਹਨਾ। ਤੇ ਹੁਣ ਜਿਹੜਾ ਬਿਆਨਾਂ ਵਾਲਾ ਮੈਡੀਕਲ ਦਾ ਤੁਹਾਨੂੰ ਦੱਸਦਾ ਕਿ ਕਿੱਦਾਂ ਤੁਹਾਡੇ ਮੈਡੀਕਲ ਸਹੀ ਹੋਣੇ ਚਾਹੀਦੇ ਆ। ਐਫੀਡੇਵਿਟ ਦਾ ਤੁਹਾਨੂੰ ਦੱਸਤਾ। ਕ੍ਰੈਡੀਬਲ ਫੀਅਰ ਜਿਹਦੇ ਵਿੱਚ ਦੂਜੀ ਤੀਜੀ ਵਾਰੀ ਤੁਹਾਡੀ ਲੱਤ ਜਿਹੜੀ ਉਹ ਖਿੱਚ ਸਕਦੇ ਆ ਕਿ ਇੱਥੇ ਏਦਾਂ ਕਿਉਂ, ਉੱਥੇ ਏਦਾਂ ਕਿਉਂ। ਉਹਨੂੰ ਤੁਸੀਂ ਸਿੰਪਲੀ ਅਵੋਇਡ ਕਰ ਸਕਦੇ ਆ। ਆਪਣੇ ਬਿਆਨ ਜਿਹੜੇ ਉਹਨੂੰ ਟਰਾਂਸਲੇਟ ਕਰਾਓ ਪੰਜਾਬੀ ਦੇ ਵਿੱਚ। ਤੁਹਾਨੂੰ ਆਪ ਪਤਾ ਹੋਵੇ ਕਿ ਕੀ ਆ। ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਉਹ ਜਿਹੜਾ ਹੁਣ ਹੈਗਾ ਉਹ ਐਡੀ ਸਾਰੀ ਥੱਦੀ ਹੁੰਦੀ ਹੈ ਇੰਗਲਿਸ਼ ਦੇ ਵਿੱਚ, ਤੇ ਉਹਨੂੰ ਹੁਣ ਕਲਾਇੰਟ ਪੜ੍ਹ ਨਹੀਂ ਸਕਦਾ, ਸਮਝ ਨਹੀਂ ਸਕਦਾ। ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲਿਖਿਆ ਕੀ ਆ, ਤੇ ਉਹ ਇੱਕ ਮਿਸਟਰੀ ਜਿਹੀ ਰਹਿੰਦੀ ਕਿ ਵਕੀਲ ਕੀ ਕਮਾ ਉੱਥੇ ਕੀ ਕਿਹਾ ਸੀ। ਹੁਣ ਜੇ ਤੁਹਾਨੂੰ ਆਪ ਹੀ ਸਾਰਾ ਪਤਾ ਕਿ ਮੈਂ ਬਾਰਡਰ ਤੇ ਕੀ ਕਿਹਾ ਵਾ, ਮੈਂ ਪਹਿਲੇ ਵਾਲੇ ਵਕੀਲ ਨੂੰ ਕੀ ਕਿਹਾ ਸੀ, ਮੈਂ ਦੂਜੇ ਵਾਲੇ ਵਕੀਲ ਨੂੰ ਕੀ ਕਿਹਾ ਸੀ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਉਹਦੇ ਵਿੱਚ। ਸੋ ਉਹਦਾ ਸਿੰਪਲ ਟਰਾਂਸਲੇਸ਼ਨ ਨਾਲ ਤੁਹਾਡੀ ਜਿਹੜੀ ਉਹ ਚੀਜ਼ ਸੋਲਵ ਹੋ ਸਕਦੀ ਹੈ। ਤੇ ਮਾਈਨਰ ਡਿਟੇਲ ਜਿਹੜੀਆਂ ਛੋਟੀਆਂ ਡਿਟੇਲਾਂ, ਹਨਾ, ਕਿ ਮੂੰਹ ਢੱਕੇ ਸੀਗੇ, ਨਹੀਂ ਢੱਕੇ ਸੀਗੇ, ਲੋਗੋ ਲੱਗਾ ਸੀਗਾ, ਕਿੱਥੇ ਲੱਗਾ ਸੀਗਾ, ਕਿੰਨੇ ਜਾਣੇ ਸੀਗੇ, ਬਾਹਰ ਕੌਣ ਨਿਕਲਿਆ, ਪਹਿਲਾਂ ਕੀ ਹੋਇਆ, ਕੀ ਕਿਹਾ। ਇਹ ਸਾਰੀਆਂ ਜਿਹੜਾ ਉਹ ਉਲਝਾਉਂਦੇ ਆ ਬੰਦੇ ਨੂੰ ਕਿ ਤੂੰ ਬਿਆਨਾਂ 'ਚ ਏਦਾਂ ਕਿਹਾ ਸੀਗਾ, ਤੂੰ ਤੇਰੇ ਐਫੀਡੇਵਿਟ 'ਚ ਆਹ ਲਿਖਿਆ। ਸੋ ਜੇ ਤੁਹਾਡੇ ਕੋਲ ਸਾਰਾ ਪਹਿਲੀ ਗੱਲ ਤਾਂ ਟਰਾਂਸਲੇਟਡ ਹੈਗਾ ਮਟੀਰੀਅਲ, ਤੁਹਾਡੇ ਕੋਲ ਹੈਗਾ, ਤੁਹਾਨੂੰ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਜੱਜ ਨੇ ਇੱਕ ਵਾਰੀ ਪੁੱਛਣਾ ਕਿ ਕੁਛ ਚੇਂਜ ਤਾਂ ਨਹੀਂ ਕਰਾਉਣਾ, ਕੁਛ ਗਲਤ ਤਾਂ ਨਹੀਂ ਹੈਗਾ। ਜਦੋਂ ਹੁਣ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ, ਤੁਸੀਂ ਰਾਈਟ ਵੇ ਪਹਿਲਾਂ ਹੀ ਕਹਿ ਸਕਦੇ ਆ ਕਿ ਜੱਜ ਸਾਹਿਬ ਆਹ ਪ੍ਰੋਬਲਮ ਆ, ਜਾਂ ਤੁਸੀਂ ਆਪਣੇ ਵਕੀਲ ਨੂੰ ਕਹਿ ਸਕਦੇ ਆ ਕਿ ਆਹ ਪ੍ਰੋਬਲਮ ਆ ਗਈ। ਵਕੀਲ ਤੁਹਾਡਾ ਜੱਜ ਨੂੰ ਕਹਿ ਸਕਦਾ ਕਿ ਇਹ ਕਰੈਕਸ਼ਨ ਆਪਾਂ ਕਰਨੀ ਆ, ਜਾਂ ਕਰੈਕਟ ਸਬਮਿਟ ਕਰ ਸਕਦਾ। ਉਹ 'ਚ ਵੀ ਜੱਜ ਨੇ ਪੁੱਛਣਾ ਕਿ ਗਲਤੀ ਕਿਉਂ ਹੋਈ, ਹਨਾ। ਸੋ ਜਦੋਂ ਤੁਸੀਂ ਪਹਿਲਾਂ ਆਪਣਾ ਸਾਰਾ ਸਹੀ ਕਰ ਲਿਆ, ਤੇ ਜੱਜ ਨੂੰ ਵੀ ਫਿਰ ਉਹਦੀ ਪ੍ਰੋਬਲਮ ਨਹੀਂ, ਉਹਨੂੰ ਫਾਈਟ ਕਰਨਾ ਥੋੜਾ ਜਿਹਾ ਸੌਖਾ ਹੋ ਜਾਂਦਾ। ਪਰ ਇਹ ਸਾਰੇ ਚੀਜ਼ਾਂ ਦੇ ਵਿੱਚ ਤੁਸੀਂ ਦੇਖੋ ਕਿ ਮੁੱਕਦੀ ਗੱਲ ਇਹਦੇ ਵਿੱਚ ਕੀ ਆ ਗਈ। ਮੁੱਕਦੀ ਗੱਲ ਇਹਦੇ ਵਿੱਚ ਇਹ ਆ ਗਈ ਕਿ ਤੁਹਾਨੂੰ ਆਪਣੇ ਕੇਸ ਬਾਰੇ ਕਿੰਨਾ ਪਤਾ, ਕਿ ਤੁਹਾਨੂੰ 10% ਪਤਾ ਕੀ ਲਿਖਿਆ ਹੋਇਆ, ਕਿ ਤੁਹਾਨੂੰ 100% ਪਤਾ ਕਿ ਬਿਆਨ ਦੇ ਵਿੱਚ ਕੀ ਲਿਖਿਆ, ਐਫੀਡੇਵਿਟ ਦੇ ਵਿੱਚ ਕੀ ਲਿਖਿਆ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਇੱਕ ਤੁਹਾਨੂੰ ਮੈਂ ਰੀਅਲ ਗੱਲ ਦੱਸਦਾ ਕਿੱਦਾਂ ਸਾਡੇ ਕੋਲ ਇੱਕ ਅਪੀਲ ਆਈ ਸੀ। ਬੰਦੇ ਨੇ ਟਰਾਂਸਲੇਸ਼ਨ ਦੇ ਵਿੱਚ, ਉਹ ਬੰਦਾ ਆਪਣੇ ਮੂੰਹ ਸਾਨੂੰ ਕਹਿੰਦਾ ਉਹਨੇ ਨਾ ਟਰਾਂਸਲੇਸ਼ਨ ਦੇ ਵਿੱਚ ਕੰਜੂਸੀ ਮਾਰ ਲਈ। ਠੀਕ ਹੈ। ਉਹਨੇ ਟਰਾਂਸਲੇਸ਼ਨ ਕਰਾ ਲਈ ਕਿਤੋਂ ਇੱਧਰੋਂ, ਇੰਡੀਆ ਤੋਂ, ਉੱਕੀ ਮੁੱਕੀ ਜਿੱਦਾਂ ਹੁੰਦੀ ਹੈ, ਸੱਜਣ ਮਿੱਤਰ ਕਰ ਦਿੰਦੇ ਆ। ਠੀਕ ਹੈ। $50-100 ਬਚਾਉਣ ਦਾ ਚੱਕਰ ਸੀਗਾ। ਮੂੰਹ ਆਪਣੇ ਕਹਿੰਦਾ ਸੀ, ਕਹਿੰਦਾ $50-100 ਬਚਾਉਣ ਦੇ ਚੱਕਰ 'ਚ ਉਹਨੇ ਟਰਾਂਸਲੇਸ਼ਨ ਕਰਾ ਲਈ। ਟਰਾਂਸਲੇਸ਼ਨ ਦੇ ਵਿੱਚ ਹੁਣ ਕੀ ਸੀਗਾ ਕਿ ਉਹਦਾ ਮੁੱਦਾ ਪਹਿਲਾਂ ਇਹ ਆਇਆ ਕਿ ਬੰਦਾ ਜਦੋਂ ਜ਼ਖਮੀ ਸੀਗਾ ਕਿ ਡਾਕਟਰ ਨੂੰ ਕਿਹਨੇ ਕਾਲ ਕੀਤੀ। ਜਿਹੜੇ ਉਹਦੇ ਇੰਗਲਿਸ਼ ਵਾਲੇ ਬਿਆਨ ਸੀਗੇ ਉਹਦੇ ਵਿੱਚ ਲਿਖਿਆ ਕਿ ਉਹਦੇ ਬਾਪੂ ਨੇ ਕਾਲ ਕੀਤੀ। ਜਿਹੜਾ ਟਰਾਂਸਲੇਸ਼ਨ ਸੀਗੀ ਉਹਦੇ ਵਿੱਚ ਲਿਖਿਆ ਕਿ ਡਾਕਟਰ ਨੂੰ ਵੀ ਕਾਲ ਕੀਤੀ ਗਈ। ਓਕੇ। ਸਵਾਲ ਉਹਦੇ ਕੋਲ ਉੱਠਿਆ ਕਿ ਕਾਲ ਕਿਹਨੇ ਕੀਤੀ ਸੀਗੀ। ਹੁਣ ਇਹਨੂੰ ਤੁਸੀਂ ਦੱਸੋ ਕਿ ਕਿੱਦਾਂ ਤੁਸੀਂ ਸਮਝੋਗੇ। ਹੁਣ ਇੰਗਲਿਸ਼ ਤੁਹਾਨੂੰ ਨਹੀਂ ਪਤਾ, ਵਕੀਲ ਨੇ ਤੁਹਾਡੇ ਇੰਗਲਿਸ਼ ਪੜ੍ਹਨੀ ਹੈ। ਹੁਣ ਟਰਾਂਸਲੇਟਰ ਤੇ ਥੋੜਾ ਨਾ ਤੁਹਾਨੂੰ ਕਿ ਕਿਹੜਾ ਉਹ ਆ। ਹੁਣ ਇਹਨੂੰ ਦੱਸੋ ਕਿੱਦਾਂ ਆ ਜਿਹੜਾ ਬੰਦਾ ਹੁਣ ਫਸਿਆ ਜਿਹੜਾ ਇੱਥੇ, ਜੀ ਇਹਨੂੰ ਕਿੱਦਾਂ ਸੁਲਝਾਓਗੇ ਤੁਸੀਂ ਮੈਨੂੰ ਦੱਸੋ। ਸੋ ਜਿਹੜਾ ਟਰਾਂਸਲੇਟਰ ਤੁਹਾਡਾ ਨਾ ਉਹ ਵਾਲਾ ਕਰਨਾ, ਜਿਹੜਾ ਭਾਈ ਬਹਿ ਗਏ ਤੁਹਾਡੇ ਮੂਹਰੇ, ਤੁਹਾਡੇ ਬਿਆਨ ਸਾਰੇ ਟਰਾਂਸਲੇਟ ਕਰੇ, ਆਪ ਜ਼ਿੰਮੇਵਾਰੀ ਚੱਕੇ, ਕਿਸੇ ਹੋਰ ਨੂੰ ਨਾ ਭੇਜੇ, ਕਿਤੋਂ ਇੰਡੀਆ ਤੋਂ ਨਾ ਟਰਾਂਸਲੇਟ ਕਰਾਵੇ, ਕਿਉਂਕਿ ਉੱਥੇ ਤੁਹਾਡੀ ਜ਼ਿੰਦਗੀ ਮੌਤ ਦਾ ਫੈਸਲਾ ਬਣ ਗਿਆ ਇੱਕ ਟਰਾਂਸਲੇਟਰ ਦੇ ਉੱਤੇ। ਭਾਵੇਂ ਤੁਸੀਂ ਸਾਰਾ ਕੁਝ ਸਹੀ ਵੀ ਕਰਤਾ, ਤੁਸੀਂ ਭਾਵੇਂ ਬੈਸਟ $1,00,000 ਵਾਲਾ ਵਕੀਲ ਵੀ ਤੁਸੀਂ ਹਾਇਰ ਕਰ ਲਿਆ, ਪਰ ਏਦਾਂ ਦੀ ਚੀਜ਼ ਤੇ ਬੰਦਾ ਜਿਹੜਾ ਫਸਦਾ, ਜਿਹੜਾ ਬੰਦਾ ਵਕੀਲ ਵੀ ਇੱਥੇ ਕਹਿੰਦਾ ਯਾਰ ਇਹ ਕੀ ਬੋਲੀ ਜਾਂਦੇ ਨੇ, ਇੱਥੇ ਤਾਂ ਸਾਨੂੰ ਆਹ ਦੱਸ ਕੇ ਗਿਆ, ਇੱਥੇ ਤਾਂ ਲਿਖ ਕੇ ਗਿਆ। ਸੋ ਜਿਹੜਾ ਟਰਾਂਸਲੇਟਰ ਇੰਟਰਪ੍ਰੇਟਰ ਜਿਹੜਾ ਹੈਗਾ ਨਾ, ਉਹ ਤੁਸੀਂ 100% ਜਿਹੜਾ ਉਹਦੇ ਵਿੱਚ $100-200 ਨਹੀਂ ਬਚਾਉਣਾ। ਪ੍ਰੋਸੈਸ ਹੈਗਾ ਲਾਇਰ, ਵਕੀਲ ਜਿਹੜਾ ਵਾਲਾ, ਡਾਕਟਰ ਵਾਲਾ ਬੰਦਾ ਜਿਹੜਾ ਹੁਣ ਹੈਗਾ, ਉਹ ਜਿਹਨੇ ਰੌਲਾ ਪਾਣਾ ਪਾਈ ਜਾਵੇ, ਪਰ ਇਦਾਂ ਕਿ ਤੁਹਾਡੀ ਜਿਹੜੀ ਹੁਣ ਕੁਆਲਿਟੀ ਹੈ ਨਾ, ਉਹ ਜਿਹੜਾ $100-200-$250 ਪਿੱਛੇ ਸਰਵਿਸ ਪ੍ਰੋਵਾਈਡਰ ਜਿਹੜੇ ਹੈਗੇ ਆ, ਉਹ ਤੁਸੀਂ ਟੌਪ ਦੇ ਰੱਖਣੇ ਆ। ਨੀਹਾਂ ਚੰਗੀਆਂ ਹੋਣਗੀਆਂ ਫਿਰ ਤਾਂ ਕੰਧ ਜਿੰਨੀ ਮਰਜ਼ੀ ਉੱਚੀ ਕਰ ਲਾਂਗੇ।
ਵਰਡ ਫॉर ਵਰਡ, ਹਾਂ, ਉਹ ਟਰਾਂਸਲੇਟਰ ਨੂੰ ਵੀ ਫਿਰ ਕਹਿਣਾ ਕਿ ਮੈਨੂੰ ਭਾਈ ਪੜ੍ਹ ਕੇ ਸੁਣਾ ਪਹਿਲਾਂ ਸਾਰਾ ਕਿ ਕੀ ਲਿਖਿਆ ਵਾ। ਹੂੰ, ਗਲਤੀ ਮਤਲਬ ਜਿਹੜੀ ਕਿ ਉਹਦੇ ਵਿੱਚ ਆ ਜਿਹੜੀ ਏਦਾਂ ਦੀ ਹੁਣ ਗਲਤੀ ਆ ਕਿ ਡਾਕਟਰ ਨੂੰ ਵੀ ਕਾਲ ਕੀਤਾ ਗਿਆ, ਇਹਦਾ ਹੁਣ ਕੌਣ ਜ਼ਿੰਮੇਵਾਰੀ ਚੱਕੂਗਾ ਇਹਦੀ? ਹੂੰ। ਵਕੀਲ ਤਾਂ ਨਹੀਂ ਚੱਕੂਗਾ, ਕਿਉਂਕਿ ਉਹਦਾ ਕੀ ਲੈਣਾ ਦੇਣਾ ਕਿਸੇ ਵੀ ਐਂਗਲ ਤੋਂ। ਸੋ ਏਦਾਂ ਕਿ ਇਹ ਜਿਹੜੀਆਂ ਸਮੱਸਿਆਵਾਂ ਸਾਨੂੰ ਜਿਹੜੀਆਂ ਆਉਂਦੀਆਂ ਵਾ, ਇਹ ਹੁਣ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ ਹੁਣ ਯਾਰ ਸੈਟਰਡੇ ਭੰਨਦੇ ਆ ਆਪਣਾ, ਤੁਹਾਡੇ ਮੂਹਰੇ ਆਏ ਆ, ਹੈ ਨਾ, ਕਿ ਆ ਜਿਹੜੇ ਛੋਟੇ-ਛੋਟੀਆਂ ਮਸਲੇ ਇਹ ਤੁਹਾਨੂੰ ਦੱਸਣੇ ਨਹੀਂ ਕਿਸੇ ਨੇ ਹੋਰ। ਜੀ, 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 ਕਿਸੇ ਬਿਲਕੁਲ। ਹੋਰ ਤੁਹਾਨੂੰ ਟਿਕਟੋਕ ਚੈਨਲ ਨੇ ਨਹੀਂ ਦੱਸਣੇ, ਕਿਸੇ ਹੋਰ ਤੁਹਾਨੂੰ ਰੇਡੀਓ ਚੈਨਲ ਨੇ ਨਹੀਂ ਦੱਸਣੇ। ਸੋ ਇਹ ਜਿਹੜਾ ਹੈਗਾ ਇਹ ਜਿਹੜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਇਕੱਠੀਆਂ ਵੀ ਨਹੀਂ ਤੁਹਾਨੂੰ ਦੱਸ ਸਕਦੇ ਕਈ ਵਾਰੀ, ਜਿੱਦਾਂ-ਜਿੱਦਾਂ ਮੁੱਦੇ ਬਣਦੇ ਆ, ਜੋ ਬੀਤਦੀ ਹੈ, ਹਨਾ, ਲੋਕਾਂ ਨਾਲ ਚੰਗੀ ਮਾੜੀ ਸਾਰੀ ਤੁਹਾਨੂੰ ਆ ਕੇ ਤੁਹਾਡੇ ਨਾਲ ਜਿਹੜੀ ਸ਼ੇਅਰ ਸਾਂਝੀ ਕਰੀਦੀ ਹੈ। ਨਹੀਂ, ਬਿਲਕੁਲ, ਬਿਲਕੁਲ। ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਤੁਸੀਂ ਵੀ ਮਾੜਾ ਜਿਹਾ ਸਾਹ ਲੈ ਲਓ, ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਥੋੜੇ ਹੋਰ ਇਸ਼ੂਜ਼ ਜਿਹੜੇ ਹੁੰਦੇ ਆ, ਇਹਨੂੰ ਫਿਰ ਆਪਾਂ ਰੈਪ ਅਪ ਇਹ ਬ੍ਰੇਕ ਤੋਂ ਬਾਅਦ 'ਚ ਕਰਕੇ, ਤੇ ਫਿਰ ਆਪਾਂ ਵਧਾਂਗੇ ਕਾਲਸ ਵੱਲ ਨੂੰ ਵੀ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਆਪਾਂ ਏਦਾਂ ਹੀ ਜਾਰੀ ਰੱਖਦੇ। ਮਿਲਦੇ ਜੀ, ਹਾਂ। ਬਿਲਕੁਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਇਮੀਗ੍ਰੇਸ਼ਨ। ਟਰਨੀ ਟਰਕੀਆਣਾ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਦੋ ਚੀਜ਼ਾਂ ਉਹਦੇ ਵਿੱਚ ਰਹਿ ਗਈਆਂ ਸੀਗੀਆਂ ਹਾਂਜੀ, ਬਿਲਕੁਲ। ਮੈਡੀਕਲ ਜੇ ਗੱਲ ਕਰੀਏ। ਸੋ ਜਿਹੜੇ ਮੈਡੀਕਲ ਆ ਉਹ ਕਿਤੇ ਵੀ ਲਿਖਿਆ ਨਹੀਂ ਇਮੀਗ੍ਰੇਸ਼ਨ ਦੀ ਕਿਤਾਬ 'ਚ ਕਿ ਉਹ ਇੰਗਲਿਸ਼ 'ਚ ਹੋਣੇ ਚਾਹੀਦੇ ਆ। ਤੁਹਾਡਾ ਜਿਹੜਾ ਡਾਕਟਰ ਆ ਜੇ ਪੰਜਾਬੀ ਵਾਲਾ ਵਾ, ਤੁਸੀਂ ਉਹਨੂੰ ਪੰਜਾਬੀ 'ਚ ਲਿਖਾਓ ਉਹਦੇ ਕੋਲੋਂ। ਤੁਸੀਂ ਉਹ ਭਾਸ਼ਾ 'ਚ ਲਿਖਾਓ ਜਿਹੜੇ ਤੁਹਾਨੂੰ ਪਹਿਲਾਂ ਆਪ ਸਮਝ ਆ। ਫਿਰ ਜਦੋਂ ਡਾਕਟਰ ਤੁਹਾਨੂੰ ਰਿਕਾਰਡ ਦਿੰਦਾ ਵਾ, ਤੁਸੀਂ ਉਹਨੂੰ ਦੇਖੋ ਕਿ ਇਹ ਸਹੀ ਆ, ਜੋ ਤੁਹਾਡੇ ਨਾਲ ਹੋਇਆ ਸੀ ਏਦਾਂ ਹੀ ਆ। ਤੇ ਤੁਸੀਂ ਫਿਰ ਡਾਕਟਰ ਕੋਲ ਵਾਪਸ ਜਾ ਸਕਦੇ ਆ ਕਿ ਭਾਈ ਏਦਾਂ ਕਿਉਂ, ਓਦਾਂ ਕਿਉਂ, ਹਨਾ। ਤੇ ਉਹਨੂੰ ਤੁਸੀਂ ਜਿਹੜੀਆਂ ਸਾਰੇ ਡਾਕੂਮੈਂਟ ਨਾ ਆਪਣੇ ਪੰਜਾਬੀ 'ਚ ਬਣਾ ਕੇ ਉਸ ਤੋਂ ਬਾਅਦ ਉਹਨੂੰ ਟਰਾਂਸਲੇਟ ਕਰ ਸਕਦੇ ਆ। ਸੋ ਇਹਦੇ ਨਾਲ ਇਹ ਹੈ ਕਿ ਮੁੱਖ ਦਾ ਮੈਸੇਜ ਇੱਥੇ ਮੈਂ ਇਹ ਦੇਣਾ ਚਾਹੁੰਦਾ ਕਿ ਕੀ ਲਿਖਿਆ ਪੇਪਰ ਦੇ ਵਿੱਚ ਤੁਹਾਨੂੰ ਉਹ ਪਤਾ ਹੋਣਾ ਚਾਹੀਦਾ। ਤੇ ਇਹਦੀ ਜਿੱਦਾਂ ਐਗਜ਼ਾਮਪਲ ਮੈਂ ਦਿੰਦਾ ਸੀਗਾ ਕਿ ਪੁਰਾਣੇ ਟਾਈਮਾਂ ਦੇ ਵਿੱਚ ਉਹ ਕਹਿੰਦੇ ਪੰਡਿਤ ਜਿਹੜਾ ਹੁੰਦਾ ਸੀ ਉਹ ਕਹਿੰਦਾ ਸੰਸਕ੍ਰਿਤ 'ਚ ਹੀ ਲਿਖਿਆ ਸਾਰਾ ਕੁਛ ਨਾ, ਕਿ ਆਮ ਭਾਸ਼ਾ 'ਚ ਨਹੀਂ ਲਿਖਿਆ। ਤੇ ਇਦਾਂ ਹੀ ਜਿੱਦਾਂ ਬਾਈਬਲ ਕੋਈ ਵੀ ਕਿਤਾਬ ਪੜ੍ਹੋ ਉਹ ਸਿੰਪਲ ਭਾਸ਼ਾ 'ਚ ਨਹੀਂ ਉਹਨਾਂ ਨੇ ਲਿਖੀ। ਤੇ ਉਹਦਾ ਰੀਜ਼ਨ ਇਹ ਹੈ ਕਿ ਉਹ ਕਹਿੰਦੇ ਕਿਤੇ ਆਮ ਜਿਹੜਾ ਸਧਾਰਨ ਬੰਦਾ ਉਹ ਨਾ ਕਿਤੇ ਗਿਆਨ ਪ੍ਰਾਪਤ ਕਰ ਸਕੇ, ਜਿਹੜੀ ਨੌਲੇਜ ਜਿੱਦਾਂ ਹੁੰਦੀ ਸੀ, ਜਿੱਦਾਂ ਤੁਸੀਂ ਦੇਖੋ ਇੰਡੀਆ ਵੰਡਿਆ ਗਿਆ ਸੀਗਾ। ਹੂੰ। ਤੇ ਹੁਣ ਏਦਾਂ ਕਿ ਜਿਹੜਾ ਵਕੀਲ ਆ, ਇੰਟਰਪ੍ਰੀਟਰ, ਟਰਾਂਸਲੇਟਰ, ਉਹਦਾ ਵੀ ਕੰਮ ਇਹੀ ਹੈ ਕਿ ਇੰਗਲਿਸ਼ ਹੋਵੇ, ਸਟਾਂਪ ਪੇਪਰ ਹੋਵੇ, ਕਲਾਇੰਟ ਡਰਦਾ ਹੋਵੇ, ਉਹਨੂੰ ਲੱਗਾ ਹੋਵੇ ਕਿ ਪਤਾ ਨਹੀਂ ਕੀ ਆ, ਇਹ ਮੇਰੇ ਕੋਲ ਕੰਮ ਆਪ ਨਹੀਂ ਹੋਣਾ, ਹਨਾ। ਹੂੰ। ਤੇ ਪਰ ਏਦਾਂ ਕਿ ਇਹ ਜਿਹੜੀ ਹੁਣ ਚੀਜ਼ ਆ, ਕਿਤੇ ਸਟੂਮ ਪੇਪਰ ਦੀ ਲੋੜ ਨਹੀਂ ਆ। ਤੁਸੀਂ ਆਪਣੀ ਭਾਸ਼ਾ ਦੇ ਵਿੱਚ ਪਹਿਲਾਂ ਭਾਵੇਂ ਸਾਰੇ ਡਾਕੂਮੈਂਟ ਬਣਾਓ A to Z, ਜਿਹੜੇ ਤੁਹਾਨੂੰ ਸਮਝ ਆ। ਬਿਆਨ-ਬਿਊਨ ਵੀ ਤੁਸੀਂ ਆਪਣੇ ਟਰਾਂਸਲੇਟ ਕਰਾਓ ਤਾਂ ਕਿ ਤੁਹਾਡੇ ਅੱਖੋਂ ਇੱਕ ਵਾਰੀ ਨਿਕਲੇ ਆ ਕਿ ਗਲਤੀ ਕੋਈ ਤੁਹਾਡੀ ਹੋਈ ਨਹੀਂ, ਹਨਾ। ਤੇ ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਟਰਾਂਸਲੇਟਰ ਦੇ ਰਾਹੀਂ ਸਾਰੇ ਜਿਹੜੇ ਡਾਕੂਮੈਂਟ ਤੁਸੀਂ ਟਰਾਂਸਲੇਟ ਕਰਾ ਸਕਦੇ ਆ। ਤੇ ਜਿਹੜਾ ਵੀ ਡਾਕੂਮੈਂਟ ਹੁਣ ਟਰਾਂਸਲੇਟ ਹੁੰਦਾ ਕੋਰਟ 'ਚ ਉਦੋਂ ਹੀ ਐਕਸੈਪਟ ਹੁੰਦਾ ਜਦੋਂ ਉਹਦੇ ਵਿੱਚ ਟਰਾਂਸਲੇਟਰ, ਇੰਟਰਪ੍ਰੀਟਰ ਦੀ ਜਿਹੜੀ ਆ ਸਟੇਟਮੈਂਟ ਜਿਹੜੀ ਲੱਗੀ ਹੋਵੇ। ਠੀਕ ਹੈ ਜੀ। ਸੋ ਨਹੀਂ, ਇਹ ਬੈਟਰ ਆ ਵੀ ਆਪਣੀ ਭਾਸ਼ਾ 'ਚ ਜੇ ਤੁਸੀਂ ਕਰਾਓਗੇ ਤੁਹਾਨੂੰ ਵੀ ਪਤਾ ਹੋਊਗਾ ਕੀ ਲਿਖਿਆ ਹੈ, ਕਿੱਦਾਂ ਆ, ਤੇ ਉਹਨੂੰ ਟਰਾਂਸਲੇਟ ਕਰਾਉਣਾ ਸੌਖਾ ਹੈ। ਤੇ ਪਰ ਉਦਾਹਰਨ ਤੁਸੀਂ ਦੱਸਤੀ ਆ, $50-100 ਬਚਾਉਣ ਦੇ ਚੱਕਰ ਦੇ ਵਿੱਚ ਫਿਰ ਕੰਮ ਖਰਾਬ ਵੀ ਹੋ ਜਾਂਦਾ ਆ, ਜਿੱਥੇ ਬਾਅਦ ਦੇ ਵਿੱਚ ਤੁਸੀਂ ਬਾਅਦ ਦੇ ਵਿੱਚ ਹਜ਼ਾਰਾਂ ਹੀ ਡਾਲਰ ਜਿਹੜੇ ਹੋਰ ਖਰਚਣੇ ਹੁੰਦੇ ਆ, ਉੱਥੇ 100-200 ਦੀ ਨੂੰ ਜਿਹੜਾ ਉਹ ਨਾ ਦੇਖਿਆ ਕਰੋ। ਉਹ ਜਿਹੜਾ ਕੰਮ ਆ ਉਹ ਤੁਹਾਡਾ ਵਧੀਆ ਹੋਣਾ ਚਾਹੀਦਾ, ਵਧੀਆ ਢੰਗ ਦੇ ਨਾਲ ਹੋਵੇ, ਤਾਂ ਜੋ ਬਾਅਦ ਦੇ ਵਿੱਚ ਜਿਸ ਵਕੀਲ ਨੇ ਵੀ ਤੁਹਾਡੇ ਲਈ ਫਾਈਟ ਕਰਨਾ ਆ, ਉਹਨੂੰ ਜਿਹੜੀ ਉਹ ਆਸਾਨੀ ਹੋਵੇ। ਕ੍ਰੈਡੀਬਿਲਿਟੀ ਇਸ਼ੂਜ਼ ਦੇ ਵਿੱਚ ਕਈ ਮੈਟਰਸ ਆਏ ਸੀਗੇ। ਉਹ ਮੂੰਹ ਢੱਕਣ ਵਾਲੀ ਮਾਈਨਰ ਡੀਟੇਲਸ ਦੀ ਜਿਹੜੀ ਉਹ ਗੱਲ ਕੀਤੀ ਸੀ, ਉਹ ਸ਼੍ਰੀਲੰਕਾ ਵਾਲੇ ਬੰਦੇ ਦੀ ਵੀ ਮੈਨੂੰ ਲੱਗਦਾ ਇੱਕ ਕੇਸ ਜਿਹੜਾ ਉਹ ਆਇਆ ਸੀਗਾ। ਤੇ ਹੋਰ ਇਹਦੇ ਵਿੱਚ ਕੀ ਤੁਸੀਂ ਐਡ ਕਰਨਾ ਚਾਹੀਦਾ ਵੀ ਐਡ ਕਰਨਾ ਚਾਹੁੰਦੇ ਆ ਜਿਨ੍ਹਾਂ ਚੀਜ਼ਾਂ 'ਤੇ ਧਿਆਨ ਦੇਣ? ਸੋ ਕ੍ਰੈਡੀਬਿਲਿਟੀ ਇਸ਼ੂ 'ਚ ਪਹਿਲਾਂ ਆ ਗਿਆ ਮੈਟਰ ਆਫ ਆਰਕੇਕੇ। ਤੇ ਇੱਕ ਸਾਡਾ ਪਿਛਲੇ ਹਫ਼ਤੇ ਵੀ ਨਹੀਂ, ਇਸੇ ਹਫ਼ਤੇ ਕੇਸ ਗਿਆ। ਉਹਦੇ ਵਿੱਚ ਉਹਦਾ ਪੁਰਾਣਾ ਜਿਹੜਾ ਵਕੀਲ ਸੀਗਾ, ਉਹਦੇ ਜਿਹੜੀ ਬਿਆਨ ਸੀਗੇ ਉਹ 2 ਭਰਾਵਾਂ ਦੇ ਜਿਹੜੇ ਸੀਗੇ ਉਹ ਰਲਦੇ ਸੀਗੇ। ਤੇ ਜੱਜ ਨੇ ਅੱਗੇ ਤਰੀਕ ਪਾਈ ਆ ਕਿ ਕਹਿੰਦੀ ਇਹ ਐਕਸਪਲੇਨ ਕਰੋ ਕਿ ਇਹ ਕਿੱਦਾਂ। ਤੇ ਆਪਾਂ ਆਰਕੇਕੇ ਦਾ ਪਾਤਾ ਬਿਆਨ ਵੀ ਉਹਨਾਂ ਦੇ ਵਧੀਆ ਵੀ ਹੋਏ, ਤਾਂ ਹੁਣ ਕਲਾਇੰਟ ਕਹੇ ਯਾਰ ਭਾਜੀ ਕਹਿੰਦਾ ਯਾਰ ਮੇਰੀ ਤਾਂ ਕੋਈ ਗਲਤੀ ਨਹੀਂ ਸੀਗੀ ਇਹਦੇ ਵਿੱਚ, ਹਨਾ, ਕਿ ਕਿੱਦਾਂ। ਸੋ ਆਰਕੇਕੇ ਕੀ ਆ ਕਿ ਅੱਗੋਂ ਜਿਹੜੇ ਕਈ ਵਾਰੀ ਹੁਣ ਜਿੱਦਾਂ ਨਾ ਤੁਸੀਂ ਇੰਟਰਪ੍ਰੀਟਰ, ਟਰਾਂਸਲੇਟਰ ਤੋਂ ਜਾ ਕੇ ਬਣਾ ਲਿਆ, ਉਹਨਾਂ ਨੇ ਕੀ ਆ ਕਿ ਉਹਨਾਂ ਨੇ ਆਪ ਨਹੀਂ ਕੋਰਟ ਦੇ ਵਿੱਚ ਜਾਣਾ। ਉਹਨਾਂ ਨੂੰ ਨਹੀਂ ਕੋਈ ਪਈ, ਉਹਨਾਂ ਨੇ ਤਾਂ ਤੁਹਾਡੇ ਕੋਲ ਪੈਸੇ ਲੈ ਲਏ, ਉਹ ਕਰ ਲਿਆ। ਉਹਨਾਂ ਦਾ ਜੇ ਢਾਂਚਾ ਮਿਲਦਾ ਕਿਸੇ ਨਾਲ, ਤੇ ਕੋਰਟ ਨੇ ਹੁਣ ਕੀ ਆ ਕਿ ਸੈਂਪਲ ਜਿਹੜੇ ਇਕੱਠੇ ਕਰਨੇ ਸ਼ੁਰੂ ਕਰਤੇ ਆ। ਪੋਰਟਲੈਂਡ ਕੋਰਟ ਤਾਂ ਸਭ ਤੋਂ ਉੱਤੇ ਆ ਇਸ ਵਿੱਚ, ਹੁਣ ਸੈਨ ਫਰਾਂਸਿਸਕੋ ਕੋਰਟ 'ਚ ਵੀ ਜਿਹੜੀ ਇਹ ਗੱਲ ਆ ਗਈ ਹੈ। ਉਹ ਜਿਹੜਾ ਉਹ ਕੀ ਦੇਖਦੇ ਆ ਕਿ ਜਿੱਦਾਂ ਇੱਕ ਇੰਟਰਪ੍ਰੀਟਰ ਆ, ਟਰਾਂਸਲੇਟਰ, ਉਹਦਾ ਲਿਖਣ ਦਾ ਸਟਾਈਲ ਆ ਉਹ ਸੇਮ ਆ, ਉਹਦੀ ਉਹੀ ਲੈਂਗੁਏਜ ਕਿ ਹਰੇਕ ਤੁਸੀਂ ਕਿ ਕਿਹੜੇ ਪੇਜ ਤੇ ਕਿਹੜੀ ਹੈਡਿੰਗ ਆ। ਸੋ ਸੈਨ ਫਰਾਂਸਿਸਕੋ 'ਚ ਵੀ ਉਹ ਜਿਹੜੀ ਗੱਲ ਜਿਹੜੀ ਆ ਗਈ ਆ, ਤਾਂ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਬਿਆਨ ਮਾੜੇ ਤੁਹਾਡੇ ਭਾਵੇਂ ਹੋਣ, ਭਾਵੇਂ ਜਿੱਦਾਂ ਵੀ ਤੁਹਾਡਾ ਐਕਸਪੀਰੀਅੰਸ ਲੈਵਲ ਆ, ਪਰ ਉਹਨੂੰ ਆਪਣੇ ਮੂੰਹੋਂ ਜਿਹੜਾ ਕੱਢੋ ਤਾਂ ਕਿ ਉਹ ਤੁਹਾਡਾ ਜਿਹੜਾ ਯੂਨੀਕਨੈਸ ਤੁਹਾਡੀ ਜਿਹੜੀ ਕੇਸ ਦੀ ਉਹ ਮੇਨਟੇਨ ਰਵੇ। ਤੇ ਪੰਜਾਬੀ 'ਚ ਉਹਨੂੰ ਪਹਿਲਾਂ ਆਪ ਜਿਹੜਾ ਉਤਾਰੋ ਤੇ ਆਪਣੇ ਮੂੰਹੋਂ ਬੋਲ ਕੇ ਉਹਨੂੰ ਉਤਾਰੋ, ਤੇ ਕਿਸੇ ਤੋਂ ਥਰਡ ਪਰਸਨ ਤੋਂ ਜਾ ਕੇ ਨਹੀਂ ਬਿਆਨ ਤੁਸੀਂ ਬਣਵਾਉਣੇ। ਆਪ ਉਹਨੂੰ ਜਿਹੜਾ ਕਰਨਾ, ਜਾਂ ਆਪਣੇ ਵਕੀਲ ਨਾਲ ਆਫਿਸ ਉਹਦੇ ਜਾਂਦੇ ਆਪਣੇ ਮੂੰਹੋਂ ਦੱਸੋ ਉਹਨੂੰ। ਉਹਦੇ ਵਿੱਚ ਇੱਦਾਂ ਕਿ ਜੋ ਤੁਸੀਂ ਬੋਲੋਗੇ ਉਹ ਯੂਨੀਕ ਆ, ਕਿਸੇ ਦੇ ਨਾਲ ਤੁਹਾਡਾ ਮੈਚ ਨਹੀਂ ਉਹ ਕਦੀ ਕਰੂਗਾ, ਹਨਾ। ਸੋ ਆਹ ਚੀਜ਼ ਬਹੁਤ ਜਿਹੜੀ ਜ਼ਰੂਰੀ ਆ, ਇਹ 'ਤੇ ਮੈਂ ਬਹੁਤ ਐਮਫੈਸਿਸ ਪਾਉਂਦਾ। ਇਹ ਜਦੋਂ ਹੁਣ ਸੀਗਾ ਕਿ ਬਿਆਨ ਬਣਾਉਣ ਦੀ ਜਦੋਂ ਗੱਲ ਸੀਗੀ, ਆਪਾਂ ਰੇਡੀਓ 'ਤੇ ਵੀ ਕਈ ਵਾਰੀ ਗੱਲ ਕੀਤੀ ਸੀ ਕਿ ਨਵਾਂ ਆਪਾਂ ਜਦੋਂ ਕੰਮ ਸ਼ੁਰੂ ਕੀਤਾ ਸੀਗਾ, ਤੇ ਕਾਫੀ
ਲੋਕੀ ਸਾਡੇ ਕੋਲ ਟੁੱਟ ਕੇ ਵੀ ਗਏ ਸੀਗੇ ਕਿ ਅੱਛਾ ਯਾਰ ਬਿਆਨ ਨਹੀਂ ਬਣਾ ਕੇ ਦੇਣੇ, ਕਿਉਂ ਨਹੀਂ ਬਣਾ ਕੇ ਦੇਣੇ, ਮੂੰਹ ਤੇ ਕਹਿ ਕੇ ਚੱਲ ਗਏ ਸੀਗੇ ਕਈ, ਲੈ ਤੂੰ ਤਾਂ ਨਵਾਂ ਆਇਆ ਵਾ ਤਾਂ ਬਿਆਨ ਵੀ ਨਹੀਂ ਤੂੰ ਬਣਾਣੇ, ਤੈਨੂੰ ਹਾਇਰ ਕਿਉਂ ਕਰਨਾ ਵਾ ਫਿਰ ਆਪਾਂ, ਹਨਾ। ਹੁਣ ਉਹੀ ਜਿਹੜੀ ਚੀਜ਼ ਆ ਕਿ ਉਹੀ ਜਿਹੜੇ ਬੰਦੇ ਆ, ਕੇਸਾਂ ਦੇ ਵਿੱਚ ਅਪਰੂਵਲ ਰੇਟਿੰਗਸ ਦੇ ਵਿੱਚ ਬੜਾ ਫਰਕ ਪਿਆ ਕਿ ਜਿਹੜਾ ਬੰਦੇ ਆਪ ਇਨਵੋਲਵ ਆ, ਡਾਇਰੈਕਟਲੀ ਇਨਵੋਲਵ ਆ, ਹਨਾ। ਸੋ ਮੁੱਖ ਦੀ ਗੱਲ ਇਹਦੀ ਇਹ ਆ ਕਿ ਆਪਣੇ ਬਿਆਨ ਜਿਹੜੇ ਆ ਆਪ ਬਣਾਓ, ਤੇ ਜਿਹੜੀ ਮੁੱਦਾ ਹੋਰ ਕ੍ਰੈਡੀਬਿਲਿਟੀ ਦਾ ਤੁਸੀਂ ਪੁੱਛਿਆ ਸੀ ਕੀ ਆਂਦਾ, ਇੱਕ ਬਿਆਨ ਰਲਦੇ ਦਾ ਸਭ ਤੋਂ ਮੇਨ ਮੁੱਦਾ। ਦੂਸਰਾ ਮੁੱਦਾ ਜਿਹੜਾ ਮੇਨ ਇਹ ਆ ਰਿਹਾ ਕਿ ਜਿਹੜੇ ਪੁਰਾਣੇ ਕੇਸ ਆ ਉਹ ਕਹਿੰਦੇ ਕਿ ਜਿੱਦਾਂ ਹੁਣ ਸੈਕਰਾਮੈਂਟੋ ਕੋਰਟ ਆ, ਉਹ ਕਹਿੰਦਾ ਇੱਕ ਪ੍ਰੂਫ ਦਿਖਾ ਦੇ ਕਿ ਕੀ ਆ, ਇੰਡੀਆ ਦੇ ਵਿੱਚ ਕੀ ਗਤੀਵਿਧੀ ਕੀਤੀ ਆ, ਕਿਹੜੇ ਲੀਡਰ ਨਾਲ ਤੇਰੀ ਫੋਟੋ ਆ, ਤੇ ਕੇਸ ਆਪਣਾ ਜਿੱਤ ਕੇ ਲੈ ਆ। ਕਹਿੰਦਾ ਜੱਜ ਕਈ ਵਾਰੀ ਪਹਿਲਾਂ ਹੀ ਜੋਕ ਵੀ ਕਰ ਦਿੰਦੇ ਆ। ਜੱਜ ਕਹਿੰਦਾ ਹੁਣ ਮੈਂ ਅਗਲੇ ਕੁਐਸਚਨ ਪੁੱਛਣੇ ਕਿ ਉਹ ਆਪਣਾ ਐਵੀਡੈਂਸ ਦਿਖਾ, ਇੰਡੀਆ ਵਾਲਾ ਕਿੱਥੇ ਆ, ਤੇ ਤੂੰ ਮੈਨੂੰ ਕਹਿਣਾ ਕਿ ਤੇਰਾ ਫੋਨ ਗਵਾਚ ਗਿਆ ਸੀ ਜਾਂ ਤੇਰਾ ਫੋਨ ਖੋਲਿਆ ਸੀਗਾ ਉਹਨਾਂ ਨੇ, ਡੌਂਕਰਾਂ ਨੇ। ਤੇ ਜੱਜ ਕਹਿੰਦਾ ਸਬੂਤ ਦੱਸ ਕਿੱਥੇ ਆ, ਤੇ ਬੰਦਾ ਅੱਗੋਂ ਕਵੇ ਕਿ ਹਾਂਜੀ ਮੇਰਾ ਫੋਨ ਉਹਨੇ ਕਹਿੰਦਾ ਖੋਲਿਆ ਸੀਗਾ। ਤੇ ਜੱਜ ਕਹਿੰਦਾ ਇਦਾਂ ਕਿੱਦਾਂ ਹੋ ਸਕਦਾ ਕਿ ਇੱਥੇ ਸੋਸ਼ਲ ਮੀਡੀਆ ਤੇ, ਕਹਿੰਦਾ ਮੈਂ ਹੁਣ ਤੈਨੂੰ ਪੁੱਛਣਾ ਕਿ ਤੂੰ ਇੱਥੇ ਬੜਾ ਐਕਟਿਵ ਆ, ਪਰ ਜੇ ਮੈਂ ਤੇਰੇ ਕੋਲ ਪੁੱਛਾਂ ਇੰਡੀਆ ਦੇ ਵਿੱਚ ਤੇਰੇ ਸੋਸ਼ਲ ਮੀਡੀਆ ਦੀ ਤੇਰੇ ਕੋਲ ਪੋਸਟ ਨਹੀਂ ਕੋਈ ਲੱਭਣੀ, ਤੇ ਕਹਿੰਦਾ ਫਿਰ ਤੂੰ ਮੈਨੂੰ ਕਹਿਣਾ ਕਿ ਮੈਂ ਐਕਟਿਵ ਹੀ ਸੋਸ਼ਲ ਮੀਡੀਆ ਤੇ ਇੱਥੇ ਆ ਕੇ ਹੋਇਆ, ਉੱਥੇ ਮੈਂ ਬਿਜ਼ੀ ਹੁੰਦਾ ਸੀਗਾ। ਉਹ ਕਹਿੰਦਾ ਹਾਂਜੀ ਹਾਂਜੀ, ਕਹਿੰਦਾ ਇਦਾਂ ਹੀ ਆ। ਤੇ ਕਹਿੰਦਾ ਫਿਰ ਮੈਂ ਤੈਨੂੰ ਰਸੀਦਾਂ ਦਾ ਪੁੱਛਣਾ ਕਿ ਬੈਂਕ ਦਾ ਦਿਖਾ, ਤੂੰ ਕਹਿਣਾ ਨਹੀਂ ਮੈਂ ਉੱਕੇ ਮੁੱਕੇ ਪੈਸੇ ਭੇਜੇ ਆ ਘਰਦਿਆਂ ਨੂੰ ਜਿਹੜਾ, ਤੇ ਉਹਦੇ ਵਿੱਚੋਂ ਘਰ ਦੇ ਕਹਿੰਦਾ ਵਰਤਦੇ ਸੀਗੇ, ਹਨਾ। ਤੇ ਹਾਂ ਕਹਿੰਦਾ ਫਿਰ ਉਹਨਾਂ ਨੂੰ ਫਿਰ ਪਤਾ, ਤਾਂ ਹੀ ਤਾਂ ਵਿਚਾਰੇ ਕਹਿੰਦੇ ਆ ਫਿਰ ਬਾਰ-ਬਾਰ ਨਾ। ਕਹਿੰਦਾ ਜੱਜ ਕਹਿੰਦਾ ਬੈਂਕ ਦੀਆਂ ਰਸੀਦਾਂ ਕਿੱਥੇ ਆ ਤੇਰੀਆਂ, ਬੈਂਕ ਦੇ ਟ੍ਰਾਂਜੈਕਸ਼ਨ ਕਿੱਥੇ ਆ, ਰਸੀਦਾਂ ਦਾ ਲਿਆ ਕੇ ਦੇਤੀਆਂ ਤੂੰ ਪਾਰਟੀ ਤੋਂ, ਉੱਥੋਂ ਕਿ ਫੰਡ ਭੇਜੇ ਆ, ਬੈਂਕ ਦੀਆਂ ਰਸੀਦਾਂ, ਬੈਂਕ ਦਾ ਸਟੇਟਮੈਂਟ 'ਚ ਕਿੱਥੇ ਆ ਕਿ ਤੂੰ ਗਿਆ ਵਾ। ਤੇ ਕਹਿੰਦਾ ਉਹ ਤੂੰ ਫਿਰ ਮੈਨੂੰ ਕਹਿ ਦੇਣਾ ਕਿ ਮੈਂ ਤਾਂ ਘਰਦਿਆਂ ਨੂੰ ਉੱਕੇ ਮੁੱਕੇ ਜਿਹੜੇ ਪੈਸੇ ਭੇਜਦਾ ਉਹਦੇ ਵਿੱਚੋਂ ਹੀ ਆ, ਪਰ ਕਹਿੰਦਾ ਮੈਂ ਕਿੱਦਾਂ ਮੰਨ ਲਵਾਂ ਕਿ ਇਹ ਪੈਸੇ ਤੇਰੇ ਘਰਦਿਆਂ ਨੇ ਆਪ ਨਹੀਂ ਵਰਤੇ ਕੋਠੀ ਬਣਾਉਣ ਨੂੰ, ਇਹ ਵਾਕਈ ਪਾਰਟੀ ਦੀ ਸੇਵਾ ਹੋਈ ਹੈ, ਹਨਾ। ਸੋ ਕ੍ਰੈਡੀਬਿਲਿਟੀ, ਹਨਾ, ਕ੍ਰੈਡੀਬਿਲਿਟੀ ਹੁਣ ਕਿੱਦਾਂ ਕਿ ਕੇਸ ਸੇਮ, ਫੈਕਟ ਪੈਟਰਨ ਸੇਮ, ਤੇ ਜਿਹੜਾ ਉਹਨਾਂ ਦੇ ਪ੍ਰੂਫ ਮਿਸਿੰਗ ਕਿ ਜਿੱਦਾਂ ਹੁਣ ਬੈਂਕ ਦੇ ਨਾਲ ਕੋਰੈਸਪੋਂਡ ਨਹੀਂ ਕਰਦੇ। ਸੋ ਇਦਾਂ ਕਿ ਜਿਹੜਾ ਐਵੀਡੈਂਸ ਕਿਹਨੂੰ ਕਹਿੰਦੇ, ਸਬੂਤ ਕਿਹਨੂੰ ਕਹਿੰਦੇ, ਸਬੂਤ ਆਪਾਂ ਰਸੀਦਾਂ ਨੂੰ ਨਹੀਂ ਕਹਿੰਦੇ, ਸਬੂਤ ਆਪਾਂ ਉਹਨੂੰ ਨਹੀਂ ਕਹਿੰਦੇ ਕਿ ਰਸੀਦ ਮਿਲ ਗਈ ਤੇ ਪ੍ਰੂਫ ਹੋ ਗਿਆ। ਉਹ ਜੱਜ ਹੁਣ ਸਾਰੇ ਜਿਹੜੇ ਦੇਖਦੇ ਆ ਕਿ ਇਹ ਸਾਰਾ ਨਕਲੀ ਹੋ ਸਕਦਾ ਵਾ। ਜਿਹੜਾ ਪ੍ਰੂਫ ਇਹ ਹੁੰਦਾ ਕਿ ਤੁਸੀਂ ਜੇ ਕਿਸੇ ਨੂੰ ਕਹਿੰਦੇ ਆ ਕਿ ਪੈਸੇ ਮੈਂ ਉਹਨੂੰ ਭੇਜੇ ਆ, ਰਸੀਦ ਉਹਦਾ ਪ੍ਰੂਫ ਨਹੀਂ ਹੈਗਾ, ਉਹਦਾ ਪ੍ਰੂਫ ਹੈਗਾ ਤੁਹਾਡੀ ਬੈਂਕ ਸਟੇਟਮੈਂਟ। ਤੇ ਬੈਂਕ ਸਟੇਟਮੈਂਟ ਦੇ ਵਿੱਚ ਉਹਨੇ ਦੇਖਣਾ ਕਿ ਇਹ ਪੈਸੇ ਜਿਹੜੇ ਆ ਰੋਜ਼ਾਨਾ ਭੇਜੇ ਆ ਇੰਨੇ, ਕਿ ਇਹਨੇ ਤਰੀਕ ਆਉਣ ਤੋਂ ਪਹਿਲਾਂ ਭੇਜੇ ਆ। ਕਈ ਲੋਕੀ ਇਦਾਂ ਦੇ ਵੀ ਹੁਣ ਤਰੀਕ ਆਉਣ ਤੱਕ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਕਿ ਦੇਖਦੇ ਆ ਜੇ ਅਗਲੇ ਸਾਲ ਪਿਆ, 6 ਮਹੀਨੇ ਪਏ ਆ। ਸੋ ਉਹ ਇਹ ਦੇਖਦੇ ਆ ਕਿ ਬੰਦਾ ਜਦੋਂ ਆਇਆ ਸੀਗਾ ਆਂਦੇ ਹੀ ਗਤੀਵਿਧੀਆਂ ਕਰਦਾ ਸੀਗਾ, ਰੋਜ਼ਾਨਾ ਸਾਲ 'ਚ 5-6 ਕਰਦਾ ਸੀਗਾ, ਮਹੀਨੇ 'ਚ 5-6 ਕਰਦਾ ਸੀਗਾ, ਕਿ ਸਿਰਫ ਤਰੀਕ ਆਉਣ ਦੇ ਲਾਗੇ ਆ ਕੇ ਕਰਦਾ ਸੀਗਾ। ਸੋ ਬਾਟਮ ਲਾਈਨ ਇਹ ਕਹਿ ਲਈਏ ਅਟਾਰਨੀ ਟੇਡ ਕਹਿਣਾ ਜੀ ਵੀ ਸ਼ਿਕੰਜਾ ਹੌਲੀ ਹੌਲੀ ਕੱਸ ਰਹੇ ਆ, ਇਹ ਵੀ ਸਟ੍ਰਿਕਟ ਹੋ ਰਹੇ। ਚਲੋ ਉਹਨਾਂ ਦਾ ਬਣਦਾ ਵੀ ਆ, ਉਹ ਅਗਲੇ ਮੇਕ ਸ਼ੋਰ ਕਰਨਾ ਚਾਹੁੰਦੇ ਵੀ ਇਹ ਕ੍ਰੈਡੀਬਿਲਿਟੀ ਤੁਹਾਡੀ ਜਿਹੜੀ ਉਹ ਹੋਵੇ। ਸੋ ਹੋਰ ਵੀ ਜ਼ਿਆਦਾ ਤਿਆਰੀ ਦੇ ਨਾਲ ਸਾਰਿਆਂ ਨੂੰ ਆਪਣੇ ਕੇਸ ਦੇ ਵਿੱਚ ਜਾਣਾ ਪੈਣਾ ਹੈ। ਇਹ ਤੁਹਾਨੂੰ ਹੁਣ ਦੱਸ ਰਿਹਾ ਲੇਟੈਸਟ, ਤੁਸੀਂ ਜਿਹਨਾਂ ਦੀ ਗੱਲ ਸੁਣ ਰਹੇ ਹੋ ਉਹਨਾਂ ਦੇ ਕੇਸ ਪਾਸ ਹੋ ਗਏ 5-5 10-10 ਸਾਲ ਪਹਿਲਾਂ। ਹਾਲਾਤ ਹੁਣ ਹੋਰ ਆ। ਉਦੋਂ ਦੀ ਦੂਜੀ ਸਰਕਾਰ ਜਿਹੜੀ ਆ ਗਈ, ਜਿਹਨਾਂ ਦੇ ਹੁਣ ਕੀ ਆਉਣ ਦੇ ਬਹੁਤ ਚਾਂਸ ਹਾਈਲੀ ਜ਼ਿਆਦਾ ਹੈਗੇ ਆ ਸਰਕਾਰ ਦੇ, ਸ਼ਿਕੰਜਾ ਇਹ ਤੋਂ ਵੀ ਜ਼ਿਆਦਾ ਜਿਹੜਾ ਕੱਸ ਹੋ ਜਾਣਾ ਵਾ। ਤੇ ਹੁਣ ਜਦੋਂ ਏਦਾਂ ਕਿ ਸਾਨੂੰ ਐਜ਼ ਅ ਲਾਇਰ, ਮਤਲਬ ਐਟਲੀਸਟ ਸਾਡਾ ਜਿਹੜਾ ਆਫਿਸ ਆ, ਸਾਨੂੰ ਸ਼ਿਕੰਜੇ ਕੱਸੇ ਦੀ ਕੋਈ ਟੈਨਸ਼ਨ ਨਹੀਂ ਹੈਗੀ, ਕਿਉਂਕਿ ਸਾਡਾ ਆਪਾਂ ਪਹਿਲਾਂ ਵੀ ਜਿਹੜਾ ਸ਼ਿਕੰਜਾ ਜਿਹੜਾ ਕੱਸੇ ਦੇ ਸਾਹਮਣੇ ਤਿਆਰੀ ਜਿਹੜੀ ਸਾਡੀ ਚੱਲਦੀ ਸੀਗੀ, ਹਨਾ। ਤੇ ਜਿਹੜਾ ਇਦਾਂ ਵਾ ਕਿ ਆ ਕੇ ਲੋਕਾਂ ਨੂੰ ਕਹਿੰਦੇ ਗਿਆਨ ਦੇਤਾ, ਥੋੜਾ ਜ਼ਿਆਦਾ ਵੀ ਕਹਿ ਦਿੱਤਾ, ਘੱਟ ਵੱਧ ਵੀ ਬੋਲ ਗਿਆ ਵਕੀਲ, ਹਨਾ। ਉਹ ਕਹਿੰਦੇ ਭਾਜੀ ਠੰਡੇ ਰਿਹਾ ਕਰੋ ਥੋੜਾ ਇਦਾਂ। ਸੋ ਇਹ ਆ ਕਿ ਠੰਡੇ ਆਪਣਾ ਜਦੋਂ ਸ਼ਿਕੰਜਾ ਨਹੀਂ ਵੀ ਕੱਸਿਆ ਸੀਗਾ ਉਦੋਂ ਵੀ ਕੰਮ ਖਿੱਚਵਾਂ ਹੀ ਸੀਗਾ। ਇਹ ਤਾਂ ਜਦੋਂ ਸ਼ਿਕੰਜਾ ਕੱਸੂਗੇ ਉਦੋਂ ਵੀ ਖਿੱਚਵਾਂ ਹੀ ਰਹਿਣਾ, ਹਨਾ। ਇਦਾਂ ਕਿ ਇਹ ਜਿਹੜੀਆਂ ਚੀਜ਼ਾਂ ਵਾ ਇਹ ਵਕੀਲ ਇਕੱਲਾ ਨਹੀਂ ਕਰ ਸਕਦਾ, ਇਹ ਤੁਹਾਡੇ ਜਿਹੜੇ ਡਾਕੂਮੈਂਟ ਜਿਹੜੇ ਤੁਹਾਡੇ ਆ ਉਹਨੂੰ ਵਕੀਲ ਅੱਗੇ ਪੇਸ਼ ਕਰ ਸਕਦਾ, ਪਰ ਉਹ ਚੀਜ਼ਾਂ ਸਾਰੀਆਂ ਤੁਹਾਡੀਆਂ ਹੀ ਆ, ਹਨਾ। ਸੋ ਪਾਰਟਿਸਿਪੇਸ਼ਨ ਦੀ ਜੇ ਗੱਲ ਕਰੀਏ, ਸੋਸ਼ਲ ਮੀਡੀਆ ਦੀ ਗੱਲ ਕਰੀਏ, ਸੋਸ਼ਲ ਮੀਡੀਆ ਦੇ ਜਿਹੜਾ ਹੁਣ ਬੰਦਾ ਕਹਿੰਦਾ ਕਿ ਮੈਂ, ਪਹਿਲੀ ਗੱਲ ਤਾਂ ਜੱਜ ਪੁੱਛਦਾ ਹੀ ਨਹੀਂ ਕਿ ਸੋਸ਼ਲ ਮੀਡੀਆ, ਉਹ ਤਾਂ ਤੁਸੀਂ ਆਪ ਲੈ ਕੇ ਆਨੇ ਕਿ ਮੈਂ ਐਕਟਿਵ ਬੜਾ ਹਾਂ। ਉਹ ਕਹਿੰਦੇ ਉਹਨੂੰ ਕਿੱਦਾਂ ਪਤਾ ਲੱਗਦਾ, ਬੰਦਾ ਹੁਣ ਕਹਿੰਦਾ ਮੈਂ ਸੋਸ਼ਲ ਮੀਡੀਆ ਤੇ ਪੁੱਛਦਾ। ਜੱਜ ਸਾਹਿਬ ਕਹਿੰਦੇ ਕਿ ਯਾਰ ਸੋਸ਼ਲ ਮੀਡੀਆ ਤੇ ਕਰਦਾ ਕੀ ਤੂੰ ਮੈਨੂੰ ਦਿਖਾ, ਹਨਾ। ਉਹ ਸੋਸ਼ਲ ਮੀਡੀਆ ਤੇ ਉਹਨੇ ਰੀਟਵੀਟ ਕੀਤੇ ਜਾਂ ਰੀਸ਼ੇਅਰ ਕੀਤੇ, ਉਹਦੇ ਨਾਲ ਕੀ ਹੋਣਾ ਭਾਈ, ਉਹ ਤੁਹਾਡੇ ਥੋੜਾ ਨਾ ਵਿਚਾਰ ਹੈਗੇ ਆ, ਉਹ ਤਾਂ ਤੁਸੀਂ ਸ਼ੇਅਰ ਕਰਦੇ ਪਏ ਕਿਸੇ ਦਾ, ਉਹ ਤਾਂ ਹਜ਼ਾਰਾਂ ਜਣਿਆਂ ਨੇ ਸ਼ੇਅਰ ਕੀਤੇ, ਉਹ ਤੋਂ ਤੁਹਾਨੂੰ ਕਿਸੇ ਨੇ ਲੱਭ ਲੈਣਾ।
ਸੋ ਜੱਜ ਦੇਖਣਾ ਜਿਹੜਾ ਚਾਹੁੰਦਾ ਉਹ ਇਹ ਚਾਹੁੰਦਾ ਕਿ ਇਹਦੀ ਵਿਚਾਰ ਬਾਣੀ ਕੀ ਆ। ਇਹ ਕਹਿ ਰਿਹਾ ਕਿ ਮੈਂ ਇਦਾਂ ਕਰਦਾ ਲੋਕਾਂ ਨੂੰ ਮਗਰ ਲਾਉਣਾ, ਇਹ ਕੀ ਵਿਚਾਰ ਦਿੰਦਾ ਸੋਸ਼ਲ ਮੀਡੀਆ ਤੇ, ਕਿਹੜੇ ਇਹਦੇ ਇਨਕਲਾਬੀ ਖਿਆਲ ਆ, ਕਿੰਨਾ ਕੁ ਇਹ ਬੋਲਦਾ ਵਾ ਹਨਾ, ਤੇ ਕਿੰਨੇ ਕੁ ਲੋਕੀ ਇਹਨੂੰ ਸੁਣਦੇ ਆ, ਕਿੰਨੇ ਕੁ ਇਹਦੇ ਫਾਲੋਅਰ ਆ, ਕਿੰਨੇ ਕੁ ਲੋਕਾਂ ਨਾਲ ਇਹਦੀ ਝੜਪ ਹੁੰਦੀ ਹੈ ਹਨਾ। ਤੇ ਜੀ ਬਿਲਕੁਲ। ਹਾਂਜੀ ਟਨੀ ਡਰ ਕਹਿਣਾ ਜੀ, ਇੱਕ ਤੁਸੀਂ ਵਿੱਚ ਗੱਲ ਕੀਤੀ ਸੀ ਵੀ ਜੇ ਕੋਈ ਆ ਰਿਹਾ ਆ ਡੋਂਕੀ ਲਾ ਕੇ ਆਉਂਦਾ ਹੈ ਤੇ ਕਹਿੰਦੇ ਵੀ ਸਾਡਾ ਫੋਨ ਗਵਾਚ ਗਿਆ, ਪਰ ਅੱਜ ਕੱਲ ਤਾਂ ਵੀਡੀਓ ਹੀ ਬੜੇ ਬਣਾਉਂਦੇ ਆ, ਵਲੌਗ ਹੀ ਕਰਨ ਲੱਗ ਜਾਂਦੇ ਆ, ਉਹ ਫਿਰ ਉਲਟ ਜਾਂਦੀ ਗੱਲ ਉਹਨਾਂ ਤੇ। ਹਾਂਜੀ ਉਹਨਾਂ ਨੂੰ ਵੀ ਹੈ ਯਾਰ, ਉਹ ਕਿ ਬਾਰਡਰ ਟੱਪ ਕੇ ਆ ਗਏ, ਮੌਜ ਮਸਤੀ ਦੀਆਂ ਵੀਡੀਓ ਪਾਈਆਂ, ਫੋਟੋਆਂ ਪਾਈਆਂ, ਕਿਊਬਾ ਘੁੰਮਦੇ ਉੱਥੇ ਘੁੰਮਦੇ ਹਨਾ। ਪਬਲਿਕ ਇਨਫੋਰਮੇਸ਼ਨ ਆ ਭਾਈ। ਕਈ ਵਾਰੀ ਤੁਹਾਡਾ ਇਦਾਂ ਹੁੰਦਾ ਵਾ ਕਿ ਯਾਰ ਬੇਲੀ ਨੇ ਲੜਾਈ ਹੋ ਜਾਂਦੀ, ਫਿਰ ਯਾਰ ਬੇਲੀ ਘਰ ਦਾ ਭੇਤੀ ਲੰਕਾ ਢਾ ਦਿੰਦਾ ਵਾ ਸਰਕਾਰ ਨਾਲ ਮਿਲ ਕੇ। ਬਿਲਕੁਲ ਇਦਾਂ ਦੇ ਵੀ ਕੇਸ ਸਾਡੇ ਕੋਲ ਆਏ ਆ ਜਿਹੜੇ ਰੀਓਪਨ ਵਾਲੇ। ਠੀਕ ਹੈ। ਘਰ ਵਾਲਾ ਘਰ ਵਾਲੀ ਦਾ ਝਗੜਾ ਹੋ ਗਿਆ, ਘਰ ਵਾਲੀ ਨੇ ਘਰ ਵਾਲੇ ਦੇ ਬਾਰੇ ਕੁਝ ਕਹਿਤਾ, ਸੋ ਤੁਹਾਡੀ ਜਿਹੜੀ ਪ੍ਰੋਸੀਡਿੰਗ ਆ, ਤੁਹਾਡੀ ਜਿਹੜੀ ਉਹ ਆ, ਪਹਿਲੀ ਗੱਲ ਤਾਂ ਜਿਹੜਾ ਬੰਦਾ ਸੱਚਾ ਵਾ, ਹੱਡ ਬੀਤੀ ਆ, ਉਹਦੇ ਨਾਲ ਕੁਝ, ਉਹਨੂੰ ਕੋਈ ਪ੍ਰੋਬਲਮ ਨਹੀਂ, ਜਿੱਦਾਂ ਮਰਜ਼ੀ ਹਨਾ। ਠੀਕ ਹੈ। ਤੇ ਜਿਹੜਾ ਹੁਣ ਸੋਸ਼ਲ ਮੀਡੀਆ ਤੇ ਤੁਹਾਡੀ ਐਕਟੀਵਿਟੀ ਕੀ ਹੈ, ਇਹ ਸਾਰੀ ਪਬਲਿਕ ਇਨਫੋਰਮੇਸ਼ਨ ਆ। ਜੀ ਜੀ। ਸੋ ਇੱਕ ਬ੍ਰੇਕ ਲੈਣੀ, ਫਿਰ ਆਪਾਂ ਕਾਲ ਵੱਲ ਨੂੰ ਵਧਣਾ। ਜਾਣ ਤੋਂ ਪਹਿਲਾਂ ਇਸ ਟੌਪਿਕ ਦੇ ਉੱਤੇ ਕੀ ਸਮਰਾਈਜ਼ ਦੇ ਵਿੱਚ ਕੀ ਜਿਹੜਾ ਉਹ ਕਹਿਣਾ ਚਾਹੁੰਦੇ ਆ ਇਸ ਸਭ ਤੋਂ ਮੇਨ ਚੀਜ਼, ਆਪਣਾ ਜਿਹੜਾ ਕੰਮਕਾਰ ਆ ਉਹ 2-3 ਹਫ਼ਤੇ ਤਰੀਕ ਤੋਂ ਪਹਿਲਾਂ ਛੱਡੋ। ਇਹਨੂੰ ਲੋਕੀ ਸੀਰੀਅਸਲੀ ਨਹੀਂ ਲੈਂਦੇ ਅਜੇ ਵੀ। ਆਪਣੇ ਜਿਹੜੇ ਹੈਗੇ ਆ ਕਲਾਇੰਟ ਕਈ ਵਾਰੀ ਨਹੀਂ ਕਿ ਚੱਲ ਜਾਣੇ ਪਹਿਲਾਂ ਹਨਾ, ਕਿ ਵਕੀਲ ਨਾਲ ਸੈਸ਼ਨ ਰੱਖਿਆ ਤੇ ਬਿਨਾਂ ਪ੍ਰਪੇਅਰ ਕਰਕੇ ਹੀ ਆ ਗਏ ਹਨਾ। ਫਿਰ ਵਕੀਲ ਨੇ ਵੀ ਅੱਛਾ ਭਾਜੀ ਮੈਂ ਅਗਲੀ ਵਾਰੀ ਕਰਕੇ ਆਊਂਗਾ ਹਨਾ। ਸੋ ਪਹਿਲਾਂ ਕਿ ਕੰਮ ਨੂੰ ਉਹਨੂੰ ਛੱਡੋ, ਤੁਸੀਂ ਆਪ ਸੀਰੀਅਸ ਹੋਵੋਗੇ, ਤੁਹਾਡਾ ਵਕੀਲ ਵੀ ਜ਼ਿਆਦਾ ਯੋਗਦਾਨ ਪਾਊਗਾ, ਜਿਹਨੂੰ ਲੱਗੂਗਾ ਕਿ ਯਾਰ ਇਹ ਬੰਦਾ ਬਹੁਤ ਇੰਟਰਸਟਿੰਗ ਆ, ਇਹ ਬੰਦੇ 'ਚ ਦਮ ਹੈਗਾ ਹਨਾ। ਫਿਰ ਜਿਹੜਾ ਤੁਹਾਡਾ ਸਪੀਕਿੰਗ ਸਟਾਈਲ ਹੈਗਾ, ਬੋਲਣ ਦਾ ਲਹਿਜਾ, ਤੁਸੀਂ ਹੁਣ ਸੱਜਣ ਮਿੱਤਰਾਂ ਨਾਲ ਯਾਰ ਬੇਲੀਆਂ ਨਾਲ ਬੋਲਦੇ ਆ, ਹੋਰ ਹਿਸਾਬ ਕਿਤਾਬ ਆ। ਪਰ ਜਦੋਂ ਤੁਸੀਂ ਜੱਜ ਮੂਹਰੇ ਜਾਣਾ, ਉੱਤੇ ਬੋਲਦੇ ਆ, ਜਾਂ ਤੁਸੀਂ ਸਟੇਜ ਮੂਹਰੇ ਚੜ੍ਹ ਕੇ ਬੋਲਦੇ ਆ, ਜਾਂ ਪਬਲਿਕ ਸਪੀਕਿੰਗ ਜਿਹੜੀ ਤੁਸੀਂ ਕਰਦੇ ਆ, ਜਿਹਨੂੰ ਲੋਕੀ ਤੁਹਾਨੂੰ 4 ਜਣੇ ਜਿਹੜੇ ਸੁਣਦੇ ਆ, ਉਹ ਤੁਹਾਡਾ ਜਿਹੜਾ ਬੋਲਣ ਦਾ ਲਹਿਜਾ ਉਹ ਹੋਰ ਹੋਣਾ ਚਾਹੀਦਾ। ਸੋ ਜਿਹੜਾ ਲਹਿਜਾ ਬੋਲਣ ਦਾ ਤੁਹਾਡਾ, ਕੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਦਿਨ ਕੋਰਟ ਮੂਹਰੇ ਜਾਣਾ ਵਾ, ਉੱਥੇ ਕਿੱਦਾਂ ਜਿਹੜਾ ਪੇਸ਼ ਆਉਣਾ। ਸੋ ਉਹ ਜਿਹੜਾ ਕਾਫੀ ਸਾਰੇ ਲੋਕੀ ਤਾਂ ਉਹਦੇ ਵਿੱਚ ਆਪਣਾ ਜਿਹੜਾ ਸਵਿਚ ਮਾਰ ਦਿੰਦੇ ਆ ਕਿ ਜੱਜ ਸਾਹਿਬ ਨਾਲ ਗੱਲ ਕਰ ਰਹੇ ਹਨ, ਤੇ ਕਈ ਲੋਕੀ ਆਪਣਾ ਉਹੀ ਜਿਹੜਾ ਬੋਲਣ ਦਾ ਲਹਿਜਾ ਵੀ ਕਿ ਕਨਫਿਊਜ਼ਿੰਗ ਜਿਹਾ, ਅੱਧ ਪਚੱਦੇ ਜੇ ਵਿਚਾਰ, ਕਿ ਫੋਰ ਐਗਜ਼ਾਮਪਲ ਹੈਗਾ ਕੈਂਪ ਵਗੈਰਾ, ਜਿੱਦਾਂ ਕੈਂਪ ਵਗੈਰਾ ਕਰਦਾ ਹੁੰਦਾ ਹੈਗਾ, ਉਹ ਟਰਾਂਸਲੇਟਰ ਨੇ ਥੋੜਾ ਦੱਸ ਦੇਣਾ ਕੈਂਪ ਵਗੈਰਾ ਉਹਨੇ ਉਹੀ ਦੱਸਣਾ ਕਿ ਕੈਂਪ ਵਗੈਰਾ ਕਰਦਾ। ਫਿਰ ਜੱਜ ਨੇ ਪੁੱਛਣਾ ਯਾਰ ਕੀ ਕੈਂਪ ਵਗੈਰਾ ਕਰਦਾ ਸੀ, ਇਨਫੋਰਮੇਸ਼ਨ ਤਾਂ ਦੇ ਕੋਈ। ਉਹੀ ਕੈਂਪ ਵਗੈਰਾ ਇਦਾਂ ਨਸ਼ੇ ਨੁਸ਼ੇ ਦਾ ਜਿਹੜਾ ਛਡਾਉਣ ਦਾ ਕੰਮ ਕਰਦੇ ਸੀ। ਉਹ ਫਿਰ ਟਰਾਂਸਲੇਟਰ ਤੇ ਨਹੀਂ ਸੁੱਟਣੀ। ਆਪਣਾ ਜਿਹੜਾ ਟਰਾਂਸਲੇਟਰ ਦਾ ਕੰਮ ਇਹੀ ਹੋਣਾ ਉੱਥੇ ਕੋਰਟ ਦੇ ਵਿੱਚ, ਜੋ ਤੁਸੀਂ ਬੋਲਣਾ ਉਹਨੇ ਉਦਾਂ ਹੀ ਟਰਾਂਸਲੇਟ ਕਰ ਦੇਣਾ। ਤੇ ਡਰੈਸ ਕੋਡ ਜਿਹੜਾ ਕੋਰਟ ਦੇ ਵਿੱਚ ਜਿਹੜਾ ਸਿੰਪਲ ਹੈ ਨਾ, ਡਰੈਸ ਕੋਡ ਉਹ ਫੁੱਲਾਂ ਬੂਟੀਆਂ ਵਾਲਾ ਕੋਰਟ ਦੇ ਵਿੱਚ ਨਹੀਂ ਪਾਉਣਾ, ਬਾਹਰ ਜਿੱਦਾਂ ਮਰਜ਼ੀ। ਤੇ ਜਿਹੜੇ ਮੇਨ ਇੰਪੋਰਟੈਂਟ ਚੀਜ਼ ਹੈ, ਜਿਹੜਾ ਹੁਣ ਵਕੀਲ ਦੇ ਨਾਲ ਤੁਸੀਂ ਡੈਡਲਾਈਨ ਤੈਅ ਕਰ ਲਈ, ਇਹ ਚਲੋ ਮੇਰੇ ਜਿਹੜੇ ਐਗਜ਼ਿਸਟਿੰਗ ਕਲਾਇੰਟ ਉਹਨਾਂ ਲਈ ਮੈਸੇਜ ਆ। ਉਹ ਕਈ ਵਾਰੀ ਨਾ ਬਿਲਕੁਲ ਫਾਹੇ ਟੰਗੀ ਰੱਖਦੇ ਆ ਕਿ ਹੁਣ ਆਉਗੇ ਡਾਕੂਮੈਂਟ, ਹੁਣ ਆਉਗੇ, ਇੱਕ ਦਿਨ ਦੀ ਮਾਰ ਪੈ ਜਾਂਦੀ ਆ ਉਹਨੂੰ। ਜਿਹੜਾ ਹੈਗਾ ਟਾਈਮ ਨਾਲ ਜਿਹੜਾ ਆਪਣਾ ਸਾਰੇ ਮੈਡੀਕਲ ਮੋਡੀਕਲ ਜਿਹੜੇ ਇੰਤਜ਼ਾਮ ਕਰਨੇ ਆ। ਸੋ ਇਹੀ ਆ ਜੀ ਜੀ। ਤੇ ਆਪਾਂ ਲੈ ਲਈਏ ਫਿਰ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਕਾਲਸ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਸਰੋਤਿਓ ਤੁਸੀਂ ਵੀ ਕਾਲ ਕਰ ਸਕੋਗੇ। ਸਟੂਡੀਓ ਦਾ ਨੰਬਰ ਹੈ 408 272 5200 408 272 5200। ਇੱਕ ਇਹਦੇ ਵਿੱਚ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਜਿੱਦਾਂ ਪਹਿਲਾਂ ਵੀ ਟਰਨੀ ਟੇਰਕੇਣਾ ਭਾਜੀ ਨੇ ਦੱਸਿਆ, ਸਮਾਂ ਬਦਲ ਚੁੱਕਾ ਆ। ਉਹਦਾ ਇਦਾਂ ਹੋ ਗਿਆ, ਉਹਦਾ ਇਦਾਂ ਹੋ ਗਿਆ, ਉਹਨੇ ਤਾਂ ਆਹੀ ਕੀਤਾ ਸੀ, ਉਹਨੇ ਆਹ ਐਫੀਡੇਵਿਟ ਲਾਇਆ ਸੀ, ਉਹਨੇ ਆਹ ਰਸੀਦ ਦਿਖਾਈ ਸੀ। ਉਹ ਵਕਤ ਗੁਜ਼ਰ ਚੁੱਕਾ ਆ, ਉਹਦਾ ਕੁਛ ਨਹੀਂ ਹੋ ਸਕਦਾ। ਦੈਟਸ ਡਨ ਐਂਡ ਡਨ। ਤੁਸੀਂ ਹੁਣ ਵੇਖਣਾ ਵੀ ਪ੍ਰੈਜ਼ੈਂਟ ਦੇ ਵਿੱਚ ਕੀ ਚੱਲ ਰਿਹਾ। ਪ੍ਰੈਜ਼ੈਂਟ ਦੀ ਅਪਡੇਟ ਇਹੀ ਆ, ਜਿਹੜੇ ਹਾਈ ਰੇਟਿੰਗ ਵਾਲੇ ਜੱਜਿਸ ਵੀ ਆ, ਉਹ ਵੀ ਸਟ੍ਰਿਕਟ ਹੋ ਰਹੇ ਆ। ਉਹ ਵੀ ਹੁਣ ਇਹ ਨੂੰ ਕਹਿ ਰਹੇ ਆ, ਫੈਕਟ ਪੈਟਰਨਸ ਨੂੰ, ਐਫੀਡੇਵਿਟਸ ਨੂੰ, ਮੈਡੀਕਲਸ ਨੂੰ, ਲੈਕ ਆਫ ਨੌਲੇਜ ਦੇ ਉੱਤੇ ਉਹ ਵੱਡੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਖੜੇ ਕਰ ਰਹੇ ਆ। ਕੋਈ ਡਰਾਉਣ ਦਾ ਮਕਸਦ ਨਹੀਂ। ਜਿਹੜੇ ਆਉਣ ਵਾਲੇ ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆ, ਭਾਈ ਤਿਆਰੀ ਆਪਣੀ ਪੂਰੀ ਕੱਸ ਕੇ ਜਿਹੜੀ ਉਹ ਕਰੋ, ਤੇ ਸੀਰੀਅਸਲੀ ਲਓ ਇਸ ਚੀਜ਼ ਨੂੰ। ਵੀ ਉਹਦਾ ਹੋ ਗਿਆ ਸੀ, ਤੁਹਾਡਾ ਹੋ ਜਾਊਗਾ, ਵੈਲ ਐਂਡ ਗੁੱਡ, ਪਰ ਜ਼ਰੂਰੀ ਨਹੀਂ ਆ। ਉਹ ਜੱਜ ਦੇ ਉੱਤੇ, ਉਸ ਦੇ ਉੱਤੇ ਬਹੁਤ ਕੁਝ ਜਿਹੜਾ ਆ ਉਹ ਡਿਪੈਂਡ ਕਰਦਾ। ਉਸ ਦਿਨ ਉਹਨੇ ਤੁਹਾਡੀ ਗੱਲ ਨੂੰ ਕਿਸ ਤਰੀਕੇ ਨਾਲ ਲੈਣਾ ਹੈ। ਜੇ ਤੁਹਾਡੀ ਤਿਆਰੀ ਹੋਊਗੀ,
ਤੁਸੀਂ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦੇ। ਆਪਣੇ ਵੱਲੋਂ ਕੋਈ ਕਸਰ ਜਿਹੜੀ ਉਹ ਤੁਸੀਂ ਬਿਲਕੁਲ ਨਾ ਛੱਡੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ, ਜੀ, ਗੱਲਬਾਤ ਕਰਾਂਗੇ, ਫਿਰ ਕਾਲਸ ਲਵਾਂਗੇ। ਨੰਬਰ 4082725200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਆਪਣੇ ਨਾਲ ਜੁੜੇ ਹੋਏ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੇਣਾ ਜੀ। ਅਟਾਰਨੀ ਟਿਰਕੇਣਾ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਹੁਣ ਆਪਾਂ ਲਵਾਂਗੇ ਜੀ ਕਾਲਸ। ਕਾਫੀ ਚਿਰ ਤੋਂ ਲੋਕ ਹੋਲਡ ਤੇ ਆ, ਤੇ ਥੈਂਕ ਯੂ ਉਹਨਾਂ ਦਾ ਸਬਰ ਦੇ ਲਈ, ਪੇਸ਼ੈਂਸ ਦੇ ਲਈ। ਤੇ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਆ। ਚਰਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਪੁੱਛੋ ਜੀ ਸਵਾਲ। ਭਾਜੀ ਮੇਰਾ ਸਵਾਲ ਇਹ ਆ, ਮੇਰਾ ਹੁਣੇ ਗਾਰਡੀਅਨਸ਼ਿਪ ਦਾ ਕੇਸ ਪਾਸ ਹੋਇਆ ਹੈ ਤੇ ਮੈਂ ਪੁੱਛਣਾ ਚਾਹੁੰਦਾ ਭਾਜੀ ਕਿ ਮਤਲਬ ਮੈਂ ਵਰਕ ਪਰਮਿਟ ਤੇ ਕੰਮ ਕਰ ਸਕਦਾ ਅਸਾਈਲਮ ਦੇ? ਅਸਾਈਲਮ ਪਾਸ ਹੋਇਆ ਕੇਸ ਮਤਲਬ ਕਿ 360 ਅਪਰੂਵ ਹੋ ਗਿਆ? ਨਹੀਂ ਭਾਜੀ, ਮੇਰਾ ਕੀ ਕਹਿੰਦੇ ਕੇਸ ਪਾਸ ਹੋਇਆ, 360 ਅਪਰੂਵ ਨਹੀਂ ਹੋਇਆ ਜੇ। ਤੇ ਮੇਰੇ ਵਰਕ ਪਰਮਿਟ ਹੈ ਮੇਰੇ ਕੋਲ ਅਸਾਈਲਮ ਕੇਸ ਦਾ, ਤੇ ਅਸਾਈਲਮ ਕੇਸ ਮੇਰਾ ਅੱਗੇ ਕੈਂਸਲ ਹੋਣਾ ਹੁਣ। ਤੇ ਮੈਂ ਪੁੱਛਣਾ ਚਾਹ ਰਿਹਾ ਕਿ ਉਹਦੇ ਉੱਤੇ ਐਲੀਜੀਬਲ ਹੋਵਾਂਗੇ ਵਰਕ ਕਰਨ ਲਈ ਜਾਂ ਨਹੀਂ? ਹਾਂਜੀ, ਜੇ ਵਰਕ ਪਰਮਿਟ ਹੈਗਾ ਤੁਸੀਂ ਐਲੀਜੀਬਲ ਹੈਗੇ ਵਰਕ ਕਰਨ ਲਈ। ਅੱਛਾ ਜੀ, ਜਿਵੇਂ ਭਾਜੀ ਕੱਲ ਨੂੰ ਕੈਂਸਲ ਹੋ ਜਾਂਦਾ ਕੇਸ ਤੇ ਹੁਣ ਤੇ ਫਿਰ ਇਸ਼ੂ ਤੇ ਨਹੀਂ ਹੈ ਕਿ ਮਤਲਬ ਅਸੀਂ ਵਰਕ ਕਰ ਸਕਦੇ ਨਹੀਂ ਆ? ਕੈਂਸਲ ਤੇ ਨਹੀਂ ਮੇਰਾ ਵੀਰ। ਦੇਖ ਹੁਣ ਜਦੋਂ ਤੇਰਾ ਧਿਆਨ ਨਾਲ ਸੁਣੀ ਗੱਲ ਨੂੰ, ਹੁਣ ਤੇਰਾ ਅਪਰੂਵ ਕੀ ਹੋਇਆ? ਤੇਰਾ ਆਪਣਾ ਗਾਰਡੀਅਨਸ਼ਿਪ ਦਾ ਕਹਿੰਦੇ ਹੋਏ ਜੱਜ ਨੇ ਅਪਰੂਵ ਦਿੱਤਾ ਨਾ? ਹਾਂਜੀ। ਤੇ 360 ਜਿਹੜਾ ਫਾਈਲ ਹੋ ਗਿਆ ਵਾ? ਨਹੀਂ ਭਾਜੀ ਉਹ ਨਹੀਂ ਹੋਇਆ ਜੀ। ਉਹਨੂੰ ਕਰਨਾ ਫਾਈਲ। ਫਿਰ ਜਦੋਂ 485 ਫਾਈਲ ਕਰੂੰਗਾ ਉਹਦੇ ਨਾਲ ਫਿਰ ਦੁਬਾਰਾ ਵਰਕ ਪਰਮਿਟ ਫਾਈਲ ਕਰਨ ਦੀ ਤੈਨੂੰ ਆਪਸ਼ਨ ਆ ਜਾਣੀ ਹੈ। ਤੇ ਉਹ ਜਦੋਂ ਫਾਈਲ ਕਰੂੰਗਾ 485 10 ਮਹੀਨਿਆਂ 'ਚ ਉਹ ਵਰਕ ਪਰਮਿਟ ਆ ਜਾਣਾ। ਤੇ ਅਸਾਈਲਮ ਦਾ ਹੁਣ ਜਿਹੜਾ ਵਰਕ ਪਰਮਿਟ ਆ, ਜਦੋਂ ਤੁਸੀਂ ਅਸਾਈਲਮ ਕੈਂਸਲ ਆਪਣੀ ਕਰ ਲਈ, ਅਸਾਈਲਮ ਕਿੱਥੇ ਕੋਰਟ ਮੂਹਰੇ ਲੱਗੀ ਆ ਕਿ ਅਸਾਈਲਮ ਆਫਿਸ ਮੂਹਰੇ ਆ? ਨਹੀਂ ਕੋਰਟ ਮੂਹਰੇ ਹੈ ਜੀ। ਉਹਦੀ ਅਗਲੇ ਫਰਵਰੀ ਵਿੱਚ ਉਤੋਂ ਫਿਰ ਉਹਨੂੰ ਉਤੋਂ ਪੀਡੀ ਲੈ, ਕੋਰਨਾਡੋ ਅਸੀਵੇਦਾ ਕੇਸ ਦੇ ਥੱਲੇ ਪੀਡੀ ਲੈ। ਉਤੋਂ ਜਿਹੜੀ ਪੀਡੀ ਹੋ ਗਈ ਉਹਦੇ ਨਾਲ ਤੇਰਾ ਵਰਕ ਪਰਮਿਟ ਐਕਸਟੈਂਡ ਹੁੰਦਾ ਰਹਿਣਾ ਵਾ ਅਸਾਈਲਮ ਵਾਲਾ। ਅੱਛਾ ਜੀ। ਠੀਕ ਆ। ਤੇ ਜਿਹੜਾ ਫਿਰ 360 ਜਿਹੜਾ ਤੇਰਾ ਗਾਰਡੀਅਨ ਵਾਲਾ ਹੈਗਾ, ਗਾਰਡੀਅਨ ਵਾਲੇ ਬੇਸ ਤੇ ਦੁਬਾਰਾ 485 ਫਾਈਲ ਕਰਕੇ 10 ਮਹੀਨਿਆਂ 'ਚ ਤੇਰਾ ਦੂਜਾ ਵਰਕ ਪਰਮਿਟ ਆ ਜਾਣਾ ਹੈ ਨਾ। ਸੋ ਇਹਨੂੰ ਪੀਡੀ ਲੈ ਆਪਣਾ ਜਿਹੜਾ 360 ਦੇ ਰਸੀਟ ਆਉਂਦੀ ਨਾ ਜਦੋਂ, ਉਹਦੇ ਉਸ ਤੋਂ ਬਾਅਦ ਆਪਣੇ ਜਿਹੜੇ ਕੇਸ ਦੀ ਨਾ ਪੀਡੀ ਲੈ ਲਾ, ਮਿਲ ਵੀ ਜਾਣੀ ਤੈਨੂੰ। ਅੱਛਾ ਜੀ। ਪੀਡੀ ਫਿਰ ਅੱਗੇ ਕੈਂਸਲ ਹੋ ਸਕਦੀ ਭਾਜੀ? ਨਹੀਂ, ਪੀਡੀ ਦਾ ਤਾਂ ਮਤਲਬ ਹੀ ਕੈਂਸਲ ਆ, ਕੇਸ ਡਿਸਮਿਸ ਕਰ ਦੇਣਾ ਤੇਰਾ। ਅੱਛਾ ਜੀ। ਅੱਛਾ ਠੀਕ ਹੈ ਜੀ। ਤੇ ਭਾਜੀ ਇਹਦਾ ਜਿਹੜਾ ਗ੍ਰੀਨ ਕਾਰਡ ਜਿਹੜਾ ਹੈ ਕਿੰਨੇ ਟਾਈਮ ਚ ਆ ਰਿਹਾ ਭਾਜੀ? ਅਜੇ 360 ਫਾਈਲ ਕਰੋ, ਅੱਗੇ ਪਹੁੰਚਣਾ ਹੌਲੀ ਇੱਕ ਵਰਕ ਪਰਮਿਟ ਤੋਂ ਬਾਅਦ ਤੂੰ ਹੁਣ ਗ੍ਰੀਨ ਕਾਰਡ ਤੇ ਪਹੁੰਚ ਗਿਆ, ਫਿਰ ਤੂੰ ਕਹਿਣਾ ਮੈਂ ਵਿਆਹ ਕਦੋਂ ਕਰਨਾ, ਫਿਰ ਮੈਂ ਘਰਦਿਆਂ ਨੂੰ ਕਦੋਂ ਬੁਲਾਣਾ, ਫਿਰ ਮੇਰੀ ਭੈਣ ਕਦੋਂ ਆਉਗੀ, ਸਾਰਾ ਤੁਹਾਨੂੰ ਤੈਨੂੰ ਦੱਸ ਦੇਣਾ ਪਹਿਲਾਂ। ਇੰਨਾ ਤਾਂ ਲਿਆ। ਦੇਖੋ ਇਹ ਨਾ ਸਟੈਪ ਬਾਏ ਸਟੈਪ ਆ। ਇੱਕ ਪੌੜੀ ਚੜੋ ਫਿਰ ਅਗਲੀ ਲਾਗੇ ਆਉਂਦੀ ਆ, ਨਜ਼ਰ ਆਉਂਦੀ ਆ, ਫਿਰ ਪਤਾ ਲੱਗਦਾ। ਜੇ ਫਾਈਲ ਨਹੀਂ ਕੀਤਾ ਫਿਰ ਉਹ ਤੁਹਾਨੂੰ ਟਾਈਮ ਦੱਸੇ ਦਾ ਕੋਈ ਮਤਲਬ ਨਹੀਂ ਰਹਿਣਾ, ਜਿੰਨੀ ਦੇਰ ਤੱਕ ਉਹ ਨਹੀਂ ਹੁੰਦਾ ਉਹ ਸਟੈਪ ਤੋਂ ਅੱਗੇ ਜਿਹੜਾ ਉਹ ਚੱਲਣਾ। ਆਬਵੀਅਸਲੀ ਫਿਊ ਇਅਰਸ ਤਾਂ ਜਿਹੜੇ ਇਹਦੇ ਵਿੱਚ ਕੁਝ ਸਾਲ ਤਾਂ ਜਿਹੜੇ ਆ ਲੱਗਣਗੇ ਜੀ। ਥੈਂਕ ਯੂ ਫਿਰ ਵੀ ਕਾਲ ਦੇ ਲਈ। ਅਰਸ਼ਦੀਪ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾ ਗਾਰਡੀਅਨਸ਼ਿਪ ਦਾ ਕੇਸ ਲਾਸਟ ਈਅਰ ਪਾਸ ਹੋਇਆ ਸੀ ਤੇ ਹੁਣ ਆਪਾਂ 360 ਅਪਲਾਈ ਕੀਤਾ, ਹੁਣ 9-10 ਮਹੀਨੇ ਹੋ ਚੱਲੇ ਆ। ਠੀਕ ਹੈ ਭਾਜੀ ਹੋਰ ਕਿੰਨਾ ਕੁ ਟਾਈਮ ਲੱਗਦਾ ਹੈ? ਭਾਜੀ ਜਿਹੜਾ ਨਾ ਪ੍ਰੋਸੈਸਿੰਗ ਟਾਈਮ ਆ, ਇਹਨੂੰ ਤੁਸੀਂ uscis.gov ਦੀ ਵੈਬਸਾਈਟ ਤੇ ਜਿਹੜਾ ਚੈੱਕ ਕਰੋ ਤੇ ਉਹੀ ਸਹੀ ਇਨਫੋਰਮੇਸ਼ਨ ਆ। ਬਾਕੀ ਮੈਂ ਕੁਝ ਨਹੀਂ ਦੱਸ ਸਕਦਾ ਕਿੰਨਾ ਟਾਈਮ ਲੱਗਣਾ। ਭਾਜੀ ਉਸ ਤੋਂ ਬਾਅਦ ਹੀ ਆਪਾਂ ਵਰਕ ਪਰਮਿਟ ਆਪਾਂ ਅਪਲਾਈ ਕਰ ਸਕਦੇ ਹਾਂ, ਉਸ ਤੋਂ ਪਹਿਲਾਂ ਨਹੀਂ ਕਰ ਸਕਦੇ? 485 ਦੇ ਨਾਲ ਤੁਸੀਂ ਕਰ ਸਕਦੇ ਹੋ ਵਰਕ ਪਰਮਿਟ ਅਪਲਾਈ। ਓਕੇ ਭਾਈ, ਥੈਂਕ ਯੂ ਜੀ ਬਹੁਤ ਬਹੁਤ। ਇੱਕ ਨਾ ਸੌਰੀ, ਤੁਹਾਡਾ ਪਲੇਟਫਾਰਮ ਮੈਂ ਯੂਜ਼ ਕਰਕੇ ਨਾ ਇੱਕ ਛੋਟਾ ਜਿਹਾ ਕਮੈਂਟ ਮਾਰਨਾ। ਇੱਕ ਕਿਸੇ ਦਾ ਨਾ ਨਿਊ ਜਰਸੀ ਦਾ ਸੀਗਾ ਮੈਂਡਮਸ ਵਾਲਾ, ਤੇ ਉਹਨਾਂ ਨੂੰ ਮੈਂ ਜਿਹੜਾ ਮੈਂਡਮਸ ਵਾਲਾ ਸੀਗਾ, ਮੈਨੂੰ ਉਹਨਾਂ ਨੇ ਕਾਲ ਕੀਤੀ ਸੀਗੀ, ਪੁੱਛਿਆ ਸੀਗਾ ਕਿ ਮੈਂਡਮਸ ਵਾਲਾ ਕਰ ਸਕਦੇ ਹਾਂ ਨਿਊ ਯਾਰਕ ਏਰੀਆ 'ਚ, ਨਿਊ ਜਰਸੀ ਦੇ ਵਿੱਚ। ਤੇ ਮੈਂ ਜਿਹੜਾ ਮੈਂਡਮਸ ਵਾਲਾ ਲਾਇਰ ਸੀਗਾ ਉਹਨੂੰ ਪੁੱਛਿਆ ਸੀਗਾ, ਉਹਨੇ ਮੈਨੂੰ ਅਜੇ ਇਨਫੋਰਮੇਸ਼ਨ ਦਿੱਤੀ ਨਹੀਂ ਨਿਊ ਯਾਰਕ ਨਿਊ ਜਰਸੀ ਵਾਲੇ ਏਰੀਆ ਦੇ ਵਿੱਚ।
ਤੇ ਹੁਣ ਲੇਬਰ ਲੂਬਰ ਆ ਵੀ ਜਿਹੜਾ ਵੀਕਐਂਡ ਜਿਹੜਾ ਸੀਗਾ ਬਿਜ਼ੀ ਜਿਹਾ ਸੀ ਉਹਨਾਂ ਦਾ, ਸੋ ਮੈਨੂੰ ਅੱਗੋਂ ਕੋਈ ਇਨਫੋਰਮੇਸ਼ਨ ਆਈ ਨਹੀਂ। ਸੋ ਜਦੋਂ ਮੈਨੂੰ ਇਨਫੋਰਮੇਸ਼ਨ ਆਉਂਦੀ ਹੈ ਨਿਊ ਯਾਰਕ ਵਾਲੀ, ਨਿਊ ਜਰਸੀ ਵਾਲੀ, ਕਿ ਉੱਥੇ ਮੈਂਡਮਸ ਆਪਾਂ ਕਰ ਸਕਦੇ ਹਾਂ, ਮੈਂ ਤੁਹਾਨੂੰ ਪਾਸ ਆਨ ਜ਼ਰੂਰ ਕਰੂੰਗਾ। ਜੀ, ਇਹ ਜਿਹੜਾ 360 ਦੇ ਅੰਡਰ ਮੈਂ ਦੇਖ ਰਿਹਾ ਸੀ ਪ੍ਰੋਸੈਸਿੰਗ ਟਾਈਮ 'ਚ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ, ਸਪੈਸ਼ਲ ਇਮੀਗ੍ਰੈਂਟ, ਵਾਵਾ ਵਾਲੇ, ਰਿਲੀਜੀਅਸ ਵਰਕਰ, ਅਫਗਾਨ, ਇਰਾਕੀ ਟਰਾਂਸਲੇਟਰ, ਇਹ ਫਿਰ ਉਹਦੇ ਵੀ ਅੰਡਰ ਆਉਂਦੇ ਇਹ ਚੀਜ਼, ਇਹ ਕਿਹੜੇ ਕੈਟਾਗਰੀ ਬਣਦੀ ਇਹਨਾਂ ਦੀ ਫਿਰ? ਹਾਂਜੀ, ਉਹ ਜਿਹੜਾ 360 ਫਾਰਮ ਆ ਨਾ, ਉਹ ਕਈ ਚੀਜ਼ਾਂ ਲਈ ਯੂਜ਼ ਹੁੰਦਾ ਵਾ। ਵਿਡੋ ਪਟੀਸ਼ਨ ਲਈ ਯੂਜ਼ ਹੁੰਦਾ ਵਾ, ਇਮੀਗ੍ਰੈਂਟ ਜੁਵਨਾਈਲ ਲਈ ਯੂਜ਼ ਹੁੰਦਾ, ਵਾਵਾ ਦੇ ਲਈ ਯੂਜ਼ ਹੁੰਦਾ। ਸੋ ਕਾਫੀ ਚੀਜ਼ਾਂ ਲਈ ਉਹ ਜਿਹੜਾ ਯੂਜ਼ ਹੁੰਦਾ। ਸੇਮ ਚੀਜ਼ ਜਿੱਦਾਂ ਅਸਾਲਮ ਵਾਲਾ 589 ਫਾਰਮ ਆ, ਉਹ ਕੈਟ ਰਿਲੀਫ ਲਈ ਵੀ ਯੂਜ਼ ਹੁੰਦਾ, ਤੇ I-129 ਫਾਰਮ ਆ, H-1B ਲਈ ਵੀ ਯੂਜ਼ ਹੁੰਦਾ, ਕਈ ਚੀਜ਼ਾਂ ਲਈ ਯੂਜ਼ ਹੁੰਦਾ। ਸੇਮ ਥਿੰਗ 130 ਜਿਹੜਾ ਘਰਦਿਆਂ ਦੇ ਲਈ, ਭੈਣ ਭਰਾ ਦੇ ਲਈ। ਸੋ ਇੱਕ ਜਿਹੜਾ ਫਾਰਮ ਆ ਮਲਟੀਪਲ ਚੀਜ਼ਾਂ ਲਈ ਯੂਜ਼ ਹੋ ਸਕਦਾ। ਇਹ ਦੱਸਦਾ ਵਾਂ, ਵਰਮੌਂਟ ਵਾਲੇ 32.5 ਮਹੀਨੇ ਆ ਤੇ ਕੈਲੀਫੋਰਨੀਆ ਵਾਲਿਆਂ ਦੇ 8.5 ਮਹੀਨੇ ਆ ਜੇ ਸਰਵਿਸ ਸੈਂਟਰ ਵਾਲੇ ਆ। ਸੋ ਇੰਨਾ ਫਰਕ ਵੀ ਪੈ ਜਾਂਦਾ ਵੀ ਕਿਹੜੇ ਸਰਵਿਸ ਸੈਂਟਰ 'ਚ ਆ ਤੁਸੀਂ। ਹਾਂਜੀ, ਗੁਰਮੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ। ਜੀ ਬੇਟੇ ਮੈਂ ਨਾ ਚੈਨਾ ਸਾਹਿਬ ਨਾਲ ਗੱਲ ਕਰਨੀ ਸੀਗੀ। ਜੀ ਬੋਲੋ ਜੀ, ਪੁੱਛੋ ਜੀ ਸਵਾਲ। ਇਸ ਤਰ੍ਹਾਂ ਹੀ ਕਿ ਮੇਰੇ ਨਾ ਹਸਬੈਂਡ ਨੂੰ ਤੇ ਮੈਨੂੰ 2006 ਦੇ ਵਿੱਚ ਗ੍ਰੀਨ ਕਾਰਡ ਮਿਲਿਆ ਸੀਗਾ ਜੀ। ਉਸ ਤੋਂ ਬਾਅਦ ਮੈਂ ਤਾਂ ਇੱਥੇ ਗਈ, ਪਰ ਮੇਰੇ ਹਸਬੈਂਡ ਆਉਂਦੇ ਜਾਂਦੇ ਰਹੇ। ਕਹਿੰਦੇ ਨਹੀਂ ਵੇ ਆਉਣ ਜਾਣ ਦੇ ਨਾਲ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਉਹ ਤੇ ਉਹਦਾ ਸਟੇਟਸ ਤੇ ਮੇਨਟੇਨ ਰਿਹਾ। ਜੀ। ਲੇਕਿਨ ਜਦੋਂ ਕੋਵਿਡ ਹੋਇਆ ਨਾ, ਉਸ ਵੇਲੇ ਉਹ ਇੰਡੀਆ ਚਲੇ ਗਏ, ਫਲਾਈਟ ਬੰਦ ਹੋਣ ਤੋਂ 1-2 ਦਿਨ ਪਹਿਲਾਂ, ਤੇ ਉੱਥੇ ਜਾ ਕੇ ਉਹ ਬਿਮਾਰ ਪੈ ਗਏ ਜੀ। ਫਿਰ ਐਡਮਿਟ ਰਹੇ ਹਸਪੀਟਲ ਦੇ ਵਿੱਚ, ਤੇ ਉਹਨਾਂ ਦੀ ਵੈਸੇ ਵੀ ਸਿਹਤ ਠੀਕ ਨਹੀਂ ਰਹਿੰਦੀ। ਹੀ ਇਜ਼ 80 year old ਜੀ। ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਉੱਥੇ ਰਹੇ। ਤੇ ਹੁਣ ਕੀ, ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉਹਨਾਂ ਨੇ ਆਉਣ ਦਾ ਸੋਚਿਆ, ਫਿਰ ਵੀ ਡਰਦੇ ਰਹੇ ਕਿ ਫਲਾਈਟ ਦੇ ਵਿੱਚ ਮੈਨੂੰ ਫਿਰ ਨਾ ਕੋਈ ਪ੍ਰੋਬਲਮ ਆ ਜਾਵੇ, ਕਿਉਂਕਿ ਡਾਕਟਰ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਲੰਗ ਆ ਪਰਫੋਰੇਟਡ ਹੋ ਚੁੱਕੇ ਆ ਜੀ। ਤੇ ਉਹਦੇ ਤੋਂ ਡਰਦੇ ਆਏ ਨਹੀਂ। ਹੁਣ ਕੀ ਆ ਕਿ ਹੁਣ ਉਹ ਆਉਣਾ ਚਾਹੁੰਦੇ, ਕਿਉਂਕਿ ਉੱਥੇ ਇਕੱਲੇ ਆ, ਅਸੀਂ ਬੱਚੇ ਵੀ ਇੱਥੇ ਨੇ ਤੇ ਮੈਂ ਵੀ ਇੱਥੇ ਆ। ਪ੍ਰੋਸੈਸ ਦੱਸੋ। ਸੋ ਬੇਸਿਕਲੀ ਇਹੀ ਪੁੱਛਣਾ ਕੀ ਪ੍ਰੋਸੈਸ ਹੈ, ਕੀ ਕਰ ਸਕਦੇ ਆ ਅਟਾਰਨੀ ਟਿਕਟ ਨਾਲ? ਹਾਂਜੀ। ਉਹ ਇੱਕ ਤਾਂ ਨਾ ਟਾਈਮ ਬਹੁਤ ਜ਼ਿਆਦਾ ਹੋ ਗਿਆ, ਉਹਨਾਂ ਨੇ ਜਹਾਜ਼ ਤੇ ਚੜਨ ਨਹੀਂ ਦੇਣਾ ਜਾਂ ਇੱਥੇ ਐਂਟਰੀ ਕਰਨ ਨਹੀਂ ਦੇਣੀ। ਪਹਿਲਾਂ ਤਾਂ ਤੁਸੀਂ ਉਹ ਰਿਸਕ ਲੈ ਸਕਦੇ ਆ ਕਿ ਉਹ ਪੰਗਾ ਲੈ ਕੇ ਦੇਖਣਾ ਕਿ ਨਹੀਂ ਲੈ ਕੇ ਦੇਖਣਾ, ਪਰ ਉਹ ਤੁਹਾਨੂੰ ਸਫ਼ਰ ਲੰਬਾ ਪੈ ਸਕਦਾ ਕਿ ਉਹ ਵਾਪਸ ਭੇਜ ਸਕਦੇ ਕਿ ਤੁਹਾਡਾ ਐਕਸਪਾਇਰ ਹੋ ਗਿਆ। ਸੋ ਇੱਕ ਤਾਂ ਸੌਖਾ ਤਰੀਕਾ ਉਹੀ ਹੈ ਕਿ ਤੁਸੀਂ ਪੰਗਾ ਲੈ ਕੇ ਦੇਖ ਸਕਦੇ ਆ, ਉਹਨਾਂ ਨੂੰ ਆਪਣਾ ਐਕਸਪਲੇਨ ਕਰ ਸਕਦੇ ਆ ਮੈਡੀਕਲ ਡਾਕੂਮੈਂਟੇਸ਼ਨ ਕਿ ਆ ਮੇਰਾ ਚੱਕਰ ਪੈ ਗਿਆ ਸੀਗਾ, ਤੇ ਕਈ ਵਾਰੀ ਹਿਊਮੈਨਿਟੇਰੀਅਨ ਬੇਸ ਤੇ ਉਹ ਅੰਦਰ ਆਣ ਦਿੰਦੇ ਆ, ਹਨਾ। ਤੇ ਦੂਜਾ ਜਿਹੜਾ ਫਿਰ ਜੇ ਉਹ ਵਾਲਾ ਤੁਹਾਡਾ ਤਰੀਕਾ ਨਹੀਂ ਕੰਮ ਕਰਦਾ ਜਾਂ ਉਹ ਵਾਲਾ ਪੰਗਾ ਤੁਸੀਂ ਰਿਸਕ ਨਹੀਂ ਲੈ ਕੇ ਦੇਖਣਾ, ਹਨਾ, ਹੁਣ ਮੈਂ ਤੁਹਾਨੂੰ ਐਜ਼ ਅ ਲੀਗਲ ਐਡਵਾਈਸ ਨਹੀਂ ਉਹ ਟੈਂਡਰ ਕਰ ਸਕਦਾ, ਉਹ ਤੁਹਾਡਾ ਰਿਸਕ ਆ ਸੋਲਲੀ, ਕੋਈ ਗਰੰਟੀ ਨਹੀਂ ਉਹਦੀ ਵਾਪਸ ਤੁਹਾਨੂੰ ਮੋੜਿਆ ਜਾ ਸਕਦਾ, ਹਨਾ। ਤੇ ਦੂਸਰਾ ਉਹਦਾ ਤਰੀਕਾ ਇਹ ਹੈ ਕਿ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਆਪਾਂ ਟਰਾਈ ਕਰ ਸਕਦੇ ਹਾਂ ਅੰਬੈਸੀ ਦੇ ਮੂਹਰੇ। ਰਿਟਰਨਿੰਗ ਰੈਜ਼ੀਡੈਂਟ ਵੀਜ਼ੇ ਦੇ ਵੀ ਉਹਨਾਂ ਨੇ ਕਹਿਣਾ ਟਾਈਮ ਬਹੁਤ ਜ਼ਿਆਦਾ ਜਿਹੜਾ ਹੋ ਗਿਆ, ਪਰ ਤੁਹਾਡੇ ਹੁਣ ਜਿਹੜੇ ਡਾਕਟਰ ਦਾ ਜੇ ਵਗੈਰਾ ਹੈਗਾ, ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਤੁਹਾਡਾ ਬਣ ਸਕਦਾ। ਜੇ ਦੋਨੋਂ ਚੀਜ਼ਾਂ ਤੁਹਾਡੀਆਂ ਨਹੀਂ ਬਣਦੀਆਂ ਗੱਲਬਾਤ, ਤੇ ਫਿਰ ਤੁਸੀਂ ਐਜ਼ ਅ ਗ੍ਰੀਨ ਕਾਰਡ ਹੋਲਡਰ ਸਪਾਊਸ ਤੁਸੀਂ ਉਹਨਾਂ ਦਾ ਦੁਬਾਰਾ ਮੁੱਢ ਸਿਰਿਓਂ ਜਿਹੜਾ ਪੇਪਰ ਵਰਕ ਫਾਈਲ ਕਰ ਸਕਦੇ ਆ। ਉਹਦਾ 2 ਸਾਲ ਲੱਗ ਜਾਣੇ ਤੁਹਾਨੂੰ ਆਉਂਦੇ। ਤੇ ਰਿਟਰਨਿੰਗ ਵੀਜ਼ੇ ਨੂੰ ਉਹਨੂੰ ਵੀ ਕਿੰਨਾ ਵਕਤ ਦੇ ਵਿੱਚ ਉਹਦੀ ਇੰਟਰਵਿਊ ਵਗੈਰਾ? ਉਹ ਸੌਖਾ ਵੀ ਕੰਮ ਬਣ ਸਕਦਾ ਵਾ, ਹਨਾ। ਹੁਣ ਆਉਣ ਨੂੰ ਤਾਂ ਇਹ ਹੈ ਕਿ ਜੇ ਜਹਾਜ਼ ਵਾਲਿਆਂ ਨੇ ਚੜਨ ਦੇ ਦਿੱਤਾ ਤਾਂ ਫਿਰ ਸਿੱਧੇ ਵੀ ਆ ਸਕਦੇ ਆ, ਹਨਾ, ਏਦਾਂ। ਸੋ ਇਹ ਦੋ ਤਿੰਨ ਚੀਜ਼ਾਂ ਹੈ ਜੀ। ਹੁਣ ਤੁਸੀਂ ਦੇਖ ਲਓ ਤੁਹਾਡੇ ਲਈ ਤੁਹਾਨੂੰ ਬੈਸਟ ਸੂਟੇਬਲ ਜਿਹੜੀ ਉਹ ਕੀ ਲੱਗਦੀ ਆ। ਉਹਨਾਂ ਦੀ ਸਿਹਤ ਨੂੰ ਵੀ ਮੱਦੇਨਜ਼ਰ ਰੱਖ ਲਿਓ ਤੇ ਜਿੱਦਾਂ ਵੀ ਤੁਸੀਂ ਕਰਨਾ ਚਾਹੁੰਦੇ ਆ ਉਹ ਫਿਰ ਲੈ ਲਿਓ ਫੈਸਲਾ। ਵਿੱਕੀ ਸਤਿ ਸ਼੍ਰੀ ਅਕਾਲ। हेलो, ਸਤਿ ਸ਼੍ਰੀ ਅਕਾਲ। सर मेरा एक क्वेश्चन था। मेरा केस जो है डिनाई हुआ है अब 7 तारीख को जी, और जज में जो है मतलब वकील ने जो है वो आके अपील भी डाल दी जी। तो अब जो है जो मेरी जो ब्रीफ स्केड्यूल है ना जी एक्सपायर हो गया है। ब्रीफिंग स्केड्यूल एक्सपायर हो गया सर। और मैं वकील कह रहा है कि मेरे को आया नहीं कोई लेटर, मतलब कुछ नहीं आया मेरे को, उन्होंने बताया नहीं है। अब मैंने उसको फोन करके पूछा, कह रहे जी आपका भी बन रहा है, 1-2 हफ्ते में बन के आ जाएगा। नहीं, आपका ब्रीफिंग स्केड्यूल एक्सपायर हो गया? हाँ जी सर।
अब ब्रीफिंग शेड्यूल तो वकील को नोटिफाई कर देते हैं, अगर नहीं होता है तो इसमें आपकी तो कोई गलती नहीं, फिर आप वकील चेंज करके, वही है कि वकील चेंज करके आप फिर सर मेरे को ना जून में भी मेरा पे केस पास होगा, मेरे को अभी तक नहीं वकील ने बताया। वकील के पास सब कुछ आ गया था। अब मैं लास्ट वीक वकील के पास गया तो उन्होंने बताया कि आपका जो है आपका केस डिनाई हो गया और हमने आगे अपील भी डाल दी। फिर उन्होंने चेक किया तो स्केड्यूल जो है वो कैंसिल हो गई थी। ये भाई वकील ने गड़बड़ करी करता है जो आप मेरे को बता रहे हो। ये आप हमारे ऑफिस में कांटेक्ट करो, पेपर पुपर देखे बिना मैं कमेंट नहीं कर सकता। ओके सर। तो सर मैं वो क्या करना पड़ेगा आपके? आप अपने ऑफिस, हमारे ऑफिस कांटेक्ट करो, जो भी है पेपर पुपर आपके पास है ना, इन्फॉर्मेशन दो, फिर देखते हैं क्या हुआ है, कि फाइल भी करी है उसने, अपील नहीं करी है, देखते हैं फिर क्या है। ਜਦੋਂ ਤੁਸੀਂ ਕਾਲ ਕਰਨੀ ਉਹਨਾਂ ਨੇ ਲਿੰਕ ਘੱਲਣਾ ਆ ਤੁਹਾਨੂੰ ਤੇ ਲਿੰਕ ਭਰ ਕੇ ਘੱਲਣਾ ਆ। ਬੜੀ ਵਾਰੀ ਨਾ ਕਹਿ ਦਿੰਦੇ ਆ ਵੀ ਕਾਲ ਬੈਕ ਨਹੀਂ ਆਉਂਦੀ ਜਾਂ ਕਿੱਦਾਂ ਆ, ਉਹ ਤੁਹਾਨੂੰ ਲਿੰਕ ਘੱਲਦੇ ਆ ਤੁਹਾਡੇ ਫੋਨ ਨੰਬਰ ਤੇ, ਉਹ ਭਰ ਕੇ ਤੁਸੀਂ ਘੱਲ ਦਿਓ ਤਾਂ ਫਿਰ ਤੁਹਾਨੂੰ ਸਕੈਜੂਲ ਕਰ ਦਿੰਦੇ ਆ ਕਾਲ, ਤਾਂ ਜੋ ਫਿਰ ਤੁਸੀਂ ਟਾਈਮ ਦੇ ਨਾਲ ਉਹਨਾਂ ਦੇ ਨਾਲ ਫਿਰ ਗੱਲ ਕਰੋ। ਬੰਦੇ ਆਪਾਂ ਨਾ ਕਈ ਵਾਰੀ ਲਾਸਟ ਮੂਮੈਂਟ ਕਰਦੇ ਹਾਂ, ਕੱਲ ਨੂੰ ਕੋਈ ਮਾਮਲਾ ਬਣਿਆ ਹੁੰਦਾ ਤੇ ਅੱਜ ਵਕੀਲ ਸਾਹਿਬ ਨੂੰ ਕਾਲ ਕਰ ਲਈਏ ਤੇ ਮਸਲਾ ਹੱਲ ਹੋ ਜੂ। ਥੋੜਾ ਜਿਹਾ ਪ੍ਰੋਐਕਟਿਵਲੀ ਕੰਮ ਕਰਿਆ ਕਰੋ। ਇਹਨਾਂ ਦਾ ਆਫਿਸ ਦਾ ਫੋਨ ਨੰਬਰ ਆ 4159090503 415 909 0503। ਤੇ ਉਹਦੇ ਵਿੱਚ ਇਦਾਂ ਕਿ ਕਈ ਵਾਰੀ ਵੇਟ ਵੀ ਤੁਹਾਨੂੰ ਜਿਹੜਾ ਕਰਨਾ ਪੈਣਾ ਵਾ ਹਫਤਾ 10 ਦਿਨ ਕਈ ਵਾਰੀ, ਕਿਉਂਕਿ ਹੁਣ ਜਿੱਦਾਂ ਤਰੀਕਾਂ ਦੇ ਵਿੱਚ ਜਿਹੜਾ ਟਾਈਮ ਮਿਲਦਾ ਹੈ ਨਾ, ਜੇ ਸਵੇਰੇ ਸ਼ਾਮ ਤਰੀਕੇ ਦਾ ਥੋੜਾ ਜਿੱਦਾਂ ਟਾਈਮ ਹੁੰਦਾ ਕਾਲ ਲੈਣ ਦਾ, ਤੇ ਥੋੜੀਆਂ ਹੀ ਹੁਣ ਜਿੱਦਾਂ ਆਪਾਂ ਕਾਲਾਂ ਲੈਂਦੇ ਆ, ਸਾਰੀਆਂ ਕਾਲਾਂ ਨਹੀਂ ਲੈਂਦੇ। ਇਹ ਕਰਟਸੀ ਸਭ ਪੰਜਾਬੀ ਰੇਡੀਓ ਦੀ ਹੈ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਸਾਨੂੰ, ਤੇ ਤੁਹਾਡੇ ਸੁਣਨ ਵਾਲਿਆਂ ਦੀ ਆ। ਤੇ ਪਰ ਰਿਐਲਿਟੀ ਦੇ ਵਿੱਚ ਹੁਣ ਕੀ ਸਿਚੁਏਸ਼ਨ ਹੈ ਕਿ ਜੇ ਤੁਸੀਂ ਹੁਣ ਕਹੋ ਕਿ ਮੇਰੀ ਤਰੀਕ ਤਰੂਕ ਵੀ ਲੜੋ ਹੈ ਨਾ, ਤਾਂ ਸਵੇਰੇ ਸ਼ਾਮ 2 ਹੀਅਰਿੰਗਾਂ ਆ ਗਈਆਂ ਤੁਹਾਡੀਆਂ, 8 ਘੰਟੇ ਤੁਹਾਡੇ ਚੱਲ ਗਏ ਹੀਅਰਿੰਗ ਦੇ ਵਿੱਚ, ਤੇ ਵਿੱਚ ਜਿਹੜਾ ਟਾਈਮ ਆ ਕਾਲ ਲੈਣ ਦਾ ਉਹੀ ਆ। ਤੇ ਉਹ ਜਿਹੜਾ ਹੁਣ ਮਤਲਬ ਵੇਟਿੰਗ ਤੁਹਾਨੂੰ ਕਰਨੀ ਪੈਣੀ ਆ ਹਫਤੇ 10 ਦਿਨ ਦੀ, ਅਰਜੈਂਟ ਰਾਈਟ ਵੇ ਨਹੀਂ ਜਿਹੜਾ ਤੁਹਾਡਾ ਹੋਣਾ। ਤੇ ਉਹ ਚੀਜ਼ ਦੀ ਮਾਫੀ ਵੀ ਚਾਹੁੰਦੇ ਆ, ਪਰ ਉਹਦੇ ਵਿੱਚ ਆਪਾਂ ਕਰ ਵੀ ਕੁਛ ਨਹੀਂ ਸਕਦੇ ਹੈ ਨਾ, ਉਹ ਤਾਂ ਹੁਣ ਟਾਈਮ ਤਾਂ ਨਹੀਂ ਮੈਂ ਕੰਟਰੋਲ ਕਰ ਸਕਦਾ। ਜੀ ਜੀ ਤੇ ਜਿਹੜਾ ਹੁਣ ਇੱਕ ਉਹ ਵਾਲਾ ਫੇਸ ਸੀਗਾ ਕਿ ਲੋਕੀ ਕਹਿੰਦੇ ਕਿ ਨਹੀਂ ਜੀ ਇਹ ਹੁਣ ਗੱਲ ਨਹੀਂ ਕਰਦੇ। ਸੋ ਇਹ ਹੈ ਕਿ ਜਿਹਨਾਂ ਦਾ ਸਟ੍ਰੇਟ ਫਾਰਵਰਡ ਕੇਸ ਆ, ਮਤਲਬ ਕਿ ਜਿਹੜਾ ਬੰਦਾ ਨਵਾਂ ਵਾ ਉਹ ਕਹਿੰਦਾ ਮੈਂ ਕੇਸ ਲਾਣਾ ਵਾ, ਸਾਡੀ ਹੁਣ ਉਹ ਆਪਾਂ ਕੰਸਲਟੇਸ਼ਨ ਦਿੰਦੇ ਨਹੀਂ ਹੈ ਨਾ। ਕਈ ਅਜੇ ਵੀ ਰੋਂਦੇ ਕਿ ਯਾਰ ਇਹ $250 ਲੈਂਦਾ ਕੰਸਲਟੇਸ਼ਨ, ਮੈਂ ਉਹ ਕੰਸਲਟੇਸ਼ਨ ਕਰਨੀ ਨਹੀਂ ਚਾਹੁੰਦਾ ਹੈਗਾ। ਸੋ ਆਪਣਾ ਇਹ ਹੈ ਕਿ ਜਿਹੜੇ ਜਿਨ੍ਹਾਂ ਨੇ ਕੇਸ ਲਵਾਉਣਾ ਉਹਨਾਂ ਨੂੰ ਇੱਕ ਸਟਾਫਿੰਗ ਆਹ ਲਿੰਕ ਸਾਰਾ ਦੱਸਿਆ ਹੋਇਆ ਕਿ ਕੇਸ ਕਿੱਦਾਂ ਲਵਾਉਣਾ। ਆਹ ਵਾਲਾ ਜਿਹੜਾ ਬਾਈ ਸੀਗਾ ਇਹਦਾ ਹੁਣ ਮੁੱਦਾ ਥੋੜਾ ਜਿਹਾ ਟੈਕਨੀਕਲ ਆ, ਜਿੱਦਾਂ ਇਹਦੇ ਡਾਕੂਮੈਂਟ ਦੇਖਣੇ ਪੈਣੇ ਕਿ ਕੀ ਗੜਬੜ ਹੋਈ ਆ। ਸੋ ਜਿਹੜੇ ਆਹ ਵਾਲੀ ਕੈਟਾਗਰੀ 'ਚ ਫਾਲ ਕਰਦੇ ਆ ਕੇਸਿਸ, ਜਿਹਨਾਂ ਦੇ ਕੇਸ ਟੈਕਨੀਕਲ ਆ ਕਿ ਵਾਕਈ ਅਟਰਨੀ ਦਾ ਰਿਵਿਊ ਦੀ ਲੋੜ ਚਾਹੀਦੀ ਆ, ਉਹਨਾਂ ਨੂੰ ਆਪਾਂ ਕੰਸਲਟੇਸ਼ਨ ਜਿਹੜੀ ਇਸ ਵੇਲੇ ਆਫਰ ਕਰ ਰਹੇ ਹਾਂ। ਜਿਹੜੇ ਸਿੰਪਲ ਇਹ ਸੀਗੇ ਕਿ ਮੈਂ ਵਕੀਲ ਨਾਲ ਗੱਲ ਕਰਨੀ ਆ ਪਹਿਲਾਂ, ਫਿਰ ਮੈਂ ਸੋਚਣਾ ਮੈਂ ਕੇਸ ਲਾਣਾ ਕਿ ਨਹੀਂ ਲਾਣਾ, ਉਹ ਚੀਜ਼ ਨਹੀਂ ਆਪਾਂ ਇਸ ਵੇਲੇ ਆਫਰ ਕਰ ਸਕਦੇ ਹੈਗੇ। ਉਹ ਸਿੰਪਲ ਤੁਹਾਡੇ ਤੇ ਇਹ ਹੈਗਾ ਕਿ ਉਹ ਤਾਂ ਹੁਣ ਗੱਲ-ਗੁਲ ਤਾਂ ਤੁਸੀਂ ਸੁਣ ਲਿਆ ਕਰ ਲਿਆ ਹੈ ਨਾ। ਉਹ ਤਾਂ ਇੱਦਾਂ ਹੈ ਕਿ ਜਿਹਨਾਂ ਦੇ ਹੁਣ ਐਕਚੁਅਲ ਲਾਈਵ ਕੇਸ ਆ ਉਹਨਾਂ ਨੇ ਆਪਾਂ ਮੂਵ ਫਾਰਵਰਡ ਕਰ ਰਹੇ ਹਾਂ ਇਸ ਵੇਲੇ। ਜੀ ਜੀ ਮਨਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੈਂ F1 ਵੀਜ਼ੇ ਤੇ ਆਇਆ ਵਾਂ ਇੱਥੇ 3rd ਸਮੈਸਟਰ 'ਚ ਮੈਂ, ਤੇ ਚੌਥਾ ਸਮੈਸਟਰ ਮੈਂ ਫੋਲੋ ਕਰਨਾ, ਮੈਂ 3 ਸਮੈਸਟਰ 'ਚ ਆਪਣਾ ਕੋਰਸ ਕੰਪਲੀਟ ਨਹੀਂ ਕਰਨਾ। ਤੇ ਮੇਰੀ ਯੂਨੀਵਰਸਿਟੀ ਵੱਲੋਂ ਮੈਨੂੰ ਫੋਰਸ ਕੀਤਾ ਜਾ ਰਿਹਾ ਕਿ ਬਈ 20 ਆਵਰਸ ਵਿੱਚ ਤੁਸੀਂ CPT ਕਰ ਸਕਦੇ ਹੋ। ਮੇਰੇ ਕੋਲ CPT ਆਥੋਰਾਈਜੇਸ਼ਨ ਲੈ ਲਈ ਆ ਮੈਂ ਇਸ ਟਾਈਮ, ਬਟ ਜੀ। ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿਉਂਕਿ ਯੂਨੀਵਰਸਿਟੀ ਵੱਲੋਂ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਇਹ ਯੂਨੀਵਰਸਿਟੀ ਦੀ ਪਾਲਿਸੀ ਹੈ ਕਿ ਤੁਸੀਂ 3rd ਸਮੈਸਟਰ ਅਗਰ ਤੁਸੀਂ 4 ਸਮੈਸਟਰ 'ਚ ਕੋਰਸ ਕੰਪਲੀਟ ਕਰਨਾ ਤੇ ਤੀਜੇ ਸਮੈਸਟਰ ਤੁਸੀਂ ਸਿਰਫ 20 ਆਵਰਸ ਕਰ ਸਕਦੇ ਹੋ, ਚੌਥੇ ਸਮੈਸਟਰ ਤੁਸੀਂ ਕਰ ਸਕਦੇ ਹੋ ਲਾਸਟ ਸਮੈਸਟਰ 40 ਆਵਰਸ CPT। ਤੇ ਮੈਨੂੰ ਇਹ ਪੁੱਛਣਾ ਸੀ ਕਿ ਬਈ ਇਸ ਚੀਜ਼ ਨੂੰ ਕਿਸੇ ਤਰੀਕੇ ਅਸੀਂ ਓਵਰਰਾਈਡ ਕਰ ਸਕਦੇ ਹਾਂ ਜਾਂ ਇਹ ਯੂਨੀਵਰਸਿਟੀ ਵੱਲੋਂ ਮੈਨੂੰ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਇਸ ਬਾਰੇ ਪੁੱਛਣਾ ਸੀ। ਦੇਖੋ ਜੀ, ਕਈ ਯੂਨੀਵਰਸਿਟੀਜ਼ ਹੈਗੀਆਂ Day 1 CPT ਵੀ ਦੇ ਦਿੰਦੀ ਹੈ ਫੁੱਲ ਟਾਈਮ, ਪਹਿਲੇ ਦਿਨ ਹੀ ਜਾਓ ਤੁਸੀਂ, Day 1 CPT ਵੀ ਦੇ ਦਿੰਦੀਆਂ ਯੂਨੀਵਰਸਿਟੀਜ਼ ਦੀ ਆਪਣੀ ਪਾਲਿਸੀ ਆ। ਜਿੰਨੀ CPT ਪਹਿਲੀ ਗੱਲ ਤਾਂ ਫਰਾਡ ਪ੍ਰੋਗਰਾਮ ਹੈ ਇੱਕ, ਜੇ ਮੇਰੇ ਤੋਂ ਤੁਸੀਂ ਪੁੱਛੋ ਇਟਸ ਅ ਸ਼ਾਰਟਕਟ ਕਿ ਬੰਦਾ H1 ਨਹੀਂ ਲੱਗਾ CPT ਲੈ ਲਈ, OPT ਦੀ ਵੇਟ ਨਹੀਂ ਕਰ ਸਕਦਾ CPT ਲੈ ਲਈ। ਜਦੋਂ ਹੁਣ ਬੰਦਾ F1 ਸਟੂਡੈਂਟ ਆਉਂਦਾ ਉਹਦੀ ਸਿੱਧੀ ਹੈ ਕਿ ਆਹ ਪ੍ਰੋਗਰਾਮ ਆ ਮੇਰੇ ਫੰਡਿੰਗ ਆ ਕਰਕੇ ਮੈਂ ਕਰੂੰਗਾ ਤੇ ਵਾਪਸ ਜਾਊਂਗਾ ਹੈ ਨਾ। ਸੋ ਜਿਹੜਾ ਅਮਰੀਕਾ ਦਾ ਸਿਸਟਮ ਆ ਸਿੰਪਲ ਆ ਕਿ ਤੁਹਾਨੂੰ OPT ਮਿਲਦੀ ਹੈ 1 ਸਾਲ ਦੀ, ਜਾਂ ਫਿਰ ਜੇ STEM ਆ। ਹੁਣ ਇਹਦੇ ਵਿੱਚ ਹੁਣ ਸਾਨੂੰ 15 ਸਾਲ ਹੋ ਗਏ ਬਿਜ਼ਨਸ ਇਮੀਗ੍ਰੇਸ਼ਨ ਕਰਦੇ ਹੋਏ, ਤੇ H1 ਵਗੈਰਾ ਵਾਲੇ ਜਦੋਂ ਨਹੀਂ ਵੀਜ਼ਾ ਉਹਨਾਂ ਦਾ ਲੱਗਦਾ ਤਾਂ ਸਾਰੇ CPT ਵੱਲ ਭੱਜਦੇ ਆ ਨਾ। ਤੇ ਜਿਹੜੇ ਕਈ ਕਾਲਜਿਸ ਹੈਗੇ ਆ Day 1 CPT ਵੀ ਦਿੰਦੇ ਆ ਕਿ ਤੁਸੀਂ ਜਿੱਦਾਂ 3rd ਸਮੈਸਟਰ 20 ਆਵਰਸ ਕਹਿ ਰਹੇ ਆ। ਹੁਣ ਇਹ ਹੈ ਕਿ ਤੁਹਾਡੀ ਜਿਹੜੀ ਯੂਨੀਵਰਸਿਟੀ ਆ ਦੈਟ ਲੁਕਸ ਲਾਈਕ ਅ ਲੈਜਿਟ ਯੂਨੀਵਰਸਿਟੀ, ਇਟਸ ਨਾਟ ਅ CPT ਯੂਨੀਵਰਸਿਟੀ।
ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਵਾਕਈ ਉਹ ਪ੍ਰੋਗਰਾਮ ਕੋਰਸ ਜਿਹੜੇ ਉਹ ਕਰ ਰਹੇ ਆ ਤੇ ਉਹ ਬਿਲਕੁਲ ਸਹੀ ਕਰ ਰਹੇ ਆ। ਇਹਦੇ ਵਿੱਚ ਤੁਸੀਂ ਕਦੀ ਤੁਹਾਡੀ ਯੂਨੀਵਰਸਿਟੀ ਪ੍ਰੋਬਲਮ 'ਚ ਨਹੀਂ ਆਉਂਦੀ, ਕਦੀ ਤੁਸੀਂ ਪ੍ਰੋਬਲਮ 'ਚ ਨਹੀਂ ਆਉਂਦੇ। ਹੁਣ ਕਈ ਲੋਕਾਂ ਦੀ ਤਾਂ ਮਜਬੂਰੀ ਉਹ ਡਿਗਰੀਆਂ ਕਰ ਹਟੇ, ਉਹਨਾਂ ਨੇ ਉਹ ਵਾਲੀ ਯੂਨੀਵਰਸਿਟੀਆਂ 'ਚ ਜਾਣਾ। ਇੱਥੇ ਬੇ ਏਰੀਏ 'ਚ ਡਾਈਮ ਡਜ਼ਨ ਪਈਆਂ ਯੂਨੀਵਰਸਿਟੀਆਂ ਤੇ ਉਹਨਾਂ ਦਾ ਕਈ ਵਾਰੀ ਇਨਵੈਸਟੀਗੇਸ਼ਨ ਵੀ ਹੋ ਜਾਂਦੀ ਹੈ, ਕਿਉਂਕਿ ਹੁਣ ਉਹ ਯੂਨੀਵਰਸਿਟੀਜ਼ ਇੱਦਾਂ ਉਹਦੇ ਵਿੱਚ ਸਟੂਡੈਂਟ ਕੋਈ ਜਾ ਕੇ ਨਹੀਂ ਰਾਜੀ ਸਕੂਲ ਦੇ ਵਿੱਚ। ਇਹ ਕਈ ਤੇ ਆਈ ਕੈਨੋਟ ਨੇਮ ਦਾ ਨੇਮਸ ਹੈ ਨਾ, ਐਵੇਂ ਫਿਰ ਯੂਨੀਵਰਸਿਟੀ ਵਾਲੇ ਮੈਨੂੰ ਔਖੇ ਹੋ ਗਏ। ਉਹਨਾਂ ਦਾ ਜਿਹੜਾ ਸੋਲ ਪਰਪਸ ਉਹ ਹੈਗਾ ਕਿ ਫੀਸ ਇਕੱਠੀ ਕਰਨੀ ਤੇ ਸੀਪੀਟੀ ਵੰਡਣੀ, ਤੇ ਜਿਹੜੇ ਜਵਾਕ ਆ ਉੱਥੇ ਜਿਹੜੇ ਜਾਂਦੇ ਆ ਸਟੂਡੈਂਟ, ਉਹਨਾਂ ਦਾ ਪਰਪਸ ਹੈਗਾ ਕਿ ਯਾਰ ਮੈਂ ਕਿੰਨੀ ਵਾਰੀ ਸੀਪੀਟੀ ਨੂੰ ਘੁਸਾਵਾਂ ਜਦ ਤੱਕ ਮੇਰਾ H1B ਨਹੀਂ ਲੱਗਦਾ। ਸੋ ਹੁਣ ਪ੍ਰੋਬਲਮ ਇਹ ਹੈ ਕਿ ਜਿਹੜੀ F1 ਰੈਗੂਲੇਸ਼ਨ ਆ ਉਹ ਕਹਿੰਦੀ ਹੈ ਕਿ ਸਟੂਡੈਂਟ ਨੂੰ ਫੁੱਲ ਟਾਈਮ ਸਟੇਟਸ ਮੇਨਟੇਨ ਰੱਖਣਾ ਅਨਲੈਸ ਜਿਹੜੀ ਸੀਪੀਟੀ ਆ ਤੁਹਾਡੀ ਇਟਸ ਅ ਇੰਟੈਗਰਲ ਪਾਰਟ ਆਫ ਦਾ ਪ੍ਰੋਗਰਾਮ, ਜਾਂ ਉਹਨਾਂ ਦੇ ਕ੍ਰੈਡਿਟ ਮਿਲਦਾ ਜਾਂ ਮੇਬੀ 20 ਆਵਰਸ ਤੱਕ ਪਰਮਿਟ ਕਰਦੇ ਆ, ਡਿਪੈਂਡਿੰਗ ਕਿੱਦਾਂ ਰੈਗੂਲੇਸ਼ਨ। ਤੁਸੀਂ ਯੂਨੀਵਰਸਿਟੀ ਦੀ ਬਾਂਹ ਨਹੀਂ ਮਰੋੜ ਸਕਦੇ ਆ, ਤੁਸੀਂ ਸਕੂਲ ਜ਼ਰੂਰ ਚੇਂਜ ਕਰ ਸਕਦੇ ਆ, ਤੁਸੀਂ ਇਦਾਂ ਦੀ ਘਟੀਆ ਯੂਨੀਵਰਸਿਟੀ 'ਚ ਜ਼ਰੂਰ ਜਾ ਸਕਦੇ ਆ। ਉਹਨਾਂ ਤੁਹਾਨੂੰ 40 ਘੰਟੇ ਮਿਲ ਜਾਣੇ, ਰਾਈਟ ਵੇ ਵਰਕ ਦੀ ਟੈਨਸ਼ਨ ਤੁਹਾਨੂੰ ਹੋਣੀ ਨਹੀਂ, ਆਨਲਾਈਨ ਤੁਹਾਡੀਆਂ ਕਲਾਸਾਂ ਲੱਗਣੀਆਂ। ਪਰ ਰਿਸਕ ਤੁਹਾਡਾ ਇਹ ਹੈ ਕਿ ਦੇ ਆਲਵੇਜ਼ ਗੈਟ ਬਸਟਡ, ਹੈ ਨਾ, ਕਿ ਜਿੱਦਾਂ 10 ਯੂਨੀਵਰਸਿਟੀਆਂ ਇੱਥੇ ਬੇ ਏਰੀਏ 'ਚ ਬਥੇਰੀਆਂ, ਫਿਰ ਉਹਨਾਂ ਨੂੰ RFE ਲੱਗਦੀ ਆ, ਇਮੀਗ੍ਰੇਸ਼ਨ ਪੁੱਛਦੀ ਆ, ਫਿਰ ਉਹਨਾਂ ਨੂੰ ਆਪਣੇ ਅਟੈਂਡੈਂਸ ਰੈਕਡ। ਸੋ ਇਹ ਹੈ ਕਿ ਦੇਰ ਆਰ ਡੇ 1 ਯੂਨੀਵਰਸਿਟੀਜ਼, ਤੁਸੀਂ ਜਾ ਸਕਦੇ ਹੋ ਉਹਨਾਂ ਦੇ ਵਿੱਚ, ਪਰ ਉਹ ਵੀ ਤੁਸੀਂ ਸੋਚ ਕੇ ਜਾਣਾ ਕਿ ਕਿਹੜੀ ਵਾਲੀ 'ਚ ਜਾਵਾਂ, ਕਿਹੜੀ ਵਾਲੀ 'ਚ ਨਾ ਜਾਵਾਂ। ਜੀ ਜੀ। So ਮੇਰੀ ਐਕਸਪੈਕਟੇਸ਼ਨਸ ਇਦਾਂ ਸੈਟ ਕੀਤੀ ਉਹਨਾਂ ਨੇ ਕਿ ਲਾਸਟ ਸਮੈਸਟਰ I could definitely do 40 hours, but then second last semester ਉਹ ਫਿਰ ਇਦਾਂ ਨਾ, only do ਹੁਣ 20 ਵੀਰ ਜੀ hours. ਤੁਸੀਂ ਆਪ ਹੁਣ ਆਪਣਾ ਸਮੈਸਟਰ ਇੱਕ ਐਕਸਟੈਂਡ ਕਰ ਰਹੇ ਆ, ਉਹਨਾਂ ਦੇ ਹਿਸਾਬ ਦੇ ਨਾਲ ਫਿਰ ਹਾਂਜੀ। ਤੁਹਾਡਾ ਲਾਸਟ ਸਮੈਸਟਰ ਚੌਥਾ ਹੀ ਪੜਨਾ ਹੈ। Okay. ਸੋ ਉਹਨਾਂ ਨੇ ਉਦੋਂ ਤੁਹਾਨੂੰ Okay. 40 ਆਵਰ ਦੇਣਗੇ ਤੇ ਹੁਣ 20 ਆਵਰ ਵਾਲੀ। ਨਾਲੇ ਸਟੂਡੈਂਟ ਦੇ ਹਿਸਾਬ ਨਾਲ ਥੋੜਾ ਯੂਨੀਵਰਸਿਟੀ ਨੇ ਐਕਸਪੈਕਟੇਸ਼ਨ ਹੈ ਕੋਈ ਉਹ ਥੋੜਾ ਉਹਨਾਂ ਦਾ ਦੇ ਕਰਿਕੂਲਰ ਪ੍ਰੋਗਰਾਮ, ਉਹਨਾਂ ਦਾ ਕਰਿਕੂਲਰ ਪ੍ਰੈਕਟੀਕਲ ਟ੍ਰੇਨਿੰਗ, ਤੇ ਇਹਦੇ ਵਿੱਚ ਹੁਣ ਸਾਰਿਆਂ ਨੂੰ ਉਹ ਥੋੜੇ ਨਾ ਐਕਸੈਪਸ਼ਨਸ ਉਹਨਾਂ ਨੇ ਕ੍ਰੀਏਟ ਕਰਨੀਆਂ। ਤੇ ਇਹਦੇ ਵਿੱਚ ਤੁਹਾਨੂੰ ਜੇ ਇਫ ਯੂ ਵਾਂਟ ਟੂ ਬੀ ਮੋਰ ਅਗਰੈਸਿਵ, ਤੁਸੀਂ ਅੱਜ ਹੀ ਭਾਵੇਂ ਟ੍ਰਾਂਸਫਰ ਆਊਟ ਲੈ ਲਓ ਡੇ 1 ਸੀਪੀਟੀ ਯੂਨੀਵਰਸਿਟੀ ਤੋਂ। ਮੇਬੀ ਦੇਰ ਇਜ਼ ਅ ਪ੍ਰੋਬਲਮ, ਮੇਬੀ ਦੇਰ ਇਜ਼ ਨਾਟ ਅ ਪ੍ਰੋਬਲਮ, ਹੈ ਨਾ। ਕਈ ਲੋਕੀ ਹਜ਼ਾਰਾਂ 'ਚ ਲੋਕੀ ਕਰਦੇ ਆ। ਬਾਕੀ ਇਹ ਤੁਹਾਡੇ ਤੇ ਆ, ਹੁਣ ਤੁਹਾਡੇ ਪਰਸਨਲ ਤੇ ਆ ਵੀ ਕਿੱਦਾਂ ਜਿਹੜਾ ਉਹ ਕਰਨਾ ਹੈ। ਤੇ ਜੇ ਡਿਗਰੀ ਚੰਗੀ ਹੈ, ਚੰਗੀ ਰਿਪਿਊਟਡ ਯੂਨੀਵਰਸਿਟੀ ਦੀ ਆ, ਉਹ ਇਵੈਂਚੁਅਲੀ ਤੁਹਾਨੂੰ ਬਾਅਦ ਦੇ ਵਿੱਚ ਫਾਇਦਾ ਵੀ ਦਊਗੀ। ਸੋ ਇਟਸ ਪ੍ਰੋ ਐਂਡ ਕੌਨ ਤੁਹਾਡੇ ਲਈ, ਦੋਨਾਂ ਦੇ ਲਈ। ਅਗਲੇ ਕਾਲਰ ਨੇ ਜੀ ਕੇਂਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਹੈ ਜੀ, ਜਿੱਦਾਂ ਹੁਣ ਮੇਰਾ ਕੇਸ ਪਾਸ ਹੋ ਗਿਆ, 1 ਸਾਲ ਤੋਂ ਉੱਪਰ ਹੋ ਗਿਆ, ਹੈ ਨਾ, ਤੇ ਮੈਂ ਤੁਹਾਨੂੰ ਅੱਗੇ ਵੀ ਕਾਲ ਕੀਤੀ ਸੀ, ਮੈਂ ਕਿਹਾ ਸੀ ਕਿ ਮੈਂ ਵਿਆਹ ਵਾਲਾ ਕੇਸ ਲਾਉਣਾ ਮੰਗਦਾ ਆਪਣਾ। ਹਾਂਜੀ। ਤੇ ਹੁਣ ਮੇਰਾ ਕੁਐਸਚਨ ਇਹ ਹੈ ਕਿ ਜਦੋਂ ਮੇਰਾ ਟਰੈਵਲ ਡਾਕੂਮੈਂਟ ਆਵੇ ਤੇ ਮੈਂ ਪਹਿਲਾਂ ਕੰਟਰੀ ਆਊਟ ਕਰਕੇ ਆਪਣਾ ਗ੍ਰੀਨ ਕਾਰਡ ਅਪਲਾਈ ਕਰਾਂ ਜਾਂ ਪਹਿਲਾਂ ਇਹ ਵਾਲਾ ਹੀ ਅਪਲਾਈ ਕਰ ਦੇਵਾਂ? ਭਾਜੀ ਮੇਰੇ ਹਿਸਾਬ ਨਾਲ ਤਾਂ ਜਦੋਂ ਤੁਹਾਡਾ ਅਸਾਈਲਮ ਪਾਸ ਹੋਇਆ ਨਾ, ਪਰਸਨਲੀ ਮੇਰੇ ਹਿਸਾਬ ਨਾਲ ਤਾਂ ਤੁਸੀਂ ਆਹੀ ਜਿਹੜਾ ਗ੍ਰੀਨ ਕਾਰਡ ਆ ਨਾ, ਅਸਾਈਲਮ ਵਾਲੇ ਤੇ ਵੇਟ ਵੂਟ ਕਿਸੇ ਨੂੰ ਕਰਨ ਦੀ ਲੋੜ ਨਹੀਂ। ਰਾਈਟ ਵੇ ਹੁਣ ਕਿਉਂਕਿ ਤੁਸੀਂ ਫਾਈਲ ਕਰ ਸਕਦੇ ਆ ਅਸਾਈਲਮ ਵਾਲਾ, ਤੇ ਰਾਈਟ ਵੇ ਬੰਦਾ ਫਾਈਲ ਕਰ ਦੇਵੇ, ਤੇ ਜਦੋਂ ਤੁਹਾਡਾ ਗ੍ਰੀਨ ਕਾਰਡ ਆਊਗਾ, ਇੱਕ ਤਾਂ ਉਹ ਉਸੇ ਡੇਟ ਤੋਂ ਆਉਣਾ, ਹੈ ਨਾ, ਬੈਕ ਡੇਟਡ ਹੀ ਹੋ ਕੇ ਆਉਂਦਾ। ਤੇ ਦੂਜੀ ਗੱਲ ਇਹ ਹੈ ਕਿ ਉਹਨੂੰ 2-3 ਸਾਲ ਜੇ ਲੱਗ ਵੀ ਜਾਂਦੇ ਆ ਤੇ ਤੁਹਾਡਾ US ਸਿਟੀਜ਼ਨ ਨਾਲ ਵਿਆਹ ਹੋਇਆ, ਤੁਸੀਂ ਉਹਦੇ ਬੇਸ ਤੇ ਆਪਣਾ ਜਿਹੜਾ ਸਿਟੀਜ਼ਨ ਬਣ ਸਕਦੇ ਆ, ਹੈ ਨਾ। ਕਿੰਨਾ ਸਾਲਾਂ? ਮੇਰੀ ਤਾਂ ਲੋਕਾਂ ਨੂੰ ਸਲਾਹ ਇਹੀ ਹੈ ਕਿ ਆਪਣੇ ਅਸਾਈਲਮ ਦੇ ਬੇਸ ਤੇ ਲਓ। ਇਹ ਘਰ ਵਾਲੀ ਦੇ ਮਸਲੇ ਆ, ਹੁਣ ਇਹਨੂੰ ਕੋਈ ਪ੍ਰੈਡਿਕਟ ਤਾਂ ਕਰ ਨਹੀਂ ਸਕਦਾ। ਅੱਜ ਕੱਲ੍ਹ ਮਾਡਰਨ ਜਨਰੇਸ਼ਨ ਆ, ਉਹਦੇ ਵਿੱਚ ਫਿਰ ਤੁਹਾਨੂੰ 2 ਸਾਲ ਦਾ ਗ੍ਰੀਨ ਕਾਰਡ ਮਿਲਣਾ, ਫਿਰ ਘਰ ਵਾਲੀ ਨਾਲ ਤੁਹਾਡੀ ਕਿੱਦਾਂ ਦੀ ਇਕੁਏਸ਼ਨ ਆ, ਫਿਰ ਘਰ ਵਾਲੀ ਨੂੰ ਤੁਸੀਂ ਦੱਸੋਗੇ, ਆਪਣੇ ਅਸਾਈਲਮ ਬਾਰੇ ਦੱਸੋਗੇ, ਤੁਸੀਂ ਡਿਪੈਂਡੈਂਟ ਰਹਿ ਜਾਓਗੇ ਉੱਤੇ। ਅੱਜ ਕੱਲ੍ਹ ਦੌਰ ਏਦਾਂ ਦਾ ਹੈਗਾ, ਬੰਦਾ ਕਿਸੇ ਤੇ ਡਿਪੈਂਡੈਂਟ ਨਾ ਹੀ ਹੋਵੇ ਤਾਂ ਵਧੀਆ ਵਾ, ਹੈ ਨਾ। ਹੁਣ ਇਹ ਕੋਈ ਪਿਆਰ ਮੁਹੱਬਤ ਵਾਲੀ ਗੱਲ ਨਹੀਂ, ਏਦਾਂ ਕਿ ਤੁਸੀਂ ਇੱਕ ਚੀਜ਼ ਹਾਸਲ ਕਰ ਲਈ ਹੈ ਆਲਰੇਡੀ, ਤੁਸੀਂ ਫਾਈਟ ਕੀਤਾ, ਅਸਾਈਲਮ ਜਿੱਤ ਲਏ, ਯੂ ਆਰ ਔਨ ਯੋਰ ਓਨ। ਕੱਲ ਨੂੰ ਤੁਹਾਨੂੰ ਕੋਈ ਲਾਮਾ ਨਹੀਂ ਪਾ ਸਕਦਾ ਕਿ ਮੈਂ ਤੈਨੂੰ ਪੱਕਾ ਕਰਾਇਆ। ਜੀ, ਤੁਸੀਂ ਆਪਣੇ ਬੇਸ ਤੇ ਜਾਓ ਮੇਰੇ ਹਿਸਾਬ ਨਾਲ। ਆਪਣੇ ਬੇਸ ਤੇ ਕਰ ਲਓ। ਤੇ ਇਹਨਾਂ ਨੂੰ ਉਹ ਕਰਨ ਦੇ ਲਈ ਕੰਟਰੀ ਆਊਟ ਕਰਨ ਦੀ ਜ਼ਰੂਰਤ ਆ ਫਿਰ? ਨਹੀਂ, ਅਸਾਈਲਮ ਵਾਲਾ ਤਾਂ ਰਾਈਟ ਵੇ ਕੇਸ ਜਦੋਂ ਪਾਸ ਹੁੰਦਾ ਅਗਲੇ ਦਿਨ ਹੀ ਗ੍ਰੀਨ ਕਾਰਡ ਫਾਈਲ ਕਰੋ। ਰੀਸੈਂਟਲੀ ਕੁਝ ਮਹੀਨੇ ਪਹਿਲਾਂ ਇਹਨਾਂ ਨੇ ਉਹਦੇ ਵਿੱਚ ਚੇਂਜ ਕਰਤਾ ਸੀਗਾ ਜੀ। ਆਕਾਸ਼ਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਰ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕਸ ਇੰਨੀ ਇਨਫੋਰਮੇਸ਼ਨ ਦੇਣ ਦੇ ਲਈ। ਤੇ ਮੇਰਾ ਸਰ ਛੋਟਾ ਜਿਹਾ ਕੁਐਸਚਨ ਜੇ ਸਾਹਿਬ ਤੋਂ, ਆਲਰੇਡੀ ਮੇਰਾ ਕੇਸ ਜੇ ਸਾਹਿਬ ਤੋਂ ਲੱਗਾ ਹੈਗਾ ਜੀ। ਕੁਐਸਚਨ ਸਰ ਇਹ ਹੈ ਕਿ ਮੇਰੇ ਜਿਹੜੇ ਜੱਜ ਹੈਗੇ ਉਹ ਹੈਗੇ ਪੈਟਰਿਕ ਓਬਰਾਇਨ, ਉਹਨਾਂ ਦਾ ਐਕਸਪੀਰੀਅੰਸ ਪੁੱਛਣਾ ਹੈ ਕਿੱਦਾਂ ਦਾ ਰਿਹਾ ਆਪਣੇ ਪਿਛਲੇ ਕੇਸਾਂ 'ਚ। ਹੁਣੇ ਹੀ ਕੇਸ ਜਿੱਤੇ, ਇੱਕ ਆਪਣਾ ਮੁੰਡੇ ਨੇ ਵੀਡੀਓ ਵੀ ਪਾਈ ਹੈ, ਤੇ ਉਹਨੇ ਇਹੀ ਦੱਸਿਆ ਸੀਗਾ ਕਿ ਜੱਜ ਸਾਹਿਬ ਕਹਿੰਦੇ ਵੀ ਤੇਰਾ ਕੇਸ ਯਕੀਨ ਹੀ ਹੁੰਦੇ, ਮੈਂ ਤੇਰੇ ਤੇ ਕੋਈ ਨਹੀਂ ਕਰਦਾ, ਮੈਨੂੰ ਲੀਗਲੀ ਤੇਰਾ ਜਿਹੜਾ ਉਹ ਅਪਰੂਵ ਕਰਨਾ ਪੈ ਰਿਹਾ ਵਾ।
ਜਾਂਦੇ ਜਾਂਦੇ ਵੀ ਤਾਨਾ ਛੱਡਿਆ ਸੀਗਾ ਉਹਦੇ ਉੱਤੇ। ਚਲੋ ਕੋਈ ਨਹੀਂ, ਪਰ ਪਾਸ ਹੋ ਗਿਆ ਸੀ। ਹਾਂ ਮਤਲਬ ਹੁਣ ਆਹੀ ਹੈ, ਤੁਹਾਨੂੰ ਜਿਹੜੀ ਅੱਜ ਸ਼ੋਅ ਸੀਗਾ ਸਾਰਾ ਜਿਹੜਾ ਗੱਲਬਾਤ ਆ, ਜੇ ਤੁਹਾਡਾ ਗੱਲ ਉਹੀ ਆ ਗਈ ਨਾ ਕਿ ਲੀਗਲੀ ਮੈਨੂੰ ਪਾਸ ਕਰਨਾ ਪਿਆ, ਨਹੀਂ ਤਾਂ ਮੈਂ ਕਰਨਾ ਨਹੀਂ। ਮਤਲਬ ਕਹਿਣ ਦਾ ਇਦਾਂ ਕਿ ਜੇ ਗਲਤੀ ਹੁੰਦੀ ਤੇ ਖਿੱਚ ਦੇਣਾ ਸੀ ਬੰਦੇ ਦਾ ਕੰਮ। ਜੀ ਠੀਕ ਹੈ ਜੀ। ਓਕੇ ਓਕੇ, ਥੈਂਕ ਯੂ Okay. ਓਕੇ, ਥੈਂਕ ਯੂ। ਬਾਕੀ ਤੁਸੀਂ ਤਿਆਰੀ ਪੂਰੀ ਰੱਖੋ, ਜੇ ਤੁਹਾਡੀ ਤਰੀਕ ਆਉਣ ਵਾਲੀ ਆ ਤਾਂ। ਪ੍ਰਭਜੋਤ ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਭਜੋਤ। ਸਿਕਸ 19 ਏਰੀਆ ਕੋਡ ਹੈ ਜੀ ਤੁਹਾਡਾ। ਹੈਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰਾ ਨਾ ਜਿੱਦਾਂ ਮੇਰਾ ਸਵਾਲ ਸੀਗਾ ਕਿ ਵੀ ਮੈਨੂੰ ਨਾ ਐਡਮਿਨ ਕਲੋਜ਼ਰ ਮਿਲਿਆ ਸੀਗਾ ਸੈਲਮ ਤੋਂ 9 ਸਰਕਟ ਤੋਂ ਨਾ। ਤੇ ਭਾਜੀ ਇਹਨੂੰ ਕੇਸ ਨੂੰ ਮੈਂ ਜਿਹੜਾ ਮੈਨੂੰ 9 ਸਰਕਟ ਤੋਂ ਐਡਮਿਨਿਸਟ੍ਰੇਟਰ ਮਿਲਿਆ ਸੀਗਾ ਕਲੋਜ਼ਰ, ਇਹਨੂੰ ਮੈਂ ਟਰਮੀਨੇਟ ਕਰਾ ਸਕਦਾ? ਮੇਰਾ ਇੱਕ ਕੇਸ ਬਾਵਾ ਵੀ ਚੱਲਦਾ ਪਿਆ। ਬਾਬਾ ਜਦੋਂ ਅਪਰੂਵ ਹੋ ਜਾਏ ਉਸ ਤੋਂ ਬਾਅਦ ਮੋਸ਼ਨ ਟੂ ਰੀਓਪਨ ਪਾ ਕੇ ਟਰਮੀਨੇਟ ਕਰਾ ਸਕਦੇ ਆ। ਠੀਕ ਆ ਭਾਜੀ। ਤੇ ਭਾਜੀ ਇਹਦੇ ਵਿੱਚ ਕੋਈ ਵੇਬਰ ਵੂਬਰ ਤੋਂ ਨਹੀਂ ਲੱਗੇਗਾ? ਇੱਕ ਮੈਨੂੰ ਕਹਿੰਦਾ ਸੀਗਾ ਕਿ ਵੀ ਵੇਬਰ ਲੱਗੂਗਾ 212 ਨੰਬਰ, ਇਹਦਾ ਕੋਈ ਜ਼ਰੂਰਤ ਤਾਂ ਨਹੀਂ ਹੈ? ਮੈਨੂੰ ਹੁਣ ਪਤਾ ਨਹੀਂ, ਐਡਮਿਨ ਕਲੋਜ਼ਰ ਕਈ ਤਰ੍ਹਾਂ ਦੇ ਹੁੰਦੇ ਆ। 9th ਸਰਕਟ ਤੇ ਪਹਿਲੀ ਗੱਲ ਤਾਂ ਹੁਣ ਜਿੱਦਾਂ ਸਰਕਟ ਟੂ ਸਰਕਟ ਡਿਪੈਂਡ ਕਰਦਾ ਵਾ ਕਿ ਇੱਕ ਹੁੰਦਾ ਟ੍ਰਾਇਲ ਅਟਰਨੀ ਨੇ ਮੈਨੂੰ ਦਿੱਤਾ ਸੀਗਾ। ਹਾਂਜੀ ਹਾਂਜੀ, ਉਹ ਕਈ ਵਾਰੀ ਹੁਣ ਮੈਨੂੰ ਪਤਾ ਨਹੀਂ, ਉਹਦਾ ਮਤਲਬ ਇਹ ਹੁੰਦਾ ਕਿ ਆਪਾਂ ਐਡਜੂਡੀਕੇਟ ਨਹੀਂ ਕਰਨਾ, ਆਪਾਂ ਉਹਨੂੰ ਨਾ ਅਬੇਅੰਸ 'ਚ ਹੋਲਡ ਕਰਕੇ ਰੱਖਣਾ ਕੇਸ ਨੂੰ। ਤੁਹਾਡਾ ਤੁਸੀਂ ਉਹਨੂੰ ਉੱਥੇ ਰਹਿਣ ਦਿਓ ਟਿਕਿਆ ਇਸ ਵੇਲੇ। ਵਾਵਾ ਜਦੋਂ ਤੁਹਾਡਾ ਇੱਕ ਵਾਰੀ ਅਪਰੂਵ ਹੋ ਜਾਂਦਾ ਨਾ, ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਉਹਨੂੰ ਦੁਬਾਰਾ ਮੋਸ਼ਨ ਟੂ ਰੀਓਪਨ ਕਰਕੇ ਥੱਲੇ ਰਿਮਾਂਡ ਵਗੈਰਾ ਕਰਾ ਸਕਦੇ ਆ ਕਿ ਇਸ ਬੇਸ ਤੇ ਮੈਂ ਜਿਹੜਾ ਕਰਨਾ ਚਾਹੁੰਦਾ ਵਾ। ਹੁਣ ਮੈਨੂੰ ਪਤਾ ਨਹੀਂ ਕਿੱਥੇ ਤੁਹਾਡੇ ਕੀ ਡੀਲ ਹੋਈ ਹੈ, ਕਿੱਦਾਂ ਟਿਕਿਆ ਵਾ, ਪਰ ਫਿਲਹਾਲ ਤੁਹਾਡਾ ਕੁਝ ਇਸ ਵੇਲੇ ਕਰਨ ਵਾਲਾ ਬਣਦਾ ਨਹੀਂ। ਵਾਵਾ ਵਾਲਾ ਆਪਣਾ ਜਿਹੜਾ ਕੇਸ ਆ ਉਹਨੂੰ ਅਪਰੂਵ ਕਰਾਓ, ਉਸ ਤੋਂ ਬਾਅਦ ਤੁਸੀਂ ਆਪਣੇ ਵਕੀਲ ਕੋਲ ਜਾਓ, ਦੇਖੋ ਜੇ ਉਹਨੂੰ ਸਮਝ ਹੈਗੀ ਹੈ ਟੈਕਨੀਕੈਲਿਟੀ ਦੀ, ਨਹੀਂ ਸਮਝ ਆ ਫਿਰ ਤੁਸੀਂ ਸਾਨੂੰ ਕੰਟੈਕਟ ਕਰੋ। ਠੀਕ ਹੈ ਜੀ। ਠੀਕ ਹੈ ਭਾਜੀ, ਮਿਹਰਬਾਨੀ ਭਾਜੀ। ਜੀ ਜਸਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਕੁਐਸਚਨ ਸੀ ਭਾਜੀ ਨੂੰ, ਮੈਂ ਇਟਲੀ ਤੋਂ ਆਇਆ ਭਾਜੀ। ਠੀਕ ਹੈ ਜੀ। ਵੀਜੇ ਤੇ ਮੈਂ ਸੈਲਮ ਵਾਲਾ ਕੇਸ ਲਾਇਆ, ਮੈਂ ਪੁੱਛਣਾ ਸੀ ਅਪਰੂਵ ਹੋ ਸਕਦਾ ਜਾਂ ਨਹੀਂ? ਨਹੀਂ, ਆਪਣੇ ਤੁਸੀਂ ਇਟਲੀ ਸਿਟੀਜ਼ਨ ਸੀਗੇ, ਕੱਚੇ ਸੀਗੇ, ਪੱਕੇ ਸੀਗੇ, ਕਿੱਦਾਂ ਸੀਗੇ? ਇਦਾਂ ਮੈਂ ਮੇਰੇ ਕੋਲ ਪੇਪਰ ਸੀ ਉੱਥੇ ਦੇ, ਸਿਟੀਜ਼ਨ ਨਹੀਂ ਹੈ ਜੀ। ਹਾਂਜੀ ਭਾਜੀ, ਡਿਪੈਂਡ ਕਰਦਾ ਕਿੱਦਾਂ ਨਾ ਉਹਨਾਂ ਨੇ ਤੁਹਾਡੇ ਤੇ ਫਰਮ ਰੀਸੈਟਲਮੈਂਟ ਬਾਰ ਲੱਗਦੀ ਹੈ। ਪਹਿਲੀ ਗੱਲ ਤਾਂ ਅਸਾਈਲਮ ਦਾ ਕੇਸ ਲਾ ਸਕਦੇ ਕਿ ਨਹੀਂ ਲਾ ਸਕਦੇ। ਜੇ ਕਿਸੇ ਨੂੰ ਖਤਰਾ ਉਹ ਅਸਾਈਲਮ ਦਾ ਕੇਸ ਲਾ ਸਕਦਾ। ਲਾਇਆ ਸਰ ਜੀ 17 ਦਾ ਲਾਇਆ ਹੋਇਆ, ਫਿਰ ਲਾਇਆ ਹੋਇਆ ਤੇ ਅਪਰੂਵ ਹੋਊਗਾ ਤਾਂ ਹੁਣ ਇੰਟਰਵਿਊ ਤੇ ਡਿਪੈਂਡ ਕਰਦਾ। ਹੁਣ ਜੇ ਲਾਇਆ, ਹੁਣ ਤਾਂ ਤੁਸੀਂ 17 ਤੋਂ ਲੈ ਕੇ ਹੁਣ ਤਾਂ 6 ਸਾਲ ਆ ਗਏ ਤੁਸੀਂ, ਹੈ ਨਾ ਜੀ। ਮੈਂ ਜਦੋਂ ਆਪਣਾ ਏ ਨੰਬਰ ਪਾ ਕੇ ਭਾਜੀ ਚੈੱਕ ਕਰਦਾ ਤੇ ਉਹ ਸ਼ੋ ਕਰਦੇ ਵੀ ਤੇਰਾ ਕੇਸ ਓਪਨ ਨਹੀਂ ਹੈਗਾ। ਤੇ ਮੈਂ ਜਦੋਂ ਕੇਸ ਲਾਇਆ ਸੀ ਭਾਜੀ, ਮੈਂ ਵਕੀਲ ਨਹੀਂ ਕੀਤਾ ਕੋਈ ਵੀ, ਉਦਾਂ ਹੀ ਕਿਸੇ ਨੂੰ 2000 ਰੁਪਏ ਦਿੱਤਾ ਸੀ ਤੇ ਉਹਨੇ ਮੇਰਾ ਕੇਸ ਫਾਈਲ ਕਰਤਾ ਸੀ ਤੇ ਮੇਰਾ ਵਰਕ ਪਰਮਿਟ ਆ ਗਿਆ। ਰਵੀਰ, ਪਹਿਲੀ ਗੱਲ ਤੇ ਤੂੰ ਕੋਰਟ ਦੇ ਮੁਰੇ ਨਹੀਂ ਨਾ ਹੈਗਾ, ਤੇਰਾ ਇਹ ਨੰਬਰ ਉੱਥੇ ਥੋੜਾ ਨਾ ਬੋਲਣਾ। ਤੂੰ ਸਾਲਮ ਆਫਿਸ ਦੇ ਮੁਰੇ ਆ, ਉੱਥੇ ਕੋਈ ਕੁਛ ਨਹੀਂ ਬੋਲਣਾ। ਤੇਰਾ ਸਾਲਮ ਆਫਿਸ ਦੇ ਮੁਰੇ ਪੈਂਡਿੰਗ ਹੈ ਕੇਸ ਇਸ ਵੇਲੇ, ਤੇ ਉਹਨੂੰ ਜਾਂ ਤਾਂ ਚੱਲਦਾ ਰਹਿਣ ਦਿਓ, ਜੇ ਉਹਨੂੰ ਐਕਸਪੀਡਾਈਟ ਕਰਾਉਣਾ ਐਕਸਪੀਡਾਈਟ ਕਰਾ ਸਕਦੇ ਆ ਲਾਸੂਟ ਫਾਈਲ ਕਰਕੇ, ਹਨਾ। ਇਹੀ ਚੀਜ਼ਾਂ ਮੇਰਾ ਕਹਿਣ ਦਾ ਮਤਲਬ ਮੈਂ ਪੁੱਛਣਾ ਇਹ ਚਾਹੁੰਦਾ ਭਾਜੀ ਵੀ ਜੇ ਤਾਂ ਪ੍ਰੂਵ ਹੋ ਸਕਦਾ ਫਿਰ ਮੈਂ ਵਕੀਲ ਕਰ ਲੈਣਾ ਨਾ। ਚੱਲ ਵੀਰ ਦੇਖ, ਮੇਰੇ ਵੱਲੋਂ ਵਕੀਲ ਨਾ ਕਰ, ਮੈਨੂੰ ਕੋਈ ਲੈਣਾ ਦੇਣਾ ਨਹੀਂ ਤੂੰ ਵਕੀਲ ਕਰਨਾ ਕਿ ਨਹੀਂ ਕਰਨਾ ਵਾ, ਤੇ ਨਾ ਮੈਂ ਤੈਨੂੰ ਕੁਝ ਕਹਿਣਾ ਕਿ ਤੇਰਾ ਅਪਰੂਵ ਹੋਣਾ ਕਿ ਨਹੀਂ ਹੋਣਾ। ਮੇਰੇ ਵੱਲੋਂ ਨਾ ਕਰ ਤੂੰ ਵਕੀਲ। ਕੋਈ ਵੀ ਨਹੀਂ ਕਹੂਗਾ ਜੀ, ਕਿਹੜਾ ਵਕੀਲ ਕਹੂਗਾ ਵੀ ਗਰੰਟੀ ਜਿਹੜਾ ਵਕੀਲ ਕੋਈ ਤੇਰੀ ਨਹੀਂ ਲੈ ਸਕਦਾ ਜੀ। ਵਕੀਲ ਕੋਈ ਤੇਰੀ ਥੋੜਾ ਨਾ ਵੇਟ ਕਰਦੇ ਆ ਕਿ ਕਦੋਂ ਤੇਰਾ ਮੂਡ ਬਣਿਆ ਤੇ ਮੈਂ ਵਕੀਲ ਕਰਨਾ। ਨਾ ਕਰ ਮੇਰੇ ਵੱਲੋਂ, ਹਨਾ। ਮੈਂ ਥੋੜਾ ਤੈਨੂੰ ਕਨਵਿੰਸ ਕਰਨਾ ਕਿ ਵਕੀਲ ਇਹ ਨਾ ਉਦਾਂ ਦੱਸ ਦਈਏ, ਤੁਹਾਡਾ ਜਿਹੜਾ ਸੋਚਣ ਦਾ ਥੋੜਾ ਜਿਹਾ ਗਲਤ ਹੈ ਇਹਦੇ ਵਿੱਚ। ਜੇ ਪਾਸ ਕਰਾਉਣਾ ਚਾਹੁੰਦੇ, ਸੋਚਣਾ ਚਾਹੁੰਦੇ ਆ ਵੀ ਹਾਂ ਮੈਂ ਰਿਸਕ ਲੈਣਾ ਹੈ, ਪਾਸ ਹੋਵੇ ਜਾਂ ਨਾ ਹੋਵੇ, ਫਿਰ ਤੁਹਾਨੂੰ ਵਕੀਲ ਕਰਨਾ ਆ। ਕਿਸੇ ਨੇ ਲਿਖ ਕੇ ਨਹੀਂ ਦੇਣਾ ਜਾਂ ਕਿਸੇ ਨੇ ਗਰੰਟੀ ਨਹੀਂ ਦੇਣੀ ਵੀ ਭਾਈ ਤੇਰਾ ਕੇਸ ਪਾਸ ਕਰਾਵਾਂਗੇ ਫਿਰ ਆ। ਹਾਂ, ਪੈਸੇ ਲੈਣ ਦੇ ਲਈ ਕੋਈ ਵਕੀਲ ਤੈਨੂੰ ਜ਼ਰੂਰ ਕਹਿ ਸਕਦੇ ਆ, ਕਈ ਕੁਝ ਹੋਣਗੇ ਜਿਹੇ ਜਿਹੜੇ ਉਹ ਤੁਹਾਨੂੰ ਕਹਿ ਵੀ ਦੇਣਗੇ, ਪਰ ਕੋਈ ਨਹੀਂ ਪੰਗਾ ਲੈਂਦਾ ਭਾਈ ਇਦਾਂ ਦਾ ਵੀ ਗਰੰਟੀ ਲੈ ਲਈਏ ਵੀ ਅਸੀਂ ਤੁਹਾਡਾ ਕੇਸ ਪਾਸ ਕਰਾ ਦਾਂਗੇ। ਤੇ ਹੁਣ ਨਾਲੇ ਸਾਲਮ ਆਫਿਸੋਂ ਜੇ ਫੇਲ ਹੋਇਆ ਫਿਰ ਤਾਂ ਕਰਨਾ ਪੈ ਹੀ ਜਾਣਾ ਤੈਨੂੰ। ਜੇ ਤੇਰਾ ਪਾਸ ਹੋ ਗਿਆ ਆਪਣੇ ਆਪ ਹੀ ਤਾਂ ਫਿਰ ਸਾਡੇ ਆਫਿਸ ਜੌਬ ਵੀ ਅਪਲਾਈ ਕਰਦੇ ਆ, ਉਹ ਵੀ ਤੁਹਾਨੂੰ ਦੇ ਦਾਂਗੇ। ਜੇ ਤਾਂ ਆਪ ਕਰਾਤਾ ਫਿਰ ਤਾਂ ਬੱਲੇ ਬੱਲੇ ਆ, ਫਿਰ ਤਾਂ ਤੁਸੀਂ ਸਮਝ ਜਾਣਾ ਸਾਰਾ ਚੀਜ਼ਾਂ। ਚਲੋ ਬਾਕੀ ਗੁੱਡ ਲੱਕ ਹੀ ਹੈ ਜੀ, ਆਪਾਂ ਇਹ ਕਹਿ ਸਕਦੇ ਆ। ਹਰਦੀਪ ਜੀ ਹਾਂ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕੈਨੇਡਾ ਤੋਂ ਬੋਲ ਰਿਹਾ। ਮੈਂ ਆਪਣਾ ਇੱਕ ਤਾਂ ਪਟੀਸ਼ਨ ਲਾਈ ਉਹ 2005 ਦੀ, ਤੇ
ਪ੍ਰੋਸੀਜਰ ਆ ਜੀ, ਹਾਂਜੀ ਹਾਂਜੀ, ਫੈਮਿਲੀ ਦੀ ਤੇ ਬਲੱਡ ਰਿਲੇਸ਼ਨ ਵਾਲੀ ਜਿਹੜੀ ਚੱਲਦੀ ਆ, ਬ੍ਰਦਰ ਸਿਸਟਰ ਵਾਲੀ? ਹਾਂਜੀ ਹਾਂਜੀ। ਜੀ ਜੀ ਤੇ ਇੱਕ ਜੇ ਮੂਵ ਹੋਣਾ ਹੋਵੇ ਯੂਐਸ ਨੂੰ ਤੇ ਉਹਦਾ ਕੀ ਪ੍ਰੋਸੀਜਰ ਆ ਜੀ? ਤੇ TN ਵੀਜ਼ਾ ਕੋਈ ਹੈ, ਕੋਈ ਇਦਾਂ ਦਾ ਕੋਈ ਚੱਕਰ? ਤੁਸੀਂ ਸਿਟੀਜ਼ਨ ਹੈ ਨਾ? ਹਾਂਜੀ ਸਿਟੀਜ਼ਨ ਆ ਮੈਂ। 2005 ਦਾ ਲਾਇਆ ਗਿਆ ਤੁਸੀਂ? ਹਾਂਜੀ ਹਾਂਜੀ। ਇਹਦਾ ਤਾਂ ਭਾਜੀ ਲੱਗ ਗਈ। ਸੋਰੀ 7 ਦਾ ਅੱਛਾ 7 ਦਾ। ਅੱਛਾ 7 ਵਾਲਾ ਵੀ ਲੱਗ ਗਈ ਆ। TN ਵੀਜ਼ਾ ਤਾਂ ਭਾਜੀ ਹੁੰਦਾ, ਡਿਗਰੀ ਹੈਗੀ ਤੁਹਾਡੇ ਕੋਲ ਕੋਈ? ਨਹੀਂ। ਹਾਂ ਨਹੀਂ, TN ਵਾਲਾ ਤਾਂ ਡਿਗਰੀ ਹੋਲਡਰ ਵਾਸਤੇ, ਉਹ ਸਪੈਸੀਫਿਕ ਪੋਜੀਸ਼ਨ ਵਾਸਤੇ ਆ। ਤੇ ਇਹਦੇ ਵਿੱਚ ਬਿਜ਼ਨਸ ਕਰਨ ਲਈ ਆ ਸਕਦਾ ਬੰਦਾ E2 ਵੀਜ਼ੇ ਤੇ। ਇਨਵੈਸਟਮੈਂਟ ਕਰਨੀ ਪੈਂਦੀ ਹੈ ਜੇ ਕੋਈ ਕੰਮ ਧੰਦਾ ਖੋਲ੍ਹਣਾ ਹੈ ਨਾ, ਉੱਦਾਂ ਦਾ ਤੁਸੀਂ ਆ ਸਕਦੇ ਆ $2-3 ਲੱਖ ਲਾ ਕੇ। ਤੇ ਬਾਕੀ ਫਿਰ ਭਾਜੀ ਤੁਸੀਂ ਵੇਟ ਕਰ ਸਕਦੇ ਆ, ਥੋੜਾ ਹੀ ਟਾਈਮ ਆ ਤੁਹਾਡਾ ਹੁਣ, ਹੈ ਨਾ? 3-4 ਸਾਲ 3-4 ਸਾਲ ਲੱਗ ਹੀ ਜਾਣੇ ਲੱਗਦਾ ਇੰਨੇ ਕੁ ਤਾਂ। ਬਾਕੀ ਜੇ ਹੁਣ ਮੂਵ ਕਰਨਾ ਹੈ ਫਿਰ E2 ਵੀਜ਼ੇ ਵਾਲੇ ਦੇ ਸਾਥ। E2 ਵੀਜ਼ੇ ਬਾਰੇ ਦੇਖੋ ਵੀਡੀਓ ਪੰਜਾਬੀ ਰੇਡੀਓ ਤੇ ਜਾ ਕੇ। ਜੀ ਆਪਾਂ ਕੀਤੀਆਂ ਹੋਈਆਂ 2-3 ਮਿਲਾ ਸ਼ੋਅ ਕੀਤੇ ਉਹਦੇ ਤੇ, ਸਰਚ ਕਰ ਲਿਓ ਉੱਥੇ। ਠੀਕ ਹੈ, ਥੈਂਕ ਯੂ ਜੀ। ਠੀਕ ਹੈ। ਬਾਕੀ ਜੇ ਕੋਈ ਹੋਰ ਵੀ ਪੁੱਛ ਰਿਹਾ ਵੀ, ਜਿਹੜੇ ਕਈ ਪੁੱਛ ਰਹੇ ਆ ਵੀ ਕੈਨੇਡੀਅਨ ਸਿਟੀਜ਼ਨ ਜੇ ਇੱਧਰ ਮੂਵ ਹੋਣਾ ਚਾਹੁੰਦੇ ਆ ਤੇ ਉਹ ਜੇ ਉਹਨਾਂ ਦੇ ਕੇਸ ਲੱਗੇ ਫਿਰ ਉਹ ਆਈਦਰ ਵੇਟ ਆ, ਨਹੀਂ ਤਾਂ ਫਿਰ E2 ਵੀਜ਼ੇ ਵਾਲੀ ਆਪਸ਼ਨ ਆ। ਪਰ ਇਹ ਸਿਰਫ ਕੈਨੇਡੀਅਨ ਸਿਟੀਜ਼ਨਸ ਦੇ ਲਈ ਆ, ਇਹ ਦੱਸ ਦਿੱਤਾ ਹੀ ਹੈ। ਅਜੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈ ਸੀ, ਮੇਰੀ ਤਰੀਕ ਹੈਗੀ ਸੀ ਅਗਲੇ ਮਾਰਚ 'ਚ, 30 ਮਾਰਚ ਨੂੰ, ਪਰ ਭਾਜੀ ਉਹਨਾਂ ਨੇ ਐਕਸਟੈਂਡ ਕਰ ਦਿੱਤੀ ਆ, ਉਹਨਾਂ ਨੇ 25 'ਚ ਪਾ ਦਿੱਤੀ ਆ। ਜੀ ਕੰਕਰ ਦਾ ਕੋਡ ਭਾਜੀ ਕਦੋਂ ਓਪਨ ਹੋਊਗਾ, ਕੁਝ ਪਤਾ ਜੀ? ਭਾਜੀ ਅਕਤੂਬਰ 'ਚ ਕਹਿੰਦੇ ਸੀ ਜੱਜ ਹੋਣੀ, ਹੁਣ ਦੇਖਦੇ ਆ ਕਿੱਦਾਂ ਕੀ ਆ। ਮਹੀਨਾ ਰਹਿ ਗਿਆ ਫਿਰ ਤਾਂ। ਮਹੀਨਾ ਰਹਿ ਗਿਆ ਤਾਂ ਕੱਲ ਬੈਠੇ ਸੀਗੇ ਕਿਸੇ ਨਾ ਸੱਜਣ ਮਿੱਤਰ ਸਾਡਾ, ਕੋਈ ਰੈਸਟੋਰੈਂਟ ਖੋਲਣ ਲੱਗਾ ਨਾ, ਤੇ ਉਹ ਮੈਨੂੰ ਪੁੱਛੇ, ਕਹਿੰਦਾ ਤੇਰਾ ਆਫਿਸ ਕਹਿੰਦਾ ਕਦੋਂ ਖੁੱਲ ਜਾਣਾ, ਆਪਾਂ ਵੀ ਇੰਸਟਰਕਸ਼ਨਾਂ ਦੇ। ਮੈਂ ਕਿਹਾ ਤੇਰਾ ਕਦੋਂ ਖੁੱਲਣਾ ਰੈਸਟੋਰੈਂਟ? ਕਹਿੰਦਾ ਮੇਰਾ ਵੀ ਯਾਰ ਏਦਾਂ ਹੀ ਆ। ਕਹਿੰਦਾ ਤੈਨੂੰ ਤਾਂ ਕਹਿੰਦਾ ਚਿਰ ਬਹੁਤ ਹੋ ਗਿਆ। ਮੈਂ ਕਿਹਾ ਚਿਰ ਤਾਂ ਮੈਂ ਕਿਹਾ ਤੈਨੂੰ ਵੀ ਬਹੁਤ ਹੋ ਗਿਆ। ਸੋ ਏਦਾਂ ਆ ਗਿਆ ਕੋਰਟ ਵਾਲਿਆਂ ਨੇ ਵੀ ਏਦਾਂ ਪਲਾਨ ਰੂਮ ਦਾ ਜਿੰਨੇ ਮਰਜ਼ੀ ਬਣਾ ਲਓ, ਇਹ ਬੇਰ ਹੀ ਆ ਸ਼ਹਿਰ ਏਦਾਂ ਦਾ ਉਹਦਾ। ਅਪਾਇੰਟਮੈਂਟ ਲੈਣ ਲਈ ਵੀ ਕਹਿੰਦੇ ਪਹਿਲਾਂ ਅਪਾਇੰਟਮੈਂਟ ਲੈ ਕੇ ਆਓ। ਉਹਨੂੰ ਕਿਹਾ ਆ ਜਾ ਯਾਰ ਹੁਣ ਤਾਂ ਬਣਾ ਲੈ, ਤੇਰੀ ਵੇਟ ਕਰਦੇ ਆ ਕਦੋਂ ਇੰਸਪੈਕਸ਼ਨ ਤੂੰ ਕਰਨੀ। ਹੁਣ ਮੈਂ ਕੋਰਟ ਵਾਲਾ ਸਿਸਟਮ ਵੀ ਏਦਾਂ ਹੀ ਚੱਲਣਾ, ਕਦੀ ਫਾਇਰ ਇੰਸਪੈਕਟਰ, ਕਦੀ ਫਲਾਨਾ, ਕਦੀ ਟਿਮਕਾਨਾ। ਜੀ ਵੇਟ ਕਰ ਸਕਦੇ ਆ ਜੀ ਅਜੇ ਜੀ, ਹੋਰ ਕੋਈ ਚਾਰਾ ਨਹੀਂ। ਹਾਂਜੀ ਹਾਂਜੀ ਜੀ। ਤਰੀਕ ਹਾਲੇ ਵੀ ਦੇਖੋ ਅਗਲੇ ਮਾਰਚ 'ਚ ਸੀ, ਉਹਨਾਂ ਨੇ ਫੇਰ ਐਕਸਟੈਂਡ ਕਰਤੀ ਭਾਜੀ। ਮੇਰੇ ਜੱਜ ਵੀ ਚੇਂਜ ਹੋ ਗਏ, ਮੇਰੇ 3-4 ਤਰੀਕਾਂ ਭਾਜੀ ਅੱਧੀਆਂ ਚੇਂਜ ਹੋ ਗਈਆਂ, ਜੱਜ ਵੀ ਚੇਂਜ ਹੋ ਗਏ। ਦੱਸੋ ਜਿਸ ਹਿਸਾਬ ਨਾਲ ਆਈ ਉਦਾਂ ਹੀ ਤਾਂ ਸਰਕਾਰ ਵੀ ਚੇਂਜ ਹੋ ਜਾਣੀ ਆ। ਇਹ ਭਾਜੀ ਇੰਡੀਆ ਜਿਸ ਹਿਸਾਬ ਨਾਲ ਤਰੀਕਾ ਪੈਂਦਾ ਹੀ ਆ, ਤੈਨੂੰ ਪਤਾ ਨਹੀਂ ਹੋਰ ਕੀ ਕੁਝ ਚੇਂਜ ਹੋ ਜਾਣਾ ਆ। ਇਹ ਹੈ ਤਾਂ ਚਲੋ ਮਾੜੀ ਗੱਲ, ਹੋ ਸਾਰਿਆਂ ਦੇ ਨਾਲ ਇਹੀ ਰਿਹਾ ਆ। ਉਹ ਥੋੜੇ ਦਿਨ ਪਹਿਲਾਂ ਡਰਨੀ ਟਿਰਕੇ ਨਾ ਜੀ ਨਿਊਯਾਰਕ ਦੇ ਵਿੱਚ ਐਰਿਕ ਐਡਮ ਤੇ ਹੋਰ ਸਾਰੇ ਜਾਣੇ ਕਹਿੰਦੇ ਵੀ ਭਾਈ ਜਿਹੜੇ ਅਸਾਈਲਮ ਵਾਲੇ ਆ ਉਹਨਾਂ ਨੂੰ ਜਲਦੀ ਵਰਕ ਪਰਮਿਟ ਦਿਓ। ਬਾਈਡਨ ਨੂੰ ਉਹਨਾਂ ਨੂੰ ਕਹਿ ਰਹੇ ਸੀਗੇ, ਵੇਖੋ ਸੁਣਦੇ ਆ ਕਿ ਨਹੀਂ। ਉੱਥੇ ਤੇ ਹੋਰ ਵੀ ਮੰਦਾ ਹਾਲ ਆ ਨਿਊਯਾਰਕ ਦੇ ਵਿੱਚ ਤਾਂ। ਨਹੀਂ ਇਹ ਜਿਹੜਾ ਤਰੀਕ ਆ ਨਾ, ਇਹ ਤਾਂ ਤੁਸੀਂ ਕਹਿ ਰਹੇ ਆ ਜੇ ਮਾਰਚ ਵਾਲੀ ਕਰਤੀ, ਇਹ ਤਾਂ ਚਲੋ ਵਧੀਆ ਵਾ ਤੁਹਾਡਾ। ਫੇਰ ਅਜੇ ਤੁਹਾਨੂੰ ਪਹਿਲਾਂ ਹੀ ਤੁਹਾਡੇ ਉਹਨੇ ਧੱਕੇ ਨਹੀਂ ਕਢਾਏ, ਨਵੇਂ ਸਾਲ ਦੀ ਛੁੱਟੀਆਂ ਤੁਸੀਂ ਇੰਜੋਏ ਕਰ ਲਓਗੇ। ਇਹ ਤਾਂ ਕਈ ਵਾਰੀ ਏਦਾਂ ਬੰਦਾ ਰੈਡੀ ਰੂਡੀ ਹੋ ਕੇ, ਵਕੀਲ ਤਿਆਰ ਹੋ ਕੇ ਜਾ ਕੇ ਬੈਠਾ, ਉੱਥੋਂ ਜੱਜ ਕਹਿੰਦਾ ਨਹੀਂ ਅੱਜ ਮੇਰਾ ਬੂਟ ਨਹੀਂ 2025 'ਚ ਆਇਆ। ਏਦਾਂ ਵੀ ਲੋਕਾਂ ਨੂੰ ਹੋ ਜਾਂਦਾ ਵਾ। ਦੇਖ ਲਓ ਹਨਾ, ਹੈ ਤਾਂ ਹੁਣ ਸਿਸਟਮ ਹੈ। ਆਪਾਂ ਕਹਿ ਤਾਂ ਦਿੰਦੇ ਵੀ ਉਹਨਾਂ ਦੀ ਮਰਜ਼ੀ ਆ, ਪਰ ਘਰ ਧੱਕਾ ਵੀ ਜਾਂਦੇ ਆ। ਇਹ ਵੀ ਆਪਾਂ ਜ਼ਰੂਰ ਆਪਾਂ ਕਹਿੰਦੇ ਆ ਵੀ ਧੱਕਾ ਬਥੇਰਾ ਹੁੰਦਾ ਜੀ ਏਦਾਂ। ਉਹ ਏਦਾਂ ਹੁਣ ਮੈਂ ਕਹਿੰਦਾ ਜਿਹੜੀ ਤਰੀਕ ਪੋਸਟਪੋਨ ਹੋ ਗਈ ਨਾ ਪਹਿਲਾਂ, ਉਹ ਵਧੀਆ ਵਾ। ਤੁਸੀਂ ਖੁਸ਼ਕਿਸਮਤ ਸਮਝੋ ਆਪਣੇ ਆਪ ਨੂੰ। ਕਿਉਂ ਭਲਾ? ਜਿਹੜਾ ਅੱਜ ਬੰਦਾ ਉਹਨੇ ਆਪਣੇ ਪੇਪਰ ਸਾਰੇ ਜਮ੍ਹਾਂ ਕਰਾਤੇ, ਐਫੀਡੇਵਿਟ ਜਮ੍ਹਾਂ ਕਰਾਤੇ, ਜੋ ਵੀ ਉਹਦੀ ਸਿਚੁਏਸ਼ਨ। ਹੁਣ ਏਦਾਂ ਕਿ 5 ਸਾਲ ਬਾਅਦ ਤੁਹਾਡਾ ਜਿਹੜੇ ਹਾਲਾਤ ਬਦਲ ਗਏ, ਸਰਕਾਰਾਂ ਬਦਲੀਆਂ, ਉਹ ਤੁਹਾਨੂੰ ਫੇਰ ਜਿਹੜਾ ਆਪਣਾ ਕੇਸ ਦੁਬਾਰਾ ਅਪਗ੍ਰੇਡ ਕਰਾਉਣਾ ਪੈਣਾ, ਦੁਬਾਰਾ ਡਾਕੂਮੈਂਟ, ਦੁਬਾਰਾ ਐਫੀਡੇਵਿਟ, ਡਬਲ ਟ੍ਰਿਪਲ ਤੁਹਾਡਾ ਖਰਚਾ। 4 ਸਾਲ ਜਦੋਂ ਹੁਣ 3 ਸਾਲ ਬਾਅਦ ਦਾ। ਹੁਣ ਜਿਹੜੇ ਬੰਦੇ ਨੇ ਅੱਜ ਮੰਨ ਲਓ ਕਿਸੇ ਦੀ ਤਰੀਕ ਆ, ਉਹਨੇ ਡਾਕੂਮੈਂਟ ਜਮ੍ਹਾਂ ਕਰਾਤੇ, ਐਫੀਡੇਵਿਟ, ਮੈਡੀਕਲ, ਸਾਰਾ ਕੁਝ ਜੋ ਵੀ ਹੈ ਹਨਾ, ਲੇਟੈਸਟ ਇਨਫੋਰਮੇਸ਼ਨ ਉਹਨੇ ਕਰਤੀ, ਕੌਣ ਘਰੇ ਆਇਆ, ਕੌਣ ਘਰੇ ਗਿਆ। ਮੰਨ ਲਓ ਉਹਨੇ ਅਗਸਤ ਤੱਕ ਅਪਡੇਟ ਕਰਤੀ। ਹੁਣ ਉਹਦੀ ਜਦੋਂ 26 'ਚ ਤਰੀਕ ਗਈ, ਉਹ ਵਿੱਚ ਵਾਲਾ ਜਿਹੜਾ 3 ਸਾਲ ਆ, ਜੱਜ ਨੇ ਕਹਿਣਾ ਚੱਲ ਮੈਂ ਤੇਰੀ ਪੁਰਾਣੀ ਗੱਲ ਮੰਨ ਲਈ, ਪਿਛਲੇ 3 ਸਾਲਾਂ 'ਚ ਕੀ ਹੋਇਆ। ਸੋ ਉਸ ਤੋਂ ਚੰਗਾ ਤਾਂ ਏਦਾਂ ਕਿ ਜਿਹਦੀ ਤਰੀਕ ਪੋਸਟਪੋਨ ਹੋ ਗਈ, ਵਧੀਆ ਵਾ। ਬੰਦਾ ਸਿਰ ਖਪਾਈ ਤੋਂ ਤਾਂ ਬਚੂਗਾ, ਜਿਹੜੇ ਪੇਪਰ ਪੂਪਰ ਪ੍ਰਿਪੇਅਰ ਕਰਨੇ ਸਾਰੇ। ਹੁਣ 25 'ਚ ਜਾ ਕੇ ਆਰਾਮ ਨਾਲ ਜਿਹੜਾ ਆਪਣਾ ਹਿਸਾਬ ਕਿਤਾਬ ਜਿਹੜਾ ਪ੍ਰਿਪੇਅਰ ਕਰਿਓ। ਤੇ ਖੜੇ ਪੈਰ ਜਦੋਂ ਤਰੀਕ ਬਦਲਦੀ ਆ, ਉਹਦਾ ਦੁੱਖ ਜ਼ਿਆਦਾ ਵਕੀਲ ਨੂੰ ਵੀ ਬਹੁਤ ਪ੍ਰੋਬਲਮ ਹੁੰਦੀ ਉਹਦੇ 'ਚ, ਕਿਉਂਕਿ ਸਾਰਾ ਰੈਡੀ ਸੀਗਾ। ਉਹ ਤਾਂ ਏਦਾਂ ਕਿ ਵਕੀਲ ਨੇ ਵੀ ਆਪਣਾ ਕੈਲੰਡਰ ਮਾਰਕ ਕਰ ਲਿਆ ਉਦਣ। ਉਹ ਕਈ ਵਾਰੀ ਏਦਾਂ ਕਹਿੰਦਾ ਵਕੀਲ ਬਿਜ਼ੀ ਆ, ਤਾਂ ਵਕੀਲ ਵਿਹਲਾ ਹੋ ਜਾਂਦਾ ਉਦਣ ਪੂਰਾ। ਜੱਜ ਕਹਿੰਦਾ ਜਾਓ ਘਰ ਨੂੰ। ਹੁਣ ਉਦਣ ਤਾਂ ਵਕੀਲ ਨੇ ਕੋਈ ਸਕੈਜੂਲ ਵੀ ਨਹੀਂ ਕੀਤਾ, ਬੰਦਾ ਵੀ ਰੈਡੀ ਆ, ਕੇਸ ਵੀ ਰੈਡੀ ਆ, ਹਨਾ।
ਤੇ ਕਈ ਵਾਰੀ ਸਰਕਾਰੀ ਵਕੀਲ ਪੀਡੀ ਮੰਗ ਲੈਂਦਾ ਕਿ ਨਹੀਂ ਮੈਂ ਨਹੀਂ ਸੁਣਨਾ ਕੇਸ ਅੱਜ, ਹਨਾ। ਤੇ ਇਹ ਆ ਕਿ ਮਾਰਚ 'ਚ ਜੇ ਤੁਹਾਡਾ ਹੋਇਆ ਠੀਕ ਆ, ਕੋਈ ਨਹੀਂ, ਬੈਟਰ ਹੀ ਆ। ਦੇਖਦੇ ਹਾਂ ਕੌਂਕੜ ਵਾਲਾ ਕਦੋਂ ਆਉਂਦਾ। ਜੀ ਜਸਕਰਨ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਈ ਮੇਰਾ ਸਵਾਲ ਆ, ਮੇਰਾ ਨਾ ਇੱਕ ਰਿਸ਼ਤੇਦਾਰ ਆਇਆ ਵਾ ਬੰਨ ਟੱਪ ਕੇ, ਤੇ ਉਹਨੂੰ ਜੀ। ਲੁਧਿਆਣਾ ਕੈਂਪ ਦੇ ਵਿੱਚ ਲੈ ਜਾਂਦੇ ਆ, ਤੇ ਉੱਥੇ ਉਹਦੇ ਬਿਆਨ ਫੇਲ ਕਰ ਦਿੰਦਾ ਵਾ ਅਸਾਈਲਮ ਆਫਿਸਰ। ਉਹ ਬਿਆਨ ਸਾਰੇ ਸਹੀ ਦਿੰਦਾ ਵਾ, ਪਰ ਉਹਦੇ ਤੇ ਧਾਰਾ ਲਾਉਂਦਾ ਵਾ ਵੀ ਤੂੰ ਲੋ ਲੈਵਲ ਦਾ ਵਰਕਰ ਆ ਤੇ ਤੂੰ ਇੰਡੀਆ ਦੇ ਵਿੱਚ ਕਿਤੇ ਵੀ ਮੂਵ ਹੋ ਸਕਦਾ ਸੀਗਾ। ਫਿਰ ਉਹਦੇ ਕੋਲ ਪੇਸ਼ ਕਰਦੇ ਆ ਤੇ ਜੱਜ ਉਹਦਾ ਫਰਮ ਕਰ ਦਿੰਦਾ ਵਾ ਵੀ ਨਹੀਂ, USC ਅਫਸਰ ਨੇ ਜੋ ਆਖਿਆ ਵਾ ਉਹ ਸਹੀ ਆ। ਤੇ ਉਹਦੀ ਹੁਣ ਆਪਾਂ ਕੋਈ ਅਪੀਲ ਕਰ ਸਕਦੇ ਹਾਂ ਸਰਕਟ ਕੋਰਟ ਦੇ ਵਿੱਚ? ਭਾਜੀ ਸਰਕਾਰੀ ਵਕੀਲ ਜਿਹੜਾ ਅਸਾਈਲਮ ਆਫਿਸ ਆ, ਪਹਿਲੀ ਗੱਲ ਤੁਹਾਨੂੰ ਹੱਕ ਹੀ ਨਹੀਂ ਹੈਗਾ ਕਿ ਰੀਲੋਕੇਸ਼ਨ ਵਾਲੇ ਮੁੱਦੇ ਤੇ ਤਾਂ ਨਹੀਂ ਉਹ ਕਰ ਸਕਦਾ ਹੈਗਾ। ਉਹਨੇ ਕੀਤਾ ਭਾਈ, ਮੈਂ ਤੁਹਾਨੂੰ ਪੇਪਰ ਮੇਲ ਕਰ ਸਕਦਾ ਜੇ ਤੁਸੀਂ ਮੈਨੂੰ, ਮੈਂ ਕੇਸ ਫੜਦੇ ਜਦੋਂ ਮੈਂ ਤੁਹਾਨੂੰ ਸਾਰਾ ਕੁਝ ਭੇਜ ਦੂੰਗਾ ਜੀ। ਨਹੀਂ, ਹੁਣ ਇਹਦਾ ਭਾਜੀ ਏਦਾਂ ਇਸ ਵੇਲੇ ਕਿ ਜਿਹੜੀ ਜੱਜ ਨੇ ਨਾ, ਸਾਨੂੰ ਹੁਣ ਇਹਦੀਆਂ ਕਾਲਾਂ ਕਾਫੀ ਸਾਰੀਆਂ ਆਉਂਦੀਆਂ ਕਿ ਜੱਜ ਨੇ ਜਿਹਦੇ ਬਿਆਨ ਫੇਲ ਕਰਤੇ ਆ ਨਾ, ਇਹਦਾ ਜਿਹੜਾ ਤੁਹਾਡੀ ਉੱਤੇ ਅਪੀਲ ਕੋਈ ਬਣਦੀ ਨਹੀਂ, ਲੀਗਲੀ ਤੁਸੀਂ ਜਿੱਤ ਨਹੀਂ ਸਕਦੇ ਉਹਨੂੰ। ਠੀਕ ਹੈ ਜੀ। ਉਹਨੂੰ ਆਪਾਂ ਹੁਣ, ਤੁਸੀਂ ਵਕੀਲਾਂ ਕੋਲ ਪੈਸੇ ਹੀ ਸੁੱਟਣੇ ਆ ਉਹਦੇ ਵਿੱਚ, ਤੁਹਾਡੇ ਕੋਲ ਫੜ ਲੈਣੇ ਵਕੀਲ ਨੇ ਕਿ ਚੱਲ ਹੁਣ ਫਸੇ ਬੰਦੇ ਨੂੰ ਹੋਰ ਜ਼ਿਆਦਾ ਪੈਸੇ ਦੇ, ਏਦਾਂ ਦੇ ਉਦਾਂ ਦੇ। ਸੋ ਉਹਦਾ ਸਿੱਧਾ ਹਿਸਾਬ ਕਹਿ ਰਿਹਾ। ਹਾਂਜੀ ਹਾਂਜੀ, ਵਿਜੇ ਕੁਮਾਰ ਥੇਰਾ ਸਿਗੀਅਮ ਸੁਪਰੀਮ ਕੋਰਟ ਤੱਕ ਕੇਸ ਗਿਆ, ਉਹਨਾਂ ਨੇ ਪਹਿਲਾਂ ਹੀ ਫੈਸਲਾ ਉਹਦਾ ਦੇ ਦਿੱਤਾ, ਉਹ ਤੋਂ ਉੱਤੇ ਕੋਈ ਨਹੀਂ ਹੈਗਾ ਸੁਪਰੀਮ ਕੋਰਟ ਤੋਂ। ਉਹ ਜਿਹੜਾ ਇਹ ਕੇਸ ਆ ਨਾ, ਬੰਦਾ ਜਿੱਤ ਨਹੀਂ ਸਕਦਾ, ਉਹਨੇ ਵਾਪਸ ਮੁੜ ਕੇ ਹੀ ਜਾਣਾ ਵਾ। ਉਹ ਵਿਚਾਰਾ ਬੰਦਾ ਜਾਂਦੇ ਜਾਂਦੇ ਬੰਦੇ ਦੇ ਐਵੇਂ ਪੈਸੇ ਲਵਾਈਏ, ਕੋਈ ਫਾਇਦਾ ਨਹੀਂ ਪੈਣਾ ਉਹਨੂੰ। ਤੁਸੀਂ ਹੁਣ ਜਿਹੜਾ ਹੈਗਾ ਅਮਰੀਕਾ ਦੀ ਗੇਮ ਉਹਦੀ ਖਤਮ ਆ ਇਸ ਵੇਲੇ। ਥੈਂਕ ਯੂ। ਗੁਰਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਨਾਮ ਗੁਰਪਾਲ ਸਿੰਘ ਹੈ ਤੇ ਮੇਰਾ ਅਸਾਈਲਮ ਦਾ ਕੇਸ ਵੀ ਜੈ ਸਰ ਕੋਲ ਹੈ ਜੀ। ਮੈਂ ਜੈ ਸਰ ਨੂੰ ਇਹ ਸਵਾਲ ਕਰਨਾ ਸੀਗਾ, ਮੈਂ ਜਿੱਦਾਂ ਗਾਰਡੀਅਨਸ਼ਿਪ ਦਾ ਕੇਸ ਅਪਲਾਈ ਕੀਤਾ ਹੈ ਤੇ 27 ਸਤੰਬਰ ਉਹਦੀ ਫਾਈਨਲ ਹੀਅਰਿੰਗ ਹੈ ਮੇਰੀ ਗਾਰਡੀਅਨਸ਼ਿਪ ਦੀ। ਅੱਛਾ। ਅਗਰ ਆਪਣਾ ਕੇਸ ਅਪਰੂਵ ਹੋ ਜਾਂਦਾ ਗਾਰਡੀਅਨਸ਼ਿਪ ਦਾ, ਤੇ ਆਪਾਂ ਨੂੰ ਅਸਾਈਲਮ ਦਾ ਕੇਸ ਲੜਨਾ ਪਊਗਾ ਜਾਂ ਕਿੱਦਾਂ? ਤੁਹਾਡਾ ਗਾਰਡੀਅਨ ਦਾ ਸਾਡੇ ਕੋਲ ਹੀ ਹੈ? ਤੇ ਮੇਰਾ ਅਸਾਈਲਮ ਦਾ ਤੁਹਾਡੇ ਕੋਲ, ਗਾਰਡੀਅਨ ਦਾ ਮੈਂ ਕਿਸੇ ਹੋਰ ਤੋਂ ਲਗਵਾਇਆ। ਤੁਸੀਂ ਗਾਰਡੀਅਨ ਦਾ ਇੱਕ ਵਾਰੀ ਅਪਰੂਵ ਹੋ ਜਾਂਦਾ ਨਾ, ਤੇ ਫਿਰ ਆਪਣਾ ਉਸ ਤੋਂ ਬਾਅਦ 360 ਜਦੋਂ ਫਾਈਲ ਕਰਦੇ ਆ, ਤੇ ਉਸ ਤੋਂ ਬਾਅਦ ਤੁਸੀਂ ਆਪਣਾ, ਤੁਹਾਨੂੰ ਦੋ ਚੋਇਸਾਂ ਕਰਨੀਆਂ ਪੈਣੀਆਂ। ਜਾਂ ਤਾਂ ਤੁਸੀਂ ਅਸਾਈਲਮ ਦਾ ਚੱਲਦਾ ਰਹਿਣ ਦਿਓ, ਹਨਾ, 360 ਨੂੰ ਪੂਰਾ ਅਪਰੂਵ ਹੋਣ ਦੀ ਵੇਟ ਕਰੋ, ਤੇ ਜਾਂ ਫਿਰ ਤੁਸੀਂ ਆਪਣਾ 360 ਦੇ ਬੇਸ ਤੇ ਜਿਹੜਾ ਉਹ ਆ, ਉਹਨੂੰ ਅਸਾਈਲਮ ਦੇ ਕੇਸ ਨੂੰ ਟਰਮੀਨੇਟ ਕਰਾ ਸਕਦੇ ਆ। ਓਕੇ ਸਰ, ਜਿੱਦਾਂ ਮੈਨੂੰ ਨਾ ਹੁਣ ਉਹਨਾਂ ਨੇ ਮਾਸਟਰ ਹੀਅਰਿੰਗ ਦਿੱਤੀ ਅਸਾਈਲਮ ਵਾਲਿਆਂ ਨੇ, ਸੰਟਾਨਾ ਕੋਰਟ ਨੇ ਇੰਟਰਨੈਟ ਬੇਸਡ ਦਿੱਤੀ ਹੈ। ਉਹ ਸੈਂਟਾਨਾ ਦਾ ਤਾਂ ਇਦਾਂ ਆ ਕਿ ਕਈ ਵਾਰੀ ਉਹ ਧੱਕੇ ਨਾਲ ਹੀ ਤੁਹਾਡਾ ਡਿਸਮਿਸ ਵੀ ਕਰ ਸਕਦੇ ਆ, ਹੂ ਨੋਜ਼, ਹਨਾ। ਤੇ ਫਿਰ ਤੁਹਾਨੂੰ ਅਸਾਈਲਮ ਆਫਿਸ ਜਾਣਾ ਪੈਣਾ। ਤੇ ਇਹਨੂੰ ਹੁਣ ਤੁਸੀਂ ਮਾਸਟਰ ਹੀਅਰਿੰਗ ਨੂੰ ਭੁਗਤੋ, ਦੇਖੋ ਕਿੱਦਾਂ ਉੱਥੋਂ ਬਚਦੇ ਕਿ ਨਹੀਂ ਬਚਦੇ। ਤੇ ਦੂਜਾ ਇਹ ਆ ਕਿ ਗਾਰਡੀਅਨ ਵਾਲਾ ਤੁਹਾਡਾ ਜੇ ਅਪਰੂਵ ਹੋ ਜਾਂਦਾ, ਤੇ ਉਹ 'ਚੋਂ ਤੁਹਾਨੂੰ ਆਪਸ਼ਨਾਂ ਤਾਂ ਤੁਹਾਨੂੰ ਦੋਨੋਂ ਬੰਨੇ ਲੱਭ ਜਾਣੀਆਂ। ਜਾਂ ਤੁਸੀਂ ਅਸਾਈਲਮ ਆਫਿਸ ਜਾਓਗੇ, ਜੇ ਡਿਸਮਿਸ ਕਰਤਾ, ਨਹੀਂ ਡਿਸਮਿਸ ਕੀਤਾ ਤੇ ਤੁਹਾਡਾ ਗਾਰਡੀਅਨ ਵਾਲਾ ਅਪਰੂਵ ਹੋ ਗਿਆ, ਤੇ ਫਿਰ ਤੁਸੀਂ ਆਪਣਾ ਸਾਨੂੰ ਦੁਬਾਰਾ ਸੰਪਰਕ ਕਰਿਓ, ਸਲਾਹ ਮਸ਼ਵਰਾ ਫਿਰ ਕਰਦੇ ਆ ਕਿ ਇਹਨੂੰ ਵਾਪਸ ਲੈਣਾ ਕਿ ਨਹੀਂ ਲੈਣਾ ਅਸਾਈਲਮ ਦੇ ਕੇਸ ਨੂੰ, ਹਨਾ। ਠੀਕ ਹੈ ਜੀ। ਹਾਂਜੀ ਸਰ, ਮੇਰੀ ਨਾਲ ਤੁਹਾਡੇ ਨਾਲ ਪਹਿਲੇ ਵੀ ਗੱਲ ਹੋਈ ਸੀਗੀ, ਤੁਸੀਂ ਆਖਿਆ ਸੀਗਾ ਕਿ ਤੁਸੀਂ ਬਾਹਰੋਂ ਅਪਰੂਵਲ ਕਰਾ ਕੇ ਮੈਨੂੰ ਦੇ ਦਿਓ, ਤਾਂ ਮੈਂ ਫਿਰ ਕੇਸ ਅੱਗੇ ਵਧਾਉਂਗਾ। ਮੈਂ ਜਨਵਰੀ 'ਚ ਗੱਲ ਹੋਈ ਸੀਗੀ। ਕੋਈ ਨਹੀਂ, ਉਹ ਫਿਰ ਤੁਹਾਡੀ ਹੀਅਰਿੰਗ ਗਾਰਡੀਅਨ ਵਾਲੀ ਆ ਰਹੀ ਹੈ। ਇੱਕ ਵਾਰੀ ਜਦੋਂ ਹੁੰਦਾ ਤੇ ਫਿਰ ਤੁਸੀਂ ਸਾਡੇ ਆਫਿਸ ਨੂੰ ਸੰਪਰਕ ਕਰ ਲਿਓ ਕਿ ਮੈਂ ਐਗਜ਼ਿਸਟਿੰਗ ਕਲਾਇੰਟ ਆ ਤੇ ਮੇਰਾ ਕੇਸ ਅਪਰੂਵ ਹੋ ਗਿਆ, ਮੈਂ ਸਲਾਹ ਕਰਨੀ ਹੈ ਅੱਗੇ। ਠੀਕ ਹੈ ਜੀ। ਓਕੇ ਸਰ, ਮਿਹਰਬਾਨੀ, ਥੈਂਕ ਯੂ ਸਰ। ਓਕੇ। ਹਾਂਜੀ ਗੁਰਪਾਲ ਜੀ, ਸੌਰੀ ਅਮਨਪ੍ਰੀਤ। ਹੈਲੋ। ਹਾਂਜੀ ਅਮਨਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਵੈਨਾਈਜ਼ ਕੋਰਟ ਦੇ ਵਿੱਚ ਸੀਗਾ ਕੇਸ, ਤੇ ਭਾਜੀ ਉਹਨਾਂ ਨੇ ਡਿਸਮਿਸ ਕਰਤਾ। ਹਾਂਜੀ। ਤੇ ਭਾਈ ਆਪਾਂ ਅਪੀਲ ਕੀਤੀ ਹੋਈ ਆ, ਕਿੱਦਾਂ ਉਹਦੇ ਮਤਲਬ ਕਿੰਨੇ ਕੁ ਚਾਂਸ? ਅਪੀਲ ਦੇ ਤਾਂ ਭਾਜੀ 0 ਹੀ ਚਾਂਸ ਆ ਮੇਰੇ ਹਿਸਾਬ ਨਾਲ, ਕਿਉਂਕਿ ਉਹਨਾਂ ਦੇ ਕੋਲ ਪੂਰੀ ਪਾਵਰ ਹੈਗੀ ਆ ਡਿਸਮਿਸ ਕਰਨ ਦੀ। ਇਹ ਅਸਾਈਲਮ ਆਫਿਸ 'ਚ ਕੇਸ ਤੁਹਾਡਾ ਫਾਈਲ ਕਰਨਾ ਬਣਦਾ। ਹਾਂਜੀ ਭਾਈ, ਵਕੀਲ ਨਾਲ ਜਿੱਦਾਂ ਅਸਾਈਲਮ ਆਫਿਸ ਦੇ ਵਿੱਚ ਵੀ ਨਾਲ ਹੀ ਉਹਨੇ ਕਰਤਾ, ਤੇ ਉਹ ਕਹਿੰਦਾ ਵੀ 6 ਮਹੀਨਿਆਂ ਦੇ ਵਿੱਚ ਤਰੀਕ ਆ ਜਾਣੀ ਆ। ਨਹੀਂ, ਏਦਾਂ ਤਾਂ ਕੁਛ ਨਹੀਂ ਹੈਗਾ। ਅਸਾਈਲਮ ਆਫਿਸ ਤਾਂ ਹੌਲੀ ਹੌਲੀ ਚੱਲਣਾ, ਉਹ ਤਾਂ ਟਾਈਮ ਲੱਗ ਜਾਣਾ ਅਸਾਈਲਮ ਆਫਿਸ 'ਚ। ਭਾਈ ਕਿੰਨਾ ਕੁ ਟਾਈਮ ਲੱਗ ਜਾਂਦਾ? ਉਹ ਤਾਂ 5-10 ਸਾਲ ਦਾ ਭਾਜੀ ਗੇਮ ਆ। ਉਹ ਠੀਕ ਆ ਭਾਈ। ਭਾਈ ਫਿਰ ਆਪਣਾ ਬੌਂਡ ਕਿੱਦਾਂ ਵਾਪਸ ਆ ਸਕਦਾ ਕਿ ਨਹੀਂ? ਬੌਂਡ ਆ ਜਾਣਾ ਵਾਪਸ ਤੁਹਾਨੂੰ।
ਠੀਕ ਹੈ, ਜਿੱਦਾਂ ਜੇ ਅਪੀਲ ਲਾਈ ਉਹਦਾ ਤਾਂ ਨਹੀਂ ਕੋਈ ਚੱਕਰ ਵੀ ਅਪੀਲ ਜੇ ਡਿਨਾਈ ਉਸ ਤੋਂ ਬਾਅਦ ਅਪੀਲ ਤੋਂ ਬਾਅਦ ਹੀ ਆਣਾ, ਕਿਉਂਕਿ ਅਪੀਲ ਡਿਸੀਜਨ ਫਿਰ ਫਾਈਨਲ ਨਹੀਂ ਕਰਦੀ ਜੱਜ ਦਾ। ਸੋ ਅਪੀਲ ਨੂੰ ਤੁਸੀਂ ਜਾਂ ਤਾਂ ਵਿਡਰਾਅ ਕਰ ਲਓ, ਅਪੀਲ ਦਾ ਕੋਈ ਫਾਇਦਾ ਨਹੀਂ। ਠੀਕ ਹੈ ਭਾਈ। ਠੀਕ ਹੈ ਜੀ। ਤੇ ਕਿੰਨਾ ਪ੍ਰੋਸੈਸਿੰਗ ਟਾਈਮ ਕਿੰਨਾ ਗਿਆ ਅਪੀਲ ਦਾ? ਅਪੀਲ 'ਚ ਤੁਸੀਂ ਜਿੱਤ ਨਹੀਂ ਸਕਦੇ ਭਾਜੀ, ਕਿਉਂਕਿ ਉਹਨਾਂ ਦੀ ਪੋਜੀਸ਼ਨ ਸਹੀ ਹੈਗੀ ਆ। ਸਰਕਾਰ ਵਰਸਸ ਗਾਰਲੈਂਡ ਜਿਹੜਾ ਕੇਸ ਆ ਉਹਦੇ ਵਿੱਚ ਪੂਰੀ ਪਾਵਰ ਹੈਗੀ ਆ ਜਿਹੜਾ ਸਰਕਾਰੀ ਵਕੀਲ ਨੂੰ ਪੀਡੀ ਦੇਣ ਦੀ। ਤੁਸੀਂ ਜਿੱਤ ਨਹੀਂ ਸਕਦੇ ਹੈਗੇ ਅਪੀਲ ਤੇ। ਇਹ ਟੈਕਨੀਕਲ ਮੁੱਦੇ ਹੈਗੇ ਸਾਰੇ, ਮਤਲਬ ਲੀਗਲੀ ਤੁਸੀਂ ਦੇਖਣਾ ਹੁੰਦਾ। ਅਪੀਲ ਫਾਈਲ ਤਾਂ ਬੰਦਾ ਕਰ ਸਕਦਾ, ਵਕੀਲ ਨੇ ਵੀ ਫਾਈਲ ਕਰ ਦਿੰਦੇ ਆ, ਪਰ ਅਪੀਲ ਦੇ ਵਿੱਚ ਆਰਗੂਮੈਂਟ ਨਹੀਂ ਹੈਗੀ ਤੁਹਾਡੇ ਕੋਲ ਕੋਈ ਇਸ ਵੇਲੇ। ਜੀ ਪਰਮਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ ਕਿ ਜਿੱਦਾਂ ਮੇਰੇ ਵਾਈਫ ਦਾ ਬ੍ਰਦਰ ਹੈ ਨਾ, ਬਾਰਡਰ ਟੱਪ ਕੇ ਆਇਆ, ਉਹ ਹੈਗਾ ਇਸ ਵੇਲੇ ਕੈਂਪ ਦੇ ਵਿੱਚ। ਉਹਦੀਆਂ ਹਜੇ ਸਟੇਟਮੈਂਟਾਂ ਵੀ ਨਹੀਂ ਹੋਈਆਂ, ਪਰ ਕੀ ਅਸੀਂ ਵਕੀਲ ਕਰਕੇ ਉਹਨੂੰ ਬੇਲ ਕਰਾ ਸਕਦੇ ਹਾਂ? ਬੌਂਡ ਦੀ ਭਾਜੀ ਕਰ ਸਕਦੇ ਆ, ਉੱਥੋਂ ਦੇਖ ਲਓ ਲੋਕਲ ਜਗ੍ਹਾ ਤੁਹਾਨੂੰ ਲੱਭਦਾ। ਬੌਂਡ ਹੀਅਰਿੰਗ ਵਾਸਤੇ ਤੁਸੀਂ ਰਿਕੁਐਸਟ ਕਰ ਸਕਦੇ ਆ। ਤੇ ਅੱਜ ਕੱਲ ਕਈ ਕੈਂਪ ਵਾਲੇ ਨਾ ਬਿਆਨ ਪਾਸ ਹੋਣ ਤੋਂ ਬਾਅਦ ਵੀ ਬੰਦਿਆਂ ਨੂੰ ਛੱਡਦੇ ਨਹੀਂ ਪਏ ਹੈਗੇ ਜੱਜ। ਜਿੱਦਾਂ ਉਹਦਾ ਇੱਕ ਮਸਲਾ ਹੁਣ ਇਸ ਵੇਲੇ 9th ਸਰਕਿਟ ਨੇ ਡਿਸਟ੍ਰਿਕਟ ਕੋਰਟ ਨੂੰ ਭੇਜਿਆ ਵਾ, ਇਹਨੂੰ ਧਿਆਨ ਨਾਲ ਸੁਣਿਓ। ਇੱਕ ਸਾਡੇ ਕੋਲ ਕੇਸ ਉਹਦਾ ਬਿਆਨ ਉਹਦੇ ਪਾਸ ਹੋ ਗਏ ਸੀਗੇ, ਤੇ ਜੱਜ ਕਹਿੰਦਾ ਡਿਟੇਨ ਕਰਨ ਦੀ ਮੇਰੇ ਕੋਲ ਪੂਰੀ ਪਾਵਰ ਆ, ਮੈਂ ਛੱਡਣਾ ਨਹੀਂ ਇਹਨੂੰ, ਹਨਾ। ਤੇ ਆਪਾਂ ਉਹਦੀ ਬੌਂਡ ਹੀਅਰਿੰਗ ਤੇ ਗਏ ਸੀ, ਤੇ ਜੱਜ ਨੇ ਅੱਗੇ ਉਹਦਾ ਕੇਸ ਜਿਹੜਾ ਕਹਿੰਦਾ ਤੁਸੀਂ ਅਪੀਲ ਕਰ ਸਕਦੇ ਆ, ਮੈਂ ਉਹ ਕਰ ਦੇਣਾ। ਹੁਣ ਉਹਦੀ ਅਪੀਲ ਦਾ ਇੱਦਾਂ ਕਿ BIA ਦੀ ਅਪੀਲ ਸੀ, ਉਹ ਐਕਚੁਅਲੀ ਕਲਾਇੰਟ ਨਾਲ ਜੇ ਸਾਡੀ ਗੱਲ ਹੋਣੀ ਆ ਕੱਲ੍ਹ ਹੀ, ਜਿਹੜਾ ਸਾਡਾ ਸਟਾਫ ਆਪਸ 'ਚ ਗੱਲ ਕਰਦਾ ਹੈਗਾ। ਚਲੋ ਮੈਂ ਸਾਰਿਆਂ ਨੂੰ ਦੱਸ ਦਿੰਦਾ ਕਿੱਦਾਂ ਵਾ। 9th ਸਰਕਿਟ ਜਿਹੜਾ ਸੀਗਾ ਉਹਨੇ ਡਿਸਟ੍ਰਿਕਟ ਕੋਰਟ ਨੂੰ ਵਾਪਸ ਭੇਜਤਾ ਕਿ ਜੱਜ ਕੋ ਪਾਵਰ ਹੈਗੀ ਆ ਡਿਟੇਨ ਕਰਨ ਦੀ ਕਿ ਨਹੀਂ ਹੈਗੀ ਆ। ਇਹ ਹੁਣ ਜਿਹੜਾ ਸਿਵਲ ਲਾਅ ਦਾ ਮਸਲਾ ਆ ਗਿਆ ਕਿ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਤੇ ਇਹਦਾ ਜਿਹੜਾ ਫੈਸਲਾ ਅਜੇ ਤੱਕ ਹੋਇਆ ਨਹੀਂ, ਡਿਸਟ੍ਰਿਕਟ ਕੋਰਟ ਨੇ ਕੀਤਾ ਨਹੀਂ। ਸੋ ਜਿਹੜਾ ਉੱਧਰ ਵਾਲੇ ਕੋਰਟ ਆ, ਲੂਈਜ਼ੀਆਨਾ ਵਾਲੇ ਕੋਰਟ ਆ, ਉਹ ਬਿਆਨ ਪਾਸ ਹੋਣ ਤੋਂ ਬਾਅਦ ਵੀ ਜਿਹੜਾ ਬੰਦੇ ਨੂੰ ਡੱਕ ਕੇ ਰੱਖ ਰਹੇ ਆ। ਮਰਜ਼ੀ ਉਹਨਾਂ ਦੀ, ਜੱਜ ਦੀ ਪੂਰੀ ਮਰਜ਼ੀ ਆ। ਤੇ ਫੇਲ ਹੋਣ ਵਾਲੇ ਤੋਂ ਬਾਅਦ ਨੂੰ ਤਾਂ ਚਲੋ ਜੱਜ ਨੇ ਤਾਂ ਨਹੀਂ ਬੌਂਡ ਦੇਣਾ। ਆਈਸ ਵਾਲੇ ਕਈ ਵਾਰੀ ਔਨ ਇਟਸ ਓਨ ਆਈਸ ਵਾਲੇ ਬੌਂਡ ਦੇ ਦਿੰਦੇ ਆ ਕਿ ਔਨ ਇਟਸ ਓਨ। ਕਈ ਵਾਰੀ ਆਈਸ ਵਾਲੇ ਛੱਡ ਦਿੰਦੇ ਆ ਕਿ ਕੋਵਿਡ ਆ ਗਿਆ ਸੀਗਾ, ਰਸ਼ ਪੈ ਗਿਆ, ਜੇਲ੍ਹਾਂ 'ਚ ਜਨਸੰਖਿਆ ਵੱਧ ਗਈ ਆ ਉਹ। ਪਰ ਇੱਦਾਂ ਕਿ ਅੱਜ ਦੀ ਡੇਟ ਦੇ ਵਿੱਚ ਜਿੱਥੇ ਰੈਗੂਲੇਟਰੀ ਆਪਾਂ ਸਟੈਂਡ ਕਰਦੇ ਹਾਂ, ਭਾਵੇਂ ਬਿਆਨ ਵੀ ਹੋਇਆ, ਉਹ ਬੰਦੇ ਨੂੰ ਡੱਕ ਕੇ ਰੱਖ ਸਕਦੇ ਆ ਜੇ ਚਾਹਣ ਤਾਂ। ਠੀਕ ਹੈ, ਠੀਕ ਹੈ। ਹੁਣ ਵਕੀਲ ਸਾਨੂੰ ਕੀ ਕਰਨਾ ਪਊ ਜਿੱਥੇ ਉਹ ਇਸ ਵੇਲੇ ਕੈਂਪ ਦੇ ਵਿੱਚ ਆ, ਕਿ ਅਸੀਂ ਇੱਧਰੋਂ ਜਿੱਦਾਂ ਬੇ ਏਰੀਆ 'ਚ ਰਹਿੰਦਾ ਮੈਂ, ਤੇ ਉਹ ਮਿਸਿਸਿਪੀ ਦੇ ਵਿੱਚ ਆ, ਤੇ ਆਪਾਂ ਨੂੰ ਲਾਇਰ ਉੱਥੇ ਤਾਂ ਕਰਨਾ ਪਊਗਾ ਕਿ ਇੱਥੇ ਆਪਾਂ ਲੋਕਲ ਕਰ ਸਕਦੇ ਹਾਂ? ਕੋਈ ਨਹੀਂ, ਤੁਸੀਂ ਲੋਕਲ ਕਰ ਸਕਦੇ ਆ, ਪਰ ਜਿਹੜਾ ਜੇ ਉਹਨੂੰ ਕੇਸ ਲੜਨਾ ਪਿਆ ਫਿਰ ਇੱਦਾਂ ਕਿ ਆਪਾਂ ਜਿਹੜੇ ਡਿਟੇਨਡ ਕੇਸ ਹੈ ਨਾ, ਜੇਲ੍ਹ ਵਾਲੇ ਕੇਸ ਆ, ਉਹ ਆਪਾਂ ਉਹੀ ਵਾਲੇ ਫੜਦੇ ਆ ਜਿਹ 'ਚ ਰਿਸ਼ਤੇਦਾਰ ਵਿੱਚ ਜ਼ਿੰਮੇਵਾਰੀ ਚੱਕੂਗਾ ਗੱਲਬਾਤ ਕਰਨ ਦੀ, ਡਾਕੂਮੈਂਟ ਇੰਡੀਆ ਤੋਂ ਲਿਆਉਣ ਦੀ ਸਾਰੀ, ਹੈ ਨਾ। ਕਿਉਂਕਿ ਬੰਦਾ ਤਾਂ ਜੇਲ੍ਹ 'ਚ ਡੱਕਿਆ ਪਿਆ, ਹੈ ਨਾ। ਜੇ ਤੁਸੀਂ ਜ਼ਿੰਮੇਵਾਰੀ ਚੱਕਦੇ ਆ ਤਾਂ ਤੁਸੀਂ ਕੰਟੈਕਟ ਕਰ ਲਓ ਸਾਡੇ ਆਫਿਸ ਨੂੰ। ਜੀ ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਥੈਂਕ ਯੂ। ਜ਼ਿੰਮੇਵਾਰੀ ਚੱਕਣ ਦਾ ਮਤਲਬ ਕੀ ਹੁੰਦਾ? ਜਦੋਂ ਮੈਂ ਕਹਿੰਦਾ ਹਨਾ ਜ਼ਿੰਮੇਵਾਰੀ ਚੱਕਣ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਹੁਣ ਕੇਸ ਕਿਸੇ ਦਾ 6 ਮਹੀਨੇ ਸਾਲ ਚੱਲਣਾ, ਜ਼ਿੰਮੇਵਾਰੀ ਚੱਕਣ ਦਾ ਮਤਲਬ ਇਹ ਹੈ ਕਿ ਤੁਸੀਂ ਪੂਰੀ ਐਂਡ ਤੱਕ ਫਿਰ ਜ਼ਿੰਮੇਵਾਰੀ ਚੱਕਣੀ ਆ। ਇੱਦਾਂ ਨਹੀਂ ਕਿ ਅੱਜ ਤੁਹਾਡੀ ਬਣਦੀ ਆ। ਹੁਣ ਜਿੱਦਾਂ ਸੱਜਣ ਮਿੱਤਰ ਆ, ਕਈ ਵਾਰੀ ਪਾ ਦਿੰਦੇ ਆ, ਤੇ ਇੱਦਾਂ ਕਿ ਕਈ ਵਾਰੀ ਉਹਨਾਂ ਦਾ ਜਿਹੜਾ ਸੱਜਣ ਮਿੱਤਰ ਆ ਉਹ ਆਪ ਹੀ ਨਹੀਂ ਆਪਣੇ ਕੇਸ 'ਚ ਨਹੀਂ ਇੰਨਾ ਕੇਅਰਫੁਲ ਹੈਗਾ, ਉਹਨੇ ਆਪਣੇ ਕੇਸ 'ਚ ਤਾਂ ਦੂਜੇ ਦੇ ਕਿੱਦਾਂ ਹੋ ਰਹੂਗਾ, ਹੈ ਨਾ। ਸੋ ਜ਼ਿੰਮੇਵਾਰੀ ਚੱਕਣ ਦਾ ਮਤਲਬ ਇਹ ਹੈ ਕਿ ਬੜੀ ਵੱਡੀ ਜ਼ਿੰਮੇਵਾਰੀ ਆ, ਹੈ ਕਿ ਡਾਕੂਮੈਂਟ ਤੁਸੀਂ ਦੇਖਣੇ, ਪਰਖਣੇ, ਪੜ੍ਹਨੇ, ਤੁਹਾਡੀ ਸਮਝ ਦੇ ਬੇਸ ਤੇ ਤੁਹਾਨੂੰ ਟਾਈਮ ਦੇਣਾ ਪੈਣਾ, ਵਕੀਲ ਸਾਡੇ ਆਫਿਸ ਨਾਲ ਕੋਆਰਡੀਨੇਟ ਕਰਨਾ ਪੈਣਾ। ਸੋ ਆਹੀ ਜਿੱਦਾਂ ਅੱਜ ਗੱਲਾਂ ਕਰਕੇ ਹਟੇ ਮੈਡੀਕਲਾਂ ਦੀਆਂ, ਇਹ ਸਾਰੀਆਂ ਉਹ ਜ਼ਿੰਮੇਵਾਰੀ ਚੱਕਣ ਦਾ ਇਹ ਹੈ ਕਿ ਟਾਈਮ ਦੇਣਾ ਪੈਣਾ ਤੁਹਾਨੂੰ, ਕਿਉਂਕਿ ਤੁਹਾਡੇ ਜਿਹੜੇ ਫੈਸਲੇ ਆ ਉਹਦੇ ਨਾਲ ਕਿਸੇ ਦੀ ਜ਼ਿੰਦਗੀ ਜਿਹੜੀ ਇਫੈਕਟ ਹੋ ਸਕਦੀ ਹੈ ਨਾ। ਸੋ ਆਹ ਚੀਜ਼ ਆ ਜ਼ਿੰਮੇਵਾਰੀ ਚੱਕਣ ਦਾ ਮਤਲਬ। ਜੀ ਜੀ। ਤੇ ਕਾਲਸ ਜਿਹੜੀਆਂ ਹੋਲਡ ਤੇ ਆ ਸਿਰਫ ਉਹੀ ਲੈ ਰਹੇ ਆ, ਸੌਰੀ ਹੋਰ ਕਾਲਸ ਸ਼ਾਇਦ ਲੱਗਣਗੀਆਂ ਨਹੀਂ, ਬਾਕੀ ਜਿਹੜੇ ਪੁੱਛ ਰਹੇ ਆ। ਤੇ ਜਿਹੜੇ ਰਹਿ ਗਏ ਆ ਕਾਲਰਸ ਉਹਨਾਂ ਨੂੰ ਬੇਨਤੀ ਆ ਵੀ ਪਲੀਜ਼ ਜਲਦੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ। ਸੋ ਆਪਾਂ ਹੁਣ ਇਸ ਨੂੰ ਰੈਪ ਅਪ ਵਧ ਰਹੇ ਆ। ਹੀਰਾ ਜੀ, ਹੀਰਾ ਸਿੰਘ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀ, ਮੈਂ ਪਹਿਲਾਂ ਵੀ ਮੇਰੀ ਕਾਲ ਕੀਤੀ ਸੀ, ਮੈਂ I-1 ਤੇ ਇੱਥੇ ਸਾਡੇ ਮੇਰੇ ਕੁਝ ਰਿਲੇਟਿਵ ਸੀ, ਉਹਨਾਂ ਨੇ ਵੀ ਉਦੋਂ ਮੇਰੇ ਤੋਂ 8-9 ਮਹੀਨੇ ਬਾਅਦ ਚੁਕਾਈ ਸੀ, ਬਟ ਉਹਨਾਂ ਦੇ ਕੇਸ ਸਾਰੇ ਆ ਗਿਆ ਜੀ। ਮੇਰਾ 2021 ਦੇ ਡਾਕੂਮੈਂਟ ਕੁਆਲੀਫਾਈਡ ਹੋਏ ਨੇ ਜੀ, ਪਰ
ਪਰ ਹਾਲੇ ਵੀ ਮੇਰਾ ਜਿਹੜਾ ਕੇਸ ਆ ਉਹ ਐਨਵੀਸੀ 'ਚ ਸ਼ੋ ਹੋ ਰਿਹਾ। ਮੈਂ ਕਾਫੀ ਵਾਰੀ ਐਕਸਟ੍ਰਾਡਾਈਟ ਦੀ ਵੀ ਰਿਕੁਐਸਟ ਪਵਾਈ ਹੈ ਜੀ, ਤੇ ਉਹ ਆਪਣਾ ਜਿੱਦਾਂ ਮੇਰੇ ਮੈਡੀਕਲ ਕੰਡੀਸ਼ਨ ਹੈ, ਮੇਰੇ ਫਾਦਰ ਸਾਹਿਬ ਤੇ ਮਦਰ ਦੋਨੇ ਕੈਂਸਰ ਪੇਸ਼ੈਂਟ ਨੇ ਜੀ। ਸੋ ਕਿ ਮੈਨੂੰ ਇਹ ਦੱਸੋ ਕਿਹਨੇ ਕਿਹਦੀ ਪਟੀਸ਼ਨ ਫਾਈਲ ਕੀਤੀ ਸੀਗੀ? ਮੈਂ ਆਪਣੀ 2022 ਦੇ ਵਿੱਚ ਜਨਵਰੀ 'ਚ ਆਪਣੇ ਬੇਟੇ ਦੇ ਨਾਲ ਐਡ ਆਨ ਕੀਤੀ ਸੀ, ਨਵੰਬਰ 'ਚ ਹੋਇਆ ਸੀ। ਤੁਸੀਂ ਆਪਣੇ ਵਾਈਫ ਦੀ ਪਟੀਸ਼ਨ ਫਾਈਲ ਕੀਤੀ ਸੀ, F2A 'ਚ ਕੀਤੀ ਹੈ? ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ। ਹਾਂਜੀ, ਤੇ ਮੈਂ ਭਾਜੀ ਫੋਲੋ ਅਪ ਹੀ ਆ, ਹੋਰ ਕੁਝ ਨਹੀਂ ਹੈਗਾ, ਫੋਲੋ ਅਪ ਹੀ ਕਰ ਸਕਦੇ। ਜਿਹੜਾ ਮੇਰੇ ਇੱਥੇ ਸੇਮ ਜਗ੍ਹਾ ਤੁਸੀਂ ਰਹਿੰਦੇ ਜੀ, ਮੇਰੇ ਨਾਲ ਦੇ 3-4 ਜਣਿਆਂ ਦਾ ਆ ਚੁੱਕਿਆ ਜੀ ਕੇਸ। ਮਤਲਬ ਏਦਾਂ ਕਿ ਕਹਿਣ ਦਾ ਮਤਲਬ ਹੈ ਕਿ ਫੋਲੋ ਅਪ ਹੀ ਤੁਸੀਂ ਕਰ ਸਕਦੇ ਆ, ਹੋਰ ਕੁਝ ਨਹੀਂ ਕਰ ਸਕਦੇ। ਉਹਨਾਂ ਨੂੰ ਦੂਜਿਆਂ ਦੀ ਤਾਂ ਨਹੀਂ ਉਦਾਹਰਨ ਦੇ ਸਕਦੇ, ਆਪਣੇ ਕੇਸ ਤੇ ਫੋਲੋ ਅਪ ਕਰ ਸਕਦੇ। ਤੇ ਜਿਵੇਂ ਭਾਜੀ ਮੈਂ ਹੁਣ ਮੈਂ ਆਪਣਾ ਸਿਟੀਜ਼ਨ ਦੀ ਐਲੀਜੀਬਲ ਹੈਗਾ ਆ, ਬਟ ਮੈਂ 2019 ਦੇ ਵਿੱਚ ਕੋਵਿਡ ਦੇ ਵਿੱਚ ਸਟਕ ਹੋ ਗਿਆ ਸੀ ਇੰਡੀਆ ਜੀ। ਤੇ ਉਦੋਂ ਮਤਲਬ ਮੈਂ ਵੈਸੇ ਆਉਣਾ ਮਾਰਚ ਦੇ ਵਿੱਚ ਸੀ, ਪਰ ਫਲਾਈਟ ਬੰਦ ਹੋਣ ਕਰਕੇ ਮੈਨੂੰ ਥੋੜਾ ਜਿਹਾ 6 ਮਹੀਨੇ ਤੋਂ 5-6 ਦਿਨ ਉੱਤੇ ਹੋ ਗਏ ਸੀ। ਤੇ ਜੇ ਮੈਂ ਸਿਟੀਜ਼ਨ ਅਪਲਾਈ ਕਰਾਂ ਤੇ ਉਹਦੇ ਲਈ ਮੈਨੂੰ ਉਹ ਚੀਜ਼ ਦੇ ਲਈ ਕੁਛ ਮਤਲਬ ਕੀ ਹੋ ਸਕਦੀ ਹੈ ਜਾਂ ਨਹੀਂ? ਇਹਨਾਂ ਦੀ ਕਲੌਕ ਬਚ ਜੂਗੀ ਕਿ ਨਹੀਂ ਬੇਸਿਕਲੀ ਸਿਟੀਜ਼ਨ ਵਾਲੀ? ਤੁਸੀਂ ਆਪਣੇ ਜਿਹੜਾ ਕਿੰਨੀ ਦੇਰ ਲਾ ਕੇ ਆਏ ਇੰਡੀਆ ਦੇ ਵਿੱਚ? ਮੈਂ 6 ਮਹੀਨੇ ਤੋਂ 6 ਦਿਨ ਉੱਤੇ ਲੱਗ ਗਏ ਸੀ ਮੇਰੀ ਜੀ, ਮੈਂ ਕਿਉਂਕਿ ਮੈਨੂੰ ਫਲਾਈਟ ਨਹੀਂ ਮਿਲਦੀ ਪਈ ਸੀ। ਵੈਸੇ ਮੇਰੇ ਕੋਲ ਰਿਟਰਨ ਟਿਕਟ ਹੈਗੀ ਸੀ ਮਾਰਚ ਦੀ। ਦੇਖੋ ਤੁਸੀਂ ਟਰਾਈ ਜ਼ਰੂਰ ਕਰ ਸਕਦੇ ਆ। ਇਹ ਤਾਂ ਆਈ ਥਿੰਕ ਕੁਆਇਟ ਜੈਨੂਇਨ ਹੈ, 6 ਦਿਨ ਹੀ ਉੱਤੇ ਆ ਵੀ ਉਦੋਂ ਟਰਾਈ ਕਰ ਸਕਦੇ ਆ, ਆਪਣਾ ਰੀਜ਼ਨ ਦੇ ਸਕਦੇ ਆ ਕਿੱਦਾਂ ਨਾ, ਅੱਗੇ ਉਹਨਾਂ ਦੀ ਮਰਜ਼ੀ ਹੈ, ਡਿਸਕ੍ਰੈਸ਼ਨ ਤੇ ਆ ਜਾਂਦਾ ਇਹ ਜੀ। ਤੇ ਇਹਨਾਂ ਨੂੰ ਫਾਇਦਾ ਹੋਊਗਾ ਜੇ ਸਿਟੀਜ਼ਨ ਬਣ ਜਾਂਦੇ ਹੋ ਆਪਣੇ ਵਾਈਫ ਦੇ ਕੇਸ? ਆਪਣੇ ਜਵਾਕ ਦਾ ਫਾਈਲ ਕਰਨਾ ਪੈਣਾ। ਤੁਸੀਂ ਅਲੱਗ ਫਾਈਲ ਕੀਤਾ ਜਵਾਕ ਦਾ ਕੇਸ? ਇਹਨੇ ਨਾਲ ਜੋੜ ਲਿਆ ਸੀ ਸ਼ਾਇਦ, ਅਲੱਗ ਕੀਤਾ ਸੀਗਾ ਫਾਈਲ? ਨਹੀਂ, ਐਡ ਕੀਤਾ ਸੀ ਵਿੱਚ, ਐਡ ਕੀਤਾ ਸੀ। ਨਹੀਂ ਫਿਰ ਹਾਂ, ਜਵਾਕ ਦਾ ਤੁਹਾਨੂੰ ਅਲੱਗ ਕਰਨਾ ਪੈਣਾ ਸਿਟੀਜ਼ਨ ਬਣ ਕੇ। ਸੋ ਇਹਨੂੰ ਕੰਟੀਨਿਊ ਰਹਿਣ ਦਿਓ ਫਿਰ ਉਹਨਾਂ ਚਿਰ। ਠੀਕ ਹੈ ਜੀ। ਹਾਂਜੀ ਦਲਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੈਂ 2015 ਦੇ ਵਿੱਚ ਆਇਆ ਸੀ ਤੇ ਮੈਂ ਆਪਣਾ ਕੇਸ ਕੀਤਾ ਸੀ ਭਾਜੀ, ਪਰ ਮੇਰੀ ਕੋਈ ਤਰੀਕ ਨਹੀਂ ਪਈ ਜੀ। ਤੇ ਮੈਂ ਪੁੱਛਦਾ ਸੀਗਾ ਵੀ ਆਪਾਂ ਇਹਨੂੰ R1 ਦੇ ਵਿੱਚ ਕਨਵਰਟ ਕਰ ਸਕਦੇ ਹਾਂ ਇਸ ਕੇਸ ਨੂੰ, ਸੈਲਮ ਵਾਲੇ ਨੂੰ? ਨਹੀਂ, R1 ਦੇ ਲਈ ਤੁਹਾਨੂੰ ਸਟੇਟਸ ਮੇਨਟੇਨ ਕਰਨਾ ਪੈਂਦਾ ਟੂਰਿਸਟ ਵੀਜ਼ਾ ਤੋਂ, ਜਿਹੜਾ ਹੁਣ ਅਸਾਲਮ ਸਟੇਟਸ ਨਹੀਂ ਹੁੰਦਾ। ਤੁਸੀਂ ਕੱਚੇ ਹੋ ਗਏ ਨਾ ਕਿਸ ਤਰ੍ਹਾਂ। ਠੀਕ ਹੈ ਜੀ। ਠੀਕ ਹੈ ਜੀ। ਜਿਹੜਾ ਗ੍ਰੀਨ ਕਾਰਡ ਵਾਲਾ ਕੇਸ ਹੁੰਦਾ ਗੁਰਦੁਆਰੇ ਤੋਂ, ਗ੍ਰੀਨ ਕਾਰਡ ਬਾਹਰ ਜਾ ਕੇ ਬੰਦਾ ਜ਼ਰੂਰ ਲੈ ਸਕਦਾ, ਸਾਲਮ ਵਾਲਾ ਬੰਦ ਕਰਾ ਕੇ। ਜਿਹਨਾਂ ਨੇ ਟਾਈਮ ਨਾਲ ਸਾਲਮ ਫਾਈਲ ਕੀਤਾ, R1 ਤੇ ਨਹੀਂ ਚੜ ਸਕਦਾ, ਗ੍ਰੀਨ ਕਾਰਡ ਤੇ ਚੜ ਸਕਦਾ ਬੰਦਾ ਬਾਹਰ। ਉਹਦੇ ਲਈ ਵੀ ਹਿਸਾਬ ਕਿਤਾਬ ਹੁੰਦਾ। ਪਰ ਹਾਂਜੀ, ਜਿਹਨਾਂ ਦੇ ਸਾਲਮ ਚੱਲਦੇ ਆ ਉਹ, ਜੇ ਗੁਰਦੁਆਰੇ ਵਾਲੇ ਉਹਨਾਂ ਦੇ ਗ੍ਰੀਨ ਕਾਰਡ ਕਰਦੇ ਆ ਫਾਈਲ, ਤੇ ਉੱਥੋਂ ਆਪਸ਼ਨ ਜਿਹੜੀ ਆ ਨਿਕਲ ਜਾਂਦੀ ਹੈ ਜੀ। ਮਨਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੇਰੀ ਨਾ ਸਿਸਟਰ ਸਿਟੀਜ਼ਨ ਹੈ ਤੇ ਉਹਨਾਂ ਨੇ ਮੇਰੀ ਮੋਮ ਦਾ ਅਪਲਾਈ ਕੀਤਾ ਸੀਗਾ ਇੰਡੀਆ ਤੇ ਅੰਬੈਸੀ ਵਾਲਿਆਂ ਨੇ ਨਾ ਉਹਨਾਂ ਦਾ ਵੀਜ਼ਾ ਅਪਲਾਈ ਕਰਤਾ, ਕਿਉਂਕਿ ਉਹਨਾਂ ਨੇ ਨਾ ਕੁਐਸਚਨ ਮੇਰੇ ਬਾਰੇ ਪੁੱਛ ਲਏ ਜਿੱਦਾਂ ਉਹਨਾਂ ਨੂੰ ਕਿ ਤੁਸੀਂ ਜਦੋਂ ਉਹ ਗਏ ਸੀਗੇ ਉਹਨਾਂ ਦੀ ਹੈਲਪ ਕੀਤੀ ਸੀਗੀ ਪੈਸੇ ਵੱਲੋਂ ਜੀ ਉਹ ਹਨਾ, ਤੇ ਉਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਆਪਾਂ ਭੇਜਿਆ ਸੀ, ਤੇ ਉਹਨਾਂ ਨੇ ਨਾ ਤੇ ਹਿਊਮਨ ਸਮਗਲਿੰਗ ਦਾ ਪਾ ਕੇ ਤੇ ਡਿਨਾਈ ਕਰਤਾ। ਤੇ ਉਹਨਾਂ ਨੇ ਮਤਲਬ ਕਿ I-130 ਵੀ ਨਹੀਂ ਡਿਨਾਈ ਕੀਤੀ, ਤੇ ਉਹਨਾਂ ਨੇ ਇਹ ਕਿ ਤੁਸੀਂ ਲੋਅਰ ਨਾਲ ਗੱਲ ਕਰੋ, ਇਸ ਟਾਈਮ ਤੁਹਾਨੂੰ ਆਪਾਂ ਵੀਜ਼ਾ ਨਹੀਂ ਦੇ ਸਕਦੇ। ਹਾਂਜੀ, ਉਹਦਾ ਨਾ ਵੇਵਰ ਹੀ ਟਰਾਈ ਕਰਨਾ ਪੈਣਾ ਵਾ, ਤੇ ਮੁਸ਼ਕਿਲ ਹੁੰਦਾ ਥੋੜਾ ਜਿਹਾ, ਤੇ ਉਹ ਆਪਾਂ ਟਰਾਈ ਕਰ ਸਕਦੇ ਹਾਂ। ਏਲੀਅਨ ਸਮਗਲਿੰਗ ਦੀ ਧਾਰਾ ਤੋਂ ਬਚਣਾ ਔਖਾ ਹੁੰਦਾ। ਜੀ। ਆਪਾਂ ਵੈਸੇ ਕਈ ਵਾਰੀ ਸਰੋਤਿਆਂ ਨੂੰ ਜਿਹੜਾ ਚੀਜ਼ ਦੱਸੀ ਆ, ਧਿਆਨ ਰੱਖਿਆ ਕਰੋ ਜਦੋਂ ਖਾਸ ਕਰਕੇ ਕਿਸੇ ਵੀ ਅਸਾਈਲੀ ਜਿਹੜਾ ਆ ਉਹਦੇ ਮਾਪੇ ਜਾਂਦੇ ਆ ਇੱਦਾਂ ਵੀਜ਼ਾ ਇੰਟਰਵਿਊ ਦੇ ਉੱਤੇ, ਵੀ ਕੀ ਚੀਜ਼ ਜਿਹੜੀ ਉਹ ਕਹਿਣੀ ਆ, ਕਿੱਦਾਂ ਹੈਗੀ। ਇਹ ਨਹੀਂ ਵੀ ਅਸੀਂ ਤੁਹਾਨੂੰ ਕੁਝ ਸਿਖਾ ਰਹੇ ਹਾਂ, ਪਰ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਦੀ ਬਾਬਤ। ਮਨਪ੍ਰੀਤ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾ ਲਾਸਟ ਈਅਰ ਦਾ ਮੇਰੇ ਕੋਲ ਗ੍ਰੀਨ ਕਾਰਡ ਹੈ ਅਡਾਪਸ਼ਨ ਦੇ ਕੇਸ ਵਿੱਚ ਜੀ, ਤੇ ਉਹਦੇ ਤੇ ਮੈਂ ਡਾਇਰੈਕਟ ਇੰਡੀਆ ਜਾ ਸਕਦਾ ਜੀ? ਅਸਾਲਮ ਵਾਲਾ ਬੰਦ ਹੋ ਗਿਆ ਕੇਸ? ਹਾਂਜੀ, ਉਹ ਕਰਾ ਲਿਆ ਸੀ। ਹਾਂਜੀ, ਜਾ ਸਕਦੇ ਇੰਡੀਆ। ਤੁਹਾਨੂੰ ਸਵਾਲ ਜਵਾਬ ਪੁੱਛੇ ਜਾ ਸਕਦੇ ਆ ਜ਼ਰੂਰ, ਆਪਣੇ ਤੁਹਾਡੇ ਗਾਰਡੀਅਨ ਦੇ ਰਿਲੇਟਡ ਵੀ, ਤੇ ਅਸਾਲਮ ਦੇ ਰਿਲੇਟਡ ਵੀ ਤੁਹਾਨੂੰ ਸਵਾਲ ਜਵਾਬ ਪੁੱਛੇ ਜਾ ਸਕਦੇ ਆ ਕਿ ਕਿਉਂ ਕੀਤਾ ਸੀ ਫਾਈਲ, ਹੁਣ ਕੀ ਪ੍ਰੋਬਲਮ ਆ, ਹੁਣ ਕਿੱਦਾਂ ਬਚਿਆ। ਜੇ ਤਾਂ ਸਵਾਲ ਜਵਾਬ ਉਹਨਾਂ ਦੇ ਸਕਦੇ ਆ, ਬਚ ਸਕਦੇ ਆ, ਤਾਂ ਫਿਰ ਜ਼ਰੂਰ ਜਾ ਸਕਦੇ ਆ ਇੰਡੀਆ। ਤੇ ਭਾਜੀ ਆਪਣਾ ਲਾਈਕ ਮੈਂ ਬ੍ਰਦਰ ਦਾ ਮੈਂ ਕਰ ਸਕਦਾ ਸਪਾਂਸਰ ਵੀਜ਼ਾ ਆਪ ਨੂੰ ਸੀਓ ਤੋਂ? ਇਹਦੇ ਵਿੱਚ ਮੇਨ ਉਹ ਇਹੀ ਹੈ ਕਿ ਜਿਹੜੀ ਤੁਹਾਡੀ ਨਾ ਫੈਮਿਲੀ ਨਾਲ ਟਾਈ ਤੁਹਾਡੇ ਕੱਟ ਆਫ ਹੋ ਜਾਂਦੇ ਆ ਗਾਰਡੀਅਨ ਤੇ। ਓਕੇ। ਹਾਂਜੀ, ਉਹ ਹੁਣ ਤੁਸੀਂ ਅਧਿਕਾਰਤ ਤੌਰ ਤੇ ਤੁਹਾਡਾ ਭਰਾ ਨਹੀਂ ਰਿਹਾ ਉਹ।
ਹਾਂਜੀ ਓਕੇ ਠੀਕ ਹੈ ਜੀ। ਠੀਕ ਹੈ, ਥੈਂਕ ਯੂ। ਹਾਂਜੀ ਥੈਂਕ ਯੂ। ਰਜਨੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਸਵਾਲ ਇਹ ਸੀਗਾ ਕਿ ਮੇਰਾ ਅਸਾਈਲਮ ਦਾ ਕੇਸ ਹੁਣ ਕੋਰਟ ਵਿੱਚ ਹੈਗਾ ਆ ਤੇ ਨੈਕਸਟ ਮੰਥ ਮੇਰੀ ਹੀਅਰਿੰਗ ਆ ਤੇ ਮੇਰਾ USCIS ਨੇ ਇਸ ਕਰਕੇ ਡਿਨਾਈ ਕਰ ਦਿੱਤਾ ਸੀਗਾ ਕਿ ਰੀਲੋਕੇਸ਼ਨ ਦਾ ਉਹਨਾਂ ਨੇ ਰੀਜ਼ਨ ਦਿੱਤਾ ਸੀ, ਬਟ ਮੈਂ ਇੰਡੀਆ ਦੇ ਵਿੱਚ 2 ਜਗ੍ਹਾ ਰੀਲੋਕੇਟ ਕੀਤਾ ਹੋਇਆ ਆ ਤੇ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਉਹਨਾਂ ਨੂੰ ਐਸਾ ਕੀ ਪੇਪਰ ਪ੍ਰੋਵਾਈਡ ਕਰਾਂ ਇਸ ਚੀਜ਼ ਦਾ ਮਤਲਬ ਦੇਵਾਂ ਪ੍ਰੂਫ ਕਿ ਮੈਂ ਆਲਰੇਡੀ ਆਪਣੀ ਸਟੇਟਮੈਂਟ 'ਚ ਦੱਸਿਆ ਹੋਇਆ ਕਿ ਅਸੀਂ ਰੀਲੋਕੇਟ ਕੀਤਾ ਤੇ ਨਾ ਹੀ ਮੇਰਾ ਲਾਇਰ ਸਹੀ ਤਰ੍ਹਾਂ ਸੁਜੈਸਟ ਕਰ ਰਿਹਾ। ਮੈਂ ਇਸ ਲਈ ਭਾਜੀ ਕੋ ਸੁਜੈਸ਼ਨ ਲੈਣਾ ਚਾਹੁੰਦੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੁਣ। ਦੇਖੋ ਉੱਥੇ ਕੇਸ ਕਾਹਦਾ ਵਾ ਤੁਹਾਡਾ, ਫੈਕਟ ਪੈਟਰਨ ਕੀ ਹੈ? ਅਸਾਈਲਮ ਹੀ ਆ ਭਾਜੀ। ਕਲੇਮ ਕੀ ਹੈ ਤੁਹਾਡਾ, ਕਿਹੜੇ ਬੇਸ ਤੇ ਕੇਸ ਆ? ਮੇਰਾ ਪੋਲੀਟੀਕਲ ਅਸਾਈਲਮ ਦਾ ਕੇਸ ਆ, ਪਰ ਮੇਰਾ ਇਟਲੀ ਦਾ ਵੀ ਹੈਗਾ, ਮੈਂ ਇਟਲੀ ਵੀ ਰਹੀ ਹੋਈ ਹਾਂ। ਤੁਸੀਂ ਜਵਾਬ ਨਹੀਂ ਦੇ ਰਹੇ ਮੇਰੇ। ਕੇਸ ਕਿਹੜੇ ਬੇਸ ਤੇ ਹੈਗਾ ਵਾ? ਲਵ ਮੈਰਿਜ ਦੇ ਬੇਸ ਤੇ ਆ, ਪਾਰਟੀ ਦਾ ਕੇਸ ਆ, ਕਾਹਦਾ ਕੇਸ ਹੈਗਾ ਵਾ ਤੁਹਾਡਾ? ਹਾਂਜੀ ਪਾਰਟੀ ਦਾ, ਮਾਨ ਪਾਰਟੀ ਦਾ ਕੇਸ ਹੈ ਜੀ ਮੇਰਾ। ਹਾਂਜੀ ਸੋ ਤੁਹਾਡੀ ਨਾ ਤੁਸੀਂ ਰੀਲੋਕੇਸ਼ਨ ਦੇ ਉੱਤੇ ਵੀਡੀਓ ਚੈੱਕ ਕਰੋ, 2 ਘੰਟੇ ਦੀ ਆਪਾਂ ਰੀਲੋਕੇਸ਼ਨ ਦੇ ਉੱਤੇ ਵੀਡੀਓ ਪਾਈ ਆ। ਰੀਲੋਕੇਸ਼ਨ ਪਾ ਕੇ ਨਾ ਪਾ ਕੇ ਲਾਸਟ ਆਪਣਾ YouTube ਤੇ ਚੈੱਕ ਕਰੋ ਤੇ ਉਹ 'ਚ ਤੁਹਾਨੂੰ ਰੀਲੋਕੇਸ਼ਨ ਦੀ 2 ਘੰਟੇ ਦੀ ਇਨਫੋਰਮੇਸ਼ਨ ਮਿਲ ਜੂਗੀ। ਭਾਜੀ ਮੈਂ ਜਿੰਨੀਆਂ ਕੁ ਵੀਡੀਓ ਸੁਣੀਆਂ ਉਹਦੇ ਵਿੱਚ ਇਹੀ ਆ ਕਿ ਰੀਲੋਕੇਟ ਜਿਹਨੂੰ ਨਹੀਂ ਕੀਤਾ ਹੁੰਦਾ ਉਹਨੂੰ ਰੀਜ਼ਨ ਦਿੰਦੇ ਆ, ਬਟ ਮੈਂ ਆਲਰੇਡੀ ਕੀਤਾ ਹੋਇਆ ਆ। ਤੁਸੀਂ ਗੱਲ ਮੇਰੀ ਸੁਣੀ ਨਹੀਂ ਕਿ ਮੈਂ ਕਿਹਾ 2 ਘੰਟੇ ਦਾ ਆਪਾਂ ਡਿਸਕਸ ਕੀਤਾ ਕਿ ਕੀ ਹੈਗਾ, ਉਹ ਰੀਲੋਕੇਸ਼ਨ ਦੇ ਉੱਤੇ ਹੀ ਆ, ਉਹਨੂੰ ਸੁਣੋ ਤੁਸੀਂ। ਉਹਦੇ ਵਿੱਚ ਇਹ ਤੁਹਾਨੂੰ ਮੈਂ 2 ਮਿੰਟਾਂ 'ਚ ਉਹ ਤੋਂ ਜ਼ਿਆਦਾ ਇਨਫੋਰਮੇਸ਼ਨ ਨਹੀਂ ਦੇ ਸਕਦਾ ਜਿਹੜੀ ਮੈਂ 2 ਘੰਟੇ 'ਚ ਉੱਥੇ ਦਿੱਤੀ ਹੈ ਨਾ ਜੀ। ਠੀਕ ਹੈ ਭਾਜੀ, ਦੁਬਾਰਾ ਦੇਖ ਲਿਓ ਭੈਣ ਜੀ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਭਾਜੀ। ਮਿਹਰਬਾਨੀ। ਜਸਵੀਰ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ। ਭਾਜੀ ਮੈਂ ਨਾ ਪੁੱਛਣਾ ਸੀਗਾ ਕਿ ਸਾਡਾ ਕੇਸ ਸੀਗਾ ਅਸਾਈਲਮ ਦਾ ਲੱਗਾ ਹੋਇਆ ਤੇ ਉਹ ਬੇਟੀ ਸਾਡੀ ਸਿਟੀਜ਼ਨ ਹੋ ਗਈ, ਉਹਦਾ ਸਾਡੇ ਨਾਲ ਉਹਦੇ ਬੇਟੇ ਦਾ ਸੀ ਤੇ ਉਹ ਹੁਣ ਬੇਟੀ ਨੇ ਸਾਡਾ ਅਪਲਾਈ ਕੀਤਾ ਮਾਂ ਪਿਓ ਦਾ, ਉਹ ਸਾਡਾ I-130 ਅਪਰੂਵ ਹੋ ਗਿਆ ਤੇ ਸਾਡਾ ਤਿੰਨਾਂ ਦਾ ਕੇਸ ਇਕੱਠਾ ਸੀ, ਬੇਟੇ ਦਾ ਤੇ ਸਾਡਾ ਦੋਨਾਂ ਦਾ, ਤੇ ਉਹ ਹੁਣ ਬੰਦ ਕਰਾ ਕੇ ਫਿਰ ਅਸੀਂ ਉਹ ਕਰ ਸਕਦੇ ਗ੍ਰੀਨ ਕਾਰਡ ਅਪਲਾਈ। ਮੈਨੂੰ ਫੈਕਟ ਭਾਜੀ ਸਮਝ ਨਹੀਂ ਲੱਗੀ। ਰਾਜਗਰਨ ਜੀ ਲੱਗੀ ਸਮਝ ਕੀ ਕਹਿ ਰਹੇ ਸੀ ਭੈਣ ਜੀ? ਭੈਣ ਜੀ ਇੱਕ ਵਾਰੀ ਸਲੋਲੀ ਰਿਪੀਟ ਕਰ ਦਿਓ। ਸੋ ਭਾਜੀ ਏਦਾਂ ਸੀਗੀ ਕਿ ਮੇਰੇ ਮੰਮੀ ਡੈਡੀ ਦਾ I-130 ਅਪਰੂਵ ਹੋ ਗਿਆ ਤੇ ਮੇਰਾ ਬ੍ਰਦਰ ਦਾ ਮੰਮੀ ਡੈਡੀ ਦਾ ਕੇਸ ਇਕੱਠਾ ਸੀਗਾ ਅਸਾਈਲਮ ਦਾ। ਠੀਕ ਹੈ। ਹੁਣ ਰਿਮੂਵਲ ਦਾ ਪਾਇਆ ਹੋਇਆ ਆ, ਬਟ ਮੰਮੀ ਡੈਡੀ ਨੂੰ ਤਿੰਨਾਂ ਦਾ ਰਿਮੂਵ ਕਰਨਾ ਕੇਸ ਤੇ ਦੁਬਾਰਾ ਲੱਗੂਗਾ ਬ੍ਰਦਰ ਦਾ ਕਿ ਉਹੀ ਕੇਸ ਡੇਟ ਫਿਰ ਦੁਬਾਰਾ ਮਿਲ ਜੂਗੀ? ਤੁਹਾਨੂੰ ਜਿਹੜਾ ਮੰਮੀ ਡੈਡੀ ਦਾ ਕੇਸ ਅਪਰੂਵ ਹੋਇਆ 130 ਕਿਹਨੇ ਫਾਈਲ ਕੀਤਾ ਹੈਗਾ ਉਹ? ਮੈਂ ਫਾਈਲ ਕੀਤਾ ਸੀਗਾ ਸਿਟੀਜ਼ਨ ਤੋਂ ਬਾਅਦ। ਸਿਟੀਜ਼ਨ ਡਾਟਰ ਨੇ ਫਾਈਲ ਕੀਤਾ ਨਾ, ਪੇਰੈਂਟਸ ਦਾ ਗ੍ਰੀਨ ਕਾਰਡ ਆ ਗਿਆ ਰਾਈਟ? ਨਹੀਂ ਗ੍ਰੀਨ ਕਾਰਡ ਨਹੀਂ ਆਇਆ, ਉਹਨਾਂ ਨੇ ਪਾਈ ਹੋਈ ਆ ਕਿ ਰਿਮੂਵਲ ਲਈ ਪਾਇਆ ਹੋਇਆ ਅਸਾਈਲਮ ਦਾ ਕੇਸ। ਮੈਂ ਨਾਲ ਹੀ ਅਪਲਾਈ ਕਰ ਸਕਦੀ ਹਾਂ ਗ੍ਰੀਨ ਕਾਰਡ ਕਿ ਮੈਨੂੰ ਵੇਟ ਕਰਨੀ ਪਊਗੀ ਰਿਮੂਵਲ ਦੀ? ਇਹ ਰਿਮੂਵਲ ਉਹਦਾ ਪਾਇਆ ਹੋਇਆ ਮਤਲਬ ਕਿ ਕੇਸ ਫੇਲ ਹੋ ਗਿਆ ਇਹਨਾਂ ਦਾ ਕਿ ਕਿੱਦਾਂ? ਨਹੀਂ ਇਹਨਾਂ ਦਾ ਕੇਸ ਅਜੇ ਡੇਟ ਕੋਡ ਡੇਟ ਨਹੀਂ ਆਈ। ਪੀਡੀ ਲੈਣੀ ਆ, ਵਿਥਡਰਾ ਕਰਨਾ ਚਾਹੀਦਾ, ਕੀ ਚਾਹੀਦਾ? ਨਹੀਂ ਇਹ ਆਪਣੇ ਕੋਰਟ ਦੇ ਵਿੱਚ ਹੈ ਕਿ ਅਸਾਈਲਮ ਆਫਿਸ ਦੇ ਵਿੱਚ ਹੈਗੇ ਇਸ ਵੇਲੇ? ਕੋਰਟ 'ਚ। ਕੋਰਟ ਤੋਂ ਤੁਹਾਨੂੰ ਟਰਮੀਨੇਟ ਕਰਾਉਣਾ ਪੈਣਾ ਤੇ ਇਹਦਾ ਭਰਾ ਦਾ ਕੇਸ ਜਿਹੜਾ ਸੈਪਰੇਟ ਕਰਨਾ ਪੈਣਾ। ਸੋ ਦੁਬਾਰਾ ਕਰਨਾ ਪੈਣਾ ਕਿ ਇਹਦੀ ਐਪਲੀਕੇਸ਼ਨ ਇਹਦੇ ਵਿੱਚ ਹੀ ਲੱਗ ਜੂਗੀ, ਇਹੀ ਕੋਰਟ ਡੇਟ ਮਿਲ ਜੂਗੀ ਬ੍ਰਦਰ ਦੀ? ਬ੍ਰਦਰ ਦਾ ਨਹੀਂ, ਉਹ ਤਾਂ ਵੱਖਰਾ ਹੀ ਹੋਊਗਾ। ਨਹੀਂ ਬ੍ਰਦਰ ਦਾ ਹੁਣ ਤੁਹਾਨੂੰ ਜਿਹੜਾ ਕੇਸ ਆ ਘਰਦਿਆਂ ਦਾ ਤੁਹਾਨੂੰ ਵਿਡਰਾਅ ਕਰਨਾ ਪੈਣਾ, ਮੋਸ਼ਨ ਪਾਣੀ ਪੈਣੀ ਸਪੈਸੀਫਿਕਲੀ, ਤੇ ਬ੍ਰਦਰ ਦੀ ਤੁਹਾਨੂੰ ਸੈਪਰੇਟ ਕੇਸ ਕਰਨਾ ਪੈਣਾ, ਉਹੀ ਕੋਰਟ ਰੇਟ ਤਾਂ ਨਹੀਂ ਮਿਲਣੀ ਤੁਹਾਨੂੰ। ਓਕੇ ਠੀਕ ਹੈ ਜੀ। ਤੇ ਹਾਂਜੀ ਤੇ ਗ੍ਰੀਨ ਕਾਰਡ ਮੈਂ ਹੁਣ ਅਪਲਾਈ ਕਰ ਸਕਦੀ ਹਾਂ ਕਿ ਮੈਨੂੰ ਵੇਟ ਕਰਨੀ ਪਊਗੀ ਟਰਮੀਨੇਸ਼ਨ ਦੀ ਅਪਰੂਵਲ ਦੀ? ਨਹੀਂ ਟਰਮੀਨੇਸ਼ਨ ਜਦ ਤੱਕ ਰਿਮੂਵਲ ਪ੍ਰੋਸੀਡਿੰਗ ਚ 485 ਨਹੀਂ ਨਾ ਕਰ ਸਕਦੇ ਤੁਸੀਂ। ਸੋ ਪੂਰਾ ਪਹਿਲਾਂ ਉਧਰੋਂ ਵੇਟ ਹੋਊਗਾ। ਤੁਸੀਂ ਵਕੀਲ ਨਹੀਂ ਕੀਤਾ ਹੋਇਆ ਇਹਦੇ ਲਈ, ਰਿਮੂਵਲ ਲਈ, ਫੈਮਿਲੀ ਬੇਸ ਲਈ? ਕੀਤਾ ਹੋਇਆ, ਪਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਉਹੀ ਕੋਰਟ ਡੇਟ ਮਿਲ ਜੂਗੀ। ਨਹੀਂ ਉਹ ਤਾਂ ਜੱਜ, ਹੁਣ ਤੁਹਾਨੂੰ ਪਹਿਲਾਂ ਤਾਂ ਉਹ ਟਰਮੀਨੇਟ ਕਰਨਾ ਪੈਣਾ, ਜੇ ਟਰਮੀਨੇਟ ਹੋ ਗਿਆ ਉਹ ਤਾਂ ਕੋਰਟ ਰੇਟ ਹੋਣੀ ਨਹੀਂ ਤੇ ਦੂਜੀ ਉਹਦੇ ਵਿੱਚ ਆਲਰੇਡੀ ਐਡ ਕੀਤਾ ਹੈ ਇੱਕੋ ਕੇਸ 'ਚ ਤੁਸੀਂ। ਉਦੋਂ ਮਾਈਨਰ ਹੋਣਾ ਨਾ। ਤਿੰਨਾਂ ਦਾ ਇਕੱਠਾ ਹੀ ਸੀ। ਮੰਮੀ ਕੋਲ ਬ੍ਰਦਰ ਮੇਰਾ ਉਦੋਂ ਅੰਡਰ ਸੀਗਾ ਜਦੋਂ ਅਸੀਂ ਇੱਥੇ ਆਏ ਸੀਗੇ, ਮੰਮੀ ਡੈਡੀ ਤੇ ਬ੍ਰਦਰ ਆਏ ਸੀ ਅਸਾਈਲਮ ਦੇ ਵਿੱਚ, ਉਦੋਂ ਬ੍ਰਦਰ 18 ਤੋਂ ਨੀਚੇ ਸੀ, ਸੋ ਇਸ ਕਰਕੇ ਉਹਨਾਂ ਤਿੰਨਾਂ ਦਾ ਕੇਸ ਇਕੱਠਾ ਲੱਗਿਆ।
ਹਾਂਜੀ, ਸੋ ਜੋ ਤੁਹਾਨੂੰ ਦੱਸਿਆ ਉਹੀ ਹੈ ਕਿ ਘਰਦਿਆਂ ਦੇ ਤੁਸੀਂ ਟਰਮੀਨੇਟ ਕਰਾਓ ਕੇਸ, ਤੇ ਬ੍ਰਦਰ ਦਾ ਸੈਪਰੇਟ ਲੱਗੂਗਾ, ਡੇਟ ਉਹੀ ਮਿਲੂਗੀ ਜਾਂ ਅਗਲੀ ਮਿਲੂਗੀ, ਜੱਜ ਤੇ ਡਿਪੈਂਡ ਕਰਦਾ, ਕੋਈ ਗਾਰੰਟੀ ਨਹੀਂ ਹੈਗੀ। ਠੀਕ ਸਤਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਕਿਤੇ ਮੈਂ ਸੈਲਮ ਆਫਿਸ 'ਚ ਇੰਟਰਵਿਊ ਹੋਈ ਸੀ ਜੁਲਾਈ 10 ਨੂੰ, ਪਰ ਹਾਲੇ ਉਹ ਕਹਿੰਦੇ 30 ਦਿਨ 'ਚ ਰੀਜਨ ਦੇਵਾਂਗੇ, ਹਜੇ ਤੱਕ ਕੋਈ ਡਿਸੀਜਨ ਨਹੀਂ ਆਇਆ। ਕੀ ਗੱਲ ਟਾਈਮ ਲੱਗਦਾ? ਹਾਂਜੀ ਹਾਂਜੀ ਭਾਜੀ, ਕਈ ਵਾਰੀ ਜ਼ਿਆਦਾ ਟਾਈਮ ਵੀ ਲਾ ਦਿੰਦੇ ਆ। ਉਹ ਅੱਛਾ ਜੀ, ਮਿਹਰਬਾਨੀ। ਜਸਵੀਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਸਵਾਲ ਆ, ਜਿਵੇਂ ਮੈਂ ਆਪਦੇ ਭਰਾ ਦਾ ਕੀਤਾ ਹੋਇਆ ਸੀਗਾ ਬਲੱਡ ਪ੍ਰੈਸ਼ਰ ਉੱਤੇ ਜੀ। ਹਾਂਜੀ, ਉਹ ਨੰਬਰ ਉਹਦਾ ਨਿਕਲ ਆਇਆ ਸੀਗਾ, ਪਰ ਉਸ ਟਾਈਮ ਜਦੋਂ ਉਹਦਾ ਨੰਬਰ ਨਿਕਲਿਆ ਸੀ, ਪੇਪਰ ਮੰਗੇ ਸੀ, ਉਸ ਟਾਈਮ ਉਹਨੇ ਕਰਤਾ ਸੀ ਨਾ ਵੀ ਮੈਂ ਆਉਣਾ ਹੈਗਾ, ਤੇ ਉਹ ਜੀ ਫਿਰ ਉਸ ਤੋਂ ਬਾਅਦ 'ਚ ਉਹ ਕੇਸ ਹੋ ਗਿਆ ਬੰਦ। ਤੇ ਫਿਰ ਉਹ ਹੁਣ 3-4 ਸਾਲਾਂ ਤੋਂ ਕਹਿੰਦਾ ਮੈਂ ਆਉਣਾ ਆ। ਫਿਰ ਉਹ ਮਾਤਾ ਨੇ ਅਪਲਾਈ ਕਰਤਾ ਸੀ ਉਹਨਾਂ ਦਾ 2017 'ਚ, ਤੇ ਉਹ 2017 'ਚ ਅਪਲਾਈ ਕਰਤਾ ਸੀ। ਮੇਰਾ ਸਵਾਲ ਸਿੱਧਾ ਇਹ ਹੈ ਵੀ ਜੇਕਰ ਉਹ ਵੀ ਉੱਥੋਂ ਇੰਡੀਆ ਤੋਂ ਕੈਨੇਡਾ ਦਾ ਵੀਜ਼ਾ ਲੈ ਕੇ, ਕੈਨੇਡਾ ਤੋਂ ਅਮਰੀਕਾ ਦਾ ਵੀਜ਼ਾ ਲੈ ਕੇ ਆ ਜਾਂਦਾ, ਤੇ ਉਹ ਜਿਹੜੇ ਪਹਿਲਾਂ ਅਪਲਾਈ ਕੀਤਾ ਸੀਗਾ, ਤੇ ਕੀ ਮਾਤਾ ਵਾਲਾ ਅਪਲਾਈ ਕੀਤਾ ਸੀ, ਜੇ ਦੁਬਾਰਾ ਇੱਥੇ ਪੋਲੀਟੀਕਲ ਕਰ ਸਕਦਾ? ਕੀ ਕਰ ਸਕਦਾ? ਪੋਲੀਟੀਕਲ? ਹਾਂਜੀ। ਪੋਲੀਟੀਕਲ ਕਿੱਥੇ ਕਰੂਗਾ ਉਹਨੂੰ? ਤੁਸੀਂ ਇਹਦੇ ਵਿੱਚ ਇੱਕ ਚੀਜ਼ ਕਰ ਸਕਦੇ ਆ, ਜਿਹੜਾ ਤੁਹਾਡੇ ਭਰਾ ਵਾਲਾ ਕੇਸ ਸੀਗਾ ਉਹਨੂੰ ਤੁਸੀਂ ਦੁਬਾਰਾ ਨਾ ਰੀਫਾਈਲ ਕਰਕੇ ਪ੍ਰਾਇਓਰਟੀ ਡੇਟ ਰੀਕੈਪਚਰ ਕਰਨ ਦੀ ਕੋਸ਼ਿਸ਼ ਕਰ ਸਕਦੇ ਆ, ਕਿ ਜੇ ਪੁਰਾਣੀ ਵਾਲੀ ਡੇਟ ਉਹਨੂੰ ਸਾਈਨ ਕਰਦੇ ਆ ਦੁਬਾਰਾ। ਅਪਲਾਈ ਕੀਤਾ ਸੀ ਉਹਨਾਂ ਨੂੰ, ਉਹਨਾਂ ਨੇ ਜਵਾਬ ਦਿੱਤਾ, ਉਹ ਕਹਿੰਦੇ ਤੁਹਾਨੂੰ ਸਾਲ ਤੋਂ ਹੋ ਗਿਆ, ਇਹ ਤੁਹਾਡਾ ਹੁਣ ਕੇਸ ਨਿਕਲਣਾ। ਹਾਂਜੀ, ਉਹਨੂੰ ਆਪਾਂ ਨਾ ਦੁਬਾਰਾ ਟਰਾਈ ਕਰ ਸਕਦੇ ਆ ਪ੍ਰਾਇਓਰਟੀ ਡੇਟ ਰੀਕੈਪਚਰ ਕਰਨ ਦੀ। ਇਹ ਡਿਫਰੈਂਟ ਹੁੰਦਾ ਹੈ ਰੈਗੂਲਰ ਅਪਲਾਈ ਦੇ ਨਾਲੋਂ? ਪ੍ਰਾਇਓਰਟੀ ਡੇਟ ਨੂੰ ਨਵਾਂ ਰੀਅਪਲਾਈ ਕਰਨਾ ਪੈਣਾ, ਤੇ ਉਹਨੂੰ ਉਹ ਇੱਕ ਆਪਾਂ ਟਰਾਈ ਕਰ ਸਕਦੇ ਆ। ਜੇ ਪ੍ਰਾਇਓਰਟੀ ਡੇਟ ਰੀਕੈਪਚਰ ਹੁੰਦੀ ਆ, ਉਹਨਾਂ ਤੁਹਾਡੀ ਗੱਲਬਾਤ ਬਣ ਸਕਦੀ ਆ। ਨਹੀਂ ਤਾਂ ਜਿਹੜਾ 2 ਨੰਬਰ ਵਾਲੀ ਹੁਣ ਤੁਸੀਂ ਆ ਕੇ ਕਹਿੰਦੇ ਆ, ਉਹ ਤਾਂ ਨਹੀਂ ਆਪਾਂ ਤੁਹਾਨੂੰ ਸਲਾਹ ਦੇ ਸਕਦੇ, ਤਾਂ ਨਾ ਹੀ ਮੈਂ ਕਰੂੰਗਾ। ਉਹ ਤਾਂ ਫਿਰ ਵੇਟ ਕਰਕੇ ਆਵੇ ਬੰਦਾ, ਹੈ ਨਾ। ਥੈਂਕ ਯੂ ਜੀ। ਬਾਕੀ ਜਿਨ੍ਹਾਂ ਨੇ ਗੱਲਬਾਤ ਕਰਨੀ, ਅਟਰਨੀ ਟਿਰਕੇਣਾ ਉਹਨਾਂ ਦੇ ਆਫਿਸ ਦਾ ਫੋਨ ਨੰਬਰ ਆ 4159090503, 4159090503। ਇਹਨਾਂ ਦੇ ਫੋਨ ਤੇ ਆਫਿਸ ਦੇ ਉੱਤੇ ਕੰਟੈਕਟ ਜਿਹੜਾ ਉਹ ਕਰ ਲਿਓ, ਵੀਕਡੇਜ਼ ਦੇ ਵਿੱਚ ਕਾਲ ਕਰ ਲਿਓ, ਤੇ ਉਹਨਾਂ ਦੇ ਨਾਲ ਜੇ ਤੁਸੀਂ ਅਪਾਇੰਟਮੈਂਟ ਸੈੱਟ ਕਰਨੀ ਹੈ, ਕੇਸ ਟ੍ਰਾਂਸਫਰ ਕਰਨਾ ਆ, ਕੇਸ ਲਾਉਣਾ ਆ, ਜਿੱਦਾਂ ਵੀ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਜਿਹੜੀ ਉਹ ਹਾਸਿਲ ਕਰ ਸਕਦੇ ਆ। ਉੱਦਾਂ ਮੈਸੀ ਤੋਂ ਕੀ ਖਬਰਾਂ ਆ ਰਹੀਆਂ ਉਧਰਲੇ ਪਾਸੇ? ਕੰਮ ਰੈਲਾ ਰੂਲਾ ਹੋਇਆ ਜਾਂ ਅਜੇ ਵੀ ਸਲੋ ਡਾਊਨ ਹੀ ਹੈ, ਕੋਵਿਡ ਵਾਲੀ ਰਫਤਾਰ? ਨਹੀਂ, ਥੋੜਾ ਜਿਹਾ ਰੈਲਾ ਤਾਂ ਹੋਇਆ, ਪਰ ਏਦਾਂ ਹੀ ਉਹਨਾਂ ਦੇ ਲੋਕੀ ਤਾਂ ਦੁਖੀ ਆ ਸਾਰੇ। ਟਵੀਟ ਕਰਦੇ ਸੀ ਵੀ ਅਸੀਂ ਤਾਂ ਵੀ ਕੰਮ ਕਰਨਾ ਹੈ, ਤੇ ਮੈਨੂੰ ਲੱਗਦਾ ਹੈ ਸੌਂ ਤੋਂ ਸ਼ੁੱਕਰਵਾਰ ਦੇ ਵਿੱਚ ਵੀ ਕੰਮ ਕਰਨਾ ਬੰਦ ਕਰਕੇ ਲੇਬਰ ਡੇ ਇੱਥੇ ਆ, ਤਾਂ ਛੁੱਟੀ ਉਹਨਾਂ ਨੇ ਉੱਥੇ ਮਨਾਉਣੀ ਹੈ, ਇਹ ਵੀ ਹੋਣਾ ਹੈ। ਏਦਾਂ ਹੀ ਆ ਫਿਰ ਮੈਸੀ ਦਾ। ਚਲੋ ਦੇਖਦੇ ਹਾਂ ਕੀ। ਮਿਹਰਬਾਨੀ ਅਟਰਨੀ ਟਿਰਕੇਣਾ ਜੀ, ਮਿਲਦੇ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ।